ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੋ ਕੁਛ ਵੀ ਜਿਹੜੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੇ ਨਾਲ ਤੁਸੀਂ ਲਾਈਫ ਇੰਸ਼ੋਰੈਂਸ, ਮੈਡੀਕੇਅਰ, ਮੈਡੀਕਲ ਦੇ ਲਈ ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ, ਅਤੇ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਨਾਲ ਹੀ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ ਹੈ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ 408 272 5200 ਦੇ ਉੱਤੇ ਕਾਲ ਕਰ ਸਕਦੇ ਹੋ। ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਟਰਨੀ ਜੇ ਟਿਰਕਿਆਣਾ ਜੀ ਦੇ ਨਾਲ। ਕੀ ਕੁਛ ਲੇਟੈਸਟ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਚੱਲ ਰਿਹਾ ਆ, ਉਸ ਬਾਰੇ ਵੀ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਅਤੇ ਨਾਲ ਦੇ ਨਾਲ ਅੱਜ ਜਿਹੜੀਆਂ ਆਪਾਂ ਕਾਲਸ ਵੀ ਲਵਾਂਗੇ 10 ਵਜੇ ਤੋਂ ਬਾਅਦ, ਕੈਲੀਫੋਰਨੀਆ ਟਾਈਮ ਦੇ 10 ਵਜੇ ਤੋਂ ਬਾਅਦ 'ਚ ਜਿਹੜੀਆਂ ਤੁਹਾਡੀਆਂ ਕਾਲਸ ਦਾ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਜਿਹੜਾ ਉਹ ਕਰਾਂਗੇ। ਅਤੇ ਨਾਲ ਹੀ ਬੇਨਤੀ ਵੀ ਕਰਦੇ ਹਾਂ ਅਟਰਨੀ ਟਿਰਕਿਆਣਾ ਜੀ, ਜਿੱਦਾਂ ਅੱਜ ਕੁਛ ਆਪਾਂ ਉਹਨਾਂ ਲੋਕਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਜਿਨ੍ਹਾਂ ਦੇ ਉੱਤੇ ਜਾਂ ਜਿਨ੍ਹਾਂ ਦੇ ਜਿਹੜੇ ਜੀ ਸਾਰੇ ਜਾਂ ਪਰਿਵਾਰਾਂ ਦੇ ਉੱਤੇ ਜਾਂ ਕਿਸੇ ਜਾਣਕਾਰ ਦੇ ਉੱਤੇ ਆਈਸ ਦੀ ਰੇਡ ਪਈ, ਕੀ ਸਿਚੁਏਸ਼ਨ ਉਦੋਂ ਰਹਿੰਦੀ ਆ, ਕਿੱਦਾਂ ਗਰਾਊਂਡ ਦੇ ਉੱਤੇ ਉਹ ਸਿਚੁਏਸ਼ਨ ਬਣੀ ਆ। ਅਸੀਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ, ਜੇ ਤੁਹਾਡੀ ਵੀ ਇਹ ਜਿਹੜੀ ਸਿਚੁਏਸ਼ਨ ਹੋਈ ਆ ਜਾਂ ਤੁਸੀਂ ਦੇਖਿਆ ਆ ਜਾਂ ਤੁਹਾਡੇ ਕਿਸੇ ਜਾਣਕਾਰ ਦੇ ਨਾਲ ਹੋਇਆ, ਤੇ ਉਹ ਵੀ ਜਿਹੜੀ ਜਾਣਕਾਰੀ ਆਈਸ ਦੇ ਰੇਡ ਬਾਰੇ ਜਿਹੜੀ ਉਹ ਜ਼ਰੂਰ ਸਾਂਝੀ ਕਰਨ ਵੀ ਸਿਚੁਏਸ਼ਨ ਗਰਾਊਂਡ ਲੈਵਲ ਦੇ ਉੱਤੇ ਕੀ ਬਣਦੀ ਆ, ਕਿਵੇਂ ਜਿਹੜਾ ਉੱਥੇ ਸਾਰਾ ਕੁਛ ਚੱਲ ਰਿਹਾ ਆ ਜੀ। ਸੋ ਰਾਜਕਰਨ ਜੀ, ਗੱਲ ਏਦਾਂ ਕਿ ਇੱਕ ਚੀਜ਼ ਹੁੰਦੀ ਹੈ ਕਿ ਕਾਨੂੰਨ ਕੀ ਕਹਿੰਦਾ, ਰਾਈਟ, ਡਿਊ ਪ੍ਰੋਸੈਸ ਕੀ ਕਹਿੰਦਾ, ਕੌਨਸਟੀਟਿਊਸ਼ਨ ਕੀ ਕਹਿੰਦੀ ਹੈ, ਵਕੀਲ ਕੀ ਕਹਿੰਦੇ ਆ, ਹਾਂਜੀ, ਸੋਸ਼ਲ ਮੀਡੀਆ ਦੇ ਵਿੱਚ ਕੀ ਚੀਜ਼ ਪਪੂਲਰ ਹੁੰਦੀ ਆ, ਵੀਡੀਓ ਨੂੰ ਰਿਵਿਊ ਕਿੱਦਾਂ ਲੈਣੇ ਆ, ਤੇ ਲੋਕਾਂ ਨੂੰ ਹੌਸਲਾ ਕਿੱਦਾਂ ਦੇਣਾ, ਸਿੰਪਥੀ ਕਾਰਡ ਕਿੱਦਾਂ ਖੇਲਣਾ, ਇਹ ਸਾਰੀਆਂ ਚੀਜ਼ਾਂ। ਤੇ ਇੱਕ ਪਾਸੇ ਹੁੰਦੀ ਆ ਗਰਾਊਂਡ ਰਿਐਲਿਟੀ, ਕਿ ਲੋਕਾਂ ਦੇ ਨਾਲ ਐਕਚੁਅਲ ਦੇ ਵਿੱਚ ਕੀ ਹੋ ਰਿਹਾ। ਹਾਂਜੀ। ਸੋ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਬਜਟ ਇਹਨਾਂ ਨੇ ਵਧਾ ਦੇਣਾ 30 ਬਿਲੀਅਨ ਤੋਂ 350 ਬਿਲੀਅਨ ਕਰ ਦੇਣਾ। ਮੇਰੇ ਖਿਆਲ ਸਾਨੂੰ ਦੋਨਾਂ ਨੂੰ ਕੈਲਕੂਲੇਸ਼ਨ ਥੋੜੀ ਗਲਤ ਲੱਗ ਗਈ ਸੀ। ਆਪਾਂ 35,000 ਮਿਲੀਅਨ ਕਹਿ ਰਹੇ ਸੀਗੇ, 35 ਲੱਖ 3.5 ਲੱਖ ਮਿਲੀਅਨ। ਹਾਂਜੀ, 3.5 ਲੱਖ ਮਿਲੀਅਨ ਬਣੇ ਆ, ਤੇ ਕਾਫੀ ਜਿਹੜਾ ਇਨਫੋਰਸਮੈਂਟ ਦਾ ਬਜਟ ਸੀਗਾ। ਤੇ ਹੁਣ ਕੀ ਸੀਗਾ ਕਿ ਇਸ ਹਫਤੇ ਦੇ ਵਿੱਚ ਵੀ ਕਾਫੀ ਜਿੱਦਾਂ ਕਾਲਸ ਆਈਆਂ ਕਿ ਲੋਕੀ ਡਿਟੇਨ ਹੋ ਗਏ। ਤੇ ਗੱਲ ਕੀ ਹੋ ਗਿਆ ਕਿ ਕਈ ਸਾਡੀਆਂ ਲੱਤਾਂ ਖਿੱਚਣ ਲੱਗ ਪੈਂਦੇ ਆ ਕਿ ਲੈ ਯਾਰ ਇਹਨਾਂ ਨੇ ਡਰਾਤਾ, ਏਦਾਂ ਕਰਤਾ, ਉਦਾਂ ਕਰਤਾ, ਹਨਾ। ਤੇ ਪਰ ਦੈਟ ਡਜ਼ ਨਾਟ ਚੇਂਜ ਦਾ ਫੈਕਟ ਕਿ ਇਹ ਚੀਜ਼ ਹੋ ਰਹੀ ਆ। ਹੁਣ ਜਿਹੜੀ ਚੀਜ਼ ਹੋ ਰਹੀ ਆ ਯਾਰ, ਉਹਨੂੰ ਉਦਾਂ ਹੀ ਦੱਸਣਾ ਜਿੱਦਾਂ ਚੀਜ਼ ਹੋ ਰਹੀ ਆ। ਉਹਦੇ ਵਿੱਚ ਡਰਨ ਨਾੜਨ ਵਾਲੀ ਗੱਲ ਹੀ ਨਹੀਂ। ਹੁਣ ਤਾਂ ਜਿਹੜਾ ਬਾਈ ਫਸ ਗਿਆ ਉਹਨੂੰ ਪੁੱਛੋ ਤੁਸੀਂ ਕਿ ਕੀ ਹਾਲਾਤ ਆ ਅੰਦਰ, ਜਾਂ ਜਿਹੜਾ ਪਨਾਮਾ ਤੋਂ ਵਾਪਸ ਮੁੜਿਆ ਗਿਆ ਜਾਂ ਮੈਕਸੀਕੋ ਤੋਂ ਵਾਪਸ ਮੁੜਿਆ ਗਿਆ। ਤੇ ਅਗੇਨ ਅੱਜ ਵੀ ਜਿਹੜੀਆਂ ਖਬਰਾਂ ਉਸੇ ਹੀ ਲਾਈਨ ਤੇ ਜਾਊਗੀਆਂ, ਹਨਾ। ਹਾਂਜੀ। ਜੇ ਕਿਸੇ ਨੂੰ ਲੱਗਦਾ ਕਿ ਨਹੀਂ ਯਾਰ ਇਹ ਨੈਗੇਟਿਵ ਨਿਊਜ਼ ਆ, ਆਪਾਂ ਕਿਹੜਾ ਕਿਸੇ ਨੂੰ ਯਾਰ ਫੋਰਸਫੁਲੀ ਕਹਿ ਰਹੇ ਹਾਂ ਕਿ ਤੁਸੀਂ ਆ ਕੇ ਸੁਣੋ। ਆਪਣਾ ਤਾਂ ਹੁਣ ਜੋ ਫੀਡਬੈਕ ਮਿਲਦੀ ਆ ਤੁਹਾਡੇ ਮੂਹਰੇ ਲੈ ਕੇ ਆ ਜੀਦਾ। ਜਿਹੜੇ ਸੁਣਨ ਵਾਲੇ ਆ, ਤਾਂ ਕਿ ਜਿਹੜਾ ਇੱਕ ਸੁਣਨ ਵਾਲਾ, ਅਟੈਂਸ਼ਨ ਦੇਣ ਵਾਲਾ ਵਾ, ਉਹ ਬੰਦੇ ਦਾ ਨੁਕਸਾਨ ਨਾ ਹੋਵੇ। ਤੇ ਬਾਕੀ ਜਿਹੜੇ ਰੌਲੇ ਰੱਪੇ ਆ ਉਹ ਚੱਲਦੇ ਰਹਿੰਦੇ ਆ, ਕਮੈਂਟਾਂ ਦੀ ਕੋਈ ਟੈਨਸ਼ਨ ਨਹੀਂ, ਪਰਵਾਹ ਨਹੀਂ। ਸੋ ਉਹਦੇ ਬਾਰੇ ਅੱਜ ਜਿਹੜੀ ਆਪਣੀ ਗੱਲ ਮੇਨ ਆਪਾਂ ਕਰਾਂਗੇ ਡਿਟੇਲ ਦੇ ਵਿੱਚ। ਪਹਿਲਾਂ ਤਾਂ ਦੱਸਾਂਗੇ ਕਿ ਕਾਨੂੰਨ ਕੀ ਆ। ਹਾਂਜੀ। ਉਹਦੇ ਵਿੱਚ 2-4 ਵਕੀਲ ਨਕੰਮੇ ਜੇ ਮਗਰ ਪੈ ਗਏ ਮੇਰੇ ਕਿ ਨਹੀਂ ਜੀ ਏਦਾਂ ਨਹੀਂ ਜੀ, ਕਾਨੂੰਨ ਆਹ ਕਹਿੰਦਾ, ਫਲਾਨਾ ਢਮਕਾਨਾ ਕਹਿੰਦਾ। ਮੈਂ ਕਿਹਾ ਆਹ ਫੜੋ, ਚੱਕੋ, ਏਦਾਂ ਹੋ ਰਹੀ ਆ ਇਹ, ਹਨਾ। ਸੋ ਹੁਣ ਸਾਨੂੰ ਇਹ ਚੀਜ਼ ਦਾ ਕਿੱਦਾਂ ਪਤਾ ਲੱਗਦਾ? ਓਬਵੀਅਸਲੀ ਪੰਜਾਬੀ ਰੇਡੀਓ ਦੇ ਕਰਕੇ ਕਾਫੀ ਜਿਹੜੀ ਕਮਿਊਨਿਟੀ ਜੁੜੀ ਹੈ ਸਾਡੇ ਨਾਲ, ਹਨਾ। ਤੇ
ਬਿਜ਼ਨਸ ਦੀ ਵੀ ਇੱਕ ਵੋਲਿਊਮ ਆ। ਉਹਦੇ ਕਰਕੇ ਕੀ ਆ ਕਿ ਜਦੋਂ ਕੁਛ ਹੁੰਦਾ ਵਾ ਉਹ ਕਾਲ ਕਰ ਦਿੰਦੇ ਆ ਲੋਕੀ, ਦੱਸ ਦਿੰਦੇ ਆ ਕਿ ਯਾਰ ਆਹ ਪ੍ਰੋਬਲਮ ਜਿਹੜੀ ਪੈ ਰਹੀ ਹੈ, ਏਦਾਂ ਚੱਲ ਰਹੀ ਹੈ, ਹਨਾ? ਐਗਜ਼ੈਕਟਲੀ। ਤੇ ਉਹ ਜਦੋਂ ਹੁਣ ਜੇ ਮੈਨੂੰ ਪਤਾ ਲੱਗ ਰਿਹਾ ਤਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਹੁਣ ਜਿਹੜੇ ਵਿਅਕਤੀ ਨੂੰ, ਜਿਹੜੇ ਵਕੀਲ ਨੂੰ, ਜਿਹਨਾਂ ਦਾ ਕੰਮ ਹੀ ਨਹੀਂ ਹੁਣ ਚੱਲਦਾ, ਜਿਹਨੂੰ ਪਤਾ ਹੀ ਨਹੀਂ ਲੱਗਣਾ ਕਿ ਹੈ ਕੀ ਆ, ਉਹਨੇ ਤਾਂ ਫਿਰ ਉਹੀ ਕਿਤਾਬ ਵਾਲੀਆਂ ਗੱਲਾਂ ਕਰਨੀਆਂ ਨਾ ਕਿ ਏਦਾਂ ਹੋ ਰਿਹਾ, ਓਦਾਂ ਹੋ ਰਿਹਾ। ਸੋ ਇਹ ਚੀਜ਼ ਨੂੰ ਸਮਝੋ, ਠੀਕ ਆ? ਮੈਨੂੰ ਕੋਈ ਸ਼ੌਂਕ ਨਹੀਂ ਉਰੇ ਆਉਣ ਦਾ ਕਿ ਆ ਕੇ ਤੁਹਾਨੂੰ ਡਰਾ ਦੇਣਾ ਜਾਂ ਕੁਛ ਕਰ ਦੇਣਾ। ਪਰ ਗੱਲ ਏਦਾਂ ਕਿ ਹੁਣ ਭੁਲੇਖੇ 'ਚ ਵੀ ਨਾ ਤੁਰੇ ਰਹਿਓ ਕਿ ਕੱਲ ਨੂੰ ਤੁਹਾਡੇ ਵਰਕ ਪਲੇਸ ਤੇ ਰੇਡ ਪੈ ਗਈ। ਅੱਜ ਆਪਾਂ ਉਸੇ ਬਾਰੇ ਗੱਲਾਂ ਕਰਾਂਗੇ ਕਿ ਵਰਕ ਪਲੇਸ ਤੇ ਰੇਡ ਪੈ ਗਈ, ਫੇਰ ਕੀ ਕਰਨਾ? ਸੜਕ ਤੇ ਤੁਹਾਨੂੰ ਜਾਂਦੇ ਨੂੰ ਚੱਕ ਲਿਆ, ਫੇਰ ਕੀ ਕਰਨਾ? ਟਰੱਕ ਸਟਾਪ ਤੇ ਤੁਹਾਨੂੰ ਘੇਰ ਲਿਆ, ਫੇਰ ਕੀ ਕਰਨਾ? ਜੀ। ਸੋ ਹੁਣ ਏਦਾਂ ਕਿ ਇੱਕ ਤਾਂ ਇਨਫੋਰਮੇਸ਼ਨ ਦੇਈਏ, 2 ਘੰਟੇ ਲਾਈਏ ਆਪਣੇ, ਪਹਿਲਾਂ ਰਿਸਰਚ ਕਰੀਏ, ਠੀਕ ਆ? ਹੁਣ ਫੇਰ ਹੈਗਾ, ਜਿੱਦਾਂ ਕਿਹਾ ਕਿ ਇੱਕ ਬੰਦਾ ਰਾਜਕੁਮਾਰ ਹੁੰਦਾ ਕਮੈਂਟਾਂ 'ਚ, ਉਹ ਫੇਰ ਵੀ ਨਹੀਂ ਖੁਸ਼ ਕਿ ਯਾਰ ਇਹ ਪਤਾ ਨਹੀਂ ਨੈਗੇਟਿਵ ਨਿਊਜ਼ ਦੇਈ ਜਾ ਰਹੇ ਆ। ਸੋ ਇਹ ਹੈ ਕਿ ਬਈ ਯਾਰ ਇਹਨੂੰ ਸੁਣ ਲਓ, ਠੀਕ ਆ? ਕਿਸੇ ਤੇ ਵੀ ਆ ਸਕਦੀ ਹੈ, ਜੇ ਇੱਕ ਬੰਦੇ ਤੇ ਉਹ ਵਾਪਰੀ ਹੈ, ਤੁਹਾਡੇ ਨਾਲ ਵੀ ਵਾਪਰ ਸਕਦੀ ਆ। ਨੌਲੇਜ ਉੱਥੇ ਐਕਸਰਸਾਈਜ਼ ਕਰੋ, ਗੱਲਾਂ ਬਾਤਾਂ ਉੱਥੇ ਨਹੀਂ ਕੰਮ ਆਉਣੀਆਂ ਤੁਹਾਡੇ, ਠੀਕ ਆ? ਫੋਨ ਆ ਫਰੈਂਡ ਨਹੀਂ ਉੱਥੇ ਕੰਮ ਆਉਣਾ। ਤੇ ਉਦੋਂ ਇਹ ਜਿਹੜੀ ਤੁਹਾਡੀ ਜਾਣਕਾਰੀ ਆ, ਤੇ ਰਾਜਕਰਨ ਜੀ ਇੱਕ ਤੁਹਾਨੂੰ ਉਹ ਦਿੱਤੇ ਸੀਗੇ ਕਾਰਡਸ ਵਗੈਰਾ ਦਿੱਤੇ ਸੀਗੇ, ਸੈਂਡ ਕੀਤੇ ਸੀਗੇ, ਮੈਂ ਉਹ ਵੀ ਆਪਣੀ ਜੇ ਵੈਬਸਾਈਟ ਤੇ ਜਾਂ ਵੀਡੀਓ ਤੇ ਸ਼ੇਅਰ ਕਰ ਦਿਓ। ਜੀ, ਕਰ ਦਿੰਦੇ ਹੋ ਜੀ। ਮੇਰੇ ਵੀ ਸੋਸ਼ਲ ਮੀਡੀਆ ਤੇ ਸ਼ੇਅਰਡ ਆ, ਉਹਨੂੰ ਪ੍ਰਿੰਟ ਕਰਕੇ ਪਲੀਜ਼ ਆਪਣੇ ਕੋਲ ਘਰੇ, ਵਰਕ ਪਲੇਸ ਤੇ, ਗੱਡੀ ਦੇ ਵਿੱਚ, ਟਰੱਕ ਦੇ ਵਿੱਚ ਉਹਦੀਆਂ ਕਾਪੀਜ਼ ਰੱਖੋ ਸਿੱਧੀਆਂ। ਸੋ ਪਹਿਲਾਂ ਜਿਹੜਾ ਅਫਸਰ ਆ ਉਹਨੂੰ ਉਹ ਦਿਓ, ਠੀਕ ਆ? ਆਪਣੇ ਕੈਮਰੇ ਵਗੈਰਾ ਜੇ ਔਨ ਰੱਖੋ, ਉਹ ਜਿਹੜੇ ਕਾਰਡ ਵਗੈਰਾ ਜਦੋਂ ਤੁਸੀਂ ਉਹਨੂੰ ਦਿੰਨੇ ਆ, ਹੁਣ ਉਹਨਾਂ ਨੇ ਧੱਕਾ ਤਾਂ ਕਰਨਾ ਹੀ ਆ, ਠੀਕ ਆ? ਬਾਅਦ 'ਚ ਦੇਖਾਂਗੇ ਆਪਾਂ ਫਿਰ ਕਿ ਜਦੋਂ ਇਹ ਲਾਅ ਸੂਟ ਵਗੈਰਾ ਹੁੰਦੇ ਆ, ਉਦੋਂ ਸਾਡੇ ਉਹ ਕੰਮ ਕਿੱਦਾਂ ਆਂਦਾ। ਸੋ ਇਸ ਵੇਲੇ ਜਿਹੜੀ ਆਪਾਂ ਚੀਜ਼ ਕਰ ਸਕਦੇ ਆ, ਆਪਾਂ ਉਹਨਾਂ ਨੂੰ ਦੱਸ ਸਕਦੇ ਆ ਕਿ ਭਾਈ ਸਾਡੇ ਇਹ ਹੱਕ ਆ। ਐਗਜ਼ੈਕਟਲੀ। ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਤੁਹਾਡੀ ਗੱਲ ਸੁਣ ਲੈਣੀ ਆ ਜਾਂ ਉਹ ਆ। ਤੁਹਾਨੂੰ ਪਤਾ ਉਹ ਤਾਂ ਹੁਣ ਦੇਖੋ ਤੁਸੀਂ ਕਿ ਐਡੇ ਵੱਡੇ ਲੈਵਲ ਤੇ ਵੀ ਈਵਨ ਯੂਕਰੇਨ ਵਾਲਾ ਮਸਲਾ ਸੀਗਾ, ਉਹ ਤਾਂ ਏਦਾਂ ਹੈਂਡਲ ਕਰ ਰਹੇ ਆ ਉਹਨੂੰ ਜਿੱਦਾਂ ਹਾਈ ਸਕੂਲ ਦੇ 2 ਜਵਾਕ ਜਿੱਦਾਂ ਲੜਨ ਦੇ ਹੁੰਦੇ ਆ। ਡਿਪਲੋਮੈਸੀ ਵਗੈਰਾ ਉਹਦਾ ਤੇ ਕੰਮ ਜਿਹੜਾ ਹੁਣ ਆਊਟ ਆਫ ਦਾ ਵਿੰਡੋ ਹੀ ਹੈਗਾ, ਹਨਾ? ਛਿੱਕੇ ਢੰਗ ਸੋ ਜੀ। ਹਾਂਜੀ, ਸੋ ਹਾਲਾਤ ਨੂੰ ਸਮਝਿਆ ਕਰੋ ਕਿ ਕੀ ਚੀਜ਼ ਚੱਲਦੀ ਆ, ਠੀਕ ਆ? ਹਰ ਵੇਲੇ ਐਵੇਂ ਹੀ ਮਤਲਬ ਨਿਆਣਿਆਂ ਵਾਂਗੂ ਕਮੈਂਟਾਂ 'ਚ ਆ ਕੇ ਰੋਈ ਜਾਣਾ, ਉਹ ਕਰੀ ਜਾਣਾ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਆ? ਜੋ ਰਿਐਲਿਟੀ ਤੁਹਾਨੂੰ ਸਮਝੋ, ਰਿਐਲਿਟੀ ਸਮਝੋ। ਰਿਐਲਿਟੀ ਨੂੰ ਸਮਝੋ, ਜਿੱਧਰ ਦੀ ਹਵਾ ਚੱਲਦੀ ਪਈ ਆ, ਕਾਫੀ ਸਟਰੋਂਗ ਉਹਨਾਂ ਦਾ ਇਮੀਗ੍ਰੇਸ਼ਨ ਤੇ ਪ੍ਰੈਸ਼ਰ ਆ। ਬਜਟ ਉਹ 10 ਟਾਈਮਸ ਵਧਾ ਰਹੇ ਆ ਤੇ ਉਹਦਾ ਸਿੰਪਲ ਤੇ ਸਿੰਪਲ ਇੱਕ ਮਕਸਦ ਆ ਯਾਰ, ਸਿੰਪਲ ਮੈਥ ਕਰੋ, 10 ਗੁਣਾ ਉਹਨਾਂ ਨੇ ਐਨਫੋਰਸਮੈਂਟ ਆਪਣਾ ਵੱਧਤਾ। ਅਗਲਾ ਬੈਕ ਆਫ ਹੀ ਨਹੀਂ ਕਰ ਰਿਹਾ, ਅਗਲਾ ਸਿੱਧਾ ਹੀ ਕਹਿੰਦਾ ਯਾਰ ਆਪਾਂ ਡੰਡਾ ਮਾਰਨਾ। ਉਹਨੂੰ ਪ੍ਰੈਜ਼ੀਡੈਂਟ ਨੂੰ ਉਹ ਯੂਕਰੇਨ ਨੂੰ ਕਹੀ ਜਾਂਦਾ ਏਦਾਂ, ਉਹਨੂੰ ਦੇਖੋ ਤੁਸੀਂ ਏਦਾਂ ਝਾੜਿਆ ਉਹਨੇ ਕੱਲ ਨੂੰ, ਜਿੱਦਾਂ ਨਿਆਣੇ ਨੂੰ ਨਹੀਂ ਬੰਦਾ ਝਾੜਦਾ ਹੁੰਦਾ। ਜਿਨ੍ਹਾਂ ਨੇ ਹੁਣ ਸੁਣੀ ਉਹਨਾਂ ਦੀ ਵੀਡੀਓ, ਉਹ ਤਾਂ ਬੰਦਾ ਦੇਖਦਾ ਯਾਰ ਇਹ ਪ੍ਰੈਜ਼ੀਡੈਂਟ ਗੱਲ ਕਰ ਰਹੇ ਆ ਆਪਸ ਦੇ ਵਿੱਚ ਕਿ ਕੀ ਚੱਕਰ ਇਹ ਪੈ ਰਿਹਾ। ਤੇ ਵਾਈਸ ਪ੍ਰੈਜ਼ੀਡੈਂਟ ਵੀ ਜਿਹੜਾ, ਉਹਦੀ ਵੀ ਫੁੱਲ ਉਹਨੂੰ ਸਪੋਰਟ ਆ, ਜਿੱਦਾਂ ਉਹਨੇ ਕਹਿਣਾ ਉਦਾਂ ਉਹਨਾਂ ਨੇ ਕਰ ਦੇਣਾ, ਹਨਾ? ਤੇ ਅਗਲਿਆਂ ਨੇ ਸਾਰਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਸੀਗਾ, ਹਰੇਕ ਚੀਜ਼ ਜਿਹੜੀ ਸੀਗੀ ਕਿ ਈਵਨ ਅੱਜ ਕ੍ਰਿਮੀਨਲ ਲਾਅ ਦੇ ਰਿਲੇਟਡ ਵੀ ਕਿ ਪਲੀ ਡੀਲ ਕਿਹਨੂੰ ਦੇਣੀ ਆ, ਕਿੱਦਾਂ ਐਨਫੋਰਸ ਕਰਨਾ, ਤੇ ਉਹਨਾਂ ਨੇ ਸਿੱਧੇ ਕਿਹਾ, ਕਹਿੰਦਾ ਤੁਸੀਂ ਆਪਣੇ ਕਰੀਅਰ ਕੁਰੀਅਰ ਨਹੀਂ ਦੇਖਣੇ ਕਿ ਮੈਨੂੰ ਫਿਊਚਰ 'ਚ ਕੀ ਫਾਇਦਾ ਹੋਣਾ, ਮੈਂ ਕਿੱਦਾਂ ਵਧੀਆ ਲੱਗਣਾ, ਮੇਰੇ ਕਨਸਟੀਟਿਊਐਂਟਸ ਕੀ ਹੈਗੇ ਆ। ਤੇ ਉਹਨੇ ਇਹ ਹੈ ਕਿ ਜਿਹੜੇ ਐਪਰੋਪ੍ਰੀਏਟ ਚਾਰजेस ਆ ਫੁੱਲ ਸਵਿੰਗ 'ਚ ਜਿਹੜੇ ਤੁਸੀਂ ਲੈ ਕੇ ਜਾਣੇ ਆ। ਸੋ ਕਾਫੀ ਉਹਨਾਂ ਨੇ ਹਦਾਇਤਾਂ ਜਿਹੜੀਆਂ, ਜਿੱਦਾਂ ਬਾਈਡਨ ਨੇ ਸੌਫਟ ਕਾਰਨਰ ਕੀਤਾ ਸੀਗਾ ਕਿ ਛੋਟੇ-ਮੋਟੇ ਗੁਨਾਹ ਜਿਹੜੇ ਉਹ ਆਪਾਂ ਪ੍ਰੋਸੀਕਿਊਟ ਹੀ ਨਹੀਂ ਕਰਨੇ ਆ, ਚੋਰੀਆਂ ਚਕਾਰੀਆਂ ਆਪਾਂ ਟੈਨਸ਼ਨ ਨਹੀਂ ਲੈਣੀ, ਹਨਾ? ਤੇ ਜਿਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਤਾਂ ਪੈਸੇ ਦਿਓ ਤੁਸੀਂ, ਪੁਰਾਣੇ ਜਿਹੜੇ ਸੋ ਇਹ ਜਿਹੜਾ ਸੀਗਾ, ਹੁਣ ਉਦੋਂ ਲੋਕੀ ਦੁਖੀ ਵੀ ਬੜੇ ਸੀਗੇ ਕਿ ਯਾਰ ਚੀਜ਼ਾਂ ਚੱਕ ਹੋ ਰਹੀਆਂ, ਹੋ ਰਿਹਾ, ਇਹਨਾਂ ਨੂੰ ਕੁਛ ਕਹਿ ਨਹੀਂ ਰਿਹਾ। ਤੇ ਹੁਣ ਉਹ ਉਧਰਲੀ ਹਵਾ ਵਗ ਰਹੀ ਹੈ ਜਿੱਧਰਲੀ ਲੋਕਾਂ ਨੇ ਵੋਟ ਕੀਤੀ ਆ, ਠੀਕ ਆ? ਸੋ ਇਹਨੂੰ ਇਹ ਹੈ ਕਿ ਇਹ ਚੀਜ਼ ਨੂੰ ਸਮਝੋ, ਜਿਹੜਾ ਦੌਰ ਆ 6 ਮਹੀਨੇ ਸਾਲ ਚੱਲੂਗਾ, ਭਾਵੇਂ ਤੁਹਾਨੂੰ ਪਸੰਦ ਆ ਭਾਵੇਂ ਤੁਹਾਨੂੰ ਨਹੀਂ ਪਸੰਦ ਆ, ਅਗਲਾ ਚੱਕ ਰਿਹਾ ਲੋਕਾਂ ਨੂੰ, ਸਿੱਧੀ ਗੱਲ ਆ। ਤੇ ਟਾਰਗੇਟ ਤੋਂ, ਟਰੱਕਾਂ ਦੇ ਵੇਅਰ ਹਾਊਸਾਂ ਤੋਂ ਆਪਾਂ ਦੇਖ ਰਹੇ ਆ, ਠੀਕ ਆ? ਤੇ ਬਾਰਡਰ ਤੇ ਸਪੈਸ਼ਲੀ ਜਿਹੜੇ ਪਾਰਕਸ ਪੂਰਕਸ ਹੈਗੇ ਆ, ਪੀਸ ਆਰਚ ਪਾਰਕ, ਉੱਥੇ ਬੜਾ ਜਿਹੜਾ ਸੀਗਾ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਕੀਤਾ ਜਾ ਰਿਹਾ। ਜਸਟ ਇਨ ਜਨਰਲ ਜਿਹੜਾ ਬਾਰਡਰ ਦੇ ਲਾਗੇ ਵਾਲੇ ਜਿਹੜੇ ਸ਼ਹਿਰ ਹੁੰਦੇ ਆ, ਉੱਥੇ ਸਖਤਾਈ ਜਿਹੜੀ ਲੋੜ ਨਾਲੋਂ ਵੱਧ ਆ। ਟ੍ਰੈਫਿਕ ਸਟਾਪਾਂ ਤੇ ਵੀ ਇਹ ਜਿਹੜੀ ਗੱਲਬਾਤ ਆ ਰਹੀ ਆ। ਸੋ ਉਸੇ ਬਾਬਤ ਜਿਹੜੀ ਆਪਾਂ ਗੱਲਬਾਤ ਜਿਹੜੀ ਰਾਜਕਰਨ ਜੀ ਅੱਜ ਕਰਾਂਗੇ ਜੀ। ਉਸ ਤੋਂ ਪਹਿਲਾਂ ਅਟਾਰਨੀ ਟੇਕ ਕਹਿਣਾ ਜੀ, ਇਹ ਜਿਹੜੇ ਨੋ ਯੂਰ ਰਾਈਟਸ ਦੇ ਵਿੱਚ ਉਸ ਤੋਂ ਪਹਿਲਾਂ ਜੇ ਥੋੜ੍ਹੀਆਂ ਜਿਹੀਆਂ ਅਪਡੇਟਸ ਇੱਕ ਦੋ ਜਿਹੜੀਆਂ ਉਹ ਆਪਾਂ ਨਾਲ ਹੀ ਕਰ ਲਈਏ, ਫਿਰ ਆਪਾਂ ਹੱਕਾਂ ਵੱਲ ਨੂੰ ਜਿਹੜਾ ਚੱਲਦੇ ਹਾਂ। ਜਿਹੜੀ ਇੱਕ ਏਲੀਅਨ ਰਜਿਸਟ੍ਰੇਸ਼ਨ, ਇਮੀਗ੍ਰੇਸ਼ਨ ਰਜਿਸਟ੍ਰੇਸ਼ਨ 14 ਸਾਲ ਤੋਂ ਉੱਤੇ ਵਾਲੇ, ਥੱਲੇ ਵਾਲੇ, ਉਹਦੇ ਲਈ ਜਿਹੜੀ ਇਹ ਅਪਡੇਟ ਇੱਕ ਆਈ ਆ ਵੀ ਰਜਿਸਟਰੀ, ਜਿਹੜੀ ਨੈਸ਼ਨਲ ਰਜਿਸਟਰੀ ਬਣਾਉਣ ਵਾਲੀ ਜਿਹੜੀ ਗੱਲ ਆ, ਉਹਦਾ ਜੇ ਅਟਾਰਨੀ ਟੇਕ ਕਹਿਣਾ ਜੀ, ਥੋੜ੍ਹਾ ਜਿਹਾ ਤੁਸੀਂ ਦੱਸ ਦਿਓ, ਕਲੀਅਰਲੀ ਦੱਸ ਦਿਓ ਵੀ ਇਹ ਸ਼ੁਰੂ ਹੋ ਗਈ ਆ, ਹੋਣੀ ਆ, ਜਾਂ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਖਿਆ ਆ ਵੀ ਇੱਦਾਂ ਰਜਿਸਟਰ ਕਰਨਾ, ਤੇ ਕਿਹਨੂੰ ਰਜਿਸਟਰ ਕਰਨਾ ਪੈਣਾ ਹੈ? ਠੀਕ ਹੈ, ਹੁਣ ਦੇਖੋ, ਜੇ ਤਾਂ ਇਹਨੂੰ ਬਣਾਉਣਾ ਹੋਵੇ ਸਨਸਨੀ ਵਾਲੀ ਖਬਰ,
ਫਿਰ ਤਾਂ ਵਕੀਲ ਕਵੇ ਕਿ ਯਾਰ ਸਾਰਿਆਂ ਨੂੰ ਇਹਨਾਂ ਨੇ ਮੈਂਡੇਟਰੀ ਕਰਤਾ ਕਿ ਫਿੰਗਰਪ੍ਰਿੰਟ ਕਰੋ, ਰਜਿਸਟਰ ਕਰੋ, ਨਹੀਂ ਤੇ ਕੰਮ ਖਰਾਬ ਆ, ਕ੍ਰਿਮੀਨਲ ਪੈਨਲਟੀਜ਼ ਆ, ਸਿਵਲ ਪੈਨਲਟੀਜ਼ ਹੈਗੀਆਂ। ਤੁਹਾਡੇ ਨਾਲ ਇੱਕ ਹੋਰ ਖਬਰ ਸਾਂਝੀ ਕਰਾਂਗੇ। ਇਹ ਸਿਰਫ ਹੁਣ ਗੱਲਾਂ ਪੇਪਰ ਤੇ ਲਿਖਣ ਵਾਲੀਆਂ ਨਹੀਂ ਕਿ ਇਹਨਾਂ ਨੇ ਫਾਈਨ ਨਹੀਂ ਦੇਣੇ, ਇਹਨਾਂ ਨੇ ਕ੍ਰਿਮੀਨਲ ਪੈਨਲਟੀ ਨਹੀਂ ਕਰਨੇ। ਮੇਰੇ ਖੁਦ ਦੇ ਇੱਕ ਕਲਾਇੰਟ ਆ, ਉਹਨਾਂ ਨੂੰ ਐਕਚੁਅਲ ਦੇ ਵਿੱਚ ਟਿਕਟ ਮਿਲੀ ਹੋਈ ਆ ਤੇ ਕੋਰਟ ਵੱਲੋਂ ਸੱਦਾ ਪੱਤਰ ਵੀ ਹੈਗਾ ਵਾ ਕਿ ਤੁਸੀਂ ਆਪਣੀ ਜੇਬ ਦੇ ਵਿੱਚ ਡਾਕੂਮੈਂਟ ਨਹੀਂ ਕੈਰੀ ਕੀਤੇ, ਅੱਛਾ, ਤੇ ਉਹਨਾਂ ਠੀਕ ਨੇ ਹੈ। ਅੱਗੇ ਗਾਹਾਂ ਅਟਰਨੀਜ਼ ਵਗੈਰਾ ਦੇ ਉਹਨਾਂ ਦੇ ਨੰਬਰ ਦਿੱਤੇ ਆ ਕਿ ਤੁਸੀਂ ਵਾਸ਼ਿੰਗਟਨ ਸਟੇਟ ਦੇ ਅਟਰਨੀਆਂ ਨਾਲ ਗੱਲ ਕਰ ਲਓ ਜੇ ਉਹ ਤੁਹਾਨੂੰ ਰਿਆਇਤ ਦਿੰਦੇ ਆ, ਠੀਕ ਹੈ, ਨਹੀਂ ਤਾਂ ਕੋਰਟ ਦੀ ਪੇਸ਼ੀ ਉਹਨਾਂ ਨੇ ਕੀਤੀ ਹੋਈ ਆ। ਮਤਲਬ ਤੁਹਾਨੂੰ ਮੈਂ ਡਾਇਰੈਕਟ ਜਿਹੜਾ ਸਿੱਧਾ ਆਪਣਾ ਕੇਸ ਦੱਸ ਰਿਹਾ। ਹੂੰ, ਹੁਣ ਜਿਹੜਾ ਬੰਦਾ ਕਹਿ ਰਿਹਾ ਏਦਾਂ ਨਹੀਂ ਹੈਗਾ, ਕਿਉਂਕਿ ਉਹਦੇ ਕੋਲ ਏਦਾਂ ਦਾ ਕੇਸ ਨਹੀਂ ਹੈਗਾ, ਹੂੰ, ਠੀਕ ਹੈ। ਸੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਲੈਵਲ ਹੁੰਦੇ ਆ ਹਰੇਕ ਚੀਜ਼ ਦੇ, ਹਰੇਕ ਗੇਮ ਦੇ ਵਿੱਚ ਲੈਵਲ ਹੁੰਦੇ ਆ। ਸੋ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਕੀ ਲੈਵਲ ਆ, ਉਹਨੇ ਕੀ ਤੁਹਾਨੂੰ ਦੱਸਣਾ ਵਾ, ਠੀਕ ਹੈ। ਸੋ ਕੀ ਚੀਜ਼ ਹੈਗੀ ਹੁਣ ਰਾਜਕਰਨ ਜੀ, ਕਿ ਜੇ ਤਾਂ ਸਨਸਨੀ ਕਰਨੀ ਹੋਵੇ ਫਿਰ ਤਾਂ ਆਪਾਂ ਹੂੰ, ਦੱਸੀਏ ਕਿ ਜੀ ਸਾਰਿਆਂ ਤੇ ਮੈਂਡੇਟਰੀ ਆ, ਪਰ ਜਿਹੜਾ ਕਾਨੂੰਨ ਆ ਉਹ ਕੀ ਕਹਿੰਦਾ, ਇਹ ਪੁਰਾਣਾ ਕਾਨੂੰਨ ਇੱਕ ਹੈਗਾ ਹੂੰ, ਸੈਕਸ਼ਨ 262 ਮੇਰੇ ਖਿਆਲ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ। ਇਹ ਪਹਿਲਾਂ ਜਾਰਜ ਬੁਸ਼ ਹੋਣਾ ਨੇ ਵੀ ਵਰਤਿਆ ਸੀਗਾ ਜਦੋਂ 9/11 ਹੋਈ ਸੀਗੀ, ਤੇ ਉਹਨਾਂ ਨੇ ਕਾਫੀ ਬੰਦੇ ਜਿਹੜੇ ਚੱਕ ਲਏ ਸੀਗੇ, ਠੀਕ ਹੈ। ਤੇ ਸਪੈਸ਼ਲੀ ਬਰਾਊਨ ਮੁਸਲਿਮ, ਠੀਕ ਹੈ। ਉਹਨਾਂ ਨੇ ਸਪੈਸੀਫਿਕ ਜਿਹੜੇ ਟਾਰਗੇਟ ਕੀਤੇ ਹੋਣਗੇ ਕਿ ਸਾਰੇ ਆ ਕੇ ਆਪਣੇ ਫਿੰਗਰਪ੍ਰਿੰਟ ਦਿਓ, ਰਜਿਸਟ੍ਰੇਸ਼ਨ ਰੀਨਿਊ ਕਰਾਓ। ਹੂੰ, ਜਿਹੜੇ ਪੁਰਾਣੇ ਇੱਥੇ ਆਏ ਉਹਨਾਂ ਨੂੰ ਪਤਾ ਕਿ ਪਹਿਲਾਂ ਫਿੰਗਰਪ੍ਰਿੰਟ ਨਹੀਂ ਹੁੰਦੇ ਸੀਗੇ, ਐਡੀ ਜਿਹੜੀ ਟੈਕਨੋਲੋਜੀ ਵੀ ਨਹੀਂ ਸੀਗੀ, ਸਿਸਟਮ ਵੀ ਨਹੀਂ ਸੀਗੇ, ਕੰਪਿਊਟਰਾਈਜ਼ ਨਹੀਂ ਸੀਗਾ ਉਸ ਲੈਵਲ ਤੇ। ਜਾਂ ਫਿਰ ਕਈ ਵਾਰੀ ਜਿਹੜੇ ਤੁਹਾਡੇ ਸ਼ਾਹੀ ਵਾਲੇ ਜਿਹੜੇ ਹੁੰਦੇ ਆ, ਅੰਗੂਠਾ ਜਿਹੜਾ ਨੀਲੀ ਸ਼ਾਹੀ ਲਾ ਕੇ ਜਿਹੜੇ ਉਦਾਂ ਦੇ ਫਿੰਗਰਪ੍ਰਿੰਟ ਹੁੰਦੇ ਸੀਗੇ, ਹੂੰ, ਹੂੰ, ਉਹਨਾਂ ਚੋਂ ਕਈ ਇਹਨਾਂ ਨੇ ਕਨਵਰਟ ਕਰਤੇ ਸੀਗੇ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ, ਕਈ ਇਹਨਾਂ ਕੋਲ ਗਵਾਚ ਵੀ ਗਏ ਸੀਗੇ। ਠੀਕ ਹੈ। ਤੁਸੀਂ ਦੇਖੋ ਹੂੰ, ਫਿਜ਼ੀਕਲ ਹੂੰ, ਫਾਈਲਾਂ ਔਖੀਆਂ ਹੁੰਦੀਆਂ ਨਾ, ਆਫਿਸ ਨੂੰ ਅੱਗ ਲੱਗ ਗਈ, ਰਹਿ ਗਏ, ਕੋਈ ਰੈਕੋਰਡ ਖਰਾਬ ਹੋ ਗਿਆ, ਹਨਾ, ਕਈ ਚੀਜ਼ਾਂ। ਜੀ, ਤੇ ਜਿਹੜਾ ਕਾਨੂੰਨ ਆ ਉਹ ਬੇਸਿਕਲੀ ਕੀ ਕਹਿੰਦਾ ਹੈਗਾ, ਉਹ ਕਹਿੰਦਾ ਜਿਹੜੇ ਲੋਕਾਂ ਨੇ ਵੀਜ਼ਾ ਲਗਵਾਇਆ, ਠੀਕ ਆ, ਸੋ ਹਰੇਕ ਬੰਦਾ ਨਹੀਂ, ਜਿਹੜੇ ਲੋਕਾਂ ਨੇ ਵੀਜ਼ਾ ਲਗਵਾਇਆ, ਇਹ ਬਾਰਡਰ ਜੰਪ ਕਰਨ ਵਾਲਿਆਂ ਦੀ ਗੱਲ ਨਹੀਂ ਹੋ ਰਹੀ, ਸੇਫ ਆਇਆਂ ਦੀ ਗੱਲ ਨਹੀਂ ਹੋ ਰਹੀ। ਓਕੇ, ਜਿਹਨਾਂ ਨੇ ਵੀਜ਼ਾ ਲਗਵਾਇਆ ਸੀਗਾ, ਜਾਂ ਜਿਹੜੇ ਐਸਟਾ ਤੇ ਆ ਜਾਂਦੇ ਆ, ਜਾਂ ਜਿਹੜੇ ਕੈਨੇਡੀਅਨ ਇੰਸਪੈਕਟ ਹੋ ਕੇ ਐਡਮਿਸ਼ਨ ਜਿਹਨਾਂ ਦੀ ਹੋਈ ਆ ਬਾਰਡਰ ਰਾਹੀਂ ਜਿਹੜੇ ਆਉਂਦੇ ਆ ਨਾ, ਕੈਨੇਡਾ ਵੱਲੋਂ ਵੀ ਤੁਸੀਂ ਦੇਖੋ ਕਿ ਕਈ ਵਾਰੀ ਉਹ ਫਿੰਗਰਪ੍ਰਿੰਟ ਵਗੈਰਾ ਨਹੀਂ ਕਰਦੇ ਆ। ਹੂੰ, ਹੂੰ, ਸੋ ਉਦੋਂ ਕੀ ਸੀਗਾ ਕਿ ਜਿਹੜਾ ਕਾਨੂੰਨ ਆ ਉਹ ਕਹਿੰਦਾ ਕਿ ਇਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਤੁਸੀਂ ਕੈਪਚਰ ਕਰਨੇ ਆ, ਇਨਫੋਰਮੇਸ਼ਨ ਇਹਨਾਂ ਦੀ ਰਜਿਸਟ੍ਰੇਸ਼ਨ ਇਨਫੋਰਮੇਸ਼ਨ ਕੈਪਚਰ ਕਰਨੀ ਹੈ, ਤਾਂ ਕਿ ਸਾਨੂੰ ਪਤਾ ਹੋਵੇ ਕਿ ਕਿਹੜਾ ਵੀਜ਼ਾ ਕਿਹਨੂੰ ਬਿਲੋਂਗ ਕਰਦਾ ਹੈ, ਕੀ ਚੀਜ਼ ਹੈਗੀ, ਠੀਕ ਹੈ। ਓਕੇ, ਸੋ ਇਹ ਪਹਿਲਾਂ ਦੀ ਵੀ ਬੁਸ਼ ਨੇ ਵੀ ਇੱਥੇ ਬੜਾ ਡੰਡਾ ਚਾੜਿਆ ਸੀਗਾ ਉਦੋਂ। ਕਾਫੀ ਪੁਰਾਣੀਆਂ ਤੁਸੀਂ ਖਬਰਾਂ ਜਿਹੜੀਆਂ 2002 ਦੇ ਲਾਗੇ ਛਾਗੇ ਜਾ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਣਾ ਹੂੰ, ਕਿ ਉਦੋਂ ਵੀ ਇਹ ਜਿਹੜੀ ਹਵਾ ਚੱਲੀ ਸੀਗੀ। ਹੁਣ ਕੀ ਹੈਗਾ ਕਿ ਸੇਮ ਉਹੀ ਰੂਲ ਆ ਕਿ ਜੇ ਕੋਈ 14 ਸਾਲ ਜਾਂ 14 ਸਾਲ ਦੀ ਉਮਰ ਤੋਂ ਜ਼ਿਆਦਾ ਹੂੰ, 30 ਦਿਨ ਜਾਂ 30 ਦਿਨ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਉਹ ਰਹਿ ਰਿਹਾ, ਠੀਕ ਆ, ਓਕੇ, ਮਹੀਨੇ ਤੋਂ ਜ਼ਿਆਦਾ ਉਹ ਅਮਰੀਕਾ 'ਚ ਰਹਿ ਰਿਹਾ, 14 ਸਾਲ ਤੋਂ ਉੱਤੇ ਉਮਰ ਆ, ਉਹਨੂੰ ਮੈਂਡੇਟਰੀ ਆ ਕਿ ਉਹ ਆਪਣੇ ਜਿਹੜੇ ਬਾਇਓਮੈਟ੍ਰਿਕਸ ਦੇਵੇ, ਫਿੰਗਰਪ੍ਰਿੰਟ ਦੇਵੇ ਤੇ ਰਜਿਸਟ੍ਰੇਸ਼ਨ ਇਨਫੋਰਮੇਸ਼ਨ ਦੇਵੇ। ਜਿਹੜੇ 14 ਸਾਲ ਤੋਂ ਛੋਟੀ ਉਮਰ ਦੇ ਆ ਜਵਾਕ, ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਲੈ ਸਕਦੇ, ਰਾਈਟ। ਇਹ ਤਾਂ ਨਾਰਮਲ, ਮਤਲਬ ਕਦੀ ਵੀ ਨਹੀਂ ਲੈ ਸਕਦੇ ਉਹ। ਉਹਨਾਂ ਦੇ ਪੇਰੈਂਟਸ ਜਾਂ ਗਾਰਡੀਅਨ ਉਹਨਾਂ ਨੂੰ ਹਦਾਇਤ ਆ ਕਿ ਤੁਸੀਂ ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਇਨਫੋਰਮੇਸ਼ਨ ਆ ਉਹ ਕੰਪਲੀਟ ਕਰਨੀ ਹੈ। ਤੇ ਜਦੋਂ ਉਹਨਾਂ ਦੀ 14 ਸਾਲ ਉਮਰ ਹੋ ਜਾਂਦੀ ਆ ਤੇ 30 ਦਿਨਾਂ ਦੇ ਅੰਦਰ 14 ਸਾਲ ਦੀ ਉਮਰ ਹੋਣ ਦੇ ਤੁਸੀਂ ਉਹਨਾਂ ਦੇ ਫਿੰਗਰਪ੍ਰਿੰਟ ਤੇ ਰਜਿਸਟ੍ਰੇਸ਼ਨ ਦੁਬਾਰਾ ਰੀਨਿਊ ਕਰਾਣੀ ਹੈ। ਓਕੇ, ਸੋ ਇਹਦਾ ਮਕਸਦ ਸਿਰਫ ਇਹੀ ਹੈ ਕਿ ਉਹ ਆਪਣਾ ਡੇਟਾਬੇਸ ਜਿਹੜਾ ਵਧਾ ਰਹੇ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਲੋਕੀ ਇੱਥੇ ਰਹਿ ਰਹੇ ਆ। ਹੂੰ, 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 ਸੇਮ ਥਿੰਗ ਜਿੱਦਾਂ ਉਹਨਾਂ ਨੇ ਕਿਹਾ ਕਿ ਹੁਣ ਸਾਰਿਆਂ ਨੇ ਰੀਅਲ ਆਈਡੀ ਤੇ ਸਵਿਚ ਕਰ ਜਾਣਾ, ਉਹਨਾਂ ਨੇ ਇੱਕ ਡੇਟ ਦੇ ਦਿੱਤੀ ਸੀਗੀ ਜੋ ਵੀ ਮਈ 2025 ਹੈ ਮੇਰੇ ਖਿਆਲ। ਹਾਂਜੀ, ਸੋ ਉਹ ਤੁਸੀਂ 에ਅਰਪੋਰਟ ਵੀ ਜਾਓ ਜੇ ਤੁਹਾਨੂੰ ਹਮੇਸ਼ਾ ਰਿਮਾਈਂਡ ਕਰਾਉਗੇ ਕਿ ਠੀਕ ਹੈ ਤੁਹਾਡੀ ਰੀਅਲ ਆਈਡੀ ਬਾਰੇ ਯਾਦ ਰੱਖਿਓ, ਰੀਅਲ ਆਈਡੀ ਬਾਰੇ ਯਾਦ ਰੱਖਿਓ, ਪਾਸਪੋਰਟ ਤੁਹਾਨੂੰ ਨਹੀਂ ਤਾਂ ਚਾਹੀਦਾ ਹੋਣਾ। ਸੋ ਮਤਲਬ ਉਹ ਕੀ ਹੈ ਕਿ ਉਹ ਆਪਣੇ ਸਿਸਟਮ ਜਿਹੜੇ ਸੀਗੇ ਪੁਰਾਣੇ, ਤੁਹਾਨੂੰ ਪਤਾ ਹੁਣ ਕਈ ਕਿਸਮ ਦੇ ਲਾਇਸੈਂਸ ਆ, ਕੱਚੇ ਲਾਇਸੈਂਸ ਆ, AB60 ਵਾਲੇ, ਕਈਆਂ ਦੇ ਅਸਾਈਲਮ ਦੇ ਕੇਸ ਪੈਂਡਿੰਗ ਆ, ਉਹਨਾਂ ਦੇ ਲਾਇਸੈਂਸ ਬਣ ਜਾਂਦੇ ਆ। ਸੋ ਉਹਨਾਂ ਨੇ ਬੇਸਿਕਲੀ ਇੱਕ ਸੈਪਰੇਸ਼ਨ ਰੱਖਣੀ ਆ ਕਿ ਕਿਹੜੇ ਲੋਕੀ ਵੈਟਡ ਆ, ਕਿਹੜੇ ਲੋਕੀ ਪੱਕੇ ਆ, ਕਿਹੜੇ ਲੋਕੀ ਗ੍ਰੀਨ ਕਾਰਡ ਹੋਲਡਰ ਆ, ਠੀਕ ਆ, ਕਿਹੜੇ ਲੋਕਾਂ ਨੂੰ ਜਿਹੜੇ ਦੂਸਰੇ ਬਾਈਡਨ ਹੋਣਾ ਨੇ ਲਾਇਸੈਂਸ ਵੰਡੇ ਸੀਗੇ ਉਦਾਂ ਦੇ ਪ੍ਰੋਗਰਾਮ ਤੇ। ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ AB60 ਸੀਗਾ, ਸੈਂਚੁਰੀ ਸਟੇਟ ਇਹ ਹੈਗਾ, ਇਹਦੇ ਵਿੱਚ ਕੱਚਿਆਂ ਨੂੰ ਉਹ ਲਾਇਸੈਂਸ ਦਿੰਦੇ ਆ, ਹੋਰ ਵੀ ਕਈ ਸਟੇਟਾਂ 'ਚ ਦਿੰਦੇ ਆ। ਜੀ, ਸੋ ਬੇਸਿਕਲੀ ਅਗਲਿਆਂ ਦਾ ਸਿੱਧਾ ਹੋਇਆ ਕਿ ਯਾਰ ਇੰਨੇ ਇਮੀਗ੍ਰੈਂਟ ਆ ਗਏ ਆ, ਠੀਕ ਆ, ਸੋ ਇਹ ਇਮੀਗ੍ਰੇਸ਼ਨ ਤੇ ਨੌਕ ਆਫ ਨਹੀਂ ਹੈਗਾ। ਪਰ ਜਿਹੜੇ ਤੁਸੀਂ ਦੇਖੋ ਕਿ ਹਾਈਜੈਕਰ ਸੀਗੇ ਜਿਨ੍ਹਾਂ ਨੇ ਹਮਲੇ ਕੀਤੇ ਸੀਗੇ, ਇਹਨਾਂ ਦੇ ਬੋਸਟਨ ਵੀ ਸੀਗਾ, ਨਿਊਯਾਰਕ ਵੀ ਉਹਦੇ ਵਿੱਚ ਆਇਆ, ਇਮੀਗ੍ਰੈਂਟ ਸੀਗੇ, ਇਮੀਗ੍ਰੈਂਟ ਕਨੈਕਸ਼ਨ ਸੀਗੇ। ਸਾਊਦੀ ਤੋਂ ਆਏ ਤੇ ਸੀਗੇ। ਹੂੰ, ਤੇ ਅਗਲੇ ਅਗਲੇ ਕਿਉਂ ਨਾ ਕਰਨ, ਰਾਈਟ।
ਹੁਣ ਜੇ ਤੁਸੀਂ ਉਹ ਜਹਾਜ਼ ਦੇ ਵਿੱਚ ਹੋ, ਫੇਰ ਯੂ ਵਿਲ ਪ੍ਰੇ ਕਿ ਯਾਰ ਆਹੋ ਇਹ ਸਖਤੀ ਏਦਾਂ ਦੀ ਕਰਨ ਕਿ ਆਮ ਏਦਾਂ ਦਾ ਕੋਈ ਪ੍ਰੋਬਲਮੈਟਿਕ ਬੰਦਾ ਚੜ੍ਹ ਨਾ ਜਾਵੇ। ਸੋ ਏਦਾਂ ਨਹੀਂ ਨਾ ਕਿ ਤੁਸੀਂ ਹੁਣ ਦੋਨੋਂ ਪਾਸੇ ਕਿ ਸੇਫਟੀ ਵੀ ਮਿਲੇ, ਉਹ ਵੀ ਹੋਵੇ, ਇਮੀਗ੍ਰੇਸ਼ਨ ਚੈੱਕ ਵੀ ਨਾ ਕਰੇ। ਸੋ ਅਗਲਿਆਂ ਨੇ ਦੇਖੋ ਤੁਸੀਂ ਜਿਹੜੇ ਲੋਕੀ ਹੁਣ ਉਹ ਭੇਜ ਰਹੇ ਆ, ਵੈਨੇਜ਼ੁਏਲਾ ਜਿੱਦਾਂ ਫਲਾਈਟ ਭੇਜੀ ਸੀਗੀ, ਕਿੰਨੇ ਕੁ ਉਹਦੇ ਵਿੱਚ ਤੁਹਾਨੂੰ ਲੇਡੀਜ਼ ਦਿਖ ਗਈਆਂ ਜਾਂ ਬੱਚੇ ਦਿਖ ਗਏ। ਡੈਮੋਕ੍ਰੇਟ ਤਾਂ ਰੌਲਾ ਇਹੀ ਪਾਉਂਦੇ ਨਾ ਕਿ ਬੱਚੇ ਤੰਗ ਹੋ ਜਾਣੇ, ਏਦਾਂ ਹੋ ਜਾਣੇ। ਉਹ ਤਾਂ ਭਾਈ ਸਾਰੇ ਜਿਹੜੇ ਜਹਾਜ਼ ਆ, ਯੰਗ ਉਮਰ ਦੇ ਫਾਈਟਿੰਗ ਕਲਾਸ ਜਿਹੜੇ ਬੰਦੇ ਆ, ਟੈਟੂ ਲੱਗੇ ਹੋਏ ਆ ਸਾਰੇ। ਇਹ ਨਹੀਂ ਕਿ ਟੈਟੂ ਬੁਰੇ ਆ, ਪਰ ਤੁਸੀਂ ਦੇਖੋ ਤਾਂ ਸਹੀ ਯਾਰ ਕਿ ਅਗਲੇ ਜਿਹਨਾਂ ਨੂੰ ਕਰ ਰਹੇ ਆ ਉਹ ਵੀ ਹੱਥ ਉੱਤੇ ਚੱਕ ਕੇ ਉਹ ਵੀ ਟੌਰ ਨਹੀਂ, ਜਿਹੜੇ ਡਿਪੋਰਟ ਹੋ ਕੇ ਵਾਪਸ ਜਾ ਰਹੇ ਆ, ਉਹਨਾਂ ਦੀ ਕੋਈ ਏਦਾਂ ਦੀ ਤਾਂ ਗੱਲ ਹੈ ਨਹੀਂ ਕਿ ਕੋਈ ਜਾਨ ਬਚਾਉਣ ਨੂੰ ਆਏ ਸੀ ਜਾਂ ਕਿੱਦਾਂ ਵਾ। ਸੋ ਅਗਲਿਆਂ ਨੇ ਹੁਣ ਕੀ ਕੀਤਾ ਕਿ ਇਹ ਵਾਲਾ ਰੂਲ ਆ, ਇਹਦੇ ਥੱਲੇ ਉਹਨਾਂ ਨੇ ਪਹਿਲਾਂ ਜਿਹੜੇ ਬੰਦੇ ਉਹ ਲੈ ਕੇ ਆ ਸਕਦੇ ਆ, ਜਿਹੜੇ ਕਾਨੂੰਨ ਨਾਲ ਉਹ ਲੈ ਕੇ ਆ ਸਕਦੇ ਆ ਲੋਕੀ, ਉਹ ਆਪਣੀ ਚਪੇਟ 'ਚ ਲੈ ਕੇ ਆਉਗੇ ਕਿ ਤੁਸੀਂ ਆਪਣੀ ਫਿੰਗਰਪ੍ਰਿੰਟ ਜਿਹੜੀ ਉਹ ਦਿਓ। ਠੀਕ ਹੈ। ਜ਼ਿਆਦਾਤਰ ਜਿਹੜੇ ਲੋਕਾਂ ਨੇ ਅਸਾਈਲਮ ਵਗੈਰਾ ਕੀਤੀ ਸੀਗੀ, ਜਿਹਨੇ ਕੁਛ ਵੀ ਫਾਈਲ ਕੀਤਾ, EAD ਵਰਕ ਪਰਮਿਟ ਫਾਈਲ ਕੀਤਾ, ਉਹਨਾਂ ਦੇ ਫਿੰਗਰਪ੍ਰਿੰਟ ਆਲਰੇਡੀ ਕੈਪਚਰ ਹੋ ਗਏ ਆ, ਹਨਾ। ਸੋ ਉਸ ਤੋਂ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਇਮੀਗ੍ਰੇਸ਼ਨ 'ਚ ਅੱਜ-ਕੱਲ੍ਹ, ਕੋਈ ਵੀ ਚੀਜ਼ ਤੁਸੀਂ ਫਾਈਲ ਕਰੋ। ਪਰ ਕਈ ਲੋਕੀ ਅਜੇ ਵੀ ਉਰੇ ਏਦਾਂ ਦੇ ਆ ਜਿਨ੍ਹਾਂ ਨੇ ਕੁਛ ਨਹੀਂ ਫਾਈਲ ਕੀਤਾ। ਉਹਦੇ ਕਈ ਰੀਜ਼ਨ ਹੋ ਸਕਦੇ ਆ, ਹੋ ਸਕਦਾ ਉਹਦਾ ਕ੍ਰਿਮੀਨਲ ਰੈਕਡ ਹੋਵੇ, ਹੋ ਸਕਦਾ ਉਹਨਾਂ ਦੀ ਕੰਟਰੀ 'ਚ ਉਹ ਵਾਂਟਡ ਹੋਣ, ਕੋਈ ਮਰਡਰ ਆ, ਕੁਛ ਆ, ਉਹਨਾਂ ਦੀ ਐਕਸਟ੍ਰਾਡਾਈਸ਼ਨ ਹੋਣੀ, ਜਿਹੜੀ ਐਕਸਟ੍ਰਾਡਾਈਸ਼ਨ ਮੰਗਦੀ ਉਹਨਾਂ ਦੀ ਕੰਟਰੀ। ਹੋ ਸਕਦਾ ਕਿ ਉਹਨਾਂ ਨੇ ਆਇਡੈਂਟੀਟੀਜ਼ ਆਪਣੀਆਂ ਜਿਹੜੀਆਂ ਜਾਲੀ, ਆਪਣਾ ਨਾਮ-ਨੂਮ ਚੇਂਜ ਕਰ ਲਿਆ, 2-2 3-3 ਅਸਾਈਲਮ ਲਾਏ ਆ, ਰਾਈਟ। ਐਨੀਥਿੰਗ ਇਜ਼ ਪੋਸੀਬਲ। ਤੇ ਇਹਦੀ ਚਪੇਟ ਦੇ ਵਿੱਚ ਫਿਰ ਜਿਹੜਾ ਬੰਦਾ ਇਸ ਵੇਲੇ ਆ ਰਿਹਾ, ਉਹ ਉਹਨਾਂ ਨੂੰ ਕਹਿ ਰਹੇ ਆ ਕਿ ਜਿਹੜੇ ਵੀਜ਼ੇ ਵਾਲੇ ਸੀਗੇ, ਐਸਟਾ ਵਾਲੇ ਸੀਗੇ, ਜਿਹੜੇ ਕੈਨੇਡੀਅਨ ਐਂਟਰੈਂਟ ਸੀਗੇ, ਜਿਹਨਾਂ ਦੇ ਫਿੰਗਰਪ੍ਰਿੰਟ ਹੋਣੇ ਚਾਹੀਦੇ ਸੀ ਪਰ ਹੋ ਨਹੀਂ ਪਾਏ, ਉਹਨਾਂ ਨੂੰ ਜਿਹੜੀ ਫਿੰਗਰਪ੍ਰਿੰਟ ਰਜਿਸਟ੍ਰੇਸ਼ਨ ਕਰਨੀ ਜਿਹੜੀ ਜ਼ਰੂਰੀ ਹੈ। ਇਹਦਾ ਹੁਣ ਜਿਹੜਾ ਪ੍ਰੋਸੈਸ ਆ, ਕਿੱਦਾਂ ਕਰਨੀ ਆ, ਇਮੀਗ੍ਰੇਸ਼ਨ ਨੇ ਅੱਗੇ ਕੀ ਕਰਨਾ, ਕੀ ਉਹਨਾਂ ਦਾ ਮੈਕੈਨਿਜ਼ਮ ਹੋਣਾ, ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਪਣੇ ਅਪਡੇਟ ਦਿੱਤਾ ਸੀਗਾ, USCIS ਵਾਲਿਆਂ ਨੇ ਆਪਣੀ ਵੈਬਸਾਈਟ ਤੇ ਉਹ ਇਹਨੂੰ ਕਹਿੰਦੇ ਆ ਕਿ ਤੁਸੀਂ ਇਹਦੇ ਵਿੱਚ ਸਿਵਲ ਪੈਨਲਟੀ ਲਗਾਓ, ਠੀਕ ਆ, ਫਾਈਨ ਲਗਾਓ ਜੇ ਨਹੀਂ ਬੰਦਾ ਕਰਦਾ, ਤੇ ਮਿਸਡਮੀਨਰ ਚਾਰजेस ਵੀ ਜਿਹੜੇ ਲਗਾਓ ਕੋਰਟ ਦੇ ਵਿੱਚ ਕਿ ਇਹ ਮਿਸਡਮੀਨਰ ਹੈਗਾ, ਠੀਕ ਆ। ਸੋ ਇਹ ਡਾਇਰੈਕਟ ਹਦਾਇਤ ਆ, ਇਹ ਡਰਾਉਣ ਡਰੂਣ ਵਾਲੀ ਕੋਈ ਗੱਲ ਨਹੀਂ, ਲਾਅ ਆ, ਠੀਕ ਆ। ਜੇ ਨਹੀਂ ਕਰੋਗੇ ਤੁਹਾਡੀ ਪ੍ਰੋਬਲਮ, ਠੀਕ ਆ, ਫੇਰ ਨਾ ਕਿਉਂ ਕਿ ਮਿਸਡਮੀਨਰ ਜਿਹੜਾ ਲੱਗ ਗਿਆ। ਤੇ ਇੰਨੀ ਕੁ ਜੀ ਜਿਹੜੀ ਚੀਜ਼ ਸੀਗੀ ਇਹਦੇ ਵਿੱਚ, ਜ਼ਿਆਦਾਤਰ ਜਿਹੜੇ ਮੈਜੋਰਟੀ ਆਪਾਂ ਨੂੰ ਸੁਣਨ ਵਾਲੇ ਆ, ਤੁਹਾਡੇ ਸਾਰਿਆਂ ਨੇ ਵਰਕ ਪਰਮਿਟ ਤੁਸੀਂ ਫਿੰਗਰਪ੍ਰਿੰਟ ਕੀਤੇ ਹੋਏ, ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਇਹਦੇ ਵਿੱਚ। ਜੀ ਜੀ, ਬਿਲਕੁਲ। ਸੋ ਇਹ ਜਿਹੜੀ ਚੀਜ਼ ਹੈ, ਇਹ ਧਿਆਨ ਦੇ ਨਾਲ ਜਿਹੜੀ ਉਹ ਤੁਸੀਂ ਡੈਫੀਨੇਟਲੀ ਸੁਣ ਲਓ। ਅੱਛਾ, ਤੇ ਹੁਣ ਟਰਨੀ ਕਹਿਣਾ ਜੀ, ਆਪਾਂ ਜਿੱਦਾਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਵੀ ਰਿਐਲਿਟੀ ਕੀ ਆ ਤੇ ਕਾਨੂੰਨ ਕੀ ਆਂਦਾ ਆ, ਉਹ ਜਿਹੜੀਆਂ ਦੋ ਡਿਫਰੈਂਟ ਥਿੰਗਸ ਆ। ਤੁਹਾਡੇ ਕੀ ਹੱਕ ਨੇ, ਕੀ ਇਖਤਿਆਰ ਨੇ, ਉਹ ਜਿਹੜਾ ਤੁਸੀਂ ਇੱਕ ਵਾਰੀ ਸੁਣ ਲਓ, ਪਰ ਰੀਅਲ ਦੇ ਵਿੱਚ ਕੀ ਹੋ ਰਿਹਾ ਉਹ ਤੁਸੀਂ ਵੀ ਆ ਕੇ ਜਿਹੜਾ ਉਹ ਦੱਸ ਸਕਦੇ ਆ, ਬਾਅਦ ਦੇ ਵਿੱਚ ਦੱਸਿਓ ਵੀ ਕਿਵੇਂ ਕਿਹਦੇ ਨਾਲ ਕੀ ਕੁਛ ਜਿਹੜਾ ਉਹ ਵਾਪਰਿਆ। ਨੋ ਯੂਰ ਰਾਈਟਸ ਦੇ ਵਿੱਚ ਹੁਣ ਜੇ ਤੁਹਾਡੇ ਵਰਕ ਪਲੇਸ ਦੇ ਉੱਤੇ ਆਈਸ ਆਉਂਦੀ ਆ, ਸ਼ੁਰੂਆਤੀ ਦਿਨਾਂ ਦੇ ਵਿੱਚ ਆਈਸ ਦੀਆਂ ਬਹੁਤ ਜ਼ਿਆਦਾ ਖਬਰਾਂ ਸੀ, ਫਿਰ ਇਹਨਾਂ ਦੀਆਂ ਆਈਸ ਦੀਆਂ ਰੇਟ ਦਾ ਲੀਕ ਹੋਣ ਲੱਗ ਗਿਆ, ਲੋਕ ਉੱਥੇ ਬੁੱਲ ਹੌਰਨ ਲੈ ਕੇ ਪਹੁੰਚਣ ਲੱਗ ਗਏ, ਉਹਨਾਂ ਨੇ ਰੋਕਿਆ। ਇਹ ਖਾਸੇ ਇਸ ਚੀਜ਼ ਤੋਂ ਨਿਰਾਸ਼ ਵੀ ਆ ਤੇ ਨਾਰਾਜ਼ ਵੀ ਆ ਵੀ ਇਦਾਂ ਕਿਉਂ ਜਿਹੜਾ ਹੋਈ ਜਾਂਦਾ। ਅੰਦਰੋਂ ਜਿਹੜੀਆਂ ਲੀਕਸ ਆ ਉਹਨੂੰ ਜਿਹੜਾ ਕਹਿੰਦੇ ਵੀ ਬੰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ, ਪਰ ਫਿਰ ਵੀ ਆਈਸ ਨੇ ਛਾਪੇ ਮਾਰੀ ਜਾਣੇ ਆ, ਪਤਾ ਲੱਗੇ ਨਾ ਲੱਗੇ ਉਹ ਡਿਫਰੈਂਟ ਗੱਲ ਆ। ਵਰਕ ਪਲੇਸ ਦੇ ਉੱਤੇ ਜੇ ਆਈਸ ਆਉਂਦੀ ਹੈ ਤੇ ਤੁਹਾਡੇ ਉੱਥੇ ਲੋਕਾਂ ਦੇ ਕੀ ਅਖਤਿਆਰ ਨੇ, ਇੱਕ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਦੇ ਕੇਸ ਵਗੈਰਾ ਲੱਗੇ ਆ, ਜਿਹੜੇ ਅਸਾਈਲਮ ਦੇ ਰਾਹ ਦੇ ਉੱਤੇ ਪਏ ਆ, ਕੀ ਤੁਹਾਡੇ ਉੱਥੇ ਹੱਕ ਜਿਹੜੇ ਉਹ ਬਣਦੇ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਲੈ ਕੇ? ਰਾਈਟ। ਸੋ ਤੁਸੀਂ ਜੋ ਮਰਜ਼ੀ ਕਹੋ ਕਿ ਤੁਹਾਡੀ ਪ੍ਰਾਪਰਟੀ ਆ, ਤੁਹਾਡਾ ਜਿਹੜਾ ਆਫਿਸ ਆ, ਤੁਹਾਡਾ ਰੈਸਟੋਰੈਂਟ ਆ, ਸੋ ਉਹਦੇ ਵਿੱਚ ਵੀ ਇੱਕ ਪਬਲਿਕ ਏਰੀਆ ਹੁੰਦਾ, ਇੱਕ ਨਾਨ ਪਬਲਿਕ ਏਰੀਆ ਹੁੰਦਾ, ਠੀਕ ਆ। ਸਾਰਿਆਂ ਨੂੰ ਸਿਟੀ ਨੇ ਲਾਇਸੈਂਸ ਦਿੱਤਾ ਹੁੰਦਾ, ਤੁਹਾਡੀ ਪ੍ਰਾਪਰਟੀ ਨਹੀਂ ਹੈਗੀ। ਜਦੋਂ ਤੁਹਾਡਾ ਬਿਜ਼ਨਸ ਖੁੱਲਾ ਹੈਗਾ, ਉਹ ਪਬਲਿਕ ਏਰੀਆ ਹੈਗਾ, ਉਹ ਤੁਹਾਡੀ ਲੌਬੀ ਦੇ ਵਿੱਚ ਆ ਸਕਦੇ ਆ, ਠੀਕ ਆ। ਆਈਸ ਵਾਲਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ। ਸੋ ਸਾਰਿਆਂ ਨੂੰ ਕੁਛ ਨਾ ਕੁਛ ਜਿਹੜੇ ਅਧਿਕਾਰ ਹੈਗੇ ਆ, ਭਾਵੇਂ ਬੰਦਾ ਅਨਡਾਕੂਮੈਂਟਡ ਹੀ ਹੈਗਾ, ਕੁਛ ਨਾ ਕੁਛ ਜਿਹੜੀ US ਕਨਸਟੀਟਿਊਸ਼ਨ ਹੈਗੀ ਆ ਉਹਨਾਂ ਨੂੰ ਹੱਕ ਜਿਹੜੀ ਦਿੰਦੀ ਹੈ, ਠੀਕ ਹੈ। ਸੋ ਪਹਿਲੀ ਚੀਜ਼ ਇਹ ਦੇਖੋ ਕਿ ਜੇ ਤੁਹਾਡੇ ਉਹਨਾਂ ਨੇ ਪ੍ਰਾਈਵੇਟ ਏਰੀਆ ਸਰਚ ਕਰਨੇ ਆ ਤੇ ਉਹਨਾਂ ਕੋਲ ਸਰਚ ਵਾਰੰਟ ਜਿਹੜਾ ਹੋਣਾ ਚਾਹੀਦਾ। ਸੋ ਫॉर ਐਗਜ਼ਾਮਪਲ ਜਿਹੜੀ ਜੇ ਉਹਨਾਂ ਨੇ ਤੁਹਾਡੀ ਕਿਚਨ ਦੇ ਵਿੱਚ ਛਾਪੇਮਾਰੀ ਕਰਨੀ ਹੈ, ਉਹਦੇ ਵਾਸਤੇ ਉਹਨਾਂ ਨੂੰ ਵਾਰੰਟ ਚਾਹੀਦਾ, ਉਹ ਲੈ ਕੇ ਆਉਗੇ। ਉਹ ਨਹੀਂ ਕਰ ਸਕਦੇ, ਉਹ ਇਲੀਗਲ ਸਰਚ ਜਿਹੜੀ ਹੋ ਜਾਣੀ, ਤੁਸੀਂ ਉਹਨੂੰ ਸਟਾਪ ਕਰ ਸਕਦੇ ਆ, ਪੁੱਛ ਸਕਦੇ ਆ ਕਿ ਪਹਿਲਾਂ ਵਾਰੰਟ ਦਿਖਾਓ, ਠੀਕ ਆ। ਉਹਦੇ ਵਿੱਚ ਤੁਹਾਡੀ ਪ੍ਰਾਪਰਟੀ ਦਾ ਐਡਰੈਸ ਜਾਂ ਬਿਜ਼ਨਸ ਦਾ ਨਾਮ ਜਿਹੜਾ ਲਿਖਿਆ ਹੋਣਾ ਚਾਹੀਦਾ। ਨਾਨ ਪਬਲਿਕ ਏਰੀਆ ਦੇ ਵਿੱਚ ਇੰਪਲੋਇਰ ਜਿਹੜਾ ਹੈਗਾ, ਜਿਹੜਾ ਮਾਲਕ ਹੈਗਾ, ਉਹਨੇ ਕੰਸੈਂਟ ਦੇਣਾ ਵਾ। ਸਾਰੇ ਜਿਹੜੇ ਤੁਹਾਡੇ ਮੁਲਾਜ਼ਮ ਆ, ਜਿਹੜੇ ਫਰੰਟ ਡੈਸਕ ਤੇ ਆ,
ਜੇ ਕੋਈ ਤੁਹਾਡਾ ਕੈਸ਼ੀਅਰ ਆ, ਉਹਨੂੰ ਬੇਸਿਕਲੀ ਸਿੱਧੇ ਕਹੋ ਕਿ ਤੂੰ ਹੀ ਇਹੀ ਕਹਿਣਾ ਕਿ ਮੈਨੂੰ ਅਥਾਰਟੀ ਨਹੀਂ ਹੈਗੀ, ਮੇਰੇ ਮਾਲਕ ਨਾਲ ਗੱਲ ਕਰੋ। ਤੇ ਫਿਰ ਜਿਹੜਾ ਓਕੇ। ਮਾਲਕ ਆ ਅੱਗੋਂ ਅਵੇਲੇਬਲ ਹੋਵੇ ਗੱਲ ਕਰਨ ਲਈ, ਕਿ ਇਹ ਨਹੀਂ ਕਿ ਆਈਸ ਨੇ ਵੇਟ ਕਰੀ ਜਾਣੀ ਤੇ ਮਾਲਕ ਕਵੇ ਮੈਂ ਫੋਨ ਨਹੀਂ ਚੱਕਣਾ। ਤੇ ਇਹ 2 ਚੀਜ਼ਾਂ ਪਹਿਲਾਂ ਤਾਂ ਯਾਦ ਰੱਖੋ, ਠੀਕ ਆ, ਕਿ ਪਬਲਿਕ ਏਰੀਆ ਤੇ ਨਾਨ ਪਬਲਿਕ ਏਰੀਆ। ਪਬਲਿਕ ਏਰੀਆ 'ਚੋਂ ਆ ਸਕਦੇ ਆ, ਪਿੱਛੇ ਜਿਹੜੇ ਬੈਕ ਦੇ ਵਿੱਚ ਕਿਚਨ ਕੁਚਨ ਨਾਨ ਪਬਲਿਕ ਜਿਹੜੇ ਏਰੀਏ ਆ, ਉਹਦੇ ਵਿੱਚ ਜਾਣ ਲਈ ਉਹਨਾਂ ਨੂੰ ਵਾਰੰਟ ਤੇ ਕੰਸੈਂਟ ਜਿਹੜਾ, ਉਹ 2 ਚੀਜ਼ਾਂ ਜਿਹੜੀਆਂ ਰੱਖੋ। ਜੇ ਉਹਨਾਂ ਕੋਲ ਵਾਰੰਟ ਨਹੀਂ ਹੈਗਾ ਪਰ ਤੁਹਾਡੇ ਮੁਲਾਜ਼ਮ ਨੇ ਕਹਿ ਦਿੱਤਾ ਕਿ ਨਹੀਂ ਕੋਈ ਚੱਕਰ ਨਹੀਂ, ਡਰ ਗਿਆ ਤੁਹਾਡਾ ਮੁਲਾਜ਼ਮ, ਠੀਕ ਆ, ਤੁਸੀਂ ਹਲਕਾ ਬੰਦਾ ਅੱਗੇ ਰੱਖਿਆ, ਯੂਨੀਫਾਰਮ ਦੇਖ ਕੇ, ਬੰਦੂਕਾਂ ਦੇਖ ਕੇ ਡਰ ਗਿਆ ਤੇ ਉਹਨੇ ਕਹਿਤਾ ਜਾਓ ਜੀ, ਤੇ ਫਿਰ ਉਹ ਕੰਸੈਂਟ ਮੰਨੀ ਜਾਣੀ ਆ, ਠੀਕ ਆ। ਜਿਹੜਾ ਬੰਦਾ ਤੁਸੀਂ ਉੱਥੇ ਤੈਨਾਤ ਕੀਤਾ, ਉਹ ਜਾਂ ਤਾਂ ਪਹਿਲਾਂ ਉਹਦੀ ਟ੍ਰੇਨਿੰਗ ਕਰੋ, ਉਹਨੂੰ ਸਹੀ ਤਰ੍ਹਾਂ ਦੱਸੋ, ਠੀਕ ਆ, ਕਿ ਇਹ ਨਹੀਂ ਕਿ ਉਹ ਆਪ ਦੌੜਿਆ ਫਿਰਦਾ ਹੋਵੇ, ਕਿ ਪੁਲਿਸ ਆਵੇ ਤੇ ਉਹ ਆਪ ਦੌੜ ਜਾਵੇ ਬੰਦਾ ਤੁਹਾਡਾ। ਸੋ ਉਹ ਆਪਣੀ ਗਰਾਊਂਡ ਲਵੇ, ਚੈੱਕ ਕਰੇ, ਉਹਨੂੰ ਇੰਗਲਿਸ਼ ਆਂਦੀ ਹੋਵੇ ਕਿ ਵਾਰੰਟ ਹੈਗਾ ਕਿ ਨਹੀਂ ਹੈਗਾ, ਉਹ ਸਾਰੀਆਂ ਚੀਜ਼ਾਂ। ਕੀ ਹੁਣ ਕਰਨਾ, ਠੀਕ ਆ, ਕਾਨੂੰਨ ਕੀ ਕਹਿੰਦਾ ਹੈਗਾ, ਪਹਿਲਾਂ ਉਹਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕਾਨੂੰਨ ਕਹਿੰਦਾ ਹੈਗਾ, ਤੇ ਕਾਮਨ ਸੈਂਸ ਵੀ, ਕਿ ਕਾਮ ਰਹੋ, ਠੀਕ ਆ, ਭੱਜਣਾ ਨਹੀਂ, ਪੈਨਿਕ ਨਹੀਂ ਕਰਨਾ, ਠੀਕ ਆ। ਜੇ ਪਹਿਲਾਂ ਹੀ ਬੰਦਾ ਡਰਿਆ ਜਿਹਾ, ਉਹ ਤਾਂ ਫਿਰ ਐਂ ਲੱਗੂਗਾ ਕਿ ਇਹ ਕੁਛ ਲੁਕਾਉਣ ਦੀ ਕੋਸ਼ਿਸ਼ ਕਰਦਾ ਪਿਆ। ਨਾਰਮਲ ਜਿੱਦਾਂ ਹੁੰਦਾ, ਨਾਰਮਲ ਰਹਿਣਾ। ਹੁਣ ਜੇ ਠੀਕ ਹੈ। ਤੁਹਾਡਾ ਬੰਦਾ ਅੱਗੇ ਰਿਸੈਪਸ਼ਨ ਤੇ ਖੜਾ ਕੰਬਣ ਲੱਗ ਪਿਆ, ਕੁਛ ਕਰ ਪਿਆ, ਆਵਾਜ਼ ਨਾ ਉਹਦੀ ਹੋਵੇ, ਨਿਕਲੇ ਨਾ, ਪੜ੍ਹਨ ਨਾ ਹੋਵੇ, ਕੋ ਹੱਥ ਉਹਦੇ ਕੰਬੀ ਜਾਣ, ਟੂ ਬੈਡ। ਫਿਰ ਇੱਕ ਪਹਿਲਾਂ ਤਾਂ ਰਿਸੈਪਸ਼ਨ ਵਾਲਾ ਫਿਰ ਲਾਓ, ਠੀਕ ਆ। ਉਹ ਜਿਹੜੀ ਮੇਨ ਜਿਹੜੀ ਚੀਜ਼ ਆ, ਉਹ ਉੱਧਰ ਇਨਵੈਸਟ ਕਰੋ, ਧਿਆਨ ਦਿਓ, ਕਿਉਂਕਿ ਨਹੀਂ ਤਾਂ ਇਹ ਨਹੀਂ ਕਿ ਇੱਕ ਨੂੰ ਤੁਸੀਂ ਕਹੋ ਕਿ ਨਹੀਂ ਜੀ ਇੱਕ ਦੇ ਕੋਈ ਚੱਕਰ ਨਹੀਂ, ਇਹੀ ਲਾਣਾ, ਤੇ ਬਾਅਦ ਚ ਅਗਲਾ ਕੰਸੈਂਟ ਦੇ ਦੇਵੇ ਤੇ ਜਾ ਕੇ ਉਹ ਤੁਹਾਡੀ ਪੂਰੀ ਕਿਚਨ ਕੁਚਨ ਹਰੇਕ ਚੀਜ਼ ਜਿਹੜੀ ਬਸਟ ਕਰ ਦੇਣ। ਸੋ ਪਹਿਲੀ ਚੀਜ਼, ਪੈਨਿਕ ਨਹੀਂ ਕਰਨਾ, ਭੱਜਣਾ ਨਹੀਂ, ਠੀਕ ਆ। ਇਹ ਕਹਿਣਾ ਸੌਖਾ ਵਾ, ਜਦੋਂ ਯੂਨੀਫਾਰਮ ਸਾਹਮਣੇ ਆਂਦੀ ਆ, ਹਰੇਕ ਬੰਦੇ ਦੀ ਹਵਾ ਨਿਕਲ ਜਾਂਦੀ ਆ, ਠੀਕ ਆ। ਬਿਲਕੁਲ। ਸੋ ਆਫਿਸਰ ਜੇ ਤੁਹਾਨੂੰ ਰੋਕੇ ਤੇ ਤੁਸੀਂ ਉਹਨੂੰ ਪੁੱਛਣਾ ਕਿ ਮੈਂ ਫ੍ਰੀ ਹੈਗਾ ਕਿਤੇ ਜਾਣ ਲਈ ਕਿ ਨਹੀਂ ਜਾ ਸਕਦਾ। ਜੇ ਉਹ ਕਵੇ ਕਿ ਆਹੋ ਤੂੰ ਫ੍ਰੀ ਆ, ਫਿਰ ਆਰਾਮ ਨਾਲ ਜਿਹੜਾ ਜਾਣਾ, ਦੌੜਨਾ ਨਹੀਂ ਉੱਥੋਂ ਦੀ। ਜੇ ਉਹ ਕਵੇ ਕਿ ਨਹੀਂ ਤੂੰ ਨਹੀਂ ਜਾ ਸਕਦਾ, ਉੱਥੇ ਫਿਰ ਖੜੇ ਰਹਿਣਾ, ਫੇਰ ਨਹੀਂ ਜਾਣਾ, ਫੇਰ ਨਹੀਂ ਹਿੱਲਣਾ, ਠੀਕ ਆ। ਸੋ ਤੋਂ ਪੁੱਛੋ ਕਿ ਮੈਂ ਫ੍ਰੀ ਟੂ ਲੀਵ ਹੈਗਾ ਕਿ ਨਹੀਂ ਹੈਗਾ। ਸੋ ਇਹ ਪਹਿਲੀ ਚੀਜ਼ ਹੈਗੀ, ਕਿਸੇ ਵੀ ਪੁਲਿਸ ਆਫਿਸਰ ਨਾਲ ਕਿਤੇ ਵੀ, ਭਾਵੇਂ ਬਾਹਰ ਸੜਕ ਤੇ ਆ, ਭਾਵੇਂ ਤੁਹਾਡੇ ਬਿਜ਼ਨਸ ਦੇ ਵਿੱਚ ਆ, ਰੈਸਟੋਰੈਂਟ ਤੇ ਆ, ਟਰੱਕਿੰਗ ਕੰਪਨੀ 'ਚ ਆ, ਕਿਤੇ ਵੀ ਆ, ਸਿੱਧੇ ਉਹਨੂੰ ਤੁਸੀਂ ਪਹਿਲਾ ਸਵਾਲ ਕਰਨਾ ਕਿ ਮੈਂ ਜਾ ਸਕਦਾ ਕਿ ਨਹੀਂ ਜਾ ਸਕਦਾ। ਹੁਣ ਇਹ ਨਹੀਂ ਕਿ ਆਂਦੇ ਸਿੱਧੇ ਉਹਨੂੰ, ਅਗਲੇ ਨੇ ਮੂੰਹ ਵੀ ਨਹੀਂ ਖੋਲਿਆ, ਸਿੱਧੇ ਤੁਸੀਂ ਸਵਾਲ ਕਰਤਾ, ਵੇਟ ਕਰੋ, ਦੇਖੋ ਵਾਰੰਟ ਕੀ ਸੀਨ ਹੈਗਾ, ਕਿਉਂ ਉੱਥੇ ਆਇਆ। ਦੂਸਰੀ ਚੀਜ਼, ਕਾਨੂੰਨ ਕੀ ਕਹਿੰਦਾ ਕਿ ਯੂ ਹੈਵ ਰਾਈਟ ਟੂ ਰਿਮੇਨ ਸਾਇਲੈਂਟ, ਕਿ ਤੁਹਾਨੂੰ ਹੱਕ ਹੈਗਾ ਕਿ ਤੁਸੀਂ ਬੋਲਣਾ ਨਹੀਂ ਹੈਗਾ। ਇਹ ਹੱਕ ਹੈਗਾ, ਕੋਈ ਚੱਕਰ ਨਹੀਂ, ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈਗੀ। ਬਟ ਆਫ ਕੋਰਸ ਚੀਜ਼ਾਂ ਕੰਪਲਿਕੇਟ ਜਿਹੜੀਆਂ ਹੋ ਸਕਦੀਆਂ ਰੀਅਲ ਲਾਈਫ ਦੇ ਵਿੱਚ। ਇੱਥੇ ਕਾਨੂੰਨ ਕੁਛ ਕਹਿੰਦਾ ਵਾ, ਐਕਚੁਅਲ ਦੇ ਵਿੱਚ ਕੁਛ ਹੋ ਰਿਹਾ, ਬਿਲਕੁਲ। ਠੀਕ ਹੈ। ਸੋ ਇਹ ਚੀਜ਼ ਨੂੰ ਸਮਝੋ। ਸੋ ਕੀ ਕਾਨੂੰਨ ਕਹਿੰਦਾ ਹੈਗਾ, ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈਗੀ, ਨਾ ਹੀ ਤੁਹਾਨੂੰ ਕੋਈ ਡਾਕੂਮੈਂਟ ਦਿਖਾਉਣ ਦੀ ਲੋੜ ਆ। ਠੀਕ ਹੈ। ਤੁਸੀਂ ਰਿਫਿਊਜ਼ ਕਰ ਸਕਦੇ ਆ, ਹਰੇਕ ਸਵਾਲ ਨੂੰ ਮੈਂ ਆਨਸਰ ਨਹੀਂ ਕਰਨਾ, ਠੀਕ ਆ। ਰਿਮੇਨ ਸਾਇਲੈਂਟ, ਇਹ ਰਾਈਟ ਨੂੰ ਇਨਵੋਕ ਕਰਨ ਲਈ ਤੁਸੀਂ ਉਹਨਾਂ ਨੂੰ ਕਹਿਣਾ ਕਿ ਮੈਂ ਚੂਜ਼ ਕਰ ਰਿਹਾ ਕਿ ਮੈਂ ਸਾਇਲੈਂਟ ਰਵਾਂ। ਉਹਨੂੰ ਕਹਿਣਾ ਤੁਸੀਂ ਕਿ ਮੇਰਾ ਰਾਈਟ ਟੂ ਰਿਮੇਨ ਸਾਇਲੈਂਟ ਆ, ਮੈਂ ਗੱਲ ਨਹੀਂ ਕਰਨੀ। ਉਹਨਾਂ ਨੂੰ ਪਤਾ, ਉਹਨਾਂ ਨੂੰ ਮੈਸੇਜ ਮਿਲ ਜਾਣਾ, ਕੋਈ ਤੁਹਾਡੇ ਨਾਲ ਧੱਕੇ ਨਾਲ ਗੱਲ ਨਹੀਂ ਕਰ ਸਕਦਾ, ਕੋਈ ਤੁਸੀਂ ਇਨਵੈਸਟੀਗੇਸ਼ਨ ਇੰਟੈਰੋਗੇਸ਼ਨ 'ਚ ਨਹੀਂ ਹੈਗੇ, ਕੋਈ ਤੁਹਾਡੇ ਗਨ ਪੁਆਇੰਟ ਤੇ ਨਹੀਂ ਕਰਾ ਸਕਦਾ ਕਿ ਤੂੰ ਬੋਲ। ਜੇ ਤੁਸੀਂ ਨਹੀਂ ਬੋਲਣਾ ਤਾਂ ਤੁਸੀਂ ਨਹੀਂ ਬੋਲਣਾ, ਤੁਸੀਂ ਚੁੱਪ ਕਰਕੇ ਰਹਿਣਾ। ਤੇ ਜੇ ਤੁਹਾਨੂੰ ਉਹ ਸਵਾਲ ਪੁੱਛੋਗੇ, ਤੁਸੀਂ ਉਹਨੂੰ ਇਹ ਕਹਿ ਸਕਦੇ ਆ ਕਿ ਰਾਈਟ ਟੂ ਰਿਮੇਨ ਸਾਇਲੈਂਟ। ਹੁਣ ਇਹ ਦੇਖੋ ਤੁਸੀਂ ਕਿ ਕਿਹੜੇ ਬੰਦਿਆਂ ਨੂੰ ਸਾਇਲੈਂਟ, ਅੱਛਾ, ਸੋ ਕਿਹੜੇ ਬੰਦਿਆਂ ਨੂੰ ਸਾਇਲੈਂਟ ਹੋ ਕੇ ਫਾਇਦਾ, ਕਿਹੜੇ ਬੰਦਿਆਂ ਨੂੰ ਬੋਲ ਕੇ ਫਾਇਦਾ। ਇਹ ਕੋਈ ਅਣਖ ਵਾਲਾ ਮਸਲਾ ਨਹੀਂ ਹੈਗਾ ਕਿ ਮੈਂ ਬੋਲਣਾ ਹੀ ਨਹੀਂ ਹੈਗਾ, ਮੈਂ ਆਈਡੀ ਕਿਉਂ ਦਿਖਾਵਾਂ, ਮੈਂ ਅਮਰੀਕਨ ਸਿਟੀਜ਼ਨ ਆ, ਮੇਰੇ ਕੋ ਕਿੱਦਾਂ ਪੁੱਛ ਲਿਆ, ਠੀਕ ਆ। ਤੁਸੀਂ ਜੋ ਵੀ ਆ, ਠੀਕ ਆ, ਐਂਡ ਆਫ ਦਾ ਡੇ ਜੇ ਤੁਸੀਂ ਬਰਾਊਨ ਪਰਸਨ ਆ, ਤੁਸੀਂ ਰੋਂਗ ਬਿਜ਼ਨਸ ਆ, ਤੁਹਾਨੂੰ ਇਹ ਰਾਈਟ ਪਤਾ ਲੱਗ ਜਾਣੇ ਆ। ਸਾਡੀਆਂ ਫੈਮਲੀਜ਼ ਆ, ਜਦੋਂ ਲੰਡਨ ਬੋmbਿੰਗ ਹੋਈ ਸੀਗੀ ਟਿਊਬਾਂ ਦੇ ਵਿੱਚ, ਉੱਥੇ ਦੇ ਬੌਰਨ ਕਜ਼ਨ ਮੇਰੇ ਸੀਗੇ, ਉਹਨਾਂ ਨੂੰ ਵੀ ਫੜ ਕੇ ਉਹਨਾਂ ਨੇ ਪੁੱਛਿਆ ਸੀਗਾ ਕਿ ਭਾਈ ਆ ਜਾ। ਤੇ ਤੁਸੀਂ ਦੇਖੋ ਕਿ ਬੜਾ ਜ਼ਿਆਦਾ ਉੱਥੇ ਸਵਿਫਟ ਆਇਆ ਸੀਗਾ, ਚੇਂਜ ਆਈ ਸੀਗੀ ਯੂਕੇ ਦੇ ਵਿੱਚ। ਆਇਡੈਂਟੀਟੀ ਕ੍ਰਾਈਸਿਸ ਜਿਹੜਾ ਲੋਕਾਂ ਨੂੰ ਪੈ ਗਿਆ ਸੀਗਾ, ਇੱਕਦਮ ਹੀ ਜਿਹੜੀ ਲਹਿਰ ਵੱਧ ਗਈ ਸੀਗੀ। ਪਤਾ ਲੱਗ ਗਿਆ ਉਹਨਾਂ ਨੂੰ ਕਿ ਭਾਈ ਇਹ ਬ੍ਰਿਟਿਸ਼ ਨਹੀਂ ਹੈਗੇ, ਇਹ ਡਿਫਰੈਂਟਲੀ ਟਰੀਟ ਕਰਦੇ ਆ, ਠੀਕ ਆ। ਐਂਡ ਆਫ ਦਾ ਡੇ ਜਦੋਂ ਆਉਂਦਾ ਨਾ, ਤੁਹਾਨੂੰ ਆਪਣੀ ਫੈਮਿਲੀ ਦੀ ਰੀਅਲ ਸਟੋਰੀ ਦੱਸਦਾ। ਉੱਥੇ ਜਿਹੜੇ ਸੀਗੇ ਮਾਸੜ ਜੀ ਮੇਰੇ, ਉੱਥੇ ਦੇ ਬੌਰਨ ਸੀਗੇ, ਤੁਸੀਂ ਆਪ ਹਿਸਾਬ ਲਾ ਲਓ ਕਿ ਦਾਦੇ ਉਹਨਾਂ ਦੇ ਗਏ ਸੀਗੇ। ਬਟ ਐਂਡ ਆਫ ਦਾ ਡੇ ਜਿਹੜਾ ਬਾਪੂ ਵੀ ਉਹਨਾਂ ਦਾ ਉੱਥੇ ਜੰਮਿਆ, ਜਵਾਕ ਵੀ ਉੱਥੇ ਹੋਏ, ਸਟਿਲ ਜਦੋਂ ਮੌਕਾ ਆਉਂਦਾ ਨਾ, ਉਦੋਂ
ਨਹੀਂ ਵੇਖਦਾ ਕੋਈ, ਉਦੋਂ ਐਂਡ ਆਫ ਦਾ ਡੇ ਹੈਗਾ ਕਿ ਵੀ ਆਰ ਬਰਾਊਨ ਸਕਿਨ ਪੀਪਲ। ਫਰਕ ਕਰਦੇ ਇਹਦੇ ਹੀ ਵਿੱਚ ਆ। ਫਰਕ ਕਰਦੇ ਆ। ਹੁਣ ਤੁਸੀਂ ਉੱਥੇ ਦੇਖੋ ਕਿ ਕੀ ਕਰਨਾ, ਕਿ ਰਾਈਟ ਟੂ ਰਿਮੇਨ ਸਾਇਲੈਂਟ ਕਰਨਾ, ਕਿ ਇਹਨਾਂ ਨੂੰ ਮੈਂ ਦਿਖਾ ਦੇਣਾ ਕਿ ਇਦਾਂ, ਤੇ ਪ੍ਰੋਬਲਮ ਆਪਣੇ ਗਲੋਂ ਲਾਣੀ ਆ, ਕਿ ਬਾਅਦ ਚ ਮੈਂ ਇਹਨਾਂ ਨਾਲ ਜਾ ਕੇ ਲੀਗਲੀ ਪੰਗੇ ਲੈਣੇ ਆ ਤੇ ਇਹਨਾਂ ਨੂੰ ਸੂ ਕਰਨਾ, ਕਿੱਦਾਂ ਕਰਨਾ, ਹਨਾ, ਤੁਹਾਡੀ ਉਹ ਹੈਗੀ ਆ ਕਿੱਥੇ ਤੁਸੀਂ ਖੜਦੇ ਆ। ਜੀ। ਆਫ ਕੋਰਸ ਜੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਤੁਹਾਨੂੰ ਐਂਡ ਚ ਛੱਡ ਦੋਗੇ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ, ਹਨਾ। ਪਰ ਇੱਕ ਦਿਨ ਦੀ ਜਿਹੜੀ ਜੇਲ੍ਹ ਦੀ ਹਵਾ ਖਿਲਾ ਸਕਦੇ ਆ, ਠੀਕ ਆ। ਇਹ ਜਸਟ ਡਿਪੈਂਡਸ ਕਰਦਾ ਕਿ ਤੁਸੀਂ ਕਿਹੜੀ ਜਗ੍ਹਾ ਕਿਹੜੇ ਟਾਈਮ ਤੇ ਹੈਗੇ ਆ। ਸੋ ਇਹ ਦੌਰ ਹੁਣ ਚੱਲਦਾ ਪਿਆ ਹੈਗਾ, ਕਾਨੂੰਨ ਜੋ ਮਰਜ਼ੀ ਕਵੇ, ਪਰ ਇਹ ਹੈ ਕਿ ਕਾਮਨ ਸੈਂਸ ਜਿਹੜੀ ਹੈਗੀ ਆ, ਕਿ ਤੁਸੀਂ ਜੇ ਤੁਹਾਨੂੰ ਉਹ ਪੁੱਗਦਾ ਤੇ ਤੁਸੀਂ ਜ਼ਰੂਰ ਕਰੋ, ਠੀਕ ਆ, ਅੰਦਰ ਜਾ ਕੇ। ਪਰ ਇਹ ਨਹੀਂ ਕਿ ਮੇਰੀ ਬਾਹਰ ਦਵਾਈ ਰਹਿ ਗਈ, ਮੇਰੀ ਬੀਪੀ ਦੀ ਦਵਾਈ ਰਹਿ ਗਈ, ਏਦਾਂ ਉੱਥੇ ਉਦਾਂ ਦੀ ਟ੍ਰੀਟਮੈਂਟ ਹੋਣੀ ਆ। ਜੋ ਵੀ ਤੁਸੀਂ ਕਿਹਾ ਹੋਣਾ ਕਿ ਇਹਨਾਂ ਨੇ ਏਦਾਂ ਕਰਨਾ ਓਦਾਂ ਕਰਨਾ, ਉਹ ਓਵਰ ਕਰਾਊਡਡ ਹੈਗੇ ਆ ਉੱਥੇ। ਉੱਥੇ ਕੋਈ ਵੀ ਏਦਾਂ ਦੀ ਕੋਈ ਵੀ ਉਹ ਸਪੈਸ਼ਲ ਕੇਟਰਿੰਗ ਨੂਡਸ ਨਹੀਂ ਉਹ ਕਰ ਰਹੇ ਹੈਗੇ। ਸੋ ਤੇ ਜਿਹੜੇ ਆਫਿਸਰ ਆ ਉਹ ਰੂਡ ਵੀ ਹੁੰਦੇ ਆ, ਠੀਕ ਆ। ਤੇ ਕੋਈ ਏਦਾਂ ਦੇ ਨਹੀਂ ਕਿ ਬਹੁਤ ਜ਼ਿਆਦਾ ਉਹਨਾਂ ਦੀ ਸੈਂਸਿਟੀਵਿਟੀ ਟ੍ਰੇਨਿੰਗ ਦਿੱਤੀ ਹੋਈ ਆ। ਸੋ ਸੈਂਸਿਟੀਵਿਟੀ ਟ੍ਰੇਨਿੰਗ ਇਹਨਾਂ ਦੀ ਆਊਟ ਆਫ ਦਾ ਵਿੰਡੋ ਆ। ਟਰੰਪ ਉਹਨਾਂ ਨੇ ਤਾਂ ਆ ਕੇ ਸਿੱਧੇ ਹੀ ਜਿਹੜੇ ਆਪਣੇ ਉਹਨਾਂ ਨੇ ਐਲਾਨ ਹੀ ਕੀਤੇ ਸੀਗੇ ਕਿ ਵਨ ਜੈਂਡਰ, ਫਲਾਨਾ ਢਮਕਾਨਾ, ਚੋਰ ਨੂੰ ਫੜ ਲੈਣਾ, ਏਦਾਂ ਕਰ ਲੈਣਾ, ਠੀਕ ਆ। ਹਾਂਜੀ ਬਿਲਕੁਲ। ਤੇ ਇਹਦੇ ਵਿੱਚ ਇੱਕ ਭਾਜੀ ਤੁਸੀਂ ਸ਼ੇਅਰ ਵੀ ਕਰਦੇ ਹੋ, ਜਿਹੜੇ ਨਹੀਂ ਬੋਲ ਸਕਦੇ, ਜਿਹਨਾਂ ਨੂੰ ਡਰ ਲੱਗਦਾ, ਉਹ ਪ੍ਰਿੰਟ ਕਰ ਲੈਣ। ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਵੀ ਪੋਸਟ ਪਾਈ ਹੋਈ ਆ। ਇੱਕ ਨੋ ਯੂਰ ਫੋਟੋ ਰਾਈਟਸ ਤੁਹਾਨੂੰ ਫੋਟੋ ਦਿਖ ਜਾਣੀ ਆ, ਉਹਨੂੰ ਪ੍ਰਿੰਟ ਕਰੋ, ਤੇ ਉਹ ਜਿਹੜੇ ਬਕਸੇ ਬਣੇ ਆ ਉਹਨਾਂ ਨੂੰ ਕੱਟ ਕੇ ਤੁਸੀਂ ਕਈ ਸਾਰੇ ਕਾਰਡ ਜਿਹੜੇ ਬਣਾ ਸਕਦੇ ਆ। ਉਹਨੂੰ ਆਪਣੀ ਗੱਡੀ ਦੇ ਵਿੱਚ, ਜੇਬ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ, ਫਰੰਟ ਡੈਸਕ ਦੇ ਵਿੱਚ ਉਹ ਰੱਖੋ, ਸਾਰੇ EMPLOYEEਆਂ ਨੂੰ ਦਿਓ। ਪੁਲਿਸ ਜੇ ਆਂਦੀ ਆ ਉਹਨੂੰ ਸਿੱਧੇ ਹੈਂਡ ਕਰ ਦਿਓ ਕਿ ਆਹ ਫੜ। ਜੇ ਉਹ ਤੁਹਾਨੂੰ ਇਗਨੋਰ ਕਰਦਾ, ਠੀਕ ਆ, ਤੁਹਾਡੇ ਬਿਜ਼ਨਸ ਤੇ ਕੈਮਰਾ ਲੱਗਾ, ਉਹ ਤੁਹਾਡੇ ਬਾਅਦ ਚ ਕੰਮ ਆਊਗਾ। ਮੈਂ ਇਹਨੂੰ ਦੱਸਿਆ ਸੀਗਾ, ਮੈਂ ਬੋਲਣਾ ਨਹੀਂ, ਇਹਨੇ ਤਾਂ ਵੀ ਮੈਨੂੰ ਫੋਰਸ ਕੀਤਾ, ਪੇਪਰ ਦਿਖਾਉਣ ਲਈ ਫੋਰਸ ਕੀਤਾ। ਤੁਸੀਂ ਆਪਣੀ ਗਰਾਊਂਡ ਲੈ ਸਕਦੇ ਆ, ਤੁਸੀਂ ਸਟੈਂਡ ਲੈ ਸਕਦੇ ਆ। ਜੇ ਤੁਸੀਂ ਨਹੀਂ ਬੋਲਣਾ, ਤੁਸੀਂ ਉਹਨਾਂ ਨਾਲ ਕੋਈ ਡਾਕੂਮੈਂਟ ਸ਼ੇਅਰ ਨਹੀਂ ਕਰਨੇ, ਠੀਕ ਆ, ਤੁਹਾਡਾ ਹੱਕ ਬਣਦਾ ਹੈਗਾ, ਕਾਨੂੰਨ ਇਹ ਕਹਿੰਦਾ ਹੈਗਾ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਚੱਲ ਜਾਣਾ ਹੈਗਾ। ਉਹ ਤਿਆਰੀ ਨਾਲ ਹੀ ਆਏ ਹੈਗੇ, ਉਹਨਾਂ ਦਾ ਮੂਡ ਮਾਡ ਹੈ ਨਹੀਂਗਾ ਜਾਣ ਵਾਲਾ। ਸੋ ਜੇ ਤੁਸੀਂ ਸਟੈਂਡ ਲੈਣੇ ਆ ਤਾਂ ਫਿਰ ਉਹਦੇ ਜਿਹੜੇ ਕੌਨਸੀਕੁਐਂਸ ਹੋਣੇ ਆ, ਠੀਕ ਆ, ਜਾਇਜ਼ ਤੇ ਨਜਾਇਜ਼ ਦੋਨੇ, ਉਹ ਇੱਕ ਦਿਨ ਲਈ ਤੁਹਾਨੂੰ ਡਿਟੈਂਸ਼ਨ ਦੇ ਵਿੱਚ ਪਾ ਸਕਦੇ ਆ। ਏਦਾਂ ਕਈ ਸਾਰੇ ਲੋਕਾਂ ਦੇ ਨਾਲ ਜਿਹੜੀ ਹੋਈ ਆ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਜਾਂਦੀ ਆ, ਕੋਈ ਤੁਸੀਂ ਇਮੀਗ੍ਰੇਸ਼ਨ ਡਾਕੂਮੈਂਟ ਦਿਖਾਉਣ ਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਉਹਨਾਂ ਨੂੰ। ਕਾਨੂੰਨ ਇਹ ਕਹਿੰਦਾ ਸੀਗਾ, ਠੀਕ ਆ। ਵਕੀਲ ਵੀ ਇਹ ਗੱਲ ਕਰਦੇ ਸੀਗੇ। ਇਹਦੇ ਵਿੱਚ ਕਈ ਨਿਕੰਮਿਆਂ ਨੇ ਮੇਰੀਆਂ ਲੱਤਾਂ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਲੈ ਜੀ ਇਹਨੂੰ ਤਾਂ ਹੁਣ ਨਾ ਆਪਣੇ ਬਿਆਨ ਬਦਲਨੇ ਪੈਣੇ ਆ। ਏਦਾਂ ਦੀਆਂ ਵੀਡੀਓ ਜਿਹੜੀਆਂ ਆ ਗਈਆਂ ਕਿ ਪਤਾ ਨਹੀਂ ਕੀ ਬੋਲੀ ਜਾਂਦਾ ਵਾ। ਸੋ ਰਿਐਲਿਟੀ ਦੇ ਵਿੱਚ ਕੀ ਆ ਕਿ ਕਲਾਇੰਟ ਸਾਡੇ ਇੱਕ ਨੂੰ ਤਾਂ ਟਿਕਟ ਦੇਤੀ ਉਹਨੇ ਕਿ ਤੂੰ ਹਾਰਡ ਕਾਪੀ ਨਹੀਂ ਰੱਖੀ ਆਪਣੀ ਜੇਬ ਦੇ ਵਿੱਚ। ਅੱਛਾ, ਵੀ ਫੋਟੋ ਤੇ ਕਾਪੀ ਚਾਰਜਿਸ ਵੀ ਹਾਂ ਉਹ ਤੇ ਨਹੀਂ ਚੱਲਣੀ, ਫੋਨ ਵਾਲੀ ਨਹੀਂ ਚੱਲਣੀ। ਹਾਂ, ਤੇ ਜਿਹੜੀ ਮੈਂ ਚੀਜ਼ ਤੇ ਬਹੁਤ ਸਰਪ੍ਰਾਈਜ਼ ਸੀਗਾ, ਪੇਸ਼ੀ ਵੀ ਕੋਰਟ ਦੀ ਜਿਹੜੀ ਸੀਗੀ ਪਾਣ ਨੂੰ ਕਹਿਤਾ ਵਾਸ਼ਿੰਗਟਨ ਸਟੇਟ ਦੇ ਵਿੱਚ। ਓਕੇ। ਸੋ ਉਹ ਲੈਵਲ ਤੇ ਪਹੁੰਚ ਗਏ ਆ। ਹੁਣ ਤੁਸੀਂ ਆਪ ਸਮਝਦਾਰ ਆ, ਠੀਕ ਆ। ਤੁਸੀਂ ਦੇਖੋ ਕਿ ਰੌਲੇ ਰੱਪੇ ਵਾਸਤੇ ਤੁਸੀਂ ਵੀ ਵੀਡੀਓ ਐਵੇਂ ਹਰ ਬੰਦੇ ਦੀਆਂ ਸ਼ੇਅਰ ਕਰ ਦਿੰਦੇ ਆ। ਉਹਦੇ ਵਿੱਚ ਤੁਸੀਂ ਦੇਖੋ ਕਿ ਠੀਕ ਆ, ਨੌ ਸਿੱਖਿਆ ਕੌਣ ਹੁੰਦਾ ਵਾ ਤੇ ਕਿਹਨੂੰ ਜਿਹੜਾ ਰੀਅਲ ਨੌਲੇਜ ਤੋਂ ਜਿਹੜਾ ਆਪਰੇਟ ਕਰਦਾ। ਇਹ ਰੀਅਲ ਨੌਲੇਜ ਤੋਂ ਆਪਾਂ ਜਿਹੜੀ ਗੱਲ ਕਰ ਰਹੇ ਆ, ਫੈਕਟਸ ਐਂਡ ਫਿਗਰਸ ਜਿਹੜੇ ਹੈਗੇ ਆ ਔਨ ਗਰਾਊਂਡ, ਠੀਕ ਆ। ਇਹ ਸ਼ੋਅ ਵਾਸਤੇ, ਵੀਡੀਓ ਵਾਸਤੇ, ਸਿੰਪਥੀ ਕਾਰਡ ਵਾਸਤੇ, ਉਹ ਚੀਜ਼ਾਂ ਵਾਸਤੇ ਨਹੀਂ ਇਹ ਚੀਜ਼ ਹੋ ਰਹੀ। ਇਹ ਜੋ ਗਰਾਊਂਡ ਤੇ ਹੋ ਰਿਹਾ ਉਹ ਤੁਹਾਨੂੰ ਸਾਹਮਣੇ ਜਿਹੜਾ ਲਿਆ ਕੇ ਦੱਸ ਰਹੇ ਆ, ਸਿੱਧੀ ਤੇ ਸਪਸ਼ਟ ਸਾਫ਼ ਸਿੱਧੀ ਗੱਲ। ਤੇ ਕੋਈ ਵੀ ਬੰਦਾ ਕਦੀ ਵੀ ਇਹ ਨਾ ਕਲੇਮ ਕਰੇ ਕਿ ਉਹ US ਸਿਟੀਜ਼ਨ ਹੈਗਾ ਵਾ। ਉਹ ਤੁਹਾਨੂੰ ਹਰ ਮੌਕੇ ਤੇ ਗ੍ਰੀਨ ਕਾਰਡ ਵੇਲੇ ਹਰੇਕ ਚੀਜ਼ ਉਹ ਇੱਕ ਵੱਖ ਪ੍ਰੋਬਲਮ ਕ੍ਰੀਏਟ ਕਰ ਦਿੰਦਾ। ਜੇ ਤੁਸੀਂ ਕਹਿ ਦਿੰਦੇ ਗਲਤੀ ਨਾਲ ਡਰ ਕੇ ਕਿ ਮੈਂ US ਸਿਟੀਜ਼ਨ ਆ, ਜਿਹੜਾ ਕਲੇਮ ਆਫ US ਸਿਟੀਜ਼ਨਸ਼ਿਪ ਹੈਗੀ ਆ ਉਹ ਤੁਹਾਨੂੰ ਬਾਅਦ ਚ ਬਹੁਤ ਪ੍ਰੋਬਲਮ ਉਹਨਾਂ ਨੇ ਦੇਣੀਆਂ, ਪੱਕੇ ਹੋਣ ਦੇ ਵਿੱਚ ਵੀ, ਸਿਟੀਜ਼ਨਸ਼ਿਪ ਦੇ ਵਿੱਚ ਵੀ। ਉਹ ਕਦੀ ਵੀ ਭੁੱਲ ਕੇ ਵੀ, ਆਪਣੇ ਮੂੰਹੋਂ ਡਰ ਕੇ ਵੀ, ਅਣਜਾਣੇ ਕਦੀ ਨਹੀਂ ਇਹ ਕਹਿਣਾ ਕਿ ਮੈਂ US ਸਿਟੀਜ਼ਨ ਆ। ਉਹ ਤੁਹਾਨੂੰ ਪ੍ਰੋਬਲਮ ਜਿਹੜਾ ਪਾਊਗਾ, ਅਨਲੈਸ ਤੁਸੀਂ ਵਾਕਿਆ US ਸਿਟੀਜ਼ਨ ਆ। ਰਾਈਟ। ਠੀਕ ਹੈ। ਤੇ ਅਗਲੀ ਚੀਜ਼, ਯੂ ਹੈਵ ਅ ਰਾਈਟ ਟੂ ਕੰਟੈਕਟ ਲਾਇਰ। ਵਕੀਲ ਨਾਲ ਤੁਸੀਂ ਗੱਲ ਕਰ ਸਕਦੇ ਆ। ਜੇ ਤੁਹਾਨੂੰ ਕਸਟਡੀ ਦੇ ਵਿੱਚ ਲੈ ਕੇ ਗਏ, ਡਿਟੇਨ ਕੀਤਾ, ਤੁਸੀਂ ਆਪਣੇ ਲਾਇਰ ਨਾਲ ਗੱਲ ਕਰ ਸਕਦੇ ਆ, ਠੀਕ ਆ। ਜਿਹੜਾ ਬੰਦਾ ਕਸਟਡੀ ਦੇ ਵਿੱਚ ਪਹੁੰਚ ਗਿਆ ਤੇ ਉਹਦੀ ਜੇ ਉਹ ਗੱਲ ਨਹੀਂ ਸੁਣ ਰਹੇ, ਤੇ ਜਿਹੜਾ ਬੰਦਾ ਬਾਹਰ ਹੈਗਾ, ਮੰਨ ਲਓ ਕਿ ਆਪਾਂ ਕਿਸੇ ਦੇ ਵਕੀਲ ਆ ਤੇ ਬੰਦਾ ਕਸਟਡੀ ਦੇ ਵਿੱਚ ਹੈ ਤੇ ਉਹ ਨਹੀਂ ਉਹਨੂੰ ਗੱਲ ਕਰਨ ਦੇ ਰਹੇ ਜਾਂ ਕੁਝ ਵੀ, ਤੇ ਜਿਹੜਾ ਬਾਹਰ ਸੱਜਣ ਮਿੱਤਰ ਆ ਉਹ ਇੱਕ G-28 ਫਾਰਮ ਹੁੰਦਾ, ਉਹ ਤੁਸੀਂ ਸਾਡੇ ਆਫਿਸ ਤੋਂ, ਆਪਣੇ ਜਿਹੜਾ ਵੀ ਵਕੀਲ ਆ ਉਹਦੇ ਆਫਿਸ ਤੋਂ ਉਹ ਮੰਗੋ ਤੇ ਉਹ ਆਫਿਸਰ ਨੂੰ ਫਿਰ ਪੇਸ਼ ਕਰਨਾ ਪੈਣਾ, ਤਾਂ ਕਿ ਉਹਨੂੰ ਸਿੱਧੇ ਮੈਸੇਜ ਚੱਲ ਜਾਵੇ ਕਿ ਇਹ ਬੰਦਾ ਰੈਪਰੈਜ਼ੈਂਟੇਡ ਆ।
ਜਿਹੜੇ ਜੀ। ਬੰਦੇ ਕੋਲ ਨਹੀਂ ਲਾਇਰ ਹੈਗਾ, ਉਹ ਕਹਿ ਸਕਦਾ ਕਿ ਮੈਂ ਲਾਇਰ ਨਾਲ ਗੱਲ ਕਰਨੀ ਹੈ, ਮੈਨੂੰ ਪ੍ਰੋ ਬੋਨੋ ਹੁੰਦਾ ਜਿਹੜੇ ਫ੍ਰੀ ਲਾਇਰ ਹੁੰਦੇ ਆ, ਹੂੰ, ਹੂੰ। ਲੋ ਬੋਨੋ ਹੁੰਦਾ ਜਿਹੜੇ ਫ੍ਰੀ ਤਾਂ ਨਹੀਂ ਹੁੰਦੇ ਪਰ ਹੈਲਪ ਕਰਨਾ ਚਾਹੁੰਦੇ ਆ। ਵਕੀਲ ਕਈ ਵਾਰੀ ਰਿਟਾਇਰਮੈਂਟ ਸਾਈਡ ਤੇ ਹੁੰਦੇ ਆ, ਨਾਨ ਪ੍ਰੋਫਿਟਸ ਦੇ ਨਾਲ ਹੁੰਦੇ ਆ, ਬਿਲਕੁਲ ਫ੍ਰੀ ਉਹ ਹੈਲਪ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਕੁਛ ਨਾ ਕੁਛ ਆਪਣੀ ਸੰਸਥਾਵਾਂ ਜਿਹੜੀਆਂ ਚਲਾਉਣ ਲਈ ਚਾਹੀਦਾ ਹੁੰਦਾ। ਪ੍ਰੋ ਬੋਨੋ ਤੇ ਲੋ ਬੋਨੋ ਇਹਨਾਂ ਦੀਆਂ ਜਿਹੜੀਆਂ ਲਿਸਟ ਹੈਗੀਆਂ, ਇਹ ਆਈਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਮੇਨਟੇਨ ਕੀਤੀਆਂ ਜਾਂਦੀਆਂ ਸੀਗੀਆਂ। ਜਿਹੜੀ ਟਰੰਪ ਸਰਕਾਰ ਆਫ ਕੋਰਸ, ਜਿੱਦਾਂ ਆਪਾਂ ਪਹਿਲਾਂ ਖਬਰਾਂ ਸ਼ੇਅਰ ਕੀਤੀਆਂ, ਕਿ ਉਹਨੇ ਇਹ ਚੀਜ਼ ਨੂੰ ਵੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਫੰਡਿੰਗ ਜਿਹੜੀ ਆ ਚੱਕੋ, ਤਾਂ ਬੰਦ ਕਿ ਕਰ ਇਦਾਂ ਦਿਓ। ਦੇ ਲਾਇਰ ਜਿਹੜੇ ਨਾ ਆ ਸਕਣ। ਠੀਕ ਆ, ਸੋ ਕਾਨੂੰਨ ਕੁਛ ਕਹਿੰਦਾ ਸੀਗਾ, ਗਰਾਊਂਡ ਰਿਐਲਿਟੀ ਜਿਹੜੀ ਪ੍ਰੈਕਟੀਕੈਲਿਟੀ ਆ ਉਹ ਕੁਛ ਹੋ ਰਹੀ ਹੈ। ਠੀਕ ਆ, ਹੂੰ, ਹੂੰ। ਗਰਾਊਂਡ ਰਿਐਲਿਟੀ ਕਿਹਨੂੰ ਪਤਾ? ਜਿਹੜਾ ਬੰਦਾ ਗਰਾਊਂਡ ਡੀਲ ਕਰਦਾ। ਠੀਕ ਹੈ, ਫਾਈਨਲੀ ਸਭ ਤੋਂ ਇੰਪੋਰਟੈਂਟ ਚੀਜ਼, ਕੁਛ ਵੀ ਤੁਹਾਨੂੰ ਸਾਈਨ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਪਹਿਲਾਂ ਬੰਦੇ ਨੂੰ ਦੱਸੋ ਕਿ ਤੁਹਾਡੀ ਲੈਂਗੁਏਜ ਆ ਹੈਗੀ, ਪੰਜਾਬੀ, ਹਿੰਦੀ, ਜੋ ਵੀ ਤੁਸੀਂ ਬੋਲਦੇ ਆ, ਹੂੰ, ਹੂੰ। ਕੁਛ ਤੁਹਾਨੂੰ ਸਾਈਨ ਕਰਨ ਦੀ ਲੋੜ ਨਹੀਂ ਹੈਗੀ ਜਦ ਤੱਕ ਤੁਸੀਂ, ਜਾਂ ਤਾਂ ਤੁਹਾਨੂੰ ਸਮਝ ਹੈਗੀ ਪੂਰੀ ਉਹ ਕੀ ਚੀਜ਼ ਆ, ਜਾਂ ਤੁਸੀਂ ਆਪਣੇ ਵਕੀਲ ਨਾਲ ਨਹੀਂ ਗੱਲ ਕਰਦੇ। ਸੋ ਕਈ ਕੀ ਹੈਗਾ ਕਿ ਸੁਭਾਅ, ਮੈਂ ਦੇਖਿਆ ਕਈ ਵਾਰੀ ਲੋਕਾਂ ਦਾ ਕੀ ਹੁੰਦਾ ਕਿ ਚੱਲ ਵੀ ਜਿਹੜਾ ਪੇਪਰ ਅੱਗੇ ਕੀਤਾ, ਚੱਕ ਕੇ ਘੁੱਗੀ ਮਾਰਤੀ। ਠੀਕ ਆ, ਹੁਸ਼ਿਆਰੀ ਨਹੀਂ ਕੋਈ ਹੈਗੀ, ਉਹ ਬੇਵਕੂਫੀ ਹੈਗੀ ਆ। ਉਹ ਤੇ ਹੀਰੋ ਨਹੀਂ ਬਣ ਜਾਣਾ, ਕਿਉਂਕਿ ਜੇ ਅਗਲਿਆਂ ਨੇ ਤੁਹਾਨੂੰ ਸਾਈਨ ਕਰਾ ਲਏ ਕਿ ਤੁਸੀਂ ਆਪਣੇ ਸਾਰੇ ਰਾਈਟ ਵੇਵ ਕਰਦੇ ਆ, ਤੇ ਸਿੱਧੀ ਤੁਹਾਡੀ ਡਿਪੋਰਟੇਸ਼ਨ ਵੱਲ ਉਹ ਗੱਲ ਜਾ ਸਕਦੀ ਹੈ। ਸੋ ਇਹ ਨਹੀਂ ਕਿ ਤੁਹਾਨੂੰ ਲੱਗੇ ਕਿ ਉਹ ਜੇਲ੍ਹ ਤੋਂ ਛੱਡ ਰਿਹਾ ਤੇ ਤੁਸੀਂ ਬਸ ਫਟਾਫਟ ਜੀ ਘੁੱਗੀਆਂ ਮਾਰੀ ਗਏ। ਠੀਕ ਆ, ਇਹ ਕੋਈ ਕਾਰ ਖਰੀਦਣ ਦੀ ਐਪਲੀਕੇਸ਼ਨ ਨਹੀਂ ਹੈਗੀ। ਕੱਲੀ ਲਾਈਨ ਉਹਦੇ ਵਿੱਚ ਪੜ੍ਹ ਕੇ ਦੇਖਣੀ ਹੈ। ਲੋਕਾਂ ਨੂੰ ਉਹ ਟ੍ਰਿਕ ਕਰ ਰਹੇ ਆ। ਲੋਕੀ ਤਾਂ ਇਹ ਵੀ ਦੱਸਦੇ ਆ ਕਿ ਕਈ ਲੋਕੀ ਜਿੱਦਾਂ ਫਿੰਗਰਪ੍ਰਿੰਟ ਕਰਾ ਕੇ ਬਾਹਰ ਨਿਕਲੇ ਆਈਸ ਤੋਂ, ਉਹਨਾਂ ਨੂੰ ਵੀ ਟ੍ਰਿਕ ਕਰਕੇ ਅੰਦਰ ਲੈ ਗਏ ਕਿ ਲੈ ਤੂੰ ਇੱਕ ਚੀਜ਼ ਸਾਈਨ ਨਹੀਂ ਕੀਤੀ, ਆ ਕੇ ਅੱਛਾ। ਸਾਈਨ ਕਰਤੇ, ਬੰਦਾ ਬਾਅਦ ਚ ਫੜ ਕੇ ਜੇਲ੍ਹ ਚ ਬਹਾ ਲਿਆ। ਠੀਕ ਹੈ, ਸੋ ਹਰੇਕ ਚੀਜ਼ ਜਿਹੜੀ ਪੜ੍ਹਨੀ ਆ, ਨਹੀਂ ਤੁਹਾਨੂੰ ਪਤਾ ਤਾਂ ਤੁਸੀਂ ਉਹਨੂੰ ਆਪਣੇ ਵਕੀਲ ਦੇ ਨਾਲ ਡਿਸਕਸ ਕਰੋ। ਅੱਛਾ, ਇੱਥੇ ਸੌਰੀ ਮੈਂ ਤੁਹਾਨੂੰ ਵਿੱਚੇ ਰੋਕ ਰਿਹਾ, ਇੱਥੇ ਇੱਕ ਹੋਰ ਚੀਜ਼ ਦਾ ਪਤਾ ਲੱਗ ਰਿਹਾ ਵੀ ਜਿਹੜੇ ਕੰਡੀਸ਼ਨਲ ਗ੍ਰੀਨ ਕਾਰਡ ਤੇ ਆ ਰਹੇ ਸੀ, ਜਿਹੜੇ 6 ਮਹੀਨੇ ਤੋਂ ਵੱਧ ਜਿਨ੍ਹਾਂ ਦੇ ਲਾ ਕੇ ਆ ਰਹੇ ਸੀ, ਉਹਨਾਂ ਤੋਂ 에ਅਰਪੋਰਟ ਤੇ 407 ਫਾਰਮ ਕਈਆਂ ਤੋਂ ਧੱਕੇ ਦੇ ਨਾਲ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੀ ਕਿ ਅਬੈਂਡਨਮੈਂਟ ਆਫ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਹੈਗਾ ਹੈ। ਇਹ ਵੀ ਜਿਹੜੀਆਂ ਨਿਊਜ਼ ਰਿਪੋਰਟ ਅਟਰਨੀ ਟਿਰਕੇਨਾ ਜੀ ਆਈਆਂ, ਸੋ ਲੋਕ ਉੱਥੇ ਵੀ ਜਿੱਦਾਂ ਸੇਮ ਥਿੰਗ ਹੀ ਆ। ਜੇ ਵਰਕ ਪਲੇਸ ਦੇ ਉੱਤੇ ਆਈਸ ਵਾਲੇ ਛਾਪੇ ਤੇ ਬੰਦਾ ਘਬਰਾਉਂਦਾ, ਉੱਥੇ ਵੀ ਕਈ ਵਾਰੀ ਬੰਦਾ ਘਬਰਾਇਆ ਹੁੰਦਾ ਆ। ਕਈਆਂ ਦੇ ਮਾਪੇ, ਕਈ ਵਾਰੀ ਆਪ ਬੰਦਾ 6 ਮਹੀਨੇ ਤੋਂ ਵੱਧ ਲਾਉਂਦਾ ਕੰਡੀਸ਼ਨਲ ਗ੍ਰੀਨ ਕਾਰਡ ਦੇ ਉੱਤੇ, ਤੇ ਫਿਰ ਜਾਂ ਕੰਡੀਸ਼ਨਲ ਦੇ ਉੱਤੇ ਤੇ ਦੂਜੇ ਦੇ ਉੱਤੇ ਵੀ, ਤੇ ਤੁਹਾਡੇ ਕੋਲ 407 ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਉਹ ਨਹੀਂ ਸਾਈਨ ਕਰਨਾ, ਉਹ ਤੁਸੀਂ ਆਪਣਾ ਗ੍ਰੀਨ ਕਾਰਡ ਉਹਨਾਂ ਨੂੰ ਵਾਪਸ ਕਰ ਰਹੇ ਆ, ਵੀ ਅਬੈਂਡਨ ਕਰ ਰਹੇ ਆ। ਸੋ ਉਹ ਵੀ ਧਿਆਨ ਰੱਖਣਾ ਨਾਲ ਦੇ ਨਾਲ। ਹਾਂਜੀ ਰਾਈਟ, ਜੀ, ਸੋ ਗ੍ਰੀਨ ਕੰਟੀਨਿਊ ਕਾਰਡ ਕਰੋ ਵਾਲਿਆਂ ਦੀ ਜੀ। ਜੇ ਆਪਾਂ ਗੱਲ ਛੇੜ ਹੀ ਲਈ ਆ, ਤੇ ਹੂੰ, ਗ੍ਰੀਨ ਕਾਰਡ ਵਾਲਿਆਂ ਨੂੰ ਪਹਿਲਾਂ ਤਾਂ ਆਪਣੀ ਜੇਬ ਦੇ ਵਿੱਚ ਗ੍ਰੀਨ ਕਾਰਡ ਰੱਖਣਾ ਲਾਜ਼ਮੀ ਆ। ਠੀਕ ਆ, ਹੂੰ। ਰੱਖਿਆ ਮੈਂ ਵੀ ਨਹੀਂ ਕਦੀ ਸੀਗਾ, ਹੈਡੇਕ ਆ, ਬੰਦਾ ਕਵੇ ਗਵਾਚ ਨਾ ਜਾਵੇ, ਪਰ ਕਾਨੂੰਨ ਇਹ ਕਹਿੰਦਾ ਵਾ। ਸਹੀ ਗੱਲ, ਬਿਲਕੁਲ। ਠੀਕ ਆ, ਇਹਦੇ ਵਿੱਚ ਵੀ ਤੁਸੀਂ ਵੇਖ ਲੈਣਾ ਕਿ ਤੁਹਾਨੂੰ ਕਈ ਜੋਕਰਾਂ ਦੇ ਕਮੈਂਟ ਮਿਲ ਜਾਣੇ ਆ ਆਨਲਾਈਨ ਕਿ ਨਹੀਂ ਜੀ ਏਦਾਂ ਨਹੀਂ ਹੁੰਦਾ, ਓਦਾਂ ਨਹੀਂ ਹੁੰਦਾ। ਓਵਰ ਅ ਪੀਰੀਅਡ ਆਫ ਈਅਰਸ ਆਪਾਂ ਵੀ ਕਈ ਕੁਝ ਵੇਖਿਆ। ਹੁਣ ਪਰ ਇਹ ਜੋਕਰ ਚੁੱਪ ਹੈਗੇ ਆ, ਗੈਬ ਹੈਗੇ ਆ, ਸਾਇਲੈਂਟ ਹੈਗੇ ਆ। ਕਿਉਂ ਸਾਇਲੈਂਟ ਹੈਗੇ ਆ? ਕਿਉਂਕਿ ਜਿਹੜੀ ਪ੍ਰੈਕਟੀਕਲ ਰਿਐਲਿਟੀ ਆ ਉਹ ਇਹ ਆ, 6 ਮਹੀਨੇ ਤੋਂ ਵੱਧ ਜਦੋਂ ਬੰਦਾ ਗ੍ਰੀਨ ਕਾਰਡ ਵਾਲਾ ਬਾਹਰ ਰਹਿ ਜਾਂਦਾ, ਉਹ ਕੋਈ 100% ਨਹੀਂ ਉਹਦਾ ਹੈਗਾ, ਉਹਨੂੰ ਦੇਸ਼ ਦੇ ਵਿੱਚ ਆਉਣ ਦਿੱਤਾ ਜਾਂਦਾ। ਉਹਨੂੰ ਐਸਟੈਬਲਿਸ਼ ਕਰਨਾ ਪੈਂਦਾ ਕਿ ਉਹਦਾ ਘਰ ਇੱਥੇ ਸੀਗਾ, ਉਹਦੇ ਬਿੱਲ ਬੁੱਲ ਇੱਥੇ ਚੱਲਦੇ ਸੀਗੇ, ਉਹਦਾ ਬੈਂਕ ਖਾਤਾ ਇੱਥੇ ਚੱਲਦਾ ਸੀਗਾ, ਜਿਹੜੇ ਉਹਨੇ ਟੈਕਸ ਆ ਉਹ ਅਮਰੀਕਾ ਦੇ ਭਰੇ ਆ, ਉਹਨੇ ਕਦੀ ਫੋਰਨ ਰੈਜ਼ੀਡੈਂਟ ਨਹੀਂ ਕਲੇਮ ਕੀਤਾ। ਫੋਰ ਐਗਜ਼ਾਮਪਲ, ਹੁਣ ਕਈਆਂ ਨੇ ਕੀ ਕੀਤਾ ਹੁੰਦਾ ਕਿ ਇੰਡੀਆ ਦੀ ਟੈਕਸ ਰਿਟਰਨ ਹੁੰਦੀ ਆ, ਉੱਤੇ ਆਪਣਾ ਇੰਡੀਆ ਵਾਲਾ ਐਡਰੈਸ ਲਿਖ ਦਿੰਦੇ ਆ ਜਿਹੜੇ ਇੱਥੇ ਦੇ ਗ੍ਰੀਨ ਕਾਰਡ ਹੋਲਡਰ ਆ। ਹੂੰ, ਹੂੰ। ਉਹ ਉਹਨਾਂ ਦੇ ਹੱਥ ਲੱਗ ਜਾਂਦੀ ਆ, ਉਹ ਕਹਿੰਦੇ ਕਿ ਨਹੀਂ ਤੂੰ ਇੰਡੀਆ ਦੇ ਵਿੱਚ ਇੰਡੀਅਨ ਰੈਜ਼ੀਡੈਂਟ ਬਣ ਕੇ ਆਇਆ। ਠੀਕ ਆ, ਲੋਕਾਂ ਦੀ ਜਿਹੜੀ ਇਨਕਮ ਆ ਯੂਐਸ ਦੇ ਵਿੱਚ ਕੀ ਹੈਗਾ ਕਿ ਤੁਹਾਡੀ ਜਿਹੜੀ ਇੰਟਰਸਟ ਇਨਕਮ ਆ ਉਹ ਤੁਸੀਂ ਡਿਸਕਲੋਜ਼ ਕਰਨੀ ਹੁੰਦੀ। ਜਿਹੜੀ ਵੀ ਤੁਹਾਡੀ ਓਵਰਸੀਜ਼ ਇਨਕਮ ਆ ਉਹ ਤੁਸੀਂ ਡਿਸਕਲੋਜ਼ ਕਰਨੀ ਹੁੰਦੀ ਹੈ, ਤੇ ਯੂਐਸ ਦੇ ਵਿੱਚ ਤਾਂ ਤੁਹਾਡੇ ਜਿਹੜੇ ਟੈਕਸ ਭਰਨੇ ਜਿਹੜੇ ਬਣਦੇ ਆ। ਇਹ ਚੀਜ਼ ਨੂੰ ਹੁਣ ਕੀ ਸੀਗਾ, ਲੋਕੀ ਨਜ਼ਰਅੰਦਾਜ਼ ਕਰ ਦਿੰਦੇ, ਕਹਿੰਦੇ ਲੈ ਇਹਨਾਂ ਨੂੰ ਕਿਹੜਾ ਪਤਾ ਲੱਗਣਾ ਇੰਡੀਆ ਵਾ, ਮੈਂ ਦੱਸਣਾ ਨਹੀਂ। ਹਨਾ, ਕਈਆਂ ਦੀਆਂ ਫੈਕਟਰੀਆਂ ਵੀ ਚੱਲਦੀਆਂ ਹੁੰਦੀਆਂ, ਕਈ ਮਤਲਬ ਲੱਖਾਂ ਉਹ ਕਮਾਉਂਦੇ ਹੁੰਦੇ ਆ। ਇੰਡੀਆ ਦੀ ਜਿਹੜੀ ਰਿਟਰਨ ਆ ਉੱਥੇ ਉਹ ਇੰਡੀਆ ਵਾਲਾ ਐਡਰੈਸ ਪਾ ਦਿੰਦੇ ਆ, ਇਹ ਉਹਨਾਂ ਨੂੰ ਘੇਰ ਲੈਂਦੇ ਆ। ਬਸ ਫਰਕ ਇੰਨਾ ਸੀਗਾ ਕਿ ਪਹਿਲਾਂ ਹਜ਼ਾਰਾਂ ਚੋਂ ਇੱਕ ਕੇਸ ਸਾਡੇ ਕੋਲ ਆਉਂਦਾ ਸੀਗਾ, ਹੁਣ ਜਿਹੜੀ ਤੁਸੀਂ ਚੀਜ਼ ਕਰ ਰਹੇ ਨਾ ਕਿ 407 ਧੱਕੇ ਨਾ ਕਰਾ ਰਹੇ ਆ, ਜੀ। ਉਹੀ ਚੀਜ਼ ਆ। ਉਹਨੂੰ ਪੁੱਛ ਰਿਹਾ ਕਿ ਭਾਈ ਤੂੰ ਕੀ ਕਰਨ ਗਿਆ ਸੀਗਾ, ਕਿਉਂ ਬਾਹਰ ਰਿਹਾ, ਤੂੰ ਪ੍ਰੂਵ ਕਰ ਸਾਨੂੰ। ਜਦੋਂ ਪ੍ਰੂਵ ਨਹੀਂ ਕਰ ਸਕਦੇ ਤੇ ਉਹਨੂੰ ਉਹਦਾ ਗ੍ਰੀਨ ਕਾਰਡ ਕੈਂਸਲ ਕੀਤਾ ਜਾ ਸਕਦਾ ਸੀਗਾ। ਹੁਣ ਦੀ ਗੱਲ ਨਹੀਂ, ਪਹਿਲਾਂ ਵੀ ਇਹ ਹੈਗਾ। ਪਹਿਲਾਂ ਪਰ ਲੀਨੀਅੰਟ ਸੀਗੇ, ਸਾਲ ਤੋਂ ਵੱਧ ਜਿਹੜਾ ਬਾਹਰ ਆ ਗਿਆ ਉਹਦਾ ਸਿੱਧੇ ਡਾਇਰੈਕਟਲੀ ਕੈਂਸਲ ਕੀਤਾ ਜਾ ਸਕਦਾ, ਰਾਈਟ, ਕਿਉਂਕਿ ਸਾਲ ਤੋਂ ਵੱਧ ਤਾਂ ਅਬੈਂਡਨ ਹੀ ਹੋ ਗਿਆ। ਹੁਣ 6 ਮਹੀਨੇ ਤੇ ਸਾਲ ਵਾਲੇ ਤੇ 50-50 ਆ ਗਿਆ ਕਿ ਜੇ ਆਫਿਸਰ ਮੰਨੇ ਕਿ ਨਾ ਮੰਨੇ। ਹੁਣ ਕਾਨੂੰਨ ਕੁਛ ਕਹਿੰਦਾ ਹੈਗਾ, ਇਹ ਨਕੰਮੇ ਜਿਹੜੇ ਮੇਰੇ ਮਗਰ ਪਏ ਆ ਕਿ ਏਦਾਂ ਏਦਾਂ ਡਰਾਤਾ, ਧਮਕਾਤਾ, ਫਲਾਨਾ ਕਰਤਾ, ਉਹ ਕਰਤਾ,
ਕੱਖ ਨਹੀਂ ਪਤਾ ਇਹਨਾਂ ਨੂੰ। ਚਲੋ ਤੁਸੀਂ ਦਫਾ ਕਰੋ ਇਹਨਾਂ ਦੀ, ਇਹਨਾਂ ਨੂੰ ਬਾਰ-ਬਾਰ ਇਹਨਾਂ ਦੀ ਗੱਲ ਕੀ ਕਰਨੀ ਹਾਂਜੀ ਆ। 407 ਜਿਹੜਾ ਹੁਣ ਹੈਗਾ ਧੱਕੇ ਨਾਲ ਜਿਹੜਾ ਭਰਾ ਰਹੇ ਆ, ਧੱਕੇ ਨਾਲ ਭਰਾ ਰਹੇ ਆ, ਗੱਲ ਬਿਲਕੁਲ ਸਹੀ ਆ। ਉਹਦੇ ਵਿੱਚ ਕੀ ਹੈਗਾ ਕਿ 407 ਭਰਾ ਕੇ ਆਪਾਂ ਕਈ ਵਾਰੀ ਇਹ ਵੀ ਖਬਰ ਸੁਣੀ ਆ ਕਿ ਟੂਰਿਸਟ ਵੀਜ਼ੇ ਤੇ ਉਹਨੂੰ ਕਹਿੰਦੇ ਕਿ ਅਲਟਰਨੇਟਿਵਲੀ ਤੈਨੂੰ ਐਂਟਰੀ ਦੇ ਦਿੰਦੇ ਆ, ਠੀਕ ਆ, ਉਹ ਨਹੀਂ ਲੈਣੀ, ਆਪਣੀ ਗਰਾਊਂਡ ਉੱਥੇ ਅੜੇ ਰਹੋ ਕਿ ਨਹੀਂ ਮੈਂ ਗ੍ਰੀਨ ਕਾਰਡ ਜਿਹੜਾ ਸਰੈਂਡਰ ਨਹੀਂ ਕੀਤਾ ਸੀਗਾ, ਮੈਂ ਟੈਂਪਰੇਰੀ ਗਿਆ ਸੀਗਾ, ਮਜਬੂਰੀਆਂ ਆਪਣੀਆਂ ਦੱਸੋ ਕਿ ਕਿਉਂ ਬਾਹਰ ਜਿਹੜੇ ਰਹਿ ਗਏ। ਤੇ ਲਿਟਰਲੀ ਜਿਹੜਾ ਹੁਣ ਲਾਸਟ ਮਿੰਟ ਵਾਲੀ ਫਲਾਈਟ ਨਹੀਂ ਕਦੀ ਕਰਾਣੀ, ਬਿਲਕੁਲ ਲਾਸਟ 10 ਦਿਨਾਂ ਚ। ਸੋ ਇਹ ਅਗਰ 6 ਮਹੀਨੇ ਦੀ ਜਗ੍ਹਾ ਤੁਸੀਂ 5ਵੇਂ ਮਹੀਨੇ ਆਓ, ਠੀਕ ਆ, ਵਾਪਸ, ਤਾਂ ਕਿ ਉਹ ਪੰਗੇ ਚ ਨਾ ਪਾਓ। ਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਚੀਜ਼ ਹੈਗੀ ਆ, ਇੱਕ ਪੈਟਰਨ ਕਿ ਬੰਦਾ ਜਿਹੜਾ ਸਿਰਫ ਹਾਜ਼ਰੀ ਭਰ ਦਿੰਦਾ ਆਪਣੀ ਕਿ ਮੈਂ ਅਮਰੀਕਾ ਆ ਜਾਵਾਂ 10 ਦਿਨਾਂ ਲਈ, ਫਿਰ ਮੈਂ ਵਾਪਸ ਚਲ ਜਾਵਾਂ, ਬਾਹਰ ਰਹਿ ਕੇ 5 ਮਹੀਨੇ ਬਾਅਦ ਫਿਰ ਮੈਂ ਆ ਕੇ ਹਾਜ਼ਰੀ ਪਾ ਦੇਵਾਂ ਅਮਰੀਕਾ 10 ਦਿਨਾਂ ਦੀ, ਤੇ ਗ੍ਰੀਨ ਕਾਰਡ ਮੇਰਾ ਚੱਲਦਾ ਰਹੂਗਾ। ਰੋਂਗ ਥਿੰਗ ਆ। ਉਹ ਪੈਟਰਨ ਵੀ ਦੇਖ ਸਕਦੇ ਆ, ਜਿਹੜੇ ਪੈਟਰਨ ਇਦਾਂ ਦਾ ਕਿ ਉਹਨਾਂ ਨੂੰ ਲੱਗੇ ਕਿ ਇਹ ਵਿਲਫੁਲੀ ਇਦਾਂ ਕਰ ਰਿਹਾ, ਸਿਸਟਮ ਨੂੰ ਟ੍ਰਿਕ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਵੀ ਜਿਹੜਾ ਗ੍ਰੀਨ ਕਾਰਡ ਆ ਉਹ ਪ੍ਰੋਬਲਮ ਦੇ ਵਿੱਚ ਜਿਹੜਾ ਆ ਸਕਦਾ ਜੀ। ਸੋ ਇਹ ਡਜ਼ ਨਾਟ ਮੈਟਰ ਅਟਾਰਨੀ ਟਿਕਣਾ ਜੀ, ਕੰਡੀਸ਼ਨਲ ਆ ਜਾਂ ਤੁਹਾਡੇ ਕੋਲ 10 ਸਾਲ ਵਾਲਾ, ਇਹ ਦੋਨਾਂ ਦੇ ਨਾਲ ਹੀ ਵਾਪਰ ਸਕਦੀ ਇਹ ਚੀਜ਼? ਰਾਈਟ, ਕਿਉਂਕਿ ਇਹ ਚੀਜ਼ ਟਾਰਗੇਟ ਉਹ ਕਰਦੇ ਆ ਕਿ ਬੰਦਾ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਰਹਿਣਾ ਚਾਹੀਦਾ, ਉਹਦਾ ਘਰ ਇੱਥੇ ਹੋਣਾ ਚਾਹੀਦਾ, ਉਹ ਘੁੰਮਣ ਬਾਹਰ ਜਾਣਾ ਚਾਹੀਦਾ। ਇਹ ਨਹੀਂ ਕਿ ਬਾਹਰ ਰਹਿੰਦਾ ਹੋਵੇ ਤੇ ਘੁੰਮਣ ਅਮਰੀਕਾ ਆ ਕੇ ਵਾਪਸ ਜਾਵੇ। ਪੁੱਠਾ ਚੀਜ਼ ਚਾਹੀਦੀ ਇੱਥੋਂ ਚੀਜ਼ ਚਾਹੀਦੀ ਜੀ। ਹੁਣ ਜਿਨ੍ਹਾਂ ਦੇ ਗਏ ਆ, ਮਾਪੇ ਵੀ ਗਏ ਆ ਜਾਂ ਜਿਹੜੇ ਆਪ ਵੀ ਗਏ ਆ, ਜਿਨ੍ਹਾਂ ਨੂੰ ਮੰਨ ਲਓ ਵੀ 6 ਮਹੀਨੇ ਤੋਂ ਵੱਧ ਹੋ ਗਏ ਆ ਜਾਂ ਹੋਣ ਵਾਲੇ ਆ, ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਵੀ ਉਹ ਹੁਣ ਕਿੱਦਾਂ ਜਿਹੜਾ ਉਹ ਕਰਨ? ਕਿਉਂਕਿ ਚਲੋ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੋਣਾ ਨਾ, ਜਨਵਰੀ ਦੇ ਵਿੱਚ ਸਹੁੰ ਚੁੱਕਣ ਤੋਂ ਬਾਅਦ 'ਚ ਇੱਦਾਂ ਦੀ ਜਿਹੜੀ ਸਥਿਤੀ ਉਹ ਬਣ ਜਾਣੀ ਆ, ਉਹਨਾਂ ਦੇ ਲਈ ਹੁਣ ਕੀ ਸਲਾਹ ਹੈ, ਉਹ ਕੀ ਕਰਨ? ਲੈਂਡ ਬਾਰਡਰ ਜਿਹੜਾ ਕੈਨੇਡਾ ਦਾ ਹੈਗਾ ਥੋੜਾ ਜਿਹਾ ਸੌਖਾ ਹੈਗਾ, ਜਿਹੜਾ ਤੁਹਾਡਾ ਤੁਸੀਂ ਫਲਾਈ ਕਰਦੇ ਆ ਜਦੋਂ, ਹਨਾ, ਤੇ ਜੇ ਕਿਸੇ ਕੋਲ ਕੈਨੇਡੀਅਨ ਵੀਜ਼ਾ ਹੈਗਾ ਉਹ ਚੀਜ਼ ਟਰਾਈ ਕਰ ਸਕਦਾ, ਠੀਕ ਆ। ਬਾਕੀ ਜਿਹਨੂੰ ਸਾਲ ਤੋਂ ਵੱਧ ਹੋ ਗਿਆ ਉਹਨੂੰ ਤਾਂ ਪ੍ਰੋਬਲਮ ਹੀ ਹੈਗੀ ਆ। ਮੇਕ ਸ਼ੋਰ ਕਿ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੋਵੇ ਪ੍ਰੋਪਰ ਕਿ ਕਿਉਂ ਤੁਹਾਡੀ ਮਜਬੂਰੀਆਂ ਪੈ ਗਈਆਂ ਸੀ, ਕਿਉਂ ਫਸ ਗਏ। ਬਟ ਉਸ ਤੋਂ ਵੀ ਜ਼ਿਆਦਾ ਜਿਹੜੇ ਕਿ ਤੁਹਾਡੇ ਫੋਨ ਇੱਥੇ ਚੱਲਦੇ ਆ, ਬਿੱਲ ਤੁਹਾਡੇ ਇੱਥੇ ਹੈਗੇ ਆ। ਸੋ ਜਿਹੜਾ ਵੀ ਮਾਪੇ ਜਾਂ ਬਜ਼ੁਰਗ ਜਿਹਨਾਂ ਦੇ ਰਹਿੰਦੇ ਆ, ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦਾ ਬੈਂਕ ਦਾ ਖਾਤਾ, ਫੋਨ ਦਾ ਬਿੱਲ ਜਿਹੜਾ ਉਹਨਾਂ ਦੇ ਨਾਮ ਤੇ ਹੀ ਹੋਵੇ, ਤੁਹਾਡੇ ਨਾਮ ਤੇ ਨਾ ਹੋਵੇ, ਤਾਂ ਕਿ ਉਹ ਪ੍ਰੂਵ ਕਰ ਸਕਣ ਕਿ ਇੱਥੇ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ। ਠੀਕ ਹੈ। ਏਦਾਂ ਦੀਆਂ ਚੀਜ਼ਾਂ। ਤੇ ਆਪਣੇ ਜਿਹੜੇ ਟੈਕਸਟ ਮੈਸੇजेस ਆ ਬਾਰਡਰ ਤੇ ਜਦੋਂ ਤੁਸੀਂ ਆਉਂਦੇ ਆ, ਤੁਹਾਡੀ ਈਮੇਲ ਟੈਕਸਟ ਮੈਸੇजेस ਉਹਦੇ ਵਿੱਚ ਉਹ ਪੂਰੀ ਡਿਟੇਲ ਤੱਕ ਜਾ ਸਕਦੇ ਆ। ਅੱਛਾ, ਚੈੱਕ ਕਰ ਸਕਦੇ ਹੋ ਪੂਰਾ? ਹੁਣ ਚੈੱਕ ਕਰ ਸਕਦੇ ਪੂਰਾ। ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀਗੀ, R1 ਜਿਹੜੇ ਵਰਕਰ ਹੁੰਦੇ ਆ, ਰਾਈਟ, ਜਿਹੜੇ ਗੁਰਦੁਆਰੇ ਵਗੈਰਾ ਦੇ ਵਿੱਚ, ਤੇ ਉਹਦੇ ਵਿੱਚ ਜਿੱਦਾਂ ਹੁਣ ਇੱਕ ਸੀਗੀ ਵੀਡੀਓ, ਤੇ ਉਹਦੇ ਵਿੱਚ ਸੀਗਾ ਕਿ ਉਹਨਾਂ ਨੇ ਡੋਨੇਸ਼ਨਸ ਲਈਆਂ ਸੀਗੀਆਂ ਸੰਗਤ ਤੋਂ, ਤੇ ਬਾਅਦ ਚ ਉਹਨਾਂ ਨੇ ਕਿਹਾ ਕਿ ਮੈਂ ਵਾਪਸ ਸੰਗਤ ਨੂੰ ਹੀ ਦੇ ਦਿੱਤੀਆਂ। $2400 ਦਾ ਮਸਲਾ ਸੀਗਾ ਸਾਰਾ, ਤੇ ਉਹਦੇ ਵਿੱਚ ਐਂਟਰੀ ਰਿਫਿਊਜ਼ ਕਰਤੀ ਸੀਗੀ, ਇਹ ਕਹਿ ਕੇ ਕਿ ਤੁਸੀਂ ਡਿਊਟੀਆਂ ਤੋਂ ਵੱਧ ਜਿਹੜਾ ਬਾਹਰ ਕੰਮ ਕਰ ਰਹੇ ਆ, ਪੈਸੇ ਕਮਾ ਰਹੇ ਆ। ਸੋ ਉਹ ਮੈਂ ਵੀਡੀਓ ਸਾਰੀ ਵੇਖੀ, ਉਹਨਾਂ ਨੇ ਡਾਕੂਮੈਂਟ ਵੀ ਕੀਤੀ ਆ, ਆਈਸ ਆਫਿਸਰ ਜਿੱਦਾਂ ਸਵਾਲ ਪੁੱਛਦੇ ਆ। ਸੋ ਜਿਹੜੇ ਵੀ ਆਰ ਵੀਜ਼ੇ ਵਾਲੇ ਹੈਗੇ ਆ, ਠੀਕ ਆ, ਗੁਰਦੁਆਰਿਆਂ ਵਾਲੇ ਹੈਗੇ ਆ, ਉਹ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀ ਤੁਹਾਡੀ ਜੌਬ ਡਿਸਕ੍ਰਿਪਸ਼ਨ ਹੁੰਦੀ ਨਾ, ਉਹਦੇ ਵਿੱਚ ਇੱਕ ਲਾਈਨ ਐਡ ਕਰੋ, ਠੀਕ ਆ। ਜਿਹੜੇ ਜ਼ਿਆਦਾਤਰ ਇਹ ਕੰਮ ਪੈਰਾਲੀਗਲੀ ਕਰਦੇ ਆ, ਬਜਟ ਕਰਕੇ, ਵਕੀਲ ਵਕੂਲ ਘੱਟ ਹੀ ਇਹਦੇ ਵਿੱਚ ਇਨਵੋਲਵ ਹੁੰਦੇ ਆ। ਸੋ ਉਹਦੇ ਵਿੱਚ ਇੱਕ ਲਾਈਨ ਲਿਖੋ, ਅਦਰ ਡਿਊਟੀਜ਼ ਐਜ਼ ਮੇ ਬੀ ਅਸਾਈਨਡ। ਇਹ ਲਾਈਨ ਤੁਹਾਨੂੰ ਬਚਾ ਸਕਦੀ ਆ ਕਿ ਭਾਈ ਆਹ ਸਾਰੀਆਂ ਮੇਰੀਆਂ R1 ਦੀਆਂ ਡਿਊਟੀਆਂ, ਪਰ ਇਹਦੇ ਨਾਲ ਨਾਲ ਅਦਰ ਡਿਊਟੀਜ਼ ਜਿਹੜੀਆਂ ਅਸਾਈਨ ਹੋ ਸਕੇ। ਸੋ ਉਹ ਮੈਂ ਜਿਹੜੀ ਵੀਡੀਓ ਦੇਖ ਰਿਹਾ ਸੀ, ਉਹਨਾਂ 'ਚ ਕੀ ਸੀਗਾ ਕਿ ਉਹ ਪਰਸਨਲੀ ਲੈ ਗਏ ਕਿ ਨਹੀਂ ਇਹ ਤਾਂ ਜਨਤਾ ਦਾ ਚੜਾਵਾ ਸੀਗਾ, ਮੈਂ ਵਾਪਸ ਹੀ ਦੇ ਦਿੱਤਾ। ਜਦ ਕਿ ਹੋਣਾ ਕੀ ਚਾਹੀਦਾ ਸੀਗਾ ਕਿ ਯਾਰ ਸਾਡਾ ਧਰਮ ਕਹਿੰਦਾ ਹੈਗਾ ਕਿ ਉਹਦੇ ਵਿੱਚ ਡੋਨੇਸ਼ਨ ਦਸਵੰਧ ਦਾ ਕਨਸੈਪਟ ਹੈਗਾ, ਇਹ ਕਨਸੈਪਟ ਆ, ਲੋਕੀ ਦਿੰਦੇ ਆ, ਮੈਂ ਐਜ਼ ਅ ਪ੍ਰੀਸਟ ਨੂੰ ਰਿਫਿਊਜ਼ ਨਹੀਂ ਕਰ ਸਕਦਾ, ਇਹ ਮੇਰੀ ਮਜਬੂਰੀ ਆ, ਇਹ ਪਾਰਟ ਆਫ ਡਿਊਟੀਜ਼ ਹੈਗੀਆਂ। ਤੇ ਜਿਹੜਾ ਮੇਰਾ ਗੁਰਦੁਆਰਾ ਰਿਲੀਜੀਅਸ ਆਰਗੇਨਾਈਜੇਸ਼ਨ ਆ, ਉਹ ਇਹ ਕਹਿੰਦੀ ਆ ਕਿ ਮੈਂ ਇਹ ਐਜ਼ ਅ ਪਾਰਟ ਆਫ ਡਿਊਟੀਜ਼ ਹੀ ਕਰ ਰਿਹਾ। ਹੁਣ ਹੋਇਆ ਕੀ ਸੀਗਾ ਕਿ ਇੱਕ ਸੀਗਾ ਅਫਸਰ ਜਿਹੜਾ CBP ਵਾਲਾ ਜਵਾਕ ਜਿਹਾ ਸੀਗਾ, ਉਹਨੇ ਰੋਕਤਾ, ਉਹ ਪਹਿਲਾਂ ਏਦਾਂ ਪੈ ਗਿਆ, ਉਹ ਬਾਅਦ 50-50 ਤੇ ਸੀਗਾ, ਉਹਨੇ ਆਪਣਾ ਸੁਪਰਵਾਈਜ਼ਰ ਬੁਲਾਇਆ, ਫਿਰ ਸੁਪਰਵਾਈਜ਼ਰ ਜਿਹੜਾ ਆ ਕੇ ਵੇਖੇ, ਤੇ ਸੁਪਰਵਾਈਜ਼ਰ ਨੇ ਵੀ ਆ ਕੇ ਜਿਹੜਾ ਬਹਿ ਕੇ ਗੱਲ-ਗੁਲ ਜੀ, ਉਹਨੇ ਕਨਕਲੂਜਨ ਇਹੀ ਕੱਢਿਆ ਕਿ ਨਹੀਂ, ਇਹ ਆਊਟ ਆਫ ਜਿਹੜਾ ਸਕੋਪ ਆਫ ਡਿਊਟੀਜ਼ ਹੈਗਾ ਕਿ ਪੈਸੇ ਕਿਤੋਂ ਕਲੈਕਟ ਕਰਨਾ, ਉਹਨੇ ਇਸ ਹਿਸਾਬ ਨਾਲ ਸੋਚਿਆ। ਸੋ ਹਰੇਕ ਜਿਹੜੀ ਛੋਟੀ ਗੱਲ ਆ, ਉਹਦਾ ਮੁੱਦਾ ਜਿਹੜਾ ਬਣ ਸਕਦਾ। ਕੇਅਰਫੁਲ ਰਹੋ, ਅਲਰਟ ਰਹੋ, ਠੀਕ ਆ। ਠੀਕ ਹੈ। ਅਗੇਨ ਜਿੱਦਾਂ ਕਿਹਾ ਕਿ ਆਨਲਾਈਨ
ਫ੍ਰੀ ਵਾਲੀ ਜਿਹੜੀ ਐਡਵਾਈਸ ਆ, ਗਲਤ ਐਡਵਾਈਸ ਆ, ਸੱਜਣ ਮਿੱਤਰਾਂ ਵਾਲੀ ਐਡਵਾਈਸ ਆ, ਨਹੀਂ ਉਹਦੇ ਉੱਤੇ ਉਹ ਕਰਨਾ। 100% ਆਪਣੇ ਪੇਪਰ ਪੂਪਰ ਜੋ ਵੀ ਹੈਗੇ ਆ ਪੜ੍ਹੋ। ਜਿਹੜਾ ਟਰੈਵਲ ਬੰਦਾ ਕਰ ਰਿਹਾ, ਹਰੇਕ ਬੰਦਾ ਹੁਣ ਪ੍ਰੋਬਲਮ ਦੇ ਵਿੱਚ ਹੈਗਾ। ਹੁਣ ਵੀਜ਼ੇ ਵਾਲੇ ਬੰਦੇ ਨੂੰ ਵੀ ਦੇਖੋ ਤੁਸੀਂ, ਗੁਰੂ ਘਰ ਲਈ ਜਿਹੜਾ ਆ ਉਹਨੂੰ ਵੀ ਰੋਕ ਦਿੰਦੇ ਆ, ਤੇ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਜਿਹੜੀ ਪ੍ਰੋਬਲਮ ਆ। ਸੋ ਇਹ ਹੁਣ ਜਿਹੜੀਆਂ ਚੀਜ਼ਾਂ ਚੱਲਣੀਆਂ ਥੋੜੀ ਦੇਰ ਏਦਾਂ ਹੀ, ਠੀਕ ਆ। ਤੁਹਾਨੂੰ ਭਾਵੇਂ ਪਸੰਦ ਆਵੇ ਭਾਵੇਂ ਨਾ ਆਵੇ, ਇਹੀ ਦੌਰ ਚੱਲੂਗਾ ਥੋੜੀ ਦੇਰ। ਸਿਚੁਏਸ਼ਨ ਇਹੀ ਜਿਹੜੀ ਉਹ ਚੱਲ ਰਹੀ ਹੈ ਜੀ, ਬਿਲਕੁਲ। ਤੇ ਵਾਪਸ ਨੋ ਯੂਰ ਰਾਈਟਸ ਦੇ ਵਿੱਚ ਜਦੋਂ ਤੁਸੀਂ ਆਉਂਦੇ ਆ, ਜਿੱਦਾਂ ਤੁਸੀਂ ਦੱਸ ਰਹੇ ਵੀ ਵਕੀਲ ਤੁਸੀਂ ਕਰ ਸਕਦੇ ਆ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਰਾਈਟ ਵਗੈਰਾ ਵੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੀ ਆ, ਵੀ ਜੇ ਤੁਹਾਡੇ ਵਰਕ ਪਲੇਸ ਦੇ ਉੱਤੇ ਹੁੰਦਾ ਤੇ ਤੁਸੀਂ ਕੀ ਉਸ ਦੇ ਵਿੱਚ ਕਰਨਾ। ਤੇ ਹੁਣ ਜੇ ਤੁਹਾਨੂੰ ਪਬਲਿਕ 'ਚ ਟਰੱਕ ਵਾਲੇ ਮਾਮਲੇ 'ਚ ਰੋਕਿਆ ਜਾਂਦਾ ਹੈ, ਕਿਤੇ ਉੱਥੇ ਰੋਕਿਆ ਜਾਂਦਾ ਹੈ, ਉੱਥੇ ਤੁਹਾਡੇ ਕੀ ਜਿਹੜੇ ਉਹ ਹੱਕ ਨੇ, ਕੀ ਉਹ ਰਾਈਟਸ ਆ। ਤੇ ਫਿਰ ਆਪਣੇ ਨਾਲ ਉਹ ਕਾਲਰਸ ਵੀ ਅਟਰਨੀ ਟਰਕਿਆਣਾ ਜੀ ਜੁੜ ਚੁੱਕੇ ਆ, ਜਿਹੜੇ ਆਪਣੀ ਉਹ ਹੱਡਬੀਤੀ ਆਪਣੇ ਨਾਲ ਜਿਹੜੀ ਉਹ ਸ਼ੇਅਰ ਕਰਨਗੇ ਵੀ ਰਿਐਲਿਟੀ ਦੇ ਵਿੱਚ ਆਈਸ ਜਦ ਰੇਡ ਕਰਦੀ ਆ ਤੇ ਉਹ ਕੀ ਕਰਦੀ ਆ। ਇਹ ਇੱਕ ਕਾਗਜ਼ੀ ਤੌਰ ਦੇ ਉੱਤੇ ਕੀ ਹੋ ਰਿਹਾ ਤੇ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਜੀ। ਤੇ ਬਸ ਡਿਫਰੈਂਸ ਇਹ ਹੈ ਕਿ ਆਹੀ ਸਾਰੇ ਰਾਈਟ ਜਿਹੜੇ ਤੁਹਾਨੂੰ ਦੱਸੇ ਆ, ਇਹ ਤੁਹਾਨੂੰ ਜੇ ਕੋਈ ਟਰੱਕ ਸਟਾਪ ਤੇ ਵੇਅਰ ਹਾਊਸ ਤੇ ਕਿਤੇ ਰੁਕਦਾ, ਸੇਮ ਥਿੰਗ। ਪਲੀਜ਼ ਆਪਣੇ ਜਿਹੜੇ ਆਹ ਤੁਹਾਨੂੰ ਪ੍ਰਿੰਟ ਆਊਟ ਦੱਸਿਆ, ਇਹ ਕੱਢ ਕੇ ਰੱਖੋ। ਇਹਦੇ ਕਾਰਡ ਕੂਡ ਦੇ ਜਿਹੜੇ ਸੀਗੇ ਸੋਸ਼ਲ ਮੀਡੀਆ ਤੇ ਸਾਡੇ ਤੇ ਮਿਲ ਜਾਣੇ ਤੁਹਾਨੂੰ। ਇਹਦੀਆਂ ਜਿੰਨੀਆਂ ਕਾਪੀਆਂ ਤੁਸੀਂ ਕਰਾ ਲਓ ਉਨੀਆਂ ਘੱਟ ਆ, ਠੀਕ ਆ। ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਤੁਸੀਂ ਸ਼ੇਅਰ ਕਰੋ, ਤੇ ਬਸ ਉਹਨੂੰ ਉਹ ਫੜਾਓ ਕਿ ਆਹ ਚੀਜ਼ ਹੈਗੀ ਆ। ਹੁਣ ਜਦੋਂ ਤੁਹਾਨੂੰ ਪਬਲਿਕ ਪਲੇਸ ਤੇ ਉਹ ਰੋਕ ਲੈਂਦੇ ਆ, ਠੀਕ ਆ। ਸੋ ਉਹਦੇ ਵਿੱਚ ਇੱਕ ਡਿਫਰੈਂਸ ਇਹ ਆ ਜਾਂਦਾ ਕਿ ਸਰਚ ਕਰਦੇ ਹੋ ਤੁਹਾਡੀ, ਤੁਸੀਂ ਉਹਨੂੰ ਕਹਿ ਸਕਦੇ ਆ ਕਿ ਮੈਂ ਆਪਣੀ ਸਰਚ ਜਿਹੜੀ ਆ, ਮੈਂ ਤੁਹਾਨੂੰ, ਮੇਰਾ ਰਾਈਟ ਹੈਗਾ, ਮੈਂ ਰਿਫਿਊਜ਼ ਕਰ ਰਿਹਾ ਸਰਚ ਕਰਨ ਤੋਂ। ਠੀਕ ਹੈ, ਤੁਸੀਂ ਉਹਨੂੰ ਕਹਿਣਾ ਵਾ, ਉਹਨਾਂ ਨਾਲ ਲੜਨਾ ਝਗੜਨਾ ਨਹੀਂ ਹੈਗਾ, ਸਿਰਫ ਕਹਿਣਾ ਹੈ, ਗੱਲ ਕਹਿਣੀ ਆ ਆਪਣੇ ਵੱਲੋਂ। ਨਾਲ ਤੁਸੀਂ ਉਹਨੂੰ ਇਹ ਵੀ ਕਹਿਣਾ ਕਿ ਪਰਸਨਲ ਬਿਲੋਂਗਿੰਗ ਜਿਹੜੀਆਂ ਹੈਗੀਆਂ ਉਹ ਵੀ ਸਰਚ ਮੈਂ ਨਹੀਂ ਕਰਨ ਦੇਣੀਆਂ, ਅਨਲੈਸ ਜਿਹੜਾ ਪੁਲਿਸ ਆ ਉਹਦੇ ਕੋਲ ਪ੍ਰੋਬੇਬਲ ਕਾਜ਼ ਹੋਵੇ ਜਾਂ ਵਾਰੰਟ ਹੋਵੇ, ਠੀਕ ਆ। ਪ੍ਰੋਬੇਬਲ ਕਾਜ਼ ਕੀ ਹੁੰਦਾ ਕਿ ਕੋਈ ਏਦਾਂ ਦਾ ਕਾਰਨ ਸੀਗਾ, ਇਹ ਉਹਨਾਂ ਨੂੰ ਜੱਜ ਦੇ ਕੋਲ ਜਾ ਕੇ ਜਿਹੜਾ ਸ਼ੋਅ ਕਰਨਾ ਪੈਂਦਾ ਕਿ ਕੀ ਪ੍ਰੋਬੇਬਲ ਕਾਜ਼ ਸੀਗੀ, ਮਤਲਬ ਕਿਉਂ ਇਹਨੂੰ ਸਰਚ ਕੀਤਾ, ਏਦਾਂ ਨਹੀਂ ਕਿ ਬਿਨਾਂ ਮਤਲਬ ਦੀ। ਤੇ ਸੇਮ ਥਿੰਗ ਦੀ ਕਿ ਜਿਹੜਾ ਤੁਹਾਡਾ ਵਹੀਕਲ ਆ, ਉਹਦੀ ਵੀ ਤੁਸੀਂ ਉਹਨੂੰ ਕਹਿਣਾ ਕਿ ਨਹੀਂ, ਮੈਂ ਕੰਸੈਂਟ ਜਿਹੜਾ ਨਹੀਂ ਦਿੰਦਾ। ਹੁਣ ਜਿਹੜਾ ਅਫਸਰ ਆ ਉਹ ਤੁਹਾਨੂੰ ਬਾਹਰ ਬੁਲਾ ਕੇ ਉਹ ਤੁਹਾਨੂੰ ਪੈਟ ਡਾਊਨ ਕਰ ਸਕਦਾ, ਜੇ ਉਹਨੂੰ ਸ਼ੱਕ ਹੋਵੇ ਕਿ ਤੁਹਾਡੇ ਕੋਲ ਹਥਿਆਰ ਕੋਈ ਹੈਗਾ ਜਾਂ ਤੁਹਾਡੀ ਜੇਬ 'ਚ ਕੋਈ ਚੀਜ਼ ਪਈ ਹੈ, ਭਾਵੇਂ ਉਹ ਫੋਨ ਹੀ ਆ ਜਾਂ ਕੁਛ ਵੀ ਆ, ਚਾਬੀਆਂ, ਉਹਨੂੰ ਲੱਗਦਾ ਕਿ ਇਹ ਹਥਿਆਰ ਆ ਜਾਂ ਡਰੱਗਸ ਆ, ਤੁਹਾਨੂੰ ਇੱਕ ਬਾਹਰੋਂ ਦੀ ਪੈਟ ਡਾਊਨ ਕਰ ਸਕਦਾ। ਜੇਬ ਦੇ ਵਿੱਚ ਹੱਥ ਪਾ ਕੇ ਨਹੀਂ ਦੇਖ ਸਕਦਾ। ਜੇ ਉਹਨੂੰ ਬਾਅਦ 'ਚ ਪੈਟ ਡਾਊਨ ਤੋਂ ਬਾਅਦ ਉਹਨੂੰ ਪ੍ਰੋਬੇਬਲ ਕਾਜ਼ ਲੱਗੀ ਕਿ ਹਥਿਆਰ ਆ ਜਾਂ ਡਰੱਗਸ ਆ ਜਾਂ ਕੁਛ ਆ, ਤੇ ਫਿਰ ਉਹ ਜਿਹੜਾ ਸੀਗਾ ਤੁਹਾਡੀ ਜੇਬ 'ਚ ਹੱਥ ਪਾ ਸਕਦਾ। ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਤੁਹਾਡਾ ਪਲੇਨ ਵੀ ਹੁੰਦਾ, ਕਾਰ ਦੇ ਅੰਦਰ, ਟਰੱਕ ਦੇ ਅੰਦਰ ਸਿੱਧੇ ਝਾਂਤੀ ਮਾਰ ਕੇ ਸ਼ੀਸ਼ੇ ਤੋਂ ਜਿਹੜੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ, ਠੀਕ ਆ, ਉਹ ਤੁਹਾਨੂੰ ਵਿਖ ਗਈਆਂ, ਸਿੱਧੇ ਪ੍ਰੋਬੇਬਲ ਕਾਜ਼ ਬਣ ਜਾਣੀਆਂ। ਜਿਹੜੀ ਡਿੱਕੀ ਵਗੈਰਾ ਖਲਾਣੀ ਜਿਹੜੀ ਥੋੜੀ ਔਖੀ ਹੁੰਦੀ ਆ, ਠੀਕ ਆ। ਤੇ ਜੇ ਤੁਹਾਨੂੰ ਉਹ ਆ ਕੇ ਪੁੱਛੇ ਕਿ ਕੀ ਮੈਂ ਤੇਰੀ ਡਿੱਕੀ ਖੋਲ ਕੇ ਵੇਖ ਸਕਦਾ, ਤੇ ਤੁਸੀਂ ਉਹਨੂੰ ਕਹਿਣਾ ਕਿ ਨਹੀਂ, ਮੈਂ ਤੈਨੂੰ ਕੰਸੈਂਟ ਨਹੀਂ ਦਿੰਦਾ। ਉੱਥੇ ਡਰਨਾ ਨਹੀਂ ਤੁਸੀਂ ਕਿ ਨਹੀਂ ਯਾਰ ਇਹ ਮੈਨੂੰ ਤਾਂ ਹਾਂ ਕਰਨੀ ਪੈਣੀ ਆ। ਤੁਸੀਂ ਪਹਿਲਾਂ ਉਹਨੂੰ ਕਹਿ ਕੇ ਦੇਖਣਾ ਕਿ ਨਹੀਂ, ਮੈਂ ਨਹੀਂ ਦਿੰਦਾ, ਕਿ ਮੇਰਾ ਰਾਈਟ ਹੈਗਾ, ਉਹਨੂੰ ਕਹਿਣਾ, ਠੀਕ ਆ। ਤੇ ਇਹ ਜਿਹੜਾ ਕਾਰਡ ਆ ਉਹਨੂੰ ਫੜਾਣਾ ਕਿ ਮੇਰਾ ਰਾਈਟ ਹੈਗਾ। ਸੋ ਉਹਨਾਂ ਦੇ ਵੀ ਬੋਡੀ ਕੈਮ ਵਗੈਰਾ ਹੁੰਦੇ ਆ, ਜਿਹੜੇ ਕਾਰਡ ਵਗੈਰਾ ਹੈਗੇ ਆ, ਤੇ ਹੋ ਸਕਦਾ ਕਿ ਉਹ ਫਿਰ ਟਲ ਜਾਵੇ ਬੰਦਾ, ਹਨਾ। ਨਹੀਂ ਤਾਂ ਕੀ ਹੁੰਦਾ ਕਿ ਕਈ ਵਾਰੀ ਐਵੇਂ ਡਰਾ ਧਮਕਾ ਕੇ ਬੰਦੇ ਨੂੰ ਪਟਿਆ ਲੈਂਦੇ ਆ, ਡਿੱਕੀ ਡੁੱਕੀ ਖੋਲਦੇ ਆ, ਕੋਈ ਗਲਤ ਚੀਜ਼ਾਂ ਨਿਕਲ ਜਾਂਦੀਆਂ ਵਿੱਚੋਂ ਦੀ, ਠੀਕ ਆ। ਡੈਸ਼ਬੋਰਡ ਦਾ ਜਿਹੜਾ ਸੀਗਾ ਉਹ ਖੋਲ ਦਿੰਦੇ। ਸੋ ਸੇਮ ਡਿੱਕੀ, ਡੈਸ਼ਬੋਰਡ, ਜਿਹੜੀਆਂ ਬੰਦ ਚੀਜ਼ਾਂ ਜਾਂ ਜਿਹੜੇ ਬੰਦ ਕੰਟੇਨਰ ਹੈਗੇ, ਓਪਨ ਕੰਟੇਨਰ ਨਹੀਂ ਹੈਗੇ, ਉਹਨਾਂ ਨੂੰ ਉਹ ਜਿਹੜਾ ਸੀਗਾ ਤੁਸੀਂ ਕਹਿ ਸਕਦੇ ਆ ਕਿ ਨਹੀਂ, ਮੈਂ ਤੁਹਾਨੂੰ ਕੰਸੈਂਟ ਜਿਹੜੀ ਨਹੀਂ ਦਿੰਦਾ, ਠੀਕ ਆ। ਤੇ ਫਿਰ ਅੱਗੇ ਗੱਲ ਇਹ ਰਹਿ ਗਈ ਕਿ ਜਿਹੜਾ ਇਲੀਗਲੀ ਸੀਜ਼ਡ ਐਵੀਡੈਂਸ ਜਿਹੜਾ ਹੁੰਦਾ, ਠੀਕ ਆ, ਰੂਲ ਆਫ ਐਵੀਡੈਂਸ ਜੇ ਫੋਲੋ ਨਹੀਂ ਕੀਤੇ ਤੇ ਉਹ ਕੋਰਟ ਦੇ ਵਿੱਚ ਐਡਮਿਟਡ ਨਹੀਂ ਹੁੰਦਾ, ਭਾਵੇਂ ਬਾਅਦ 'ਚ ਕੋਪ ਸਹੀ ਕਿਉਂ ਨਾ ਹੋਵੇ। ਅੱਛਾ, ਠੀਕ ਹੈ, ਠੀਕ ਆ। ਸੋ ਇੰਡੀਆ ਵਾਲਾ ਨਹੀਂ ਹੈਗਾ ਕਿ ਲੈ ਜੀ ਦੇਖੋ ਜੀ, ਆ ਫਲਾਨੀ ਚੀਜ਼ ਬਰਾਮਦ ਹੋ ਗਈ ਜੀ, ਬਿਠਾਤੇ ਕੈਮਰੇ ਦੇ ਮੂਹਰੇ, ਉਹ ਚੱਕਰ ਨਹੀਂ ਇੱਥੇ ਚੱਲਦਾ। ਜੇ ਉਹਨਾਂ ਨੇ ਆਪਣੀ ਪ੍ਰੋਟੋਕਾਲ ਨਹੀਂ ਫੋਲੋ ਕੀਤੀ ਤੇ ਉਹ ਐਵੀਡੈਂਸ ਜਿਹੜਾ ਇਲੀਗਲੀ ਓਬਟੇਨਡ ਐਵੀਡੈਂਸ ਜਿਹੜਾ ਹੁੰਦਾ, ਉਹ ਐਕਸਕਲੂਡ ਹੋ ਜਾਂਦਾ ਕੋਰਟ ਦੇ ਵਿੱਚੋਂ ਦੀ। ਤੇ ਜੱਜ ਕੋਪ ਨੂੰ ਇਹੀ ਕਹਿੰਦਾ ਕਿ ਟੂ ਬੈਡ, ਤੂੰ ਫੋਲੋ ਨਹੀਂ ਕੀਤੀ ਰਿਕੁਆਇਰਮੈਂਟ, ਜੇ ਤੂੰ ਕੀਤੀ ਹੁੰਦੀ ਤੇ ਮੈਨੂੰ ਦੋਸ਼ੀ ਕਰਨਾ ਸੀਗਾ। ਸੋ ਇਹ ਆਪਣੇ ਹੱਕ ਤੁਹਾਨੂੰ ਜਿਹੜੇ ਪਤਾ ਹੋਣੇ ਚਾਹੀਦੇ ਆ। ਚੇਨ ਆਫ ਕਸਟਡੀ ਕਈ ਕੁਝ ਹੁੰਦਾ, ਬੜੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਜਦੋਂ ਕੇਸ ਲੜਦੇ ਹੋ। ਹੁਣ ਏਦਾਂ ਵੀ ਕੇਸਾਂ ਵਾਲੇ ਜਦੋਂ ਨਾਟਕ ਦੇਖਦਾ ਫਿਰ ਥੋੜੀ ਬਹੁਤੀ ਉਹਦੇ ਨਾਲ ਪਤਾ ਲੱਗ ਜਾਂਦਾ। ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹ ਤੁਸੀਂ ਜਿਹੜੇ ਰੀਅਲ ਵਕੀਲ ਆ ਜਾਂਦੇ ਅਦਾਲਤ ਵਿੱਚ, ਉਹ ਆਪਾਂ ਨੂੰ ਜਿਹੜੇ ਕਲੀਅਰਲੀ ਦੱਸ ਦਿੰਦੇ ਆ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਸੋ ਇਹ ਜਿਹੜਾ ਤੁਹਾਨੂੰ ਬਾਰ-ਬਾਰ ਅਸੀਂ ਦਿਖਾ ਰਹੇ ਸੀ, ਨੋ ਯੂਰ ਰਾਈਟਸ ਵਾਲਾ ਜਿਹੜਾ ਪਰਚੀ ਆ, ਉਹਨੂੰ ਜ਼ਰੂਰ ਤੁਸੀਂ ਆਪਣੇ ਕੋਲ ਜਿਹੜਾ ਉਹ ਰੱਖੋ। ਤੁਹਾਡੇ ਹੱਕ ਹੈਗੇ ਆ,
ਅਸਲ 'ਚ ਕੀ ਹੁੰਦਾ ਆ ਉਹ ਤੁਹਾਡੇ ਨਾਲ ਹੁਣ ਆਪਾਂ ਜਿਹੜੇ ਉਹ ਸ਼ੇਅਰ ਕਰਾਂਗੇ। ਅਟਾਰਨੀ ਟਿਰਕੈਣਾ ਜੀ ਆਪਣੇ ਨਾਲ ਕੁਛ ਜੀ। ਕਾਲਰਸ ਜੁੜੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ। ਉਹ ਆਪਾਂ ਨੂੰ ਰਿਐਲਿਟੀ ਜਿਹੜੀ ਉਹ ਦੱਸਣਗੇ। ਨਾਮ ਆਪਾਂ ਉਹਨਾਂ ਦਾ ਕਿਸੇ ਦਾ ਨਹੀਂ ਜਿਹੜਾ ਉਹ ਲੈਣਾ। ਉਹਨਾਂ ਦੇ ਜਿਹੜੇ ਫ਼ੋਨ ਨੰਬਰ ਦੇ ਜਿਹੜੇ ਅਖੀਰਲੇ ਜਿਹੜੇ 3 ਨੰਬਰ ਆ ਉਹ ਮੈਂ ਬੋਲੂੰਗਾ ਤੇ ਉਹ ਫਿਰ ਆਪਣੇ ਨਾਲ ਗੱਲ ਜਿਹੜੀ ਉਹ ਕਰ ਲੈਣ। ਉਹ ਜਿਹੜਾ ਉਹ ਦੱਸ ਦੇਣ ਵੀ ਜਿਹੜੀ ਆਈਸ ਦੀ ਰੇਡ ਦੀ ਜਿਹੜੀ ਸਟੋਰੀ ਆ ਉਹ ਕੀ ਆ। ਇੱਥੋਂ ਤੁਹਾਨੂੰ ਜਿਹੜੀ ਰਿਐਲਿਟੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਲੱਗੇਗੀ ਵੀ ਅਸਲ ਦੇ ਵਿੱਚ ਕੀ ਕੁਛ ਇਸ ਮੌਕੇ ਜਿਹੜਾ ਉਹ ਚੱਲ ਰਿਹਾ ਗਰਾਊਂਡ ਦੇ ਵਿੱਚ। ਜਿੱਥੇ ਆ ਰੂਲਸ ਤੁਹਾਨੂੰ ਦੱਸੇ ਆ, ਜਿੱਥੇ ਤੁਹਾਡੇ ਰਾਈਟਸ ਦੱਸੇ ਆ, ਉਹ ਤੇ ਗਰਾਊਂਡ ਦੇ ਉੱਤੇ ਆਈਸ ਜਿਹੜੀ ਉਹ ਕੀ ਕਰ ਰਹੀ ਆ, ਉਹਦਾ ਜਿਹੜਾ ਡਿਫਰੈਂਸ ਆ ਜੇ ਹੈਗਾ ਆ ਜਾਂ ਨਹੀਂ ਹੈਗਾ, ਉਹ ਆਪਾਂ ਨੂੰ ਜਿਹੜਾ ਇਸ ਦੇ ਵਿੱਚ ਪਤਾ ਲੱਗੂਗਾ। ਸੋ ਆਪਣੇ ਨਾਲ ਜਿਹੜੇ ਜੁੜੇ ਨੇ ਜੀ, ਇਹ ਤੁਹਾਡੇ ਲਾਸਟ ਫੋਨ ਦੇ ਨੰਬਰ ਆ ਜੀ 796। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਦੱਸਿਓ ਕੀ ਜਿਹੜਾ ਤੁਹਾਡੇ ਕੋਲ ਆਈਸ ਦੀ ਜਿਹੜੀ ਸਟੋਰੀ, ਆਈਸ ਦੀ ਜਿਹੜੀ ਰੇਡ ਦੀ ਸਟੋਰੀ ਆ ਕੀ ਆ, ਥੋੜੀ ਜਿਹੜੀ ਸ਼ੇਅਰ ਕਰਿਓ ਹੱਡਬੀਤੀ ਕੀ ਆ। ਸੋ ਹਾਂਜੀ, ਉਹ ਅੰਡਰ ਸੁਪਰਵਿਜ਼ਨ ਸੀਗੇ। ਸੋ ਰੈਗੂਲਰਲੀ ਪਿਛਲੇ 2 ਸਾਲਾਂ ਤੋਂ ਆਪਣੀ ਫਾਲੋ ਅਪ ਕਰ ਰਹੇ ਸੀਗੇ। ਇਹ ਤੁਹਾਡੇ ਰਿਲੇਟਿਵ ਨੇ, ਰਿਸ਼ਤੇਦਾਰ ਨੇ, ਭਰਾ ਨੇ, ਹਸਬੈਂਡ ਨੇ? ਹਾਂਜੀ, ਮੇਰੇ ਹਸਬੈਂਡ ਨੇ। ਹਾਂਜੀ। ਅੱਛਾ, ਤੁਹਾਡੇ ਹਸਬੈਂਡ ਦੇ ਨਾਲ ਇਹ ਵਾਪਰਿਆ। ਓਕੇ, ਹਾਂਜੀ। ਇਹ ਹਾਂਜੀ। ਕਿਹੜੀ ਸਟੇਟ ਦੇ ਵਿੱਚ ਵਾਪਰਿਆ? ਇਹ ਕੈਲੀਫੋਰਨੀਆ ਬੇਕਰਸਫੀਲਡ। ਕੈਲੀਫੋਰਨੀਆ ਬੇਕਰਸਫੀਲਡ। ਹਾਂਜੀ, ਹੁਣ ਦੱਸਿਓ ਜੀ। ਅੱਛਾ, ਅੰਡਰ ਸੁਪਰਵਿਜ਼ਨ ਸੀਗੇ ਤੁਸੀਂ ਦੱਸਦੇ? ਆਪਣੇ ਕਲਾਇੰਟ ਵੀ ਨੇ। ਠੀਕ ਹੈ ਜੀ। ਹਾਂਜੀ ਤੇ 2 ਸਾਲਾਂ ਤੋਂ ਅੰਡਰ ਸੁਪਰਵਿਜ਼ਨ ਸੀਗੇ ਤੇ ਫਾਲੋ ਪੂਰਾ ਕਰ ਰਹੇ ਸੀ ਆਈਸ ਨਾਲ ਵੀ ਤੇ ਸੁਪਰਵਿਜ਼ਨ ਜਿਹੜੀ ਹੈਗੀ ਆ ਐਸੋਸੀਏਸ਼ਨ ਉਹਨਾਂ ਨਾਲ ਵੀ। ਤੇ ਰੈਗੂਲਰ ਅਪੁਆਇੰਟਮੈਂਟ ਤੇ ਗਏ ਉਹਨਾਂ ਲਈ ਤੇ ਉਹਨਾਂ ਨੇ ਰੈਗੂਲਰ ਕੁਐਸਚਨ ਪੁੱਛੇ ਤੇ ਕਹਿੰਦੇ ਓਕੇ ਜਾਓ, ਵੀ ਜੋ ਵੀ ਸਾਈਨ ਉਹ ਕਰਵਾਉਂਦੇ ਆ ਕਰਵਾ ਲਏ। ਤੇ ਥੋੜੀ ਦੇਰ ਬਾਅਦ ਉਹਨਾਂ ਨੇ ਕਾਲ ਕੀਤੀ ਕਿ ਤੁਸੀਂ ਇੱਕ ਸਾਈਨ ਕਰਨੇ ਭੁੱਲ ਗਏ। ਸੋ ਦੁਬਾਰਾ ਫਿਰ ਵਾਪਸ ਗਏ ਉੱਥੇ ਤੇ ਦੈਨ ਉਹਨਾਂ ਨੂੰ ਕਹਿੰਦੇ ਕਿ ਵੀ ਹੈਵ ਟੂ ਡਿਟੇਨ ਯੂ। ਤੇ ਉਹ ਕਿਹੜੀ ਚੀਜ਼ ਤੇ ਜਿਹੜੇ ਸਾਈਨ ਕਿਹੜੀ ਚੀਜ਼ ਦੇ ਉੱਤੇ ਕਰਾਏ ਉਹਨਾਂ ਨੇ ਬਾਅਦ ਚ ਪਤਾ ਲੱਗਾ? ਜਿਹੜਾ ਜਦੋਂ ਐਵਰੀ ਵੀਕ ਮੰਥ ਜਦੋਂ ਜਾਂਦੇ ਆ ਨਾ, ਉਹਨਾਂ ਕੋਲ ਇੱਕ ਲੌਗ ਹੁੰਦਾ। ਠੀਕ ਹੈ। ਉਹ ਤੇ ਉਹਨਾਂ ਦੀ ਲਾਈਕ ਅਟੈਂਡੈਂਸ ਹੁੰਦੀ ਆ, ਜਿੱਦਾਂ ਹਾਜ਼ਰੀ ਜਿਹਨੂੰ ਕਹਿ ਦਿੰਦੇ ਵੀ ਹਾਜ਼ਰੀ। ਹਾਂਜੀ। ਇਹਨਾਂ ਦਾ I-130 ਵੀ ਅਪਰੂਵ ਸੀਗਾ। ਅੱਛਾ। ਹਨਾ? ਤੇ ਆਪਣਾ ਜਿਹੜਾ ਲੀਗਲੀ ਪ੍ਰੋਸੈਸ ਜਿਹੜਾ ਪਰਸੂ ਕਰ ਰਹੇ ਸੀਗੇ, ਜਿਹੜੇ ਫੈਮਿਲੀ ਬੇਸਡ ਵਾਲੇ ਕੇਸ ਆ, ਮੈਰਿਜ ਬੇਸਡ ਵਾਲੇ ਕੇਸ ਆ ਨਾ, ਜਿਨ੍ਹਾਂ ਦੇ ਇਹਦੇ ਵਿੱਚ ਕਈ ਕੈਟਾਗਰੀ ਦੇ ਲੋਕ ਆ ਜਾਂਦੇ ਆ। ਕਈਆਂ ਦੇ ਕੇਸ ਬੰਦ ਕਰਾਏ ਹੋਏ ਆ, ਕਈਆਂ ਦੇ ਕੇਸ ਸਰਕਿਟ ਕੋਰਟ ਤੋਂ ਫੇਲ ਹੋਏ ਆ, ਕਿਸੇ ਦੀ ਮੋਸ਼ਨ ਟੂ ਰੀਓਪਨ ਆ, ਡਿਫਰੈਂਟ ਸਿਨੈਰੀਓਜ਼ ਆ ਜਾਂਦੇ ਆ। ਬਟ ਬੇਸਿਕਲੀ ਪ੍ਰੋਸੈਸ ਕੀ ਹੁੰਦਾ ਕਿ I-130 ਤੁਸੀਂ ਪਹਿਲਾਂ ਅਪਰੂਵ। ਹਾਂਜੀ, ਮੋਸ਼ਨ ਟੂ ਰੀਓਪਨ ਵੀ ਪੈਂਡਿੰਗ ਸੀਗਾ, ਇਨ ਪ੍ਰੋਸੈਸ ਹੈ ਜੀ। ਤੇ ਉਹਦੇ ਵਿੱਚ ਕੀ ਹੁੰਦਾ ਕਿ ਨਾਰਮਲੀ ਬੜਾ ਸਿੱਧਾ ਜਿਹਾ ਰਾਜਕਰਨ ਜੀ ਪ੍ਰੋਸੈਸ ਹੁੰਦਾ ਕਿ ਤੁਹਾਡਾ ਜਿੱਦਾਂ ਹੁਣ ਵਿਆਹ ਵਾਲਾ ਜਿੱਦਾਂ ਇਹਨਾਂ ਦਾ ਅਪਰੂਵ ਹੋ ਗਿਆ ਤੇ ਫਿਰ ਆਪਾਂ ਰਿਮੂਵਲ ਆਰਡਰਸ ਵਗੈਰਾ ਨਾਲ ਡੀਲ ਕਰਨਾ ਹੁੰਦਾ, ਜਾਂ 601A ਵੇਵਰ ਕਰਨੀ ਹੁੰਦੀ ਆ, ਜਾਂ 212 ਕਰਨੀ ਹੁੰਦੀ ਆ। ਕਈਆਂ ਨੇ ਮੋਸ਼ਨ ਟੂ ਰੀਓਪਨ ਦੇ ਰਾਊਟ ਤੇ ਜਾਂਦੇ ਆ ਕਿ ਆਪਾਂ ਇੱਥੇ ਹੀ ਜਿਹੜਾ ਖਾਰਿਜ ਕਰਾ ਕੇ ਦੇਖ ਲਈਏ। ਸੋ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਮੈਰਿਜ ਬੇਸਡ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਨਾਰਮਲੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ। ਬੜੇ ਲੋਕੀ ਇਸ ਸਿਸਟਮ ਦੇ ਨਾਲ ਪੱਕੇ ਵੀ ਹੋਏ ਐਂਡ ਆਫ ਦਾ ਡੇ 601 ਕਰਾ ਕੇ। ਬਸ ਇਹ ਹੈ ਕਿ ਥੋੜਾ ਜਿਹਾ ਪ੍ਰੋਸੈਸ ਜਿਹੜਾ ਰਾਊਟ ਆ ਉਹ ਲੰਬਾ ਹੁੰਦਾ, 5 ਸਾਲ 7 ਸਾਲ ਜਿਹੜੇ ਲੱਗ ਜਾਂਦੇ ਆ ਕਈ ਵਾਰੀ। ਤੇ ਉਹਦੇ ਵਿੱਚ ਜਿਹੜੀ ਹਾਜ਼ਰੀ ਸੀਗੀ, ਜਿੱਦਾਂ ਇਹ ਦੱਸ ਰਿਹਾ ਕਿ ਰੈਗੂਲਰ ਉਹ ਹਾਜ਼ਰੀ ਰੂਟੀਨ ਲਾ ਰਹੇ ਸੀ, ਕੋਈ ਏਦਾਂ ਨਹੀਂ। ਤੇ ਓਬਵੀਅਸਲੀ ਫੈਮਿਲੀ ਮੈਨ ਆ, ਕੋਈ ਏਦਾਂ ਦਾ ਨਹੀਂ, ਕੋਈ ਰੈਕੋਰਡ ਨਹੀਂ, ਸਾਰਾ ਮਤਲਬ 100% ਜਿਹੜੀ ਕੰਮ ਕਰਦਾ, ਫੁੱਲ ਟਾਈਮ ਕੰਮ ਕਰਦਾ, ਵੀ ਪੇ ਟੈਕਸ ਤੇ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਉਹਨਾਂ ਦਾ। ਤੇ ਤੁਸੀਂ ਸਿਟੀਜ਼ਨ ਆ, ਰਾਈਟ? ਕਿੰਨੇ ਚਿਰ ਤੋਂ ਇਹ ਜਾ ਰਹੇ ਸੀ ਆਈਸ ਵਾਲਿਆਂ ਦੇ? ਆਲਮੋਸਟ ਆਪਾਂ ਕਹਿ ਦਿੰਦੇ 19-20 ਮਹੀਨੇ ਹੋ ਗਏ ਸੀਗੇ। 19-20 ਮਹੀਨੇ ਜਿਹੜੇ ਉਹ ਹੋ ਗਏ ਸੀਗੇ। ਉਹਨਾਂ ਨੂੰ ਉਦਾਂ ਇੱਥੇ ਆਇਆ ਨੂੰ 2 ਸਾਲ ਤੋਂ ਵੱਧ ਹੋ ਗਿਆ ਸੀ ਜਾਂ ਘੱਟ ਹੋਏ ਸੀਗੇ? ਹਾਂਜੀ ਨਹੀਂ, ਉਹਨਾਂ ਨੂੰ ਇੱਥੇ ਆਇਆ ਨੂੰ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਸੀ। ਅੱਛਾ, ਅਜੇ ਤਾਂ ਆਪਾਂ ਕਹਿਣਾ ਜੀ 2 ਸਾਲ ਵਾਲੇ ਦੱਸਦੇ ਸੀ, ਉਦੋਂ ਨਹੀਂ ਸੀ ਲੋਕ ਮੰਨਦੇ, ਤੇ 10 ਸਾਲ ਵਾਲਿਆਂ ਨੂੰ ਵੀ ਚੱਕ ਲਿਆ। ਰਾਈਟ। ਸੋ ਰਾਜਕਰਨ ਜੀ, ਮੈਂ ਉਹੀ ਨਾ ਗੱਲ ਕੀ ਸੀਗੀ ਕਿ ਕਿਤੇ ਨਾ ਕਿਤੇ ਮੈਨੂੰ ਗੁੱਸਾ ਵੀ ਹੈਗਾ ਥੋੜਾ ਜਿਹਾ ਕਮਿਊਨਿਟੀ ਤੇ ਕਿ ਯਾਰ ਆਪਣਾ ਨਾ। ਸੋ ਕੱਲ ਮੈਂ ਭੈਣ ਜੀ ਹੁਣਾਂ ਨਾਲ ਗੱਲ ਕੀਤੀ। ਮੈਂ ਕਿਹਾ ਭੈਣ ਜੀ ਏਦਾਂ ਕਿ ਮੇਰੀ ਫਰਸਟ੍ਰੇਸ਼ਨ ਇਹ ਹੈ ਕਿ ਯਾਰ ਕਈ ਵਾਰੀ ਨਾ ਲੋਕੀ ਸੋਚਦੇ ਆ ਕਿ ਪਤਾ ਨਹੀਂ ਵਕੀਲ ਤੇ ਰੇਡੀਓ ਤੇ ਆਪਾਂ ਕੀ ਗੱਲਾਂ ਕਰੀ ਜਾਂਦੇ ਆ, ਕਿ ਉਦਾਂ ਹੀ ਕਨਸੈਪਟ ਆ ਨਾ ਕਿ ਬੰਦੇ ਆਪਣੇ ਮੂਡ ਦੇ ਹਿਸਾਬ ਨਾਲ ਜਿਹਦਾ ਜੀ ਕਰਦਾ ਜੋ ਕਮੈਂਟ। ਪਰ ਤੁਸੀਂ ਦੇਖੋ ਕਿ ਫੈਮਿਲੀ ਮੈਨ ਕੋਈ ਪ੍ਰੋਬਲਮ ਨਹੀਂ,
ਮਤਲਬ ਏਦਾਂ ਦੇ ਇਮੀਗ੍ਰੈਂਟ ਨੂੰ ਫੜ ਕੇ ਕੀ ਮਤਲਬ ਗੇਨ ਮਿਲਣਾ ਕੀ ਆ। ਹੋਣਾ, ਮਤਲਬ ਕਿ ਕੋਈ ਪਾਲਿਸੀ ਸਰਵ ਨਹੀਂ ਹੁੰਦੀ, ਕੋਈ ਉਹਦੇ ਵਿੱਚ ਉਹ ਨਹੀਂ ਹੈਗਾ। ਇਹ ਬੰਦਾ ਕਿਹੜਾ ਭੱਜ ਚੱਲਿਆ ਜਿਹੜਾ ਕਰਦਾ, ਆਲਰੇਡੀ ਸਪਾਊਸ ਸਿਟੀਜ਼ਨ ਆ, ਸਿੱਧਾ ਸਾਡੇ ਕੋਲ ਰਾਹ ਪਿਆ, ਉਸ ਰਾਸਤੇ ਆਪਾਂ ਤੁਰੇ ਹੋਏ ਆ, ਰੈਗੂਲਰ ਆਪਾਂ ਹਾਜ਼ਰੀਆਂ ਲਾ ਰਹੇ ਆ, I-130 ਹਰੇਕ ਚੀਜ਼ ਆਪਾਂ ਤੁਹਾਡੇ ਕੋਲ ਆਣੀ ਆ। ਅਕੋਰਡਿੰਗ ਟੂ ਲਾਅ ਸਾਰਾ ਕੁਝ ਜਿੱਦਾਂ ਕਹਿੰਦੇ ਵੀ ਉਹ ਸਾਰਾ ਕੁਝ ਕਰ ਰਹੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਉਦਾਂ ਹੀ ਬਸ ਹੁਣ ਤੁਸੀਂ ਅੱਛਾ ਦੇਖੋ ਭੈਣ ਜੀ ਇਹ ਦੱਸਿਓ ਵੀ ਜਦੋਂ ਇਹ ਪਹਿਲੋਂ ਸਾਈਨ ਕਰਕੇ ਬਾਹਰ ਨਿਕਲੇ ਫਿਰ ਕਿਹੜੀ ਗੱਲ ਕਹਿ ਕੇ ਵਾਪਸ ਲੈ ਗਏ? ਬਸ ਇਦਾਂ ਹੀ ਪਤਿਆ ਕੇ ਲੈ ਗਏ ਵੀ ਤੁਹਾਡੇ ਕੋਲ ਸਾਈਨ ਜਿਹੜੇ ਇੱਕ ਰਹਿ ਗਏ, ਬਸ ਇਦਾਂ ਹੀ ਕਹਿ ਕੇ ਉਹਨਾਂ ਨੂੰ ਹਾਂਜੀ ਕਾਲ ਵੀ ਕੀਤਾ ਤੇ ਉਹਨਾਂ ਦੀ ਐਪ ਤੇ ਮੈਸੇਜ ਵੀ ਆਇਆ ਤੇ ਉਹ ਸਕਰੀਨਸ਼ਾਟ ਵੀ ਮੇਰੇ ਕੋਲ ਹੈਗਾ। ਬਸ ਇਹੀ ਕਿਹਾ ਕਿ ਯੂ ਫੋਰਗਾਟ ਟੂ ਸਾਈਨ, ਲਿਟਰਲੀ ਭੁੱਲ ਗਏ ਸਾਈਨ ਕਰਨਾ। ਹਾਂਜੀ ਤੇ ਹੁਣ ਉਹ ਭੈਣ ਜੀ ਤੁਸੀਂ ਦੱਸ ਰਹੇ ਸੀਗੇ ਕਿ ਅੱਜ ਵੀ ਕੋਈ ਕਾਲ ਆਈ ਸੀਗੀ, ਉਹ ਜੇ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਕਰ ਸਕਦੇ ਆ ਕੰਟੈਂਟ ਤੁਸੀਂ ਸ਼ੇਅਰ ਕਰ ਦਿਓ, ਜੇ ਥੋੜੀ ਹੋਰ ਇਨਫੋਰਮੇਸ਼ਨ ਦੇ ਸਕਦੇ ਆ। ਮੈਨੂੰ ਵੀ ਨਹੀਂ ਪਤਾ ਹੁਣ ਅੱਜ ਕੀ ਹੋਇਆ। ਹਾਂਜੀ ਉਹ ਲਾਈਕ ਉਸ ਤੋਂ ਬਾਅਦ ਆਈਸ ਵਿੱਚ ਲੈ ਕੇ ਜਾਂਦੇ ਆ, ਜਿਹੜੀ ਸੁਪਰਵਿਜ਼ਨ ਆਫਿਸ ਤੋਂ ਬਾਅਦ ਆਈਸ ਤੇ ਦੈਨ ਡਿਟੈਂਸ਼ਨ ਸੈਂਟਰ 'ਚ ਲੈ ਕੇ ਜਾਂਦੇ ਆ। ਸੋ ਉਹਨਾਂ ਨੇ ਸਿਰਫ ਮੈਨੂੰ ਐਡਰੈਸ ਦਿੱਤਾ ਸੀਗਾ ਉੱਥੋਂ ਦਾ ਤੇ ਫੋਨ ਨੰਬਰ ਦਿੱਤਾ ਸੀ, ਇਸ ਫੋਨ ਤੇ ਤੁਸੀਂ ਕਾਲ ਕਰ ਲਓ ਫॉर ਫਰਦਰ ਇਨਫੋਰਮੇਸ਼ਨ। ਜਿਹੜਾ ਉਹ ਐਡਰੈਸ ਵੀ ਦਿੰਦੇ ਆ ਨਾ, ਉਹ ਤੁਹਾਨੂੰ ਗੂਗਲ ਉੱਥੇ ਲੈ ਕੇ ਨਹੀਂ ਜਾਂਦਾ। ਅਸੀਂ ਉੱਥੇ ਫਿਰ ਬਹੁਤ ਡਿਫੀਕਲਟੀ ਨਾਲ ਪਹੁੰਚੇ ਪੁੱਛ ਕੇ। ਹਾਂਜੀ ਸੋ ਆਈ ਡੋਨਟ ਨੋ ਸਮਹਾਉ। ਅੱਛਾ ਉਹ ਐਡਰੈਸ ਜਿੱਦਾਂ ਇਹ ਹੋ ਸਕਦਾ ਇਹਨਾਂ ਨੇ ਕੋਈ ਨਵਾਂ ਡਿਟੈਂਸ਼ਨ ਸੈਂਟਰ ਬਣਾਇਆ ਹੈ? ਨਹੀਂ ਡਿਟੈਂਸ਼ਨ ਸੈਂਟਰ ਨਵਾਂ ਨਹੀਂ ਹੈਗਾ, ਪਰ ਗੂਗਲ ਨਹੀਂ ਉਹਨੂੰ ਚੱਕਦਾ ਹੈਗਾ। ਅੱਛਾ ਉਹ ਦਿਖਾ ਨਹੀਂ ਰਿਹਾ, ਮੇਰੇ ਫੋਨ ਤੇ ਨਹੀਂ ਸੀ ਚੱਕਿਆ। ਹਾਂਜੀ ਤੇ ਫਿਰ ਤੁਸੀਂ ਹੁਣ ਉਹ ਹੁਣ ਅਜੇ ਵੀ ਡਿਟੈਂਸ਼ਨ ਸੈਂਟਰ 'ਚ ਹੀ ਨੇ? ਕਿੰਨੇ ਦਿਨ ਹੋ ਗਏ? ਹਾਂਜੀ ਹਲੇ ਅੱਜ 3rd ਡੇ ਆ, ਹਲੇ ਵੀ ਡਿਟੈਂਸ਼ਨ ਸੈਂਟਰ 'ਚ ਆ। ਪਰ ਫਿਰ ਉੱਥੇ ਜਦੋਂ ਉਹਨਾਂ ਦੀ ਪ੍ਰੋਸੈਸ ਹੁੰਦੀ ਆ ਆਫਟਰ 24 ਆਵਰਸ ਦੇ ਗਿਵ ਦੇਮ, ਉਹਨਾਂ ਨੂੰ ਇੱਕ ਫੋਨ ਨੰਬਰ ਦਿੰਦੇ ਆ ਉਹ ਵੀ ਇਸ ਫੋਨ ਤੇ ਤੁਸੀਂ ਤੁਹਾਡੇ ਫੈਮਿਲੀ ਮੈਂਬਰ ਕੁਝ ਪੈਸੇ ਪਾ ਸਕਦੇ ਆ, ਤਾਂ ਕਰਕੇ ਉੱਥੋਂ ਕਾਲ ਕਰ ਸਕਣ ਸਾਨੂੰ। ਅੱਛਾ ਕਲੈਕਟ ਕਾਲ ਜਿਹੜੀ ਉਹਦੇ ਲਈ? ਹਾਂਜੀ ਉਹਨਾਂ ਲਈ ਉਹ ਅਸੀਂ ਪੈਸੇ ਪਾ ਕੇ ਫਿਰ ਹੁਣ ਉਹ ਕਾਲ ਕਰ ਸਕਦੇ ਆ ਸਾਨੂੰ ਦਿਨ 'ਚ ਜਦੋਂ ਵੀ ਉਹ 2-3 ਵਾਰੀ ਕਰ ਸਕਦੇ ਆ। ਇਹ ਤਾਂ ਤੁਹਾਡੀ ਜ਼ਿੰਦਗੀ ਅਪਸਾਈਡ ਡਾਊਨ ਹੀ ਕਰਤੀ ਆਈਸ ਨੇ। ਮਤਲਬ ਤੁਸੀਂ ਅਕੋਰਡਿੰਗ ਟੂ ਲਾਅ ਸਭ ਕੁਝ ਚੱਲ ਰਹੇ ਸੀਗੇ ਪਰਿਵਾਰ ਦੇ ਵਿੱਚ ਵੀ, ਹੁਣ ਇਹ ਤਾਂ ਕਹਿਰ ਵਾਲੀ ਗੱਲ ਸਾਰਿਆਂ ਲਈ ਬਹੁਤ ਔਖਾ। ਆਈ ਮੀਨ ਜਿਨ੍ਹਾਂ ਦੇ ਯੰਗ ਬੱਚੇ ਹੈਗੇ ਆ ਹਨਾ, ਉਹਨਾਂ ਲਈ ਜਿਨ੍ਹਾਂ ਦਾ ਕੋਈ ਫਾਈਨੈਂਸ਼ੀਅਲ ਨਹੀਂ ਹੈਗਾ, ਬਹੁਤ ਹੀ ਜ਼ਿਆਦਾ ਔਖਾ। ਪਰ ਇੱਕ ਮੇਰੀ ਸੁਜੈਸ਼ਨ ਹੋਊਗੀ ਜਿਹੜੀ ਮੈਂ ਨਹੀਂ ਸੀ ਕਰ ਸਕੀ ਪਹਿਲਾਂ, ਆਪਣੇ ਫੈਮਿਲੀ ਮੈਂਬਰ ਦਾ ਜਿੱਦਾਂ ਕਹਿੰਦੇ ਆ ਉਹ ਪਾਵਰ ਆਫ ਅਟਰਨੀ ਵਗੈਰਾ, ਉਹਨੂੰ ਤੁਹਾਡੇ ਕੋਲ ਹੋਣੀ ਚਾਹੀਦੀ ਆ। ਮੇਰੇ ਕੋਲ ਨਹੀਂ ਹੈਗੀ, ਤਾਂ ਕਿ ਕੁਝ ਬਾਅਦ ਤੁਹਾਨੂੰ ਕੁਝ ਚਾਹੀਦਾ ਤੁਸੀਂ ਉਹ ਕਰ ਸਕੋ। ਜਿਹਨਾਂ ਨੂੰ ਨਹੀਂ ਪਤਾ ਪਾਵਰ ਆਫ ਅਟਰਨੀ ਕੀ ਹੁੰਦਾ, ਕਿ ਇੱਕ ਸਪੈਸੀਫਿਕ ਪਾਵਰ ਆਫ ਅਟਰਨੀ ਹੁੰਦੀ ਹੈ, ਇੱਕ ਜਨਰਲ ਪਾਵਰ ਆਫ ਅਟਰਨੀ ਹੁੰਦੀ ਹੈ। ਜਿਹਨਾਂ ਦੀ ਪ੍ਰਾਪਰਟੀਆਂ ਬਿਜ਼ਨਸ ਵਗੈਰਾ ਹੈਗੇ ਆ, ਠੀਕ ਆ, ਉਹ ਇੱਕ ਪਾਵਰ ਆਫ ਅਟਰਨੀ ਐਗਜ਼ੀਕਿਊਟ ਕਰਨ ਘਰ ਵਾਲੀ ਉਹ ਕਿਸੇ ਦੇ ਵੀ ਜਿਹੜਾ ਵੀ ਤੁਹਾਡਾ ਰਿਲੇਟਿਵ ਉਹਦੇ ਜਾ ਕੇ ਤੁਸੀਂ ਕਰ ਸਕਦੇ ਆ ਕਚਹਿਰੀਆਂ। ਸੌਖਾ ਹੀ ਹੁੰਦਾ, ਕੋਈ ਐਡਾ ਔਖਾ ਕੰਮ ਨਹੀਂ ਹੁੰਦਾ। ਉਹਦੇ ਨਾਲ ਕੀ ਹੈ ਕਿ ਪਿੱਛੋਂ ਦੀ ਜੇ ਕਿਸੇ ਨੇ ਬਿਜ਼ਨਸ ਡਿਸੀਜਨ ਵਗੈਰਾ ਲੈਣੇ ਆ ਉਹ ਸੌਖਾ ਹੋ ਜਾਂਦਾ, ਜਿੱਦਾਂ ਭੈਣ ਜੀ ਗੱਲ ਕਰ ਰਹੇ ਆ। ਤੇ ਹੁਣ ਜੇ ਬੰਦਾ ਡਿਟੇਨਡ ਆ, ਕਈ ਵਾਰੀ ਨਹੀਂ ਫੈਸਲੇ ਕਰ ਸਕਦਾ, ਸਾਨੂੰ ਅੱਗੇ ਫਿਊਚਰ ਵੀ ਨਹੀਂ ਪਤਾ ਕਿ ਕਿੱਧਰ ਨੂੰ ਗੱਲ ਜਾਣੀ ਹੈ, ਤੇ ਉਹ ਪਾਵਰ ਆਫ ਅਟਰਨੀ ਤੁਸੀਂ ਭੈਣ ਜੀ ਬੜਾ ਵਧੀਆ ਪੁਆਇੰਟ ਦੱਸਿਆ ਕਿ ਉਹ ਕਰਕੇ ਰੱਖੋ। ਤੇ ਇੱਕ ਚੀਜ਼ ਜੇ ਤੁਸੀਂ ਹੋਰ ਦੱਸ ਦੋ ਕਿ ਜੇ ਤੁਹਾਨੂੰ ਥੋੜਾ ਜਿਹਾ ਦੱਸ ਸਕੋ ਕਿ ਡਿਟੈਂਸ਼ਨ ਦੇ ਵਿੱਚ ਕਿੱਦਾਂ ਦਾ ਐਟਮੋਸਫੇਅਰ ਹੁੰਦਾ ਉੱਥੇ, ਕੀ ਜੇ ਤੁਹਾਨੂੰ ਕੋਈ ਖਬਰ ਦਿੱਤੀ ਹੋਵੇ ਉਹਨਾਂ ਨੇ ਕਿ ਕੀ ਮਾਹੌਲ ਆ ਉੱਥੇ? ਉੱਥੇ ਉਹਨਾਂ ਨੇ ਕਿਹਾ ਵੀ 3 ਕੈਟਾਗਰੀ ਆ, ਲਾਈਕ ਬਲੂ ਯੂਨੀਫਾਰਮ 'ਚ ਨੇ ਜਿਹੜੇ ਕੁਛ ਉਹਨਾਂ ਨੂੰ ਰੈਜ਼ੀਡੈਂਟ ਕਹਿੰਦੇ ਆ, ਇਨਮੇਟ ਨਹੀਂ ਕਹਿੰਦੇ ਹੈਗੇ ਜਾਂ ਪ੍ਰਿਜ਼ਨਰ ਨਹੀਂ ਕਹਿੰਦੇ ਹੈਗੇ, ਰੈਜ਼ੀਡੈਂਟ ਕਹਿੰਦੇ ਆ। ਸੋ ਇੱਕ ਬਲੂ 'ਚ ਹੈ, ਪਰਪਲ ਤੇ ਰੈੱਡ। ਜਿਹੜੇ ਰੈੱਡ ਵਾਲੇ ਆ ਉਹਨਾਂ ਦਾ ਲਾਈਕ ਯੂ ਕੈਨ ਸੇ ਕਿ ਕ੍ਰਿਮੀਨਲ ਰੈਕਡ ਕੋਈ ਹੈਗਾ। ਪਰਪਲ ਵਾਲਿਆਂ ਦਾ ਘੱਟ ਕ੍ਰਿਮੀਨਲ ਰੈਕਡ ਵਾਲਾ, ਤੇ ਜਿੱਦਾਂ ਮੇਰੇ ਹਸਬੈਂਡ ਉਹਨਾਂ ਦਾ ਬਲੂ 'ਚ ਆ, ਜਿਨ੍ਹਾਂ ਦਾ ਕੋਈ ਰੈਕਡ ਨਹੀਂ, ਕ੍ਰਿਮੀਨਲ ਰੈਕਡ ਨਹੀਂ ਹੈਗਾ, ਉਹਨਾਂ ਨੂੰ ਬਲੂ 'ਚ ਰੱਖਦੇ ਆ। ਸੋ ਉੱਦਾਂ ਕੋਈ ਉਹਨਾਂ ਨੂੰ ਚੇਨਸ ਵਗੈਰਾ ਨਹੀਂ ਪਾਈਆਂ ਹੋਈਆਂ। ਜੀ ਕੀ ਹੁਣ ਦੱਸਦੇ ਕੀ ਅੱਗੇ ਕੀ ਤੁਹਾਡਾ ਨੈਕਸਟ ਸਟੈਪਸ ਕੀ ਤੁਹਾਨੂੰ ਦੱਸ ਰਹੇ ਕੀ ਕਰਨਾ ਆ? ਕਿਉਂਕਿ ਹੁਣ ਇਹ ਇੱਕ ਖਤਰਾ ਟਿਟਕਿਆਣਾ ਜੀ ਭੈਣ ਜੀ, ਇਹ ਜਿਹੜਾ ਜ਼ਰੂਰ ਮੰਡਰਾ ਰਿਹਾ ਵੀ ਯੂ ਨੈਵਰ ਨੋ, ਇਹਨਾਂ ਨੇ ਡਿਟੇਨ ਕਰਕੇ, ਕਿਉਂਕਿ ਫਲਾਈਟ ਕਿਤੇ ਪੈਨਾਮਾ ਨੂੰ ਘੱਲ ਦਿੰਦੇ, ਕਿਤੇ ਘੱਲ ਦਿੰਦੇ, ਕਿਤੇ ਵਾਪਸ ਘੱਲ ਦਿੰਦੇ। ਸੋ ਕੀ ਦੱਸ ਰਹੇ ਆ? ਸੋ 2 ਆਪਸ਼ਨ ਹੋ ਸਕਦੀਆਂ ਨੇ। ਇੱਕ ਤਾਂ ਤੁਸੀਂ ਆਪਣੇ ਵਕੀਲ ਨਾਲ ਗੱਲ ਕਰਕੇ, ਜਿੱਦਾਂ ਸਾਡੇ ਕੇਸ ਵਿੱਚ ਅਸੀਂ ਸਟੇ ਦਾ ਕੀਤਾ ਜਾਂ ਬੌਂਡ ਦਾ ਕੀਤਾ, ਹੋਪਫੁਲੀ ਦੇ ਅਪਰੂਵ ਇਟ।
ਕਿ ਉਹਨਾਂ ਨੂੰ ਛੱਡ ਦੇਣ ਜਾਂ ਬੇਲ ਬੌਂਡ ਤੇ ਜਾਂ ਕਿਸੇ ਹੋਰ ਸ਼ਰਤ ਤੇ, ਜਾਂ ਅਦਰ ਆਪਸ਼ਨ ਕਿ ਹਾਂ ਭੇਜ ਦੇਣ ਇੰਡੀਆ ਵਾਪਸ। So I think those are the only two options in my case, but ਹਰੇਕ ਕੇਸ ਡਿਫਰੈਂਟ ਨੇ ਉੱਥੇ। ਜੀ, ਸੋ ਇਹਦੇ ਵਿੱਚ ਕੀ ਸੀਗਾ ਭਾਜੀ, ਆਪਾਂ ਨਾਰਮਲੀ ਇੱਕ ਸਟੇ ਮੋਸ਼ਨ ਜਿਹੜੀ ਫਾਈਲ ਕਰਦੇ ਆ ਆਈਸ ਦੇ ਨਾਲ, ਠੀਕ ਹੈ, ਤੇ ਅਗੇਨ ਉਹਨੂੰ ਸੇਮ ਥਿੰਗ ਕਿ ਇੱਥੇ ਤੁਹਾਡੇ ਉਹ ਬੜੇ ਰੈਲੇਵੈਂਟ ਆ ਜਾਂਦੇ ਕਿ ਤੁਸੀਂ ਟੈਕਸਿਸ ਭਰੇ ਆ, ਤੁਹਾਡੇ US ਸਿਟੀਜ਼ਨ ਬੱਚੇ ਆ, ਵਾਈਫ ਆ, ਸਾਰੀਆਂ ਉਹ ਚੀਜ਼ਾਂ ਇਕੁਇਟੀਜ਼ ਕੀ ਹੈਗੀਆਂ। ਪਰ ਇਹ ਹੈ ਕਿ ਟੈਕਨੀਕਲੀ ਅਗੇਨ ਡਿਪੈਂਡ ਕਰਦਾ ਟਰੰਪ ਤੇ, ਜਿੱਦਾਂ ਇਹਨਾਂ ਨੇ ਕੈਟੇਗਰਾਈਜੇਸ਼ਨ ਦੱਸੀ ਆ ਕਿ ਐਨਫੋਰਸਮੈਂਟ ਪ੍ਰਾਇੋਰਟੀ ਕਿਹੜੀ ਹੋਣੀ ਆ, ਕਿ ਸਾਰੇ ਭੇਜ ਦੇਣੇ ਆ ਕਿ ਕਿੱਦਾਂ ਕਰਨਾ ਨਾ। ਸੋ ਜੇ ਇਹ ਵਾਪਸ ਭੇਜ ਦਿੰਦੇ ਆ ਫॉर ਐਗਜ਼ਾਮਪਲ, ਕਿ ਫਿਰ ਬੰਦੇ ਤੇ 10 ਸਾਲ ਦੀ ਬਾਰ ਹੁੰਦੀ ਆ ਟੈਕਨੀਕਲੀ ਸਪੀਕਿੰਗ, ਹੈ ਨਾ। ਠੀਕ ਆ, ਤੇ ਉਹ 10 ਸਾਲ ਦੀ ਬਾਰ ਨੂੰ ਤੁਹਾਨੂੰ ਫਿਰ ਡੀਲ ਕਰਨਾ ਪੈਂਦਾ ਵੇਵਰਸ ਦੇ ਥਰੂ, ਤੇ ਹੋ ਸਕਦਾ ਕਿ ਆਪਾਂ ਉਹਨੂੰ ਕੱਟ ਸ਼ਾਰਟ ਕਰ ਪਾਈਏ ਕਿ 10 ਸਾਲ ਦੀ ਜਗ੍ਹਾ 4-5 ਸਾਲ ਚ ਆਪਣੀ ਗੱਲ ਬਣ ਜਾਏ, ਡਿਪੈਂਡਿੰਗ ਔਨ ਪ੍ਰੋਸੈਸਿੰਗ ਟਾਈਮ। ਓਕੇ, ਤੇ ਅਦਰਵਾਈਜ਼ ਨਹੀਂ ਤੇ ਜੇ ਮੰਨ ਲਓ ਕਿ ਦੌਰ ਇਦਾਂ ਦਾ ਆ ਜਾਂਦਾ ਕਿ ਉਹ ਵੇਵਰਸ ਵਗੈਰਾ ਵੀ ਨਹੀਂ ਅਪਰੂਵ ਕਰਦੇ, ਫਿਰ ਇਹ ਹੋਊਗਾ ਕਿ 10 ਸਾਲ ਬਾਅਦ ਬੰਦਾ ਨਾਰਮਲੀ ਕਲੀਨ ਜਿਹੜਾ ਐਲੀਜੀਬਲ ਹੋ ਜਾਂਦਾ ਹੈ ਨਾ। ਸੋ 10 ਸਾਲ ਦਾ ਟਾਈਮ ਜਿਹੜਾ ਬਾਹਰ ਕੱਟਣਾ ਪੈਂਦਾ, ਤੇ ਅਗੇਨ ਫਿਰ ਜਿਹੜੀ ਜੇ ਤਾਂ ਛੱਡ ਦਿੰਦੇ ਆ, ਉਹੀ ਸੇਮ ਫਾਈਟ ਆਪਾਂ US ਚ ਰਹਿ ਕੇ ਕਰਨੀ ਸੀ, ਬੰਦੇ ਨੂੰ ਸਿਰਫ ਇੰਟਰਵਿਊ ਲਈ ਭੇਜੀਦਾ ਸੀਗਾ ਬਾਹਰ। ਪਰ ਹੁਣ ਜੇ ਜਿੱਦਾਂ ਫੜ ਲੈਂਦੇ ਆ ਇਹ, ਤੇ ਪ੍ਰੋਬਲਮ ਇਹ ਪੈ ਜਾਣੀ ਹੈ ਕਿ ਫਿਰ ਜਿਹੜਾ ਰਿਲੇਟਿਵ ਆ ਉਹ ਦੂਰ ਹੋ ਜਾਂਦਾ ਹੈ ਨਾ ਫੈਮਿਲੀ ਮੈਂਬਰਸ ਤੋਂ, ਤੇ ਉਹ ਫਾਈਟ ਸਾਨੂੰ ਬਾਹਰ ਕਰਨੀ ਪੈਂਦੀ ਹੈ। ਠੀਕ ਆ। ਸੋ ਇੱਥੇ ਭੈਣ ਜੀ ਤੁਹਾਡੇ ਹਸਬੈਂਡ ਨੇ ਕੋਈ ਪਰ ਇਹ ਰਾਈਟ ਰੂਟ ਵਾਲੀ ਇੱਥੇ ਤਾਂ ਕੋਈ ਗੱਲ ਹੀ ਨਹੀਂ ਜਿਹੜੀ ਉਹ ਬਣੀ ਅਟਰਨੀ ਕਹਿਣੇ, ਜਿੱਦਾਂ ਤੁਸੀਂ ਵੀ ਦੱਸ ਰਹੇ ਸੀਗੇ ਵੀ ਇਹ ਤਾਂ ਫਿਰ ਉਹ ਧੋਖੇ ਦੇ ਨਾਲ ਹੀ ਬੰਦੇ ਤੋਂ ਕਿਸੇ ਕਾਗਜ਼ ਤੇ ਸਾਈਨ ਕਰਾ ਕੇ ਬੰਦੇ ਨੂੰ ਡਿਟੇਨ ਕਰਨ ਵਾਲੀ ਗੱਲ ਹੋ ਗਈ। ਇਹ ਤਾਂ ਥੋੜਾ ਜਿਹਾ ਮੇਰੇ ਹਿਸਾਬ ਨਾਲ ਹਾਂਜੀ ਲੋ ਬਲੋ ਹੀ ਹੈ ਇੱਕ ਕਿਸਮ ਦਾ, ਕਿ ਮਤਲਬ ਇਹ ਕੰਸੀਡਰ ਜ਼ਰੂਰ ਕਰਨਾ ਚਾਹੀਦਾ ਸੀਗਾ ਕਿ ਬੰਦਾ ਰੈਗੂਲਰ ਜਿਹੜੀਆਂ ਅਟੈਂਡੈਂਸ ਆਲਰੇਡੀ ਲਗਾ ਰਿਹਾ ਉਦਾਂ ਹੀ ਆ ਕੇ ਗਿਆ, ਤੁਸੀਂ ਏਦਾਂ ਧੋਖੇ ਨਾਲ ਪਿੱਛੋਂ ਦੀ ਕਰਕੇ ਕਰ ਰਹੇ ਆ। ਮਤਲਬ ਅਮਰੀਕਾ ਦੇ ਹਿਸਾਬ ਨਾਲ ਜਿੱਦਾਂ ਇਸ ਕੰਟਰੀ ਬਾਰੇ ਸੁਣਿਆ ਸਾਰਾ, ਹੈ ਨਾ, ਆਂਦਾ ਬੰਦਾ, ਉਹ ਵਾਲੀ ਗੱਲ ਨਹੀਂ। ਹੁਣ ਥੋੜਾ ਮਤਲਬ ਏਦਾਂ ਦੀਆਂ ਆਪਣੇ ਦੇਸ਼ਾਂ 'ਚ ਤਾਂ ਆਪਾਂ ਸੁਣੀ ਧੱਕੇ ਵਾਲੀ ਗੱਲ ਆ ਇਹ ਤਾਂ ਫਿਰ ਹੁਣ। ਹਾਂਜੀ, ਥੋੜੀ ਜਿਹੀ ਹੈਗੀ ਆ, ਮਤਲਬ ਵਧੀਆ ਨਹੀਂ, ਮਤਲਬ ਨਾਟ ਅ ਗੁੱਡ ਇਮੇਜ ਫॉर द ਕੰਟਰੀ ਇਨ ਮਾਈ ਓਪੀਨੀਅਨ। ਹਾਂਜੀ, ਅਟਰਨੀ ਤੇ ਕਿਹਾ ਇੱਕ ਕੁਐਸਚਨ ਪੁੱਛ ਸਕਦੇ ਹਾਂ ਤੁਹਾਡੇ ਤੋਂ? ਜੀ ਪੁੱਛੋ। ਹਾਂਜੀ ਜ਼ਰੂਰ। ਹਾਂਜੀ, ਇਹ ਪੁੱਛਣਾ ਸੀਗਾ ਜਿੱਦਾਂ ਲਾਈਕ ਫॉर ਐਗਜ਼ਾਮਪਲ ਉਹਨਾਂ ਨੂੰ ਵੀ ਉਹ ਆਪਣਾ ਮਨ ਬਣਾ ਲੈਂਦੇ ਵੀ ਇਹਨਾਂ ਨੂੰ ਵਾਪਸ ਭੇਜਣਾ, ਵੀ ਕਿਸੇ ਹੋਰ ਕੰਟਰੀ 'ਚ ਵੀ ਭੇਜ, ਜਿੱਦਾਂ ਆਪਾਂ ਕੈਨ ਵੀ ਰਿਕੁਐਸਟ ਕਿ ਸਾਨੂੰ ਕੈਨੇਡਾ ਭੇਜ ਦਿਓ, ਸਾਨੂੰ ਮੈਕਸੀਕੋ ਭੇਜ ਦਿਓ ਇੰਸਟੈਡ ਆਫ ਇੰਡੀਆ ਭੇਜਣ ਤੋਂ? ਨਹੀਂ, ਉਹਦਾ ਏਦਾਂ ਹੁੰਦਾ, ਦੇਖੋ, ਸੋ ਪਹਿਲਾਂ ਤਾਂ ਇਹ ਹੈ ਕਿ ਆਪਾਂ ਜਿਹੜੀ ਮੋਸ਼ਨ ਟੂ ਸਟੇ ਆ ਉਹਦਾ ਦੇਖਣਾ ਕਿੱਦਾਂ ਨਾ। ਸੋ ਸਟੇ ਆਫ ਰਿਮੂਵਲ, ਤੇ ਮਤਲਬ ਹੋਪਫੁਲੀ 50-50 ਚਾਂਸ, ਮਤਲਬ ਕਿ ਦੇਰ ਇਜ਼ ਅ ਚਾਂਸ ਕਿ ਮੰਨ ਲਓਗੇ ਕਿ ਇਹ ਲੋਕਾਂ ਨੂੰ ਏਦਾਂ ਕਰਨਾ ਹੈ ਨਾ। ਹੁਣ ਇਹਨਾਂ ਨੇ ਕੀ ਹੈ ਕਿ ਪਾਲਿਸੀ ਨਹੀਂ ਬਣਾਈ ਇਹਨਾਂ ਨੇ ਕਿ ਕੀ ਕਰਨਾ। ਟਰੰਪ ਨੇ ਵੀ ਥੋੜਾ ਜਿਹਾ ਕਨਫਿਊਜ਼ ਕਰਤੇ ਸਾਰੇ ਕਿ ਸਾਰਿਆਂ ਨੂੰ ਚੱਕ ਲਓ ਵਾਲਾ ਮਾਹੌਲ ਆ। ਪਰ ਇਹ ਹੈ ਕਿ ਇੰਨੇ ਜ਼ਿਆਦਾ ਲੋਕੀ ਜਿਹੜੇ ਪ੍ਰੋਸੈਸ ਕਰਨੇ ਇਹਨਾਂ ਦੇ ਲਈ ਔਖੇ ਹੋ ਜਾਣੇ ਆ। ਬਟ ਮੰਨ ਲਓ ਜਿਹੜਾ ਜੇ ਕਿ ਉਹ ਕਹਿੰਦੇ ਕਿ ਨਹੀਂ ਮੈਂ ਹੋਰ ਡਿਟੈਂਸ਼ਨ 'ਚ ਨਹੀਂ ਰੁਕਣਾ, ਜੋ ਵੀ ਵਟਐਵਰ ਯੂਰ ਰੀਜ਼ਨ ਕਿ ਉਹ ਡਿਸਾਈਡ, ਤੇ ਫਿਰ ਇਹ ਹੈ ਕਿ ਕੈਨੇਡਾ ਦੇ ਵਿੱਚ ਕੈਨੇਡਾ ਐਕਸੈਪਟ ਨਹੀਂ ਕਰੂਗਾ, ਮੈਕਸੀਕੋ ਵੀ, ਕਿਉਂਕਿ ਉੱਥੇ ਜਾਣ ਲਈ ਤੁਹਾਨੂੰ ਪੇਪਰ ਚਾਹੀਦੇ ਨੇ, ਰੈਲੀਵੈਂਟ ਅਥਾਰਟੀ ਚਾਹੀਦੀ ਹੈ। ਸੋ ਥਰਡ ਕੰਟਰੀ ਦੇ ਵਿੱਚ ਤਾਂ ਹੀ ਤੁਸੀਂ ਰਿਕੁਐਸਟ ਕਰ ਸਕਦੇ ਆ ਜੇ ਤੁਹਾਡੇ ਕੋਲ ਉੱਥੇ ਰਹਿਣ ਦੀ ਪਰਮਿਸ਼ਨ ਹੈ, ਰਾਈਟ। ਤੁਸੀਂ ਉੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਆ, ਤੁਹਾਡੇ ਕੋਲ ਕੋਈ ਹੋਰ ਵੀਜ਼ੇ ਦਾ ਇੰਤਜ਼ਾਮ ਜਿਹੜਾ ਹੋ ਸਕਦਾ। ਤੇ ਅਗੇਨ ਆਮ ਨਾਟ ਅ ਕੈਨੇਡੀਅਨ ਲਾਇਰ, ਆਮ ਨਾਟ ਅ ਲਾਇਰ ਇਨ ਮੈਕਸੀਕੋ। ਵਿਜ਼ਟਰ ਵੀਜ਼ਾ ਨਹੀਂ ਉਹਨਾਂ ਨੇ ਕਾਊਂਟ ਕਰਨਾ। ਜੇ ਕੋਈ ਹੋਰ ਤੁਹਾਡੇ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵਰਕ ਵੀਜ਼ਾ ਜਾਂ ਕੁਛ ਜੇ ਇਦਾਂ ਦਾ ਅਰੇਂਜ ਹੋ ਸਕਦਾ ਤੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ, ਅਦਰਵਾਈਜ਼ ਉਹਨਾਂ ਨੇ ਹੋਮ ਕੰਟਰੀ ਹੀ ਜਿਹੜਾ ਭੇਜਣਾ ਹੁੰਦਾ। ਅੱਛਾ ਭੈਣ ਜੀ, ਇੱਕ ਚੀਜ਼ ਦੱਸ ਦਿਓ, ਇਹਨਾਂ ਦੇ ਉੱਤੇ ਰਿਮੂਵਲ ਵੀ ਲੱਗੀ ਹੋਈ ਸੀਗੀ? ਉਹ ਭਾਜੀ ਸਾਡੀ, ਮੈਂ ਐਜ਼ ਅ ਲਾਇਰ ਆਪਣੀ ਥੋੜੀ ਜਿਹੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਸੇਵ ਦੈਟ। ਓਕੇ, ਠੀਕ ਹੈ ਭੈਣ ਜੀ। ਓਕੇ ਚਲੋ, ਥੈਂਕ ਯੂ ਭੈਣ ਜੀ ਕਾਲ ਦੇ ਲਈ। ਥੈਂਕ ਯੂ, ਤੁਸੀਂ ਜਿਹੜੀ ਉਹ ਚੀਜ਼ ਜਿਹੜੀ ਇਹ ਦੱਸੀ। ਇੱਕ ਮੈਂ ਹੋਰ ਕਮਿਊਨਿਟੀ ਹੈਲਪ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਆਪਣਾ ਕੋਈ ਨਾ ਡੈਸਿਗਨੇਟਡ ਬੰਦਾ ਜਿਹੜਾ ਪੜ੍ਹਿਆ ਲਿਖਿਆ ਹੋਵੇ, ਕਿਉਂਕਿ ਐਵਰੀਥਿੰਗ ਇਜ਼ ਆਨਲਾਈਨ ਵੈਬਸਾਈਟ, ਤਾਂ ਜਿਹੜਾ ਆਪਣਾ ਡੈਸਿਗਨੇਟ ਕਰੋ ਸਾਰੇ ਜਿਹੜੇ ਕਿ ਤੁਸੀਂ ਉਹਦੇ ਕੋਲ ਤੁਹਾਡੀ ਸਾਰੀ ਇਨਫੋਰਮੇਸ਼ਨ ਹੋਵੇ, ਸੋ ਇਨ ਫਿਊਚਰ ਉਹ ਤੁਹਾਡਾ ਫਾਲੋ ਅਪ ਕਰ ਸਕਦੇ ਹਾਂ। ਥੈਂਕ ਯੂ ਜੀ। ਜੀ, ਥੈਂਕ ਯੂ ਸੋ ਮਚ। ਥੈਂਕ ਯੂ ਭੈਣ ਜੀ ਕਾਲ ਦੇ ਲਈ। ਯੂ ਵੈਲਕਮ। ਥੈਂਕ ਯੂ ਜੀ। ਸੋ ਹੋਪਫੁਲੀ ਵਾਪਸ ਆ ਜਾਣ ਭਾਈ, ਪਰਿਵਾਰ ਦੇ ਨਾਲ ਜਿਹੜਾ ਉਹ ਜੁੜਨ। ਇਹ ਤਾਂ ਹੁਣ ਦੇਖੋ ਬਹੁਤ ਵੱਡਾ ਟਰਨੀਟੇਟ ਕਹਿਣਾ ਜੀ, ਇਹ ਜਿਹੜਾ ਹੁਣ ਝਟਕਾ ਆ। 2 ਸਾਲ ਵਾਲੀ ਵੀ ਗੱਲ ਕਰਦੇ ਸੀ, ਇਹ ਤਾਂ ਕਹਿੰਦੇ ਵੀ 10 ਸਾਲ ਹੋ ਗਏ ਸੀ, ਰੈਗੂਲਰ ਹਾਜ਼ਰੀਆਂ ਚੱਲ ਰਹੀਆਂ ਸੀ, ਸੁਪਰਵਿਜ਼ਨ ਸੀ, ਫਿਰ ਵੀ ਜਿਹੜਾ ਡਿਟੈਂਸ਼ਨ ਸੈਂਟਰ 'ਚ ਚੱਕ ਕੇ ਜਿਹੜਾ ਉਹ ਘੱਲ ਦਿੱਤਾ।
ਭਾਜੀ ਬੜਾ ਔਖਾ ਕੰਮ, ਮਤਲਬ ਕਿ 80-90% ਗੱਲਾਂ ਤਾਂ ਆਪਾਂ ਦੱਸੀ ਦੀਆਂ ਨਹੀਂ ਅਜੇ ਕਿ ਕਿੱਦਾਂ ਮਤਲਬ ਰਿਐਲਿਟੀ ਕੀ ਜਿਹੜੀ ਹੁੰਦੀ ਹੈ, ਕਿਉਂਕਿ ਇਹ ਤਾਂ ਚਲੋ ਭੈਣ ਜੀ ਦੀ ਹਿੰਮਤ ਹੈ ਨਾ ਕਿ ਇਹ ਵੀ ਬੋਲਣਾ ਕਿਸੇ ਦੇ ਵੱਸ ਦੀ ਹੈ ਕਿ ਫੈਮਿਲੀ ਮੈਂਬਰ ਅੰਦਰ ਹੋਵੇ ਦੇਖੋ ਜੀ ਸਹੀ ਗੱਲ ਤੇ ਮਤਲਬ ਝਟਕਾ ਹੀ ਏਡਾ ਵੱਡਾ ਹੈ ਜੀ, ਬੰਦੇ ਕੋ ਕਈ ਵਾਰੀ ਬੋਲਣ ਟਰਾਮਾ ਹੀ ਲੱਗ ਜਾਂਦਾ ਵੀ ਕੀ ਕਰੇ, ਨਿਆਣਿਆਂ ਦਾ ਕੀ ਹਾਲ ਹੋਊਗਾ। ਹੁਣ ਪਿੱਛੋਂ ਰਹਿ ਹੀ ਪਿੱਛੇ ਇਕੱਲੇ ਗਏ ਆ, ਉਹ ਸਾਰਾ ਕੁਝ ਸਾਂਭਣਾ ਦੇਖਣਾ ਕਰਨਾ, ਦੈਟਸ ਟੂ ਮਚ। ਮੈਂ ਭਾਜੀ ਸਿਰਫ ਤੇ ਸਿਰਫ ਨਾ ਮੈਂ 3-4 ਜਣਿਆਂ ਨੂੰ ਮੈਂ ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਹੁਣ ਨਾ ਮੈਨੂੰ ਸਮਝ ਨਹੀਂ ਆ ਰਹੀ ਸੀ 2-3 ਮਹੀਨੇ ਤੋਂ ਆਪਾਂ ਤਾਂ ਦੇਖੋ ਕਿ ਕਾਰਡ ਰੱਖੋ, ਰਾਈਟਸ ਰੱਖੋ, ਏਦਾਂ ਹਨਾ, ਤੁਸੀਂ ਸ਼ੋਅ ਦੇਖ ਲਓ, ਸਿੱਧੇ ਗੱਲ। ਸੋ ਕੀ ਸੀਗਾ ਨਵਾਂ ਟ੍ਰੈਂਡ ਜਿਹਾ ਬੜਾ ਸੀਗਾ ਕਿ ਉਹ ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਸਾਡੇ ਦੁਆਲੇ ਹੀ ਹੋ ਗਏ ਕਿ ਏਦਾਂ। ਫਿਰ ਮੈਂ ਰਿਕੁਐਸਟ ਕੀਤੀ ਉਹਨੂੰ, ਮੈਂ ਕਿਹਾ ਯਾਰ ਏਦਾਂ ਆ ਕਿ ਸ਼ਾਇਦ ਲੋਕਾਂ ਨੂੰ ਨਾ ਮੈਸੇਜ ਸਹੀ ਜਾ ਨਹੀਂ ਰਿਹਾ, ਰਿਐਲਿਟੀ ਪਤਾ ਨਹੀਂ ਲੱਗ ਰਹੀ ਜਿਹਦੇ ਨਾਲ ਬੀਤ ਰਹੀ ਆ। ਲੋਕੀ ਥੋੜਾ ਜਿਹਾ ਕਈ ਵਾਰੀ ਏਦਾਂ ਕਹਿੰਦੇ ਕਿ ਯਾਰ ਠੀਕ ਆ, ਰੱਬ ਕਿਰਪਾ ਕਰ ਦਊਗਾ, ਡਰਨ ਦੀ ਲੋੜ ਨਹੀਂ। ਮਤਲਬ ਠੀਕ ਆ, ਸਾਰਿਆਂ ਦੇ ਆਪਣੇ ਆਪਣੇ ਬਲੀਫ ਆ, ਪਰ ਇਹ ਹੈ ਕਿ ਇੱਕ ਪ੍ਰੈਕਟੀਕੈਲਿਟੀ ਜਿਹੜੀ ਹੁਣ ਜਿੱਧਰ ਨੂੰ ਹਵਾ ਜਿਹੜੀ ਚੱਲੀ ਹੋਈ ਆ, ਸੋ ਮੈਂ ਇਹਨਾਂ ਨੂੰ 2-3 ਜਣਿਆਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਤੁਸੀਂ ਫਾਰਵਰਡ ਆਓ, ਥੋੜੀ ਜਿਹੀ ਹਿੰਮਤ ਕਰੋ, ਤਾਂ ਹੀ ਜਿਹੜਾ ਨਾ ਕਮਿਊਨਿਟੀ ਦੇ ਵਿੱਚ ਇੱਕ ਮੈਸੇਜ ਕਰਨਾ। ਉਧਰੋਂ ਦੀ ਕੀ ਹੁੰਦਾ ਕਿ ਹੁਣ ਤੁਸੀਂ ਟਿਕਟੌਕ ਤੇ ਜਿਹੜਾ ਦੇਖਦੇ ਆ, ਰਾਈਟ, ਹੁਣ ਦੇਖੋ ਹਰੇਕ ਮੈਂ ਵੀ ਜੇ ਪਬਲਿਕ ਫੋਰਮ ਤੇ ਆ, ਆਈ ਸਬਜੈਕਟ ਮਾਈ ਸੈਲਫ ਟੂ ਕ੍ਰਿਟਿਸਿਜ਼ਮ ਕਿ ਠੀਕ ਆ, ਪਰ ਐਂਡ ਆਫ ਦਾ ਡੇ ਮੈਂ ਆਪਣੇ ਓਪੀਨੀਅਨ ਦੇ ਵਿੱਚ ਸਟੈਂਡ ਕਰਦਾ, ਸਟੈਂਡ ਬਿਹਾਈਂਡ ਮਾਈ ਓਪੀਨੀਅਨ ਕਿ ਆ ਮੇਰਾ ਓਪੀਨੀਅਨ ਆ, ਤੁਹਾਨੂੰ ਸਹੀ ਲੱਗੇ ਨਹੀਂ ਸਹੀ ਲੱਗੇ ਕਿੱਦਾਂ। ਪਰ ਇਹਦੇ ਵਿੱਚ ਕਦੀ ਏਦਾਂ ਨਹੀਂ ਕੀਤਾ ਕਿ ਅੱਜ ਤੱਕ ਜਦੋਂ ਆਪਾਂ ਸ਼ੋਅ ਸਾਡੀ ਤੁਹਾਨੂੰ ਪਤਾ ਕਿ ਫੁੱਲ ਜਿਹੜੀ ਜਾਣਕਾਰੀ ਐਕੂਰੇਟ ਉਹ ਰਹੀ ਕਦੀ ਵੀ, ਮਤਲਬ ਕਿ ਉਹ ਇੱਕ ਨਾ ਅੱਜ ਕੱਲ ਸਿੰਪਥੀ ਕਾਰਡ ਜਿਹਾ ਬੜਾ ਚੱਲਿਆ, ਲੋਕਾਂ ਨੂੰ ਐਂ ਲੱਗਦਾ ਕਿ ਥੋੜੀ ਨਾ ਪੋਜ਼ਿਟਿਵ ਨਿਊਜ਼ ਸੁਣੀਏ, ਪੋਜ਼ਿਟਿਵ ਬੰਦੇ ਦੀ ਗੱਲ ਸੁਣੀਏ, ਉਧਰ ਨੂੰ ਪਤਾ ਨਹੀਂ ਵਧੀਆ ਹੋ ਜਾਣਾ, ਇਹਨਾਂ ਨੇ ਕੁਝ ਜ਼ਿਆਦਾ ਦੱਸ ਦੇਣਾ। ਸੋ ਇਹ ਚੀਜ਼ ਸੀਗੀ ਕਿ ਹੁਣ ਤੁਸੀਂ ਦੇਖੋ ਕਿ ਫੈਮਿਲੀ ਵਾਲਾ ਇੱਕ ਤੁਹਾਡੇ ਮੂਹਰੇ ਰੱਖਤਾ, ਸੋ ਮੈਂ ਸੀਗਾ ਕਿ 3 ਕਿਸਮ ਦੇ ਕਲਾਇੰਟਾਂ ਨੂੰ ਮੈਂ ਤੁਹਾਡੇ ਮੂਹਰੇ ਰੱਖਣਾ ਸੀਗਾ ਤਾਂ ਕਿ ਉਹਦੇ ਨਾਲ ਕਾਫੀ ਕਵਰ ਹੋ ਜਾਏ। ਸੋ ਇਹ ਪਹਿਲੇ ਸੀਗੇ ਮੈਰਿਜ ਬੇਸ ਵਾਲੇ ਜੀ, ਤੇ ਹੁਣ ਆਪਾਂ ਅਗਲੇ ਜਿਹੜੇ ਉਹਨਾਂ ਨਾਲ ਕਰਦੇ ਆ ਜਿਹੜੀ ਉਹ ਗੱਲ, ਉਹ ਵੀ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਉਹ ਵਾਪਰੀ ਆ। ਤੇ ਇਹਦੇ ਵਿੱਚ ਇੱਕ ਚੀਜ਼ ਮੈਂ ਕਰਦਾ, ਸੋ ਕੀ ਸੀਗਾ ਕਿ ਜਿੱਦਾਂ ਕੈਟੇਗਰੀ ਹੈਗੀ ਨਾ ਮੈਰਿਜ ਬੇਸ, ਅਸਾਈਲਮ ਬੇਸ ਹੈ ਨਾ ਸਾਰਾ, ਸੋ ਮੈਨੂੰ ਸੀਗਾ ਕਿ ਇੱਕ ਹਰੇਕ ਬੰਦੇ ਦਾ ਜਿੱਦਾਂ ਜਿੱਦਾਂ ਚੱਲਦਾ, ਜਿੱਦਾਂ ਦੇ ਸਾਡੇ ਲਿਸਨਰ ਆ ਉਹਨਾਂ ਨੂੰ ਉਦਾਂ ਦਾ ਇੱਕ ਜਿਹੜਾ ਹੱਡ ਬੀਤੀ ਵਾਲਾ ਬੰਦਾ ਲਿਆ ਕੇ ਪੇਸ਼ ਕਰਕੇ, ਤਾਂ ਕਿ ਉਹ ਬੰਦੇ ਰਿਲੇਟ ਕਰ ਸਕਣ ਕਿ ਯਾਰ ਜੇ ਇਹ ਬੰਦੇ ਨਾਲ ਹੋ ਸਕਦਾ ਵਾ, ਮੇਰੇ ਨਾਲ ਵੀ ਤਾਂ ਇਹ ਚੀਜ਼ ਜਿਹੜੀ ਹੋ ਸਕਦੀ ਹੈ ਨਾ। ਉਹ ਮੇਰਾ ਆਪਣਾ ਗੋਲ ਸੀਗਾ ਇਸ ਅੱਜ ਦੇ ਸ਼ੋਅ ਦਾ। ਨਹੀਂ ਬਿਲਕੁਲ ਨਹੀਂ, ਵਧੀਆ ਜੀ, ਗਰਾਊਂਡ ਰਿਐਲਿਟੀ ਦਾ ਜਿਹੜਾ ਉਹ ਪਤਾ ਲੱਗਦਾ। ਵੀਰ ਜੀ ਤੁਹਾਡੇ ਫੋਨ ਦੇ ਲਾਸਟ ਨੰਬਰ 182 ਆ, ਤੁਸੀਂ ਇਸ ਟਾਈਮ ਔਨ 에ਅਰ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਤੁਸੀਂ ਕਿਹੜੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨੀ ਆ, ਕੀ ਤੁਹਾਡੇ ਨਾਲ ਵਾਪਰੀ ਆ, ਤੁਹਾਡੇ ਫਰੈਂਡ ਨਾਲ, ਤੁਹਾਡੇ ਕਿਸੇ ਰਿਸ਼ਤੇਦਾਰ ਨਾਲ, ਜੇ ਤੁਸੀਂ ਉਹ ਪਹਿਲਾਂ ਦੱਸ ਦਿਓ। ਹਾਂਜੀ ਇਹ ਮੇਰੇ ਫਰੈਂਡ ਨਾਲ ਹੋਈ ਹੈ ਜੀ। ਠੀਕ ਹੈ, ਹਾਂਜੀ ਕਿਹੜੀ ਜਗ੍ਹਾ ਹੋਇਆ ਹੈ? ਇਹ ਨਿਊ ਜਰਸੀ ਦੇ ਵਿੱਚ ਹੋਇਆ ਜੀ। ਅੱਛਾ ਠੀਕ ਹੈ, ਨਿਊ ਜਰਸੀ ਦੇ ਵਿੱਚ ਸੀਗਾ। ਤੇ ਮੁੰਡੇ ਦਾ ਸਟੇਟਸ ਤੁਸੀਂ ਸ਼ੇਅਰ ਕਰ ਸਕਦੇ, ਟਿਕਟ 'ਚ ਪੁੱਛ ਸਕਦੇ ਇਹਨਾਂ ਤੋਂ ਉਹਦਾ ਸਟੇਟਸ? ਇਹਨਾਂ ਤੋਂ ਹਾਂਜੀ, ਗੁਰਪ੍ਰੀਤ ਆਪਣਾ ਤੁਹਾਡਾ ਜਾਣਕਾਰੀ ਸੀਗਾ ਨਾ, ਯਾਰ ਬਿੱਲੀ ਹੈ ਤੁਹਾਡਾ, ਹੈ ਨਾ? ਹਾਂਜੀ। ਇਹ ਭਾਜੀ ਇਹ ਜਿਹੜੇ ਹੈਗੇ ਉਹ ਵੀ ਆਪਣੇ ਕਲਾਇੰਟ ਸੀਗੇ, ਤੇ ਤੁਸੀਂ ਪੁੱਛ ਸਕਦੇ ਆ। ਮੈਂ ਤੁਹਾਨੂੰ ਥੋੜੀ ਜਿਹੀ ਆਪ ਹੀ ਇਨਫੋਰਮੇਸ਼ਨ ਦੱਸ ਦਿੰਦਾ, ਭਾਜੀ ਉਹਨਾਂ ਨੂੰ ਵੀ ਬਾਕੀ ਪਤਾ। ਭਾਜੀ ਤੁਸੀਂ ਮਾੜਾ ਜਿਹਾ ਦੱਸੋ ਕਦੋਂ ਕੋਰਟ 'ਚ ਸੀਗੇ, ਕਿੱਦਾਂ ਪੀਡੀ ਵਾਲਾ ਸਾਰਾ ਸਮਝਾਓ ਜਰਾ। ਹਾਂਜੀ ਭਾਜੀ, ਉਹਨਾਂ ਨੂੰ 2021-22 ਦੇ ਵਿੱਚ ਭਾਜੀ ਪੀਡੀ ਮਿਲ ਗਈ ਸੀ, ਉਹਨਾਂ ਦਾ ਕੋਰਟ ਦੇ ਵਿੱਚ ਕੇਸ ਸੀ, ਹਨਾ। ਉਸ ਤੋਂ ਬਾਅਦ ਭਾਜੀ ਉਹਨਾਂ ਦਾ ਕੇਸ ਥੱਲੇ ਅਸਾਈਲਮ ਆਫਿਸ ਦੇ ਵਿੱਚ ਆਪਾਂ ਅਪਲਾਈ ਕੀਤਾ ਸੀ, ਸਰ ਨੇ ਕੀਤਾ ਸੀ, ਟੇਕਨ ਸਰ ਨੇ। ਉਹ ਵੀ ਟਾਈਮ ਕੁਝ ਫਾਈਲ ਕੀਤਾ ਸੀਗਾ, ਤੇ ਮੇਰੇ ਖਿਆਲ ਭਾਜੀ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਹਨਾ ਮੁੰਡੇ ਨੂੰ ਅਮਰੀਕਾ ਦੇ ਵਿੱਚ ਆਏ ਨੂੰ, ਕੋਰਟ ਸਿਸਟਮ 'ਚ ਸੀਗਾ। ਹਾਂਜੀ 10 ਸਾਲ ਹੋ ਗਏ ਨੇ ਭਾਜੀ। ਤੇ ਇਹ ਵੀ ਭਾਜੀ 2 ਸਾਲ ਵਾਲੇ ਰੂਲ ਤੋਂ ਬਾਹਰ ਦੀ ਗੱਲ ਆਪਾਂ ਕਰ ਰਹੇ ਹਾਂ। ਤੇ 2021 ਚ ਤੇ ਆਪਣਾ ਅਸਾਈਲਮ ਆਫਿਸ ਚ ਮੁੰਡੇ ਦਾ ਕੇਸ ਜਿਹੜਾ ਪੈਂਡਿੰਗ ਆ, ਤੇ ਮੇਰਾ ਵੀਰੇ ਦੇ ਕੋਲ ਵਰਕ ਪਰਮਿਟ ਵਗੈਰਾ ਸੀਗਾ, ਸਾਰਾ ਕੁਝ ਭਾਜੀ ਉਹਦੇ ਕੋਲ ਵੈਲਿਡ ਹੀ, ਵਰਕ ਪਰਮਿਟ ਵੀ ਵੈਲਿਡ ਹੀ 5 ਸਾਲ ਦਾ ਭਾਜੀ, ਉਹਦੇ ਕੋਲ ਲਾਇਸੈਂਸ ਵੀ ਵੈਲਿਡ ਹੀ ਭਾਜੀ। ਉਹਦੇ ਕੋਲੋਂ ਜਦੋਂ ਉਹਨੂੰ ਡਿਟੇਨ ਕੀਤਾ ਨਾ ਭਾਜੀ, ਕਰਨ ਗਏ ਨੇ ਉੱਥੇ, ਹਾਂਜੀ, ਜਦੋਂ ਰੇਡ ਹੋਈ ਹੈ। ਕਿੱਥੇ ਹੋਈ ਰੇਡ? ਕੁਝ ਇਹ ਵੇਅਰ ਹਾਊਸ ਚ ਹੋਈ ਹੈ ਜੀ। ਅੱਛਾ, ਟਰੱਕਿੰਗ ਵੇਅਰ ਹਾਊਸ ਸੀਗਾ? ਹਾਂਜੀ। ਅੱਛਾ, ਨਿਊ ਜਰਸੀ ਠੀਕ ਆ। ਅੱਛਾ, ਰੇਡ ਕਰਨ ਗਏ ਫਿਰ? ਹਾਂਜੀ, ਤੇ ਜਦੋਂ ਭਾਜੀ ਉਹ ਰੇਡ ਕਰਨ ਗਏ ਨੇ, ਹਾਂਜੀ, ਉੱਥੇ ਤੇ ਲਾਈਕ ਆਫਿਸ ਜਿਹਦਾ ਇਹਦਾ ਟਰੱਕ ਸੀ ਭਾਜੀ, ਉਹ ਪਿੱਛੇ ਬਿਹਾਈਂਡ ਦਾ ਬੈਕ ਬਿਲਡਿੰਗ ਨਹੀਂ ਜਿਹੜੀ ਹੁੰਦੀ ਭਾਜੀ, ਉੱਥੇ ਡੌਕ ਤੇ ਲੱਗਾ ਸੀ ਟਰੱਕ ਭਾਜੀ, ਲੋਡ ਕਰਦਾ ਪਿਆ ਸੀ। ਓਕੇ। ਉਹ ਭਾਜੀ ਫਰੰਟ ਦੇ ਉੱਤੇ ਜਦੋਂ ਰੇਡ ਪਈ ਹੈ ਭਾਜੀ, ਉੱਥੇ ਹਫੜਾ ਦਫੜੀ ਮੱਚ ਗਈ ਹੈ ਨਾ ਵੇਅਰ ਹਾਊਸ ਦੇ ਵਿੱਚ।
ਬੰਦਿਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਬੰਦੇ ਹੈ ਭੱਜੇ ਤੇ ਦੌੜੇ ਭਾਜੀ ਇੱਧਰ ਉੱਧਰ ਨੂੰ, ਠੀਕ ਆ। ਹਾਂਜੀ ਤੇ ਭਾਜੀ ਇਹ ਆਪਣੇ ਸਲੀਪਰ ਦੇ ਵਿੱਚ ਪਿੱਛੇ ਭਾਜੀ ਵੇਟ ਕਰਦਾ ਪਿਆ ਸੀ ਕਿ ਡੌਗ ਤੇ ਨਾ ਜਦੋਂ ਮੇਰਾ ਟਰੱਕ ਡਨ ਹੋ ਜਾਏਗਾ ਨਾ ਭਾਜੀ, ਇਹ ਤੇ ਪਿੱਛੇ ਸਲੀਪਰ ਦੇ ਵਿੱਚ ਪਿਆ ਸੀ ਲੰਮਾ। ਹੂੰ ਤੇ ਭਾਜੀ ਜਦੋਂ ਦੀ ਡੋਰ ਨੌਕ ਹੋਈ ਹੈ ਭਾਜੀ, ਇਹਨੇ ਸੋਚਿਆ ਕਿ ਮੇਰੇ ਖਰੇ ਕਿ ਲੋਡ ਮੇਰਾ ਡਨ ਹੋ ਗਿਆ, ਉਹਦੇ ਪੇਪਰ ਵਰਕ ਦੇਣ ਆਏ ਨੇ ਹਾਂਜੀ ਮੈਨੂੰ। ਓਕੇ। ਪਰ ਭਾਜੀ ਜਦੋਂ ਭਾਜੀ ਇਹਨੇ ਦੇਖਿਆ ਬਾਹਰ ਵਿੰਡੋ ਦੇ ਵਿੱਚ ਭਾਜੀ, ਉਹ ਆਈਸ ਅਫਸਰ ਸੀ। ਇਹ ਤਾਂ ਹੋਰ ਹੀ ਚੀਜ਼ ਵਾਪਰ ਗਈ ਉਹਦੇ ਨਾਲ। ਉਹ ਹਾਂਜੀ ਵੇਟ ਕਰਦਾ ਸੀ ਤੇ ਲੋਡ ਹੋਣ ਦੀ, ਤੇ ਆ ਕੇ ਮੂਹਰਿਓਂ ਆਈ ਸਾਡੇ। ਬਿਲਕੁਲ ਭਾਜੀ। ਤੇ ਭਾਜੀ ਉਹਨੇ ਜਦੋਂ ਵਿੰਡੋ ਖੋਲੀ ਇਹਨੇ, ਤੇ ਭਾਜੀ ਉਹਨੇ ਇਹਨੂੰ ਗਨ ਪੁਆਇੰਟ ਕੀਤਾ ਹੋਇਆ ਸੀ ਆਲਰੇਡੀ। ਉਹ ਅੱਛਾ। ਜਦੋਂ ਇਹ ਕਹਿੰਦਾ ਪਿਆ ਸੀ ਉਹਨੂੰ ਹਨਾ, ਹਾਂਜੀ ਜਦੋਂ ਭਾਜੀ ਇਹਨੂੰ ਕਹਿਣ ਲੱਗਾ ਕਿ ਹਾਂ ਵੀ ਮੈਂ ਤੈਨੂੰ ਆਪਣੀ ਆਈਡੀ ਦਿੰਦਾ, ਤੇ ਉਹਨੇ ਇਹਨੂੰ ਭਾਜੀ ਇਹਦਾ ਵਾਲਟ ਵੀ ਨਹੀਂ ਚੁੱਕਣ ਦਿੱਤਾ ਨਾ। ਉਹ ਕਹਿੰਦਾ ਮੈਂ ਆਈਡੀ ਨਹੀਂ ਵੇਖਣੀ, ਥੱਲੇ ਉਤਰ ਜਾ ਪਹਿਲਾਂ ਟਰੱਕ ਤੋਂ। ਅੱਛਾ, ਉਹ ਗਨ ਪੁਆਇੰਟ ਕਰਕੇ ਉਹਦੇ ਵੱਲ। ਹਾਂਜੀ ਓਕੇ। ਤੇ ਭਾਜੀ ਇਹਨੂੰ ਥੱਲੇ ਜਦੋਂ ਇਹ ਥੱਲੇ ਉਤਰਿਆ ਭਾਜੀ, ਇਹਨੂੰ ਉਹਨਾਂ ਨੇ ਡਿਟੇਨ ਕਰ ਲਿਆ ਤੇ ਇਹਦਾ ਨਾਂ ਪੁੱਛਿਆ ਭਾਜੀ, ਤੇ ਡੇਟ ਆਫ ਬਰਥ ਪੁੱਛੀ ਹੈ। ਹੂੰ ਤੇ ਭਾਜੀ ਇਹਨੇ ਕਿਹਾ ਵੀ ਹੈ ਕਿ ਮੇਰਾ ਕੇਸ ਲੱਗਾ, ਮੇਰੇ ਕੋਲ ਦਾ ਪੇਪਰ ਹੈਗਾ, ਮੈਂ ਤੈਨੂੰ ਦਿਖਾਣਾ ਵਾ ਸਾਰਾ ਕੁਝ। ਭਾਜੀ ਉਹਨਾਂ ਨੇ ਭਾਜੀ ਕੁਝ ਲਿਸਨ ਹੀ ਨਹੀਂ ਕੀਤਾ ਹੈਗਾ ਇਹਨੂੰ। ਸੁਣੀ ਨਹੀਂ ਗੱਲ ਕੋਈ ਨਹੀਂ। ਹਾਂਜੀ ਤੇ ਲੈ ਗਏ ਉਹਨੂੰ ਕਹਿੰਦਾ ਕਿ ਉੱਥੋਂ ਭਾਜੀ ਫਿਰ? ਮੇਰੇ ਕੋਲ ਹਾਂਜੀ ਹਾਂਜੀ ਭਾਜੀ ਇਹਨੂੰ ਡਿਟੇਨ ਕਰ ਲਿਆ ਉਹਨੂੰ ਉੱਥੇ। ਤੇ ਇਹਨੇ ਕਿਹਾ ਵੀ ਹਾਂਜੀ ਕਿ ਮੇਰਾ ਵਾਲਟ ਜਾਂ ਮੇਰਾ ਫੋਨ ਚੱਕ ਲੈਂਦੇ ਉੱਥੋਂ ਉਸ ਟਰੱਕ ਦੇ ਵਿੱਚੋਂ। ਤੇ ਭਾਜੀ ਉਹਨੂੰ ਚੱਕਣ ਨਹੀਂ ਦਿੱਤਾ ਕੁਛ ਵੀ। ਉਹ ਕਹਿੰਦੇ ਕਿ ਸਾਡਾ ਆਫਿਸਰ ਆਪ ਹੀ ਚੱਕ ਦੇਗਾ, ਤੂੰ ਸਾਡੇ। ਇਹਨੂੰ ਭਾਜੀ ਡਿਟੇਨ ਕਰਕੇ ਹੱਥ ਕੜੀਆਂ ਲਾ ਕੇ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਆਪਣੀ। ਤੇ ਇਸ ਤੋਂ ਇਲਾਵਾ ਹੋਰ ਵੀ ਉੱਥੇ ਉਹਨਾਂ ਨੇ ਬੰਦੇ ਫੜੇ ਫਿਰ ਜਦੋਂ ਛਾਪਾ ਮਾਰਿਆ? ਹਾਂਜੀ। ਅੱਛਾ, ਇਹਦੇ 10 ਸਾਲ ਉਹਨੇ ਹੋ ਗਏ ਸੀ, ਇਹਦੇ ਕੋਲ ਵਰਕ ਪਰਮਿਟ ਸੀ। ਇਹਦਾ ਕੇਸ ਅਟਾਰਨੀ ਜਨਰਲ ਜੀ ਕੋਰਟ ਵਿੱਚ ਚੱਲ ਰਿਹਾ ਸੀ, ਅਸਾਈਲਮ ਆਫਿਸ 'ਚ ਕਿੱਥੇ ਭਾਜੀ ਸੀ? ਇਹਦਾ 10 ਸਾਲਾਂ ਤਾਂ ਇਮੀਗ੍ਰੇਸ਼ਨ ਕੋਰਟ ਤੇ ਸੀਗਾ। ਇਹਨੂੰ ਬੰਦੇ ਨੂੰ ਪੀਡੀ ਮਿਲ ਗਈ ਸੀਗੀ, ਠੀਕ ਹੈ। ਤੇ ਪੀਡੀ ਤੁਸੀਂ ਦੇਖੋ ਕਈ ਜਾਣੇ ਨੂੰ ਧੱਕੇ ਨੇ ਇਹਨਾਂ ਨੇ ਦਿੱਤੀ ਹੈ, ਫਿਰ ਤੁਸੀਂ ਅਸਾਈਲਮ ਆਫਿਸ ਲਾਉਂਦੇ ਆ, ਹੋਰ ਕੋਈ ਤੁਹਾਡੇ ਕੋਲ ਚਾਰਾ ਨਹੀਂ ਹੁੰਦਾ। ਇਹ 2 ਸਾਲ ਆਪਾਂ ਤਾਂ 2 ਸਾਲ ਵਾਲੀ ਗੱਲ ਕਰਦੇ ਸੀ ਨਾ, ਜਿੱਤੇ ਲੋਕੀ ਕਹਿੰਦੇ ਕਿ ਲੈ ਯਾਰ ਇਹ ਡਰਾਉਂਦੇ। 2 ਸਾਲ ਤੋਂ ਵੀ ਵੱਧ, ਮਤਲਬ ਕਿ ਬੰਦਾ ਅਸਾਈਲਮ ਸਾਰਾ ਕੁਝ ਪ੍ਰੋਪਰਲੀ ਪੈਂਡਿੰਗ, ਸੁੱਤੇ ਪਏ ਨੂੰ ਦੇਖ ਲਓ ਤੁਸੀਂ ਜਗਾ ਕੇ ਟਰੱਕ ਤੋਂ ਲਵਾ ਲਿਆ। ਤੇ ਵਰਕ ਪਰਮਿਟ ਵਾਲਾ ਤੇ ਕਹਿੰਦਾ ਪੇਪਰ ਸ਼ੇਪਰ ਮੈਂ ਦੇਖਣੇ ਨਹੀਂ ਜਿਹੜੇ ਚੈੱਕ ਹੀ ਹੈਗੇ। ਨਹੀਂ ਕੀਤਾ, ਕਹਿੰਦਾ ਵੀ ਚੱਲ ਆ ਤੂੰ ਪਹਿਲਾਂ ਤੈਨੂੰ ਲੈ ਕੇ ਜਾਣਾ। ਤੇ ਮੇਰਾ ਵੀਰ ਮਾੜਾ ਜਿਹਾ ਦੱਸ ਕਦੋਂ ਫੜਿਆ ਸੀਗਾ ਤੇ ਕਿੰਨੀ ਦੇਰ ਹੋ ਗਈ ਡਿਟੈਂਸ਼ਨ ਦੇ ਵਿੱਚ? ਭਾਜੀ ਇਹਨੂੰ ਅੱਜ 4 ਦਿਨ ਹੋ ਗਏ ਨੇ ਡਿਟੈਂਸ਼ਨ ਦੇ ਅੰਦਰ। ਹਾਂਜੀ ਭਾਜੀ ਤੇ ਉਹ ਵੀ ਦੇਖ ਲਓ ਤੁਸੀਂ 4 ਦਿਨ ਆ। ਫੜਿਆ ਉਹਨੂੰ ਨਿਊ ਵੀ ਜਰਸੀ 'ਚ ਕਈ ਆ? ਵਾਰੀ ਨਾਰਥ ਬਰਗਨ। ਹਾਂਜੀ ਅੱਛਾ, ਤੁਸੀਂ ਮਿਲੇ ਉਹਨੂੰ ਹਾਂਜੀ। ਬਾਅਦ 'ਚ ਜਾ ਕੇ ਉੱਥੇ? ਨਹੀਂ ਭਾਜੀ ਮੈਂ ਮਿਲਿਆ ਨਹੀਂ ਹੈਗਾ, ਆਪਾਂ ਲੋਅਰ ਹੀ ਗੱਲ ਕਰਨ ਦੇ ਨੇ। ਹਾਂਜੀ ਭਾਜੀ ਗੱਲ ਕਰਦੇ ਨੇ ਠੀਕ ਹੈ, ਸਾਰੀ। ਓਕੇ। ਜੀ। ਤੇ ਹਾਂਜੀ ਭਾਜੀ, ਸੋ ਦੇਖੋ ਹੁਣ ਕੀ ਸੀਗਾ ਕਿ ਲੀਗਲੀ ਸਪੀਕਿੰਗ ਨਹੀਂ ਉਹਨੂੰ ਉਹ ਡਿਪੋਰਟ ਕਰ ਸਕਦੇ, ਰਾਈਟ, ਕਿਉਂਕਿ ਸਾਰਾ ਕੁਝ ਜਿਹੜਾ ਬਾਏ ਦਾ ਬੁੱਕ ਆ। ਹੁਣ ਜਿੱਦਾਂ ਹੁੰਦਾ ਸੀਗਾ ਨਾ ਕਿ ਲੈ ਕੁਝ ਨਹੀਂ ਹੋਣਾ, ਤੁਸੀਂ ਦੇਖੋ ਕਿ ਯਾਰ 4 ਦਿਨ ਤੇ ਹੋ ਗਏ ਅਜੇ, ਅੱਗੇ ਪਤਾ ਨਹੀਂ ਕਿੰਨਾ ਟਾਈਮ ਜਿਹੜਾ ਲੱਗਣਾ, ਠੀਕ ਹੈ। ਤੇ ਮੇਰਾ ਵੀਰ ਇਹਦਾ ਕਲੀਨ ਰੈਕੋਰਡ ਸੀਗਾ ਆਪਣਾ, ਹੈ ਨਾ ਸਾਰਾ। ਕੋਈ ਕੇਸ ਕੂਸ ਤੇ ਨਹੀਂ ਸੀ ਕ੍ਰਿਮੀਨਲ ਦੇ ਉੱਤੇ? ਭਾਜੀ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਭਾਜੀ, ਬਿਲਕੁਲ ਕਲੀਨ ਰੈਕੋਰਡ ਹੈ ਭਾਜੀ। ਹਾਂਜੀ, ਸੋ ਇਹ ਸੀਗਾ ਕਿ ਖਬਰ ਕਈ ਵਾਰੀ ਸ਼ੇਅਰ ਕਰੀ ਦੀ ਨਾ, ਉਹ ਵਿੱਚ ਸ਼ਰਲੌਕ ਹੋਮ ਬੜੇ ਕਈ ਬਣਦੇ ਆ ਨਾ ਲੋਕੀ, ਲੈ ਕੋਈ ਹੋਰ ਵੀ ਗੱਲ ਹੋਣੀ ਆ, ਕੋਈ ਹੋਰ ਵੀ ਗੱਲ ਹੋਣੀ ਆ, ਖਬਰੇ ਪਤਾ ਨਹੀਂ ਕੀ ਦੱਸਣ ਨਹੀਂ ਦੇ ਸਾਨੂੰ ਕੁਛ, ਕੋਈ ਹੋਰ ਲੁਕੀ ਚੀਜ਼ ਜਾਣੀ ਆ। ਨਹੀਂ ਭਾਈ, ਇਹ ਜਿਹੜਾ ਸਿੰਪਲ ਸਧਾਰਨ ਜਿਹੜੇ ਬੰਦੇ ਆ ਉਹਨਾਂ ਨੂੰ ਰੋਕ ਲੈਂਦੇ ਆ। ਇਹ ਚੀਜ਼ ਜਿਹੜੀ ਚੱਲ ਰਹੀ ਆ। ਤੇ ਰਾਜਕਰਨ ਜੀ ਅਲਟੀਮੇਟਲੀ ਕੀ ਹੋਣਾ ਕਿ ਦੇਖੋ ਉਹਨੂੰ ਛੱਡਣਾ ਤੇ ਪੈਣਾ ਵਾ, ਤੇ ਜਾਂ ਫਿਰ ਉਹਨੂੰ ਜਿਹੜਾ ਸੀਗਾ ਕਿ ਜੇ ਰਿਮੂਵਲ 'ਚ ਪਾਉਂਦੇ ਆ, ਹੁਣ ਐਕਸਪੀਡਾਈਟਡ ਰਿਮੂਵਲ ਦੇ ਘੇਰੇ 'ਚੋਂ ਬਾਹਰ। ਇੱਥੇ ਫਰਕ ਇਹ ਆ ਜਾਂਦਾ ਕਿ ਜਿਹੜਾ 2 ਸਾਲ ਵਾਲਾ ਵਾ, ਉਹਨੂੰ 2 ਸਾਲ ਤੋਂ ਘੱਟ ਵਾਲਾ ਵਾ, ਉਹਨੂੰ ਥੋੜਾ ਜਿਹਾ ਹੋਰ ਤੰਗ ਕੀਤਾ ਜਾ ਸਕਦਾ ਕਿ ਤੂੰ ਬਿਆਨ ਦੇ, ਤੈਨੂੰ ਆਪਾਂ ਐਕਸਪੀਡਾਈਟ 5 ਸਾਲਾਂ ਵਾਲੇ ਰੂਲ ਥੱਲੇ ਡਿਪੋਰਟ ਕਰ ਸਕਦੇ ਹਾਂ। ਸੋ ਬੇਸਿਕਲੀ ਕੀ ਸੀਗਾ ਕਿ ਜਿਹੜੇ ਲੋਕੀ ਇਹਦਾ ਮਤਲਬ ਹੁਣ ਕੀ ਹੈਗਾ ਇਹ ਖਬਰ ਦਾ, ਕਿ ਜਿਹੜੇ ਲੋਕਾਂ ਨੂੰ 2 ਸਾਲ ਤੋਂ ਘੱਟ ਹੋਏ ਆ, ਭਾਵੇਂ ਵਰਕ ਪਰਮਿਟ ਵੀ ਆ, ਠੀਕ ਆ, ਉਹਨੂੰ ਉਹ ਐਕਸਪੀਡਾਈਟਡ ਰਿਮੂਵਲ ਦੇ ਘੇਰੇ 'ਚ ਲੈ ਕੇ ਆ ਸਕਦੇ ਆ। ਜਿਹੜੇ ਸੇਫ ਲੰਘ ਕੇ ਆਏ ਸੀਗੇ, ਇੰਟਰਵਿਊ ਨਹੀਂ ਹੋਈ ਆ, ਠੀਕ ਆ, 2 ਸਾਲਾਂ ਤੋਂ ਘੱਟ ਹੋਏ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦੇ ਵਿੱਚ ਪ੍ਰੋਬਲਮ ਜਿਹੜੀ ਹੋਊਗੀ। ਜਿਹੜੇ ਕੋਰਟ ਸਿਸਟਮ ਦੇ ਵਿੱਚ ਆਲਰੇਡੀ ਹੈਗੇ ਇਮੀਗ੍ਰੇਸ਼ਨ ਕੋਰਟ ਮਰੇ, ਉਹਨਾਂ ਨੂੰ ਘੱਟ ਪ੍ਰੋਬਲਮ ਆ, ਪਰ ਜਿਹੜੇ ਸੇਫ ਵਾਲੇ ਆ, ਅਸਾਈਲਮ ਆਫਿਸ 'ਚ ਲੱਗਾ ਹੈਗਾ, ਜਿਹਨਾਂ ਦੇ ਵਰਕ ਪਰਮਿਟ ਚੱਲਦੇ ਆ 2 ਸਾਲਾਂ ਤੋਂ ਘੱਟ ਆ, ਉਹਨਾਂ ਨੂੰ ਉਹ ਐਕਸਪੀਡਾਈਟਡ ਰਿਮੂਵਲ 'ਚ ਕਰਕੇ 7 ਦਿਨਾਂ ਦੇ ਵਿੱਚ ਪੱਤਾ ਜਿਹੜਾ ਕੱਟ ਸਕਦੇ ਆ। ਅੱਛਾ, ਹੁਣ ਅਟਾਰਨੀ ਜਨਰਲ ਕਹਿਣਾ ਜੀ, ਜਿੱਦਾਂ ਹੁਣ ਆਪਾਂ ਇਹ ਦੋਨੋਂ ਸਟੋਰੀਆਂ ਸੁਣੀਆਂ, ਇਹ ਐਕਸਪੀਡਾਈਟਡ ਰਿਮੂਵਲ ਤੋਂ ਬਾਹਰ ਦੇ ਜਿਹੜੇ ਕੇਸ ਆ, ਇਹ ਤਾਂ ਫਿਰ ਵੇਸਟ ਆਫ ਟੈਕਸਪੇਅਰ ਮਨੀ ਵੀ ਲੱਗ ਰਹੀ ਆ। ਅਗਲੇ ਸਾਰੇ ਸਿਸਟਮ ਦੇ ਵਿੱਚ ਨੇ, ਜਿੱਦਾਂ ਸਿਸਟਮ ਕਹਿ ਰਿਹਾ ਉਦਾਂ ਉਹ ਕਰ ਰਹੇ ਆ। ਫੜ ਲਿਆ, 4-5 ਦਿਨ ਰੱਖਣਗੇ, ਹਫ਼ਤਾ ਰੱਖਣਗੇ, 2 ਹਫ਼ਤੇ ਰੱਖਣਗੇ, ਪਤਾ ਨਹੀਂ ਕਿੰਨਾ ਚਿਰ ਰੱਖਣਗੇ।
ਤੇ ਫਿਰ ਇਵੈਂਚੁਅਲੀ ਜੇ ਉਹਨਾਂ ਨੂੰ ਛੱਡਣਾ ਪਿਆ ਫਿਰ ਉਹਦੇ ਵਿੱਚ ਬਣਿਆ ਕੀ, ਫਾਇਦਾ ਕੀ ਹੋਇਆ? ਫਾਇਦਾ ਭਾਜੀ, ਮੈਂ ਨਾ ਇੱਕ ਵਾਰੀ ਇੱਕ ਵੀਡੀਓ 'ਚ ਵਰਡ ਯੂਜ਼ ਕੀਤਾ ਸੀ ਕਿ ਇਹਨਾਂ ਨੇ ਦਹਿਸ਼ਤ ਫੈਲਾਈ ਹੈ ਨਾ, ਹੂੰ। ਉਹਦਾ ਬੜਾ ਕ੍ਰਿਟਿਸਿਜ਼ਮ ਹੋਇਆ ਸੀ ਕਿ ਲੈ ਯਾਰ ਕਿੱਦਾਂ ਦੇ ਵਰਡ ਯੂਜ਼ ਕਰਤੇ, ਲੋਕੀ ਡਰਾਤੇ। ਪਰ ਦਹਿਸ਼ਤ ਹੀ ਹੈ ਇਹ, ਕੀ ਹੈ ਇਹ, ਮਤਲਬ ਕਿ ਲਾਅ ਆਫ ਲੈਂਡ ਵਾਲੀ ਤਾਂ ਗੱਲ ਇਹਦੇ ਵਿੱਚ ਕੋਈ ਲੱਗਦੀ ਨਹੀਂ। ਸੋ ਆਈ ਥਿੰਕ ਇਹ ਕਿੱਧਰ ਨੂੰ ਕਰ ਰਿਹਾ ਕਿ ਇਹ ਕਹਿੰਦੇ ਆ ਕਿ ਨਿਊਜ਼ ਆਪਣੀ ਜਿਹੜੀ ਨਾ ਫਟਾਫਟ ਜਿਹੜੀ ਪਹਿਲੇ ਮਹੀਨੇ, ਦੂਜੇ ਮਹੀਨੇ, ਤੀਜੇ ਮਹੀਨੇ ਇੱਕ ਵੇਵ ਜੀ ਭੇਜੀਏ ਸੁਨਾਮੀ ਦੀ, ਡਰਾਈਏ ਲੋਕਾਂ ਨੂੰ। ਤੇ ਡਰ ਜਿਹੜਾ ਉਹ ਜ਼ਿਆਦਾ ਕੰਮ ਕਰਦਾ ਵਰਸਿਸ ਕਿ ਐਕਚੁਅਲ 'ਚ ਜਾ ਕੇ ਲਾਅ ਲੂ ਨਾ ਹੌਲੀ-ਹੌਲੀ ਕਰਨਗੇ। ਸੋ ਇਹ ਹੈ ਕਿ ਸਾਰੇ ਲੋਕੀ ਇਹਨੇ ਜਿਹੜੇ ਡਰਾਤੇ ਆ ਔਨ ਪਰਪਸ, ਇਹਨੇ ਕਿ ਲਾਅ ਲੂ ਸਾਰੇ ਡਿਊ ਪ੍ਰੋਸੈਸ ਵਗੈਰਾ ਸਾਰੇ ਕਿ ਵਾਇਓਲੇਟ ਕਰ ਦੋ ਕਿ ਚੱਕੋ, ਕੋਈ ਚੱਕਰ ਨਹੀਂ। ਸੋ ਆਈ ਥਿੰਕ ਇਹ ਉਹ ਵਾਲੇ ਫੇਜ਼ ਦੇ ਵਿੱਚ ਆ। ਸੋ ਹੁਣ ਅੱਗੇ ਕੀ ਹੈ ਕਿ ਜਿਹੜੀਆਂ ਸੰਸਥਾਵਾਂ ਸੀਗੀਆਂ, ਨੋਨ ਪ੍ਰੋਫਿਟ ਸੀਗੇ, ਵਕੀਲ ਸੀਗੇ, ਇਹਨਾਂ ਨੂੰ ਤੁਸੀਂ ਕਹਿ ਲਓ ਕਿ ਟਾਈਮ ਹੀ ਨਹੀਂ ਮਿਲਿਆ ਸੋਚਣ ਦਾ ਕਿ ਕਿੱਦਾਂ ਡੀਲ ਕਿੱਦਾਂ ਕਰਨਾ। ਠੀਕ ਹੈ। ਹੁਣ ਹੌਲੀ-ਹੌਲੀ ਜਿਹੜੀ ਇਹ ਫਾਈਟ ਆ ਇਹ ਆਪਾਂ ਕੋਰਟਸ ਦੇ ਵਿੱਚ ਲੈ ਕੇ ਜਾਵਾਂਗੇ, ਠੀਕ ਆ, ਉੱਥੇ ਜਾ ਕੇ ਗੱਲ ਚੱਲੂਗੀ। ਜੱਜ ਸਾਹਿਬ ਜਿਹੜੇ, ਕਿਉਂਕਿ ਹੁਣ ਦੇਖੋ ਕਿੰਨੇ ਸਾਰੇ ਡਿਸੀਜਨ ਹੋ ਗਏ ਹਨ, ਤੇ ਬਾਅਦ 'ਚ ਇਹਦੇ ਵਿੱਚ ਥੋੜੀ ਜਿਹੀ ਠੱਲ ਪਊਗੀ। 6 ਮਹੀਨੇ, ਸਾਲ ਦੇਖਦੇ ਆ ਹੁਣ ਕਿੰਨਾ ਲੱਗਦਾ। ਕਈ ਚੀਜ਼ਾਂ ਦੀ ਤਾਂ ਇਹਨੇ ਫੰਡਿੰਗ ਹੀ ਕੱਟ ਲਈ, ਇਹਨੂੰ ਪਤਾ ਕਿ ਫੰਡਿੰਗ ਹੀ ਕੱਟ ਦੋ ਤਾਂ ਲੋਕੀ EMPLOYE ਨਹੀਂ ਹੋ ਸਕਦੇ, ਮੇਰਾ ਮੁਕਾਬਲਾ ਨਹੀਂ ਕਰ ਸਕਦੇ, ਹਨਾ। ਤੇ ਇਹ ਮੈਨੂੰ ਤਾਂ ਐਂ ਲੱਗ ਰਿਹਾ ਕਿ 6 ਮਹੀਨੇ ਦੇ ਵਿੱਚ ਏਦਾਂ ਦੇ ਕੰਮ ਕਰ ਜਿਹੜੇ ਜ਼ਿਆਦਾ ਥੋੜੇ ਜਿਹੇ ਚੱਲਣੇ ਆ, ਧੱਕੇ ਧੁੱਕੇ ਇਹ ਕਰੂਗੇ, ਖੱਜਲ ਖਰਾਬੀ ਜ਼ਿਆਦਾ ਹੋਣੀ ਆ, ਠੀਕ ਆ। ਐਕਚੁਅਲ 'ਚ ਕਿੰਨੇ ਡਿਪੋਰਟ ਕਰ ਸਕਦੇ ਆ, ਨਹੀਂ ਕਰ ਸਕਦੇ ਆ, ਕਿਉਂਕਿ ਹੁਣ ਜੇਲ੍ਹਾਂ 'ਚ ਵੀ ਲਿਮਿਟਿਡ ਥਾਂ ਹੁੰਦੀ ਆ। ਤੇ ਪਰ ਇਹ ਆ ਕਿ 5-5, 6-6 ਦਿਨ ਵੀ ਜੇ ਕਿਸੇ ਨੂੰ ਜੇਲ੍ਹ 'ਚ ਡੱਕ ਲਿਆ ਇਹਨਾਂ ਨੇ, ਤੇ ਉਹਦੇ ਨਾਲ ਵੀ ਤੁਸੀਂ ਦੇਖੋ ਕਿ ਮੈਸੇਜ ਜਿਹੜਾ ਇਹਦਾ ਲਾਊਡ ਐਂਡ ਕਲੀਅਰ ਹੋ ਜਾਂਦਾ। ਪਰ ਹੁਣ ਜੇ ਆਹੀ ਵਿਅਕਤੀ ਤੁਸੀਂ ਲਗਾ ਲਓ ਕਿ 2 ਸਾਲਾਂ ਤੋਂ ਇਹਨੂੰ ਘੱਟ ਹੋਏ ਹੁੰਦੇ, ਸੇਫ ਲੰਘ ਕੇ ਆਇਆ ਹੁੰਦਾ, ਐਕਸਪੀਰੇਟਿਡ ਰਿਮੂਵਲ 'ਚ ਪਾ ਦੇਣਾ ਸੀਗਾ ਇਹਨਾਂ ਨੇ, ਰਾਈਟ। ਸੋ ਹੁਣ ਇਹਦੇ ਨਾਲ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰੋਸੀਜਰ ਇਹਦਾ ਸਹੀ ਹੈਗਾ, ਪਰ ਤਾਂ ਵੀ ਤੁਸੀਂ ਦੇਖ ਲਓ ਕਿ ਡੱਕ ਕੇ ਰੱਖਿਆ ਹੋਇਆ, ਛੱਡ ਨਹੀਂ ਰਹੇ। ਜੀ, ਚਲੋ ਥੈਂਕ ਯੂ ਬਾਈ ਜੀ ਕਾਲ ਕਰਨ ਦੇ ਲਈ, ਭਾਜੀ ਸਟੋਰੀ ਸ਼ੇਅਰ। ਭਾਜੀ ਮੈਂ ਇੱਕ ਗੱਲ ਹੋਰ ਐਡ ਜ਼ਰੂਰ। ਕਰਨੀ ਭਾਜੀ, ਬੋਲੋ। ਸੌਰੀ ਭਾਜੀ, ਜਿਵੇਂ ਉਹ ਭੈਣ ਜੀ ਅੱਗੇ ਕਹਿ ਕੇ ਗਏ ਨੇ ਪਾਵਰ ਆਫ ਟਰਨੀ ਦਾ, ਪਲੀਜ਼ ਸਾਰੇ ਬੰਦੇ ਆਪਣੇ ਜਿਨ੍ਹਾਂ ਦਾ ਵੀ ਕੋਈ ਕੰਮ ਹੈਗਾ ਉਹ ਕੰਮ ਜ਼ਰੂਰ ਕਰ ਲਓ ਪਲੀਜ਼। ਅਸੀਂ ਹੁਣ ਮੈਂ ਹਾਰਡ ਟਾਈਮ 'ਚ ਲੰਘਣੇ ਆ, ਸਾਨੂੰ ਪਤਾ ਹੈ ਕਿੱਦਾਂ ਅਸੀਂ ਲੰਘਣੇ ਪਏ ਆ, ਪਲੀਜ਼ ਸਾਰੇ ਬੰਦੇ ਸਾਡੇ ਉਹ ਕੰਮ ਜ਼ਰੂਰ ਕਰ ਲਓ। ਜੀ, ਥੈਂਕ ਯੂ। ਜੀ, ਥੈਂਕ ਯੂ ਧੰਨਵਾਦ ਬਾਈ ਜੀ। ਜੀ, ਥੈਂਕ ਯੂ ਕਾਲ ਦੇ ਲਈ। ਸੋ ਪਾਵਰ ਆਫ ਅਟਰਨੀ ਮੇਰੇ ਵੀਰੋ ਕੀ ਹੁੰਦਾ ਕਿ ਹੁਣ ਬੰਦੇ ਦਾ ਟਰੱਕ ਕਿਤੇ ਖੜਾ, ਤੁਸੀਂ ਯਾਰਡ ਤੋਂ ਛਡਾਣਾ, ਕੁਝ ਵੀ ਜਿਹੜੀ ਚੀਜ਼ ਆ, ਬਿਜ਼ਨਸ ਆ, ਕੋਈ ਸਟੋਰ ਓਨਰ ਆ, ਹਨਾ। ਸੋ ਤੁਹਾਨੂੰ ਪਾਵਰ ਹੀ ਨਹੀਂ ਹੈਗੀ ਕਿ ਤੁਸੀਂ ਉਹਦੇ ਬਿਜ਼ਨਸ ਨੂੰ ਵੇਚ ਸਕੋ ਜਾਂ ਕੁਝ ਕਰ ਸਕੋ, ਜਾਂ ਤੁਹਾਡੇ ਕੋਲ ਅਥਾਰਟੀ, ਤੁਹਾਨੂੰ ਲੀਗਲੀ ਇੱਕ ਪਾਵਰ ਆਫ, ਨਾਲੇ ਹੁਣ ਤੁਸੀਂ ਵੀ ਬਾਅਦ 'ਚ ਏਦਾਂ ਨਹੀਂ ਨਾ ਕਿ ਤੁਹਾਡਾ ਕੋਈ ਪੰਗਾ ਪੈ ਜਾਵੇ, ਬਿਜ਼ਨਸ ਲਾਸ 'ਚ ਹੋ ਜਾਵੇ, ਕੁਝ ਹੋ ਜਾਵੇ। ਸੋ ਪਾਵਰ ਆਫ ਅਟਰਨੀ ਕੀ ਹੁੰਦੀ ਹੈ, ਦੋਨੋਂ ਬੰਨੇ ਤੁਹਾਨੂੰ ਜਿਹੜੀ ਪ੍ਰੋਟੈਕਟ ਜਿਹੜੀ ਕਰਦੀ ਆ। ਬੰਦੇ ਨੇ ਆਪਣਾ ਦੱਸਣਾ ਹੁੰਦਾ ਕਿ ਇਹ ਚੀਜ਼ਾਂ ਮੈਨੂੰ ਪਾਵਰ ਦਿੰਨਾ, ਬੰਦੇ ਨੂੰ ਮੈਨੂੰ ਆਪਣਾ ਬਿਜ਼ਨਸ ਰਨ ਕਰਨ ਦੀ ਪਾਵਰ ਦਿੰਨਾ, ਮੈਨੂੰ ਪ੍ਰਾਪਰਟੀ ਵੇਚਣ ਦੀ ਪਾਵਰ ਦਿੰਨਾ। ਆਹ ਚੀਜ਼ ਉਹ ਤੁਸੀਂ ਨੋਟਰੀ ਮੋਹਰੇ ਜਾ ਕੇ ਜਿਹੜੀ ਆਪਣੀ ਸਾਈਨ ਕਰ ਲਓ, ਇਕਰਾਰਨਾਮਾ, ਜਿੱਦਾਂ ਇੰਡੀਆ 'ਚ ਜਿਹੜੀ ਚੀਜ਼ ਨੂੰ ਆਪਾਂ ਕਹਿ ਦਿੰਦੇ ਆ। ਤੇ ਉਹ ਸਿੰਪਲ ਆ ਕਿ ਤੁਹਾਨੂੰ ਮੁਸੀਬਤ ਦੇ ਟਾਈਮ ਤੇ ਤੁਹਾਨੂੰ ਫਿਰ ਜਿਹੜਾ ਉਹ ਫਾਇਦਾ ਹੋਊਗਾ, ਕਿਉਂਕਿ ਹੁਣ ਜੇਲ੍ਹ ਜੂਲ 'ਚ ਤੇ ਨੋਟਰੀ ਜਾ ਨਹੀਂ ਸਕਦਾ, ਰਾਈਟ। ਸੋ ਉਹ ਚੱਕਰ ਜਿਹੜੇ ਤੁਹਾਡੇ ਪੈ ਜਾਣੇ ਆ। ਜੀ, ਅੱਛਾ, ਇਹਦੇ ਵਿੱਚ ਜਿਹੜਾ ਨੋਟਿਸ ਟੂ ਅਪੀਅਰ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਜਿਹੜੀਆਂ ਗੱਲਾਂ ਨਾਲ ਚੱਲਦੀਆਂ ਆ, ਉਹ ਕਿੱਦਾਂ ਰੈਲੇਵੈਂਟ ਆ ਜਾਂ ਕਿੱਦਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਰਹੇ ਹਾਂ? ਦੇਖੋ ਭਾਜੀ, ਸਿੰਪਲ ਅੱਖਰਾਂ ਦੇ ਵਿੱਚ ਕੀ ਹੈਗਾ, ਅੱਜ ਮੈਂ ਉਮੀਦ ਕਰਦਾ ਕਿ ਅੱਜ ਮੈਸੇਜ ਜਿਹੜਾ ਕਲੀਅਰ ਚੱਲ ਗਿਆ ਹੋਣਾ ਹੈ ਨਾ ਕਮਿਊਨਿਟੀ ਨੂੰ, ਠੀਕ ਹੈ। ਤੇ ਹੋਪਫੁਲੀ ਇਹ ਜਿਹੜਾ ਉਪਰਾਲਾ ਕਰੀਦਾ, ਠੀਕ ਆ, ਰੇਡੀਓ ਰਾਹੀਂ, ਇਸ ਮੰਚ ਰਾਹੀਂ, ਠੀਕ ਹੈ। ਹਾਂਜੀ। ਅਗੇਨ ਇਹ ਕੋਈ ਤੁਹਾਨੂੰ ਪਤਾ ਕੋਈ ਸਾਡੀ ਸਬਸਕ੍ਰਿਪਸ਼ਨ ਨਹੀਂ, ਕੁਛ ਨਹੀਂ, ਮਤਲਬ ਕਿ ਇਹ ਸਿੰਪਲ ਜਿਹੜਾ ਸੀਗਾ ਕਿ ਉਮੀਦ ਕਰਦੇ ਆ ਕਿ ਠੀਕ ਆ ਕਮਿਊਨਿਟੀ ਥੋੜੀ ਜਿਹੀ ਹੋਰ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਵਰਸਸ ਕਿ ਆਨਲਾਈਨ ਜਾਂ ਟਿਕਟੌਕ ਦਾ ਜਾਂ ਡਰਾਮਾ ਜਿਹੜਾ ਸਾਰਾ, ਉਸ ਤੋਂ ਇਲਾਵਾ ਕਿ ਐਕਚੁਅਲ ਗਰਾਊਂਡ ਰਿਐਲਿਟੀ ਜਿਹੜੀ ਕੀ ਆ। ਸੋ ਭਾਜੀ ਮੈਂ ਇਹਨੂੰ ਸਮਰਾਈਜ਼ ਕਰਦਾ ਥੋੜਾ ਜਿਹਾ। ਹਾਂਜੀ। ਜਿਹੜੇ ਵਿਆਹ ਵਾਲੇ ਕੇਸ ਸੀਗੇ, ਜਿਹੜੇ ਲੋਕੀ ਜਿਹਨਾਂ ਦੇ ਰਿਮੂਵਲ ਲੱਗ ਗਏ ਆ, ਸਰਕਿਟ ਕੋਰਟ ਤੋਂ ਕੇਸ ਫੇਲ ਹੋ ਗਏ ਸੀਗੇ, ਜਾਂ ਉਹਨਾਂ ਦੇ ਇਮੀਗ੍ਰੇਸ਼ਨ ਕੋਰਟ 'ਚ ਜਾਂ BIA 'ਚ, ਉਹ ਵਿਆਹ ਵਾਲੇ ਰਸਤੇ ਤੇ ਜਾਂਦੇ ਆ। ਪਹਿਲਾਂ ਉਹ ਆਪਣਾ ਸਟੈਪ ਹੁੰਦਾ I-130, ਉਹਨਾਂ ਦਾ ਵਿਆਹ ਵਾਲਾ ਅਪਰੂਵ ਕਰਾਉਣਾ, ਉਹ ਸਾਰਿਆਂ ਦਾ ਹੋ ਜਾਂਦਾ ਤਕਰੀਬਨ, ਜੇ ਉਹਨਾਂ ਦਾ ਵਿਆਹ ਜੈਨੂਇਨ ਹੋਵੇ। ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰੋਬਲਮਸ ਪੈ ਜਾਂਦੀਆਂ, ਜਿਹਦੇ ਤਾਂ ਰਿਮੂਵਲ ਲੱਗੀ ਆ ਉਹਨੂੰ ਆਪਣਾ ਕੇਸ ਖੋਲ ਕੇ ਇੱਥੇ ਟਰਮੀਨੇਟ ਕਰਾਉਣਾ ਪੈਂਦਾ ਪਹਿਲਾਂ। ਜੇ ਉਹ ਲੀਗਲੀ ਆਇਆ ਸੀਗਾ ਉਰੇ ਤਾਂ ਉੱਥੇ ਪੱਕਾ ਉਹ ਸੱਦਾ ਸਿਟੀਜ਼ਨ ਨਾਲ ਵਿਆਹ ਕਰਾ ਕੇ, ਜੇ ਕੱਚੇ ਆਇਆ ਸੀਗਾ ਤਾਂ ਉਹਨੂੰ ਆਪਣੀ ਕੰਟਰੀ 'ਚ ਜਾਣਾ ਪੈਂਦਾ। ਸੋ ਹੁਣ ਆਪਣੀ ਕੰਟਰੀ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਸੀਗਾ ਵੇਵਰ ਲੈਣੇ ਪੈਂਦੇ ਆ। ਉਹਦੇ ਵਿੱਚ ਤੁਹਾਨੂੰ 212 ਵੇਵਰ ਵੀ ਲੈਣਾ ਪੈ ਸਕਦਾ, 601A ਵੇਵਰ ਵੀ ਲੈਣਾ ਪੈ ਸਕਦਾ। ਸੋ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ, ਇਹਨੂੰ ਟਾਈਮ ਲੱਗਦਾ, 5 ਤੋਂ 7 ਸਾਲ ਦਾ ਜਿਹੜਾ ਟਾਈਮ ਲੱਗਦਾ।
ਬਾਈਡਨ ਐਡਮਿਨਿਸਟ੍ਰੇਸ਼ਨ, ਉਹ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਆ, ਉਹ ਮਿਹਰਬਾਨ ਸੀਗੀਆਂ। ਉਹ ਕਹਿੰਦੇ ਕੋਈ ਨਹੀਂ, ਤੁਸੀਂ ਰਹੀ ਜਾਓ, ਟੈਕਸ ਟੁਕਸ ਦੇਈ ਜਾਓ, ਫੈਮਿਲੀ ਆਪਣੀ ਰੇਜ਼ ਕਰੋ, ਹਾਜ਼ਰੀਆਂ ਲਵਾਈ ਜਾਓ, ਠੀਕ ਆ, ਭਗੌੜੇ ਨਾ ਹੋਵੋ, ਕੋਈ ਕ੍ਰਿਮੀਨਲ ਗਤੀਵਿਧੀ ਦੇ ਵਿੱਚ ਨਾ ਪਾਓ। ਤੇ ਜਦੋਂ ਉਹਨਾਂ ਦਾ ਟਾਈਮ ਆਉਂਦਾ ਸੀਗਾ, ਸਿਰਫ ਆਪਾਂ ਉਹਨਾਂ ਨੂੰ ਇੰਟਰਵਿਊ ਕਰਨ ਲਈ ਭੇਜੀਦਾ ਸੀਗਾ, ਮਹੀਨੇ ਕੁ ਵਾਸਤੇ ਹੋ ਜਾਂਦੇ ਸੀਗੇ, ਵਾਪਸ ਆ ਜਾਂਦੇ ਸੀਗੇ, ਹਨਾ। ਹੁਣ ਜਿਹੜੀ ਇਹ ਚੀਜ਼ ਕਰ ਰਹੇ ਇਹਨਾਂ ਨੇ, ਆਹ ਵਾਲੇ ਬੰਦੇ ਵੀ ਆਪਣੀ ਚਪੇਟ ਚ ਲੈ ਲਏ। ਜਿੱਦਾਂ ਤੁਸੀਂ ਪੁੱਛ ਰਹੇ ਸੀਗੇ ਕਿ ਇਹਦਾ ਫਾਇਦਾ ਕੀ ਆ, ਮੈਨੂੰ ਤਾਂ ਕੋਈ ਫਾਇਦਾ ਨਹੀਂ ਇਹਦਾ ਦਿਖਦਾ ਕਿ ਕੀ ਆ ਯਾਰ। ਇਹ ਇਦਾਂ ਦੇ ਇਮੀਗ੍ਰੈਂਟ ਨੂੰ ਟਾਰਗੇਟ ਕਰਕੇ ਕੀ ਤੁਹਾਨੂੰ ਲੱਭਣਾ, ਜਿਹੜਾ ਪੱਕਾ ਹੋਣਾ ਚਾਹੁੰਦਾ, ਲੀਗਲੀ ਜਾ ਰਿਹਾ, ਵਕੀਲ ਤੇ ਪੈਸੇ ਖਰਚ ਰਿਹਾ, ਤੁਹਾਡੇ ਪਟੀਸ਼ਨਾਂ ਫਾਈਲ ਕਰ ਰਿਹਾ, ਹਨਾ। ਸੋ ਇਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕਰਤਾ। ਹੁਣ ਕਿਉਂ ਕੀਤਾ, ਇਹ ਤਾਂ ਇਹੀ ਜਾਣਦੇ ਆ ਕਿ ਮੈਨੂੰ ਨਹੀਂ ਪਤਾ। ਜਿੱਦਾਂ ਇਹ ਕਹਿ ਰਹੇ ਆ ਕਿ ਕੈਟਾਗਰਾਈਜੇਸ਼ਨ ਕਰਤੀ, ਬਲੂ ਕਾਰਡ ਵਾਲੇ, ਰੈੱਡ ਕਾਰਡ ਵਾਲੇ, ਪਰਪਲ ਕਾਰਡ ਵਾਲੇ। ਸੋ ਉਮੀਦ ਕਰਦੇ ਆ ਕਿ ਬਲੂ ਕਾਰਡ ਵਾਲਿਆਂ ਤੇ ਲੀਨੀਅੰਸੀ ਐਕਸਰਸਾਈਜ਼ ਕਰੂਗੇ, ਤੇ ਪਹਿਲਾਂ ਰੈੱਡ ਕਾਰਡ ਵਾਲਿਆਂ ਨੂੰ ਭੇਜੋ ਸਾਰਾ, ਜਿਹਨਾਂ ਦੇ ਕ੍ਰਿਮੀਨਲ ਰੈਕਡ ਹੈ, ਹਨਾ। ਜੀ ਹੁਣ ਕ੍ਰਿਮੀਨਲ ਰੈਕਡ ਚ ਉਹੀ ਗੱਲਾਂ ਆ ਗਈਆਂ ਕਿ ਯਾਰ ਤੁਸੀਂ ਜਦੋਂ ਇੱਥੇ ਆਉਂਦੇ ਆ, ਰੌਲੇ ਰੱਪੇ ਚ ਨਹੀਂ ਪੈਣਾ, ਲੜਾਈ ਝਗੜਿਆਂ ਚ ਨਹੀਂ ਪੈਣਾ। ਕਈ ਵਾਰੀ ਕੀ ਸੀਗਾ, ਨਿਆਣ ਮੱਤ ਦੇ ਵਿੱਚ ਆ ਕੇ 21-22 ਸਾਲਾਂ ਦੇ ਮੁੰਡੇ ਲੜੇ ਹੋਏ ਆ, ਬਾਰਬੀਕਿਊ ਕਰਦੇ, ਲੜ ਪਏ ਏਦਾਂ। ਆਪਣੇ ਕਲਾਇੰਟ ਵੀ ਉਹਦੇ ਵਿੱਚ ਕਈ ਸਾਰੇ ਆ ਜਾਂਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਇੱਥੇ ਐਡ ਅਪ ਹੁੰਦੀਆਂ ਕਿ ਜੇ ਤੁਹਾਡਾ ਹੁਣ ਰੈਕਡ ਹੈਗਾ, ਝਗੜਾ ਝੁਗੜਾ ਤੁਸੀਂ ਕੀਤਾ, ਤੁਹਾਨੂੰ ਮਹਿੰਗਾ ਪੈ ਸਕਦਾ, ਸਿੱਧੀ ਗੱਲ ਹੈਗੀ ਆ। ਰੈੱਡ ਕਾਰਡ ਵਾਲੇ ਚ ਜਾਓਗੇ, ਕ੍ਰਿਮੀਨਲਾਂ ਦੇ ਨਾਲ ਤੁਸੀਂ ਜਾਓਗੇ। ਹੁਣ ਤੁਸੀਂ ਛੋਟੀ ਮੋਟੀ ਚੌਧਰ ਚ ਆ ਕੇ ਕਰਤਾ, ਠੀਕ ਆ। ਉੱਥੇ ਹੁਣ ਜਿਹੜੇ ਅਸਲੀ ਕ੍ਰਿਮੀਨਲ ਹੈਗੇ ਆ, ਜੇਲ੍ਹ ਦੇ ਵਿੱਚ ਕਈ ਕੁਛ ਹੀ ਜਿਹੜਾ ਹਿਸਾਬ ਕਿਤਾਬ ਹੁੰਦਾ, ਠੀਕ ਹੈ, ਜਦੋਂ ਕ੍ਰਿਮੀਨਲਾਂ ਦੇ। ਸੋ ਕਈ ਚੀਜ਼ਾਂ ਫਿਰ ਦੇਖਣੀਆਂ ਪੈ ਸਕਦੀਆਂ। ਸੋ ਗਲਤ ਰਾਹ ਨਾ ਜਾਓ, ਐਵੇਂ ਚੁੱਕ ਚਾ ਕੇ ਗਾਣੇ ਸ਼ਾਣੇ ਸੁਣ ਕੇ ਸੱਜਣ ਮਿੱਤਰਾਂ ਦੇ ਲਾਰਿਆਂ ਚ ਗੈਂਗਸਟਰ ਨਾ ਬਣਨ ਦੀ ਕੋਸ਼ਿਸ਼ ਕਰੋ। ਜੇ ਨਹੀਂ ਹੈਗੇ, ਨਾ ਉਧਰਲੇ ਪਾਸੇ ਨੂੰ ਪਾਓ। ਇਹਨਾਂ ਨੇ 6 ਮਹੀਨੇ, ਸਾਲ, 2 ਸਾਲ, ਇਹ ਬੇਵਕੂਫੀ ਹੈ ਇਸ ਵੇਲੇ, ਠੀਕ ਹੈ। ਜੇ ਕੈਟੇਗਰਾਈਜੇਸ਼ਨ ਉਹ ਕਰਦੇ ਆ, ਗਲਤ ਜੇਲ੍ਹ ਚ ਸੁੱਟੂਗੇ, ਕੋਈ ਫਾਇਦਾ ਨਹੀਂ ਰਹਿਣਾ। ਹੁਣ ਆ ਗਏ ਦੂਜੇ ਭਾਜੀ ਕੇਸ ਜਿਹੜੇ ਅਸਾਈਲਮ ਵਾਲੇ ਸੀਗੇ। ਉਹਦੇ ਵਿੱਚ ਭਾਜੀ ਇੱਕ ਤਾਂ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਚੱਲਦੇ ਆ, ਉਹ ਰੈਲੇਟਿਵਲੀ ਸਿਕਿਉਰ ਆ, ਕਿਉਂਕਿ ਜੱਜ ਰਿਮੂਵਲ ਕਰ ਸਕਦਾ ਉਹਨਾਂ ਦੀ, ਹਨਾ। ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ, ਉਹਦੇ ਵਿੱਚ 2 ਕਿਸਮ ਦੇ ਕੇਸ ਆ ਗਏ। ਇੱਕ ਜਿਹਨਾਂ ਨੂੰ 2 ਸਾਲ ਤੋਂ ਘੱਟ ਹੋਇਆ, ਇੱਕ ਜਿਹਨਾਂ ਨੂੰ 2 ਸਾਲ ਤੋਂ ਜ਼ਿਆਦਾ ਹੋ ਗਏ ਆ। ਠੀਕ ਹੈ। ਸਭ ਤੋਂ ਜ਼ਿਆਦਾ ਸਿਕਿਉਰ ਉਹ ਬੰਦੇ ਆ ਜਿਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਦੇ ਵਿੱਚ 2 ਸਾਲ ਤੋਂ ਜ਼ਿਆਦਾ ਕੰਮ ਕਰ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੈਗੇ ਆ ਤੇ 2 ਸਾਲ ਤੋਂ ਜ਼ਿਆਦਾ ਇੱਥੇ ਰਹਿੰਦੇ ਨੂੰ ਹੋ ਗਏ ਆ ਜੀ। ਉਹਨਾਂ ਨੂੰ ਉਹ ਐਕਸਪੀਡਾਈਟਡ ਰਿਮੂਵਲ ਨਹੀਂ ਕਰ ਸਕਦੇ, ਉਹਨਾਂ ਦਾ ਜੱਜ ਹੀ ਫੈਸਲਾ ਕਰੂਗਾ। ਠੀਕ ਹੈ, ਓਕੇ। ਸੋ ਜਿੱਦਾਂ ਹੁਣ ਜਿੱਦਾਂ ਪੀਡੀ ਵਾਲਾ ਸੀਗਾ ਇਹ ਮੁੰਡਾ ਹੁਣ, ਹਾਂਜੀ। ਸੋ ਜਿਹਨਾਂ ਨੂੰ 2 ਸਾਲਾਂ ਤੋਂ ਘੱਟ ਹੋਏ ਆ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਅਜੇ ਹੈਗੇ, ਜਿਹੜੇ ਨਵੇਂ ਆਏ ਸੀਗੇ ਬੰਦੇ, ਹਨਾ, ਉਹਨਾਂ ਦਾ ਉਹ ਟਰਮੀਨੇਸ਼ਨ ਜਾਂ ਡਿਸਮਿਸਲ ਲੈ ਕੇ ਉਹਨਾਂ ਨੂੰ ਐਕਸਪੀਡਾਈਟਡ ਰਿਮੂਵਲ ਚ ਪਾ ਸਕਦੇ ਆ। ਉਹਦਾ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਜੇ ਮੇਰੇ ਕਿਸੇ ਕਲਾਇੰਟ ਨੂੰ ਪਾਇਆ ਨਹੀਂ ਆ। ਜਿੱਦਣ ਪਾਉਗੇ ਉਹ ਵੀ ਤੁਹਾਡੇ ਨਾਲ ਆ ਕੇ ਖਬਰ ਸਾਂਝੀ ਕਰਾਂਗੇ। ਤੀਸਰੀ ਕੈਟੇਗਰੀ ਵਾਲੇ ਇਹ ਆ ਗਏ ਜਿਹੜੇ ਇਮੀਗ੍ਰੇਸ਼ਨ ਕੋਰਟ ਚ ਕੇਸ ਡਿਸਮਿਸ ਹੋ ਗਏ ਆ, ਅਸਾਈਲਮ ਆਫਿਸ ਦੇ ਵਿੱਚ ਚਲੇ ਗਏ, ਹਨਾ। ਤੇ ਅਸਾਈਲਮ ਆਫਿਸ ਦੇ ਵਿੱਚ ਹੁਣ 2 ਸਾਲ ਵਾਲਾ ਤੁਸੀਂ ਛੱਡੋ, ਇਹ ਤਾਂ 10 ਸਾਲ ਤੱਕ ਵੀ ਜਿਹੜੀ ਗੱਲ ਆ ਕੋਈ ਫਰਕ ਹੀ ਨਹੀਂ ਪੈ ਰਿਹਾ। 2 ਸਾਲ ਪੇਪਰ ਦੇ ਵਿੱਚ ਕੀ ਕਹਿੰਦਾ ਲਾਅ, ਇਹ ਤਾਂ ਉਹਨੂੰ ਪਾਤਾ ਜੇਲ੍ਹ ਚ, ਹਨਾ। ਹੁਣ ਇਹ ਬਾਈ ਕਿਉਂਕਿ ਇਹਨੂੰ 2 ਸਾਲ ਤੋਂ ਉੱਤੇ ਹੋ ਗਿਆ, ਇਹਨੂੰ ਐਕਸਪੀਡਾਈਟਡ ਜਿਹੜਾ ਰਿਮੂਵਲ ਇਹਦਾ ਨਹੀਂ ਕਰ ਸਕਦੇ, ਲੀਗਲੀ ਨਹੀਂ ਇਹਦਾ ਕਰ ਸਕਦੇ। ਉਹਦੇ ਵਾਸਤੇ ਉਹਨਾਂ ਨੂੰ ਨਵੇਂ ਕਾਨੂੰਨ ਬਣਾਉਣੇ ਪੈਣੇ ਆ। ਇਵੈਂਚੁਅਲੀ ਇਸ ਬੰਦੇ ਨੂੰ ਛੱਡਣਾ ਪੈਣਾ ਮੇਰੇ ਹਿਸਾਬ ਨਾਲ। ਤੇ ਬਾਕੀ ਜੋ ਵੀ ਹੋਊਗੀ, ਇਹ ਵੀਰ ਅਸੀਂ ਆਪਾਂ ਦੁਬਾਰਾ ਵੀ ਜੋੜ ਸਕਦੇ ਹਾਂ, ਠੀਕ ਹੈ, ਜੇ ਲੋੜ ਪਈ ਸਾਨੂੰ। ਤੇ ਮੇਰੇ ਹਿਸਾਬ ਨਾਲ ਇਹ ਬੰਦੇ ਨੂੰ ਹੁਣ ਤੱਕ ਛੱਡ ਦੇਣਾ ਚਾਹੀਦਾ ਸੀਗਾ। ਮੈਨੂੰ ਨਹੀਂ ਪਤਾ ਇਹਨੂੰ ਕਿਉਂ ਇੰਨੀ ਦੇਰ ਜਿਹੜਾ ਨੱਪ ਕੇ ਰੱਖਿਆ ਹੋਇਆ। ਅਗੇਨ ਸਾਡੇ ਕੋਲ ਮੋਸ਼ਨ ਟੂ ਸਟੇ ਦੀ ਆਪਸ਼ਨ ਆ ਇਸ ਵੀਰ ਦੇ ਕੇਸ ਦੇ ਵਿੱਚ ਵੀ, ਤੇ ਸਾਡੇ ਕੋਲ ਗਰਾਊਂਡ ਵੀ ਹੈਗੇ ਆ ਕਿ ਭਾਈ ਤੁਸੀਂ ਇਹਨੂੰ ਡਿਪੋਰਟ ਕਰ ਹੀ ਨਹੀਂ ਸਕਦੇ, ਮੋਸ਼ਨ ਟੂ ਸਟੇ ਆ, ਧੱਕੇ ਨਾਲ ਨਾ ਕਿਤੇ ਡਿਪੋਰਟ ਕਰ ਦਿਓ। ਤੇ ਜੇ ਕੋਈ ਵੀਰ ਏਦਾਂ ਧੱਕੇ ਨਾਲ ਡਿਪੋਰਟ ਹੁੰਦਾ, ਉਹਨੂੰ ਆਪਾਂ ਵਾਪਸ ਬੁਲਾ ਸਕਦੇ ਹਾਂ ਕੋਰਟਸ ਦੇ ਰਾਹੀਂ। ਠੀਕ ਹੈ ਜੀ। ਤੇ ਇਹ ਚੀਜ਼ਾਂ ਰਾਜਕਰਨ ਜੀ ਜਿਹੜੀਆਂ ਮੇਨ ਜਿਹੜੀ ਸਮਰੀ ਸੀਗੀ ਕਿ ਇਹ ਜਿਹੜੇ, ਤੇ ਬਾਕੀ ਆਪਾਂ ਇਹਦੀ ਡਿਟੇਲ ਆਪਾਂ ਸਾਂਝੀ ਕਰਦੇ ਰਵਾਂਗੇ, ਠੀਕ ਆ ਜੀ। ਤੇ ਆਪਣਾ ਫਿਰ ਮਕਸਦ ਹੀ ਇਹੀ ਸੀਗਾ ਅੱਜ ਦਾ ਆਉਣ ਦਾ ਕਿ ਇੱਕ ਹਾਰਡ ਟੌਪਿਕ ਜਿਹੜਾ ਤੁਹਾਡੇ ਸਾਰਿਆਂ ਦੇ ਮੂਹਰੇ ਜਿਹੜਾ ਲੈ ਕੇ ਆਉਣਾ ਕੀਤਾ ਜਾਵੇ ਜੀ। ਬਿਲਕੁਲ। ਆਪਣੇ ਨਾਲ ਇੱਕ ਹੋਰ ਵੀ ਕਾਲਰ ਜੁੜੇ ਆ, ਉਹ ਵੀ ਆਈਸ ਦੇ ਸੰਬੰਧ ਦੇ ਬਾਰੇ ਹੀ ਜਿਹੜੀ ਉਹ ਗੱਲ ਸ਼ੇਅਰ ਕਰਨਾ ਚਾਹੁੰਦੇ ਨੇ। 267 ਏਰੀਆ ਕੋਡ। ਹਾਂਜੀ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਜੀ ਠੀਕ ਹੈ ਜੀ। ਵਧੀਆ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਤਰੱਕੀ ਆਣਾ ਜੀ, ਮੈਂ ਤੁਹਾਡਾ ਕਲਾਇੰਟ ਵੀ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪਿਛਲੇ ਹਫਤੇ ਬ੍ਰੇਕਰਫੀਲਡ ਰਹਿਣਾ, ਬ੍ਰੇਕਰਫੀਲਡ ਤੋਂ ਆਪਾਂ ਲੋਡ ਚੱਕਿਆ ਤੇ ਲੋਸਟ ਹਿੱਲ ਤੋਂ ਪਹਿਲਾਂ ਮੇਰਾ ਟਰੱਕ ਖਰਾਬ ਹੋ ਗਿਆ ਜੀ ਉੱਥੇ। ਓਕੇ ਜੀ। 8 ਮੀਲਾਂ ਪਿੱਛੇ ਹਾਈਵੇ 5 ਤੇ ਉੱਤੇ ਜੀ। ਭਾਜੀ ਮੈਂ ਪੁਲ ਦੇ ਥੱਲੇ ਟਰੱਕ ਲਾਇਆ ਤੇ ਪਿੱਛੇ ਮੇਰੀਆਂ 2 ਇੱਧਰ ਤੇ 2 ਇੱਧਰ ਖੜੀਆਂ ਸੀ, 4 ਗੱਡੀਆਂ ਖੜੀਆਂ ਸੀ, 2 ਕਾਲੇ ਰੰਗ ਦੀਆਂ ਲਾਰ ਫੋਰਸਮੈਂਟ ਲਿਖਿਆ ਤੇ 2 ਚਿੱਟੇ ਰੰਗ ਦੀਆਂ ਹਰੀਆਂ ਪੱਟੀਆਂ ਵਾਲੀਆਂ, ਉਹ ਆਈਸ ਦੀਆਂ ਗੱਡੀਆਂ ਸੀ, ਸੀਬੀਪੀ ਵਾਲੀ। ਹਾਂ, ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੀ। ਭਾਜੀ ਉਹ ਬੰਦੇ ਕੀ ਕਰਦੇ ਸੀ, ਜਿਹੜੇ ਕਾਰਾਂ ਦੇ ਮਗਰ ਬਹਿੰਦੇ ਉਹਨਾਂ ਨੂੰ ਵਾਚ ਕਰਦੇ ਪਏ ਸੀ, ਜਿਹੜੀ ਕਾਰ ਚੱਕੀ ਲੱਗਦੀ ਉਹਦੇ ਮਗਰ ਜਾ ਕੇ ਲਾਈਟਾਂ ਲਾ ਕੇ ਉਹਨਾਂ ਨੂੰ ਚੈੱਕ ਕਰਦੇ ਸੀ
ਮੇਰੇ ਸਾਹਮਣੇ ਭਾਈ 4 ਕੇ 5 ਬੰਦੇ ਉਹਨਾਂ ਨੇ ਹੱਥ ਘੜੀਆਂ ਲਾ ਕੇ ਗੱਡੀਆਂ 'ਚ ਪਾਏ। ਅੱਛਾ, ਇਹ ਲਾਸਟ ਹਿਲ ਦੇ ਹਾਂ। ਲਾਗੇ ਤੁਸੀਂ ਦੇਖ ਰਹੇ ਹੋ ਵੀ ਔਨ ਰੋਡ ਆਪਰੇਸ਼ਨ ਚੱਲ ਰਿਹਾ ਸੀ। ਬ੍ਰੇਕਰਸਫੀਲਡ ਤੋਂ ਲਾਸਟ ਹਿਲ ਦੇ ਵਿੱਚ ਭਾਜੀ ਮੇਰਾ ਟਰੱਕ ਖਰਾਬ ਹੋਇਆ, ਰੱਬ ਵੱਲੋਂ ਹੀ ਮੇਰਾ ਟਰੱਕ ਸਟਾਰਟ ਹੋਇਆ, ਮੈਂ ਬਾਹਰ ਨਹੀਂ ਨਿਕਲਿਆ। ਠੀਕ ਆ, ਹਾਂ, ਭਾਜੀ ਚੰਗਾ ਕੀਤਾ ਨਹੀਂ ਨਿਕਲੇ ਕੇ। ਇਹ ਜਿਹੜੀਆਂ ਗੱਡੀਆਂ ਰੋਕਦੇ ਸੀਗੇ ਤੇ ਤੁਹਾਡੇ ਹਿਸਾਬ ਨਾਲ ਮਤਲਬ ਕੀ ਕੋਈ ਗੱਡੀਆਂ ਤੇ ਸਟicker ਸੀਗੇ ਜਾਂ ਕਿੱਦਾਂ, ਮਤਲਬ ਕਿ ਕਿਹੜੇ ਹਿਸਾਬ ਨਾਲ ਤੁਹਾਡੇ ਜਿਹੜੀ ਕਿ ਤੁਹਾਡੀ ਉਹਦੇ ਵਿੱਚੋਂ ਮੇਰੇ ਸਾਹਮਣੇ ਜਿਹੜਾ ਮੈਂ ਦੇਖਦਾ ਪਿਆ, ਮੇਰੇ ਅਗਲੇ ਬੰਨੇ ਜਾ ਗੱਡੀ ਇੱਕ ਚਾਈਨੀਜ਼ ਹੀ, ਉਹਦੇ ਪੇਪਰ ਮੰਗ ਰਹੇ, ਉਹਨੇ ਪੇਪਰ ਨਹੀਂ ਵਿਖਾਏ, ਉਹ ਸੈੱਲ ਫੋਨ 'ਚ ਕੁਝ ਵਿਖਾਉਂਦਾ ਪਿਆ ਸੀ। ਉਹਨਾਂ ਨੇ 10-15 ਮਿੰਟ ਲਾਏ ਉਹਨੂੰ, ਤੇ ਫਿਰ ਲੈ ਗਏ ਜੇ ਛੱਡਤਾ? ਹੱਥ ਘੜੀਆਂ ਲਾ ਕੇ ਗੱਡੀ 'ਚ ਪਾ ਲਿਆ ਭਾਜੀ। ਅੱਛਾ, ਵੀ ਉਹ ਕੋਈ ਫਿਜ਼ੀਕਲ ਪੇਪਰ ਨਹੀਂ ਸੀਗਾ, ਦੇਖਣ ਨੂੰ ਇਹ ਚੀਜ਼ ਲੱਗੀ। ਉਹਨੇ ਹਾਂਜੀ, ਕਿਉਂਕਿ ਮੈਂ ਲਾਗੇ ਨਹੀਂ ਹੈਗਾ, ਮੈਂ ਵਾਚ ਕਰਦਾ ਪਿਆ, ਮੈਂ 15 ਕੁ ਮਿੰਟ ਉੱਥੇ ਖੜਾ ਜੀ। ਅੱਛਾ, ਤੇ ਹੋਰ ਕੀ ਦੇਖਿਆ? ਦਾ ਸੈਂਸਰ ਆਇਆ ਹੋਇਆ ਸੀ, ਇਹੋ ਚੀਜ਼ਾਂ ਜੀ। ਪਰਲੇ ਬੰਨੇ 2 ਗੱਡੀਆਂ ਤੇ 2 ਹੀ ਇੱਧਰ ਸੀ। ਅੱਛਾ, CHP ਦੀ ਜਿਹੜੇ ਕਾਲੇ ਪਿੱਕੇ ਸੀ ਭਾਜੀ, ਉਹਨਾਂ ਤੇ ਲਿਖੇ ਲਾਅ ਐਨਫੋਰਸਮੈਂਟ, ਤੇ ਜਿਹੜੀਆਂ ਚਿੱਟੀਆਂ ਗੱਡੀਆਂ ਸੀ ਉਹ CBP SUV ਸੀ, ਉਹ ਹਰੀਆਂ ਪੱਟੀਆਂ ਸੀ ਉਹਨਾਂ ਤੇ ਜੀ। ਅੱਛਾ, ਇਹ CHP ਤੇ ਨਹੀਂ ਸੀ ਲਿਖਿਆ ਕਿਸੇ ਤੇ? ਨਹੀਂ ਭਾਈ, CHP ਦਾ ਤੇ ਆਪਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿ CHP ਦੀ ਗੱਡੀ ਹੈ ਜੀ। ਠੀਕ ਆ। ਅੱਛਾ, ਨਹੀਂ CHP ਨੇ ਭਾਜੀ ਕੋਆਪਰੇਟ ਵੀ ਨਹੀਂ, ਕੈਲੀਫੋਰਨੀਆ ਨੇ ਕੋਆਪਰੇਟ ਨਹੀਂ ਕਰਨਾ ਹੈਗਾ ਅਜੇ ਤਾਂ ਨਹੀਂ ਕਰ ਰਹੇ ਹੈਗੇ, ਬਾਕੀ ਕੀ ਪਤਾ ਹੁੰਦਾ, ਬਾਹ ਵੀ ਬਹੁਤ ਮਰੋੜਦਾ ਨਾ। ਜਿਹੜੇ ਭਾਜੀ ਬਲੈਕ ਪਿੱਕੇ ਸੀ ਉਹ ਬਾਰਡਰ ਸਿਕਿਉਰਿਟੀ ਫੋਰਸ ਵਾਲਿਆਂ ਦੇ ਸੀ, ਜਿਹੜੀਆਂ ਚਿੱਟੀਆਂ ਗੱਡੀਆਂ ਉਹ ਆਈਸ ਦੀਆਂ ਗੱਡੀਆਂ। ਠੀਕ ਹੈ ਜੀ, ਓਕੇ। ਹਾਂਜੀ, ਤੇ ਭਾਜੀ ਇੱਕ ਜਿਹੜੀ ਮੈਂ ਇੰਟਰਸਟ ਹੈਗਾ, ਹਾਂਜੀ ਸੁਣ ਲਿਓ ਸੰਦੀਪ ਜੀ, ਹੈਗਾ ਜਿਹੜੀ ਪੁੱਛਣ ਲਈ ਉਹ ਇਹ ਆ ਕਿ ਤੁਹਾਡੇ ਹਿਸਾਬ ਨਾਲ ਕਿਹੜੀ ਮਤਲਬ ਕਿੱਦਾਂ ਰੋਕ ਰਹੇ ਸੀ, ਕਿਹੜੀ ਗੱਡੀ ਨੂੰ ਰੋਕ ਰਹੇ ਸੀ, ਕਿਹੜੀ ਨੂੰ ਨਹੀਂ, ਮਤਲਬ ਉਹਨਾਂ ਨੂੰ ਪਤਾ ਕਿੱਦਾਂ ਲੱਗ ਰਿਹਾ ਸੀਗਾ ਕਿ ਕਿਹਨੂੰ ਰੋਕਣਾ ਕਿਹਨੂੰ ਨਹੀਂ ਰੋਕਣਾ, ਕੁਝ ਕੀ ਅੰਦਾਜ਼ਾ ਲਾਇਆ ਕਰਦੇ ਸੀ? ਜਿੱਦਾਂ ਲਾ ਲਓ ਕਿ ਜਿੱਦਾਂ ਮੈਂ ਹੁਣ ਆਪਾਂ ਇੰਡੀਅਨ ਜਾ ਰਹੇ ਆ, ਜਿੱਦਾਂ ਚਾਈਨੀਜ਼ ਆ, ਸਪੈਨਿਸ਼ ਸੀ, ਏਦਾਂ ਗੱਡੀਆਂ ਡੱਕਦੇ ਪਈ, ਮੇਨ ਉਹ ਵੇਖ ਕੇ ਗੱਡੀਆਂ 'ਚ ਬੈਠੇ ਸੀ। ਜਿਹੜੀ ਗੱਡੀ ਤੇ ਸ਼ੱਕ ਹੁੰਦਾ ਉਹਦੇ ਪਿੱਛੇ ਜਾ ਕੇ ਲਾਈਟਾਂ ਲਾ ਦਿੰਦੇ ਸੀ ਭਾਜੀ। ਤੁਹਾਡੇ ਹਿਸਾਬ ਨਾਲ ਮਤਲਬ ਫਿਰ ਪ੍ਰੋਫਾਈਲ ਹੀ ਕਰ ਰਹੇ ਸੀਗੇ ਕਿ ਮਤਲਬ ਤੁਹਾਡੇ ਹਿਸਾਬ ਨਾਲ ਜਿਹੜਾ ਵੇਖਣ ਨੂੰ ਬੰਦਾ ਕਿਦਾਂ ਦਾ ਲੱਗਦਾ ਉਹਦੇ ਹਿਸਾਬ ਨਾਲ ਫੜ ਰਹੇ ਸੀਗੇ? ਕੋਈ ਸਪੈਸ਼ਲ ਗੱਡੀ ਨਹੀਂ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਹੈਗੀ ਸੀ ਇਹ 'ਚ ਕੱਚਾ ਨਾ, ਉਹ ਵਾਚ ਕਰਦੇ ਪਈ, ਜਿਹੜੀ ਗੱਡੀ ਸ਼ੱਕ ਲੱਗਦਾ ਸੀ ਮੋਸਟਲੀ ਬੰਦੇ ਕੋਈ ਸਿੰਗਲ ਜਾਂ ਡਬਲ ਬੰਦੇ, ਕੋਈ ਫੈਮਿਲੀ ਵਾਲੀ ਗੱਡੀ ਨਹੀਂ ਰੱਖੀ ਉਹਨਾਂ ਨੇ ਭਾਜੀ। ਅੱਛਾ ਜੀ, ਹਾਂ ਠੀਕ ਹੈ ਥੈਂਕ ਯੂ ਭਾਜੀ, ਤੁਹਾਡਾ ਥੈਂਕ ਯੂ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਇੱਕ ਸਵਾਲ ਸੀ ਭਾਜੀ ਨੂੰ, ਪੁੱਛ ਲਓ ਜੀ ਭਾਜੀ। ਇੱਕ ਜਿੱਦਾਂ ਹੁਣ ਆਪਣਾ ਥੱਲੇ ਕੇਸ ਲੱਗਾ ਹੋਇਆ, ਜਿੱਦਾਂ ਕਿ ਆਪਣਾ ਆਫਿਸ ਦੇ ਵਿੱਚ, ਇਮੀਗ੍ਰੇਸ਼ਨ ਆਫਿਸ ਦੇ ਵਿੱਚ ਡਿਸੀਜਨ ਪੈਂਡਿੰਗ ਹੈ ਜੀ। ਹਾਂਜੀ ਜੀ, ਡਿਸੀਜਨ ਪੈਂਡਿੰਗ ਹੈ, ਤੇ ਉਹਨਾਂ ਨੂੰ ਭਾਜੀ ਕੀ ਕੋਈ ਡਰ ਹੈਗਾ ਕਿ ਜਿੱਦਾਂ ਕੋਈ ਪੇਪਰ ਨਾਲ ਰੱਖਣਾ ਚਾਹੀਦਾ ਵਰਕ ਪਰਮਿਟ ਤੇ ਜੀ? 2 ਸਾਲ ਤੋਂ ਉੱਤੇ ਹੋ ਗਏ ਭਾਜੀ ਮੈਨੂੰ ਤੁਹਾਨੂੰ ਪਤਾ ਹੀ, ਆਪਾਂ ਪੁਰਾਣੇ ਕਲਾਇੰਟ ਤੁਹਾਡੇ, ਮੈਨੂੰ ਤਾਂ 10 ਸਾਲ ਹੋ ਗਏ ਆ, ਤੇ ਇੰਟਰਵਿਊ 3 ਸਾਲ ਹੋ ਚੱਲੇ ਜੀ, ਡਿਸੀਜਨ ਨਹੀਂ ਆਇਆ। ਠੀਕ ਹੈ, ਮੈਂ ਸਮਝ ਗਿਆ ਭਾਜੀ ਆਪਣਾ। ਚਲੋ ਮੈਨੂੰ ਪਤਾ ਤੁਹਾਡਾ ਕੇਸ ਕਿਹੜਾ ਸਪੈਸ਼ਲ ਕੇਸ ਹੈ ਤੁਹਾਡਾ, ਤੇ ਹਾਂਜੀ ਭਾਜੀ ਕੋਈ ਪ੍ਰੋਬਲਮ ਨਹੀਂ। ਆਪਣਾ ਜਿਹੜਾ ਨੋਟਿਸ ਜਿਹੜਾ ਸੀਗਾ ਨਾ ਅਸਾਈਲਮ ਆਫਿਸ ਦਾ ਇੰਟਰਵਿਊ ਵਾਲਾ, ਜਿਹੜਾ ਨੋਟਿਸ ਉਹ ਦਿੰਦੇ ਆ ਕਿ ਜਿਹੜੇ ਪੇਪਰ ਦਿੰਦੇ ਆ ਨਾ ਜਦੋਂ ਬੰਦਾ ਇੰਟਰਵਿਊ ਕਰ ਉਹ ਵਾਲਾ ਬਸ ਆਪਣੀ ਉਹਦੇ ਵਿੱਚ ਰੱਖੋ ਕਿ ਮੈਂ ਭਾਈ ਭੁਗਤ ਆਇਆ ਉੱਥੋਂ। ਠੀਕ ਹੈ ਜੀ। ਤੇ ਹਾਂ, ਇਹਦੇ ਵਿੱਚ ਬਸ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੀ ਭੇਜ ਸਕਦੇ ਆ। ਤੇ ਜ਼ਿਆਦਾਤਰ ਜਿਹੜਾ ਜਿੱਦਾਂ ਤੁਸੀਂ ਚਾਈਨੀਜ਼ ਵਾਲੇ ਦੀ ਗੱਲ ਕਰਦੇ ਆ, ਜੇ ਉਹਨੇ ਆਪਣਾ ਫਿਜ਼ੀਕਲ ਕਾਪੀ, ਜਿੱਦਾਂ ਆਪਾਂ ਦੱਸਿਆ ਕਿ ਅੱਜ ਦੀ ਡੇਟ ਦੇ ਵਿੱਚ ਫਿਜ਼ੀਕਲ ਕਾਪੀ ਲੋਕਾਂ ਨੇ ਹਾਰਡ ਕਾਪੀ, ਪ੍ਰਿੰਟਡ ਕਾਪੀ ਆਪਣੇ ਉਹਦੇ ਵਿੱਚ ਰੱਖਣੀ ਆ, ਫੋਨ ਵਾਲਾ ਨਹੀਂ ਕੰਮ ਚੱਲਦਾ ਪਿਆ। ਬਿਲਕੁਲ ਭਾਜੀ, ਉਹ ਭੈਣ ਜੀ ਅੱਗੇ ਵੀ ਦੱਸ ਕੇ ਗਏ ਆ ਕਿ ਆ ਕੀ ਪ੍ਰੋਬਲਮ ਹੋਈ ਉਹਨਾਂ ਨੂੰ ਸ਼ੈਟਲ ਜੀ। ਰਾਈਟ ਬੰਦਾ ਸੇਫ ਕਿਤੇ ਵੀ ਨਹੀਂ ਹੈਗਾ ਮੇਰੇ ਹਿਸਾਬ ਨਾਲ, ਕਿਤੇ ਨਾ ਵੇਅਰ ਹਾਊਸਾਂ 'ਚ ਨਾ ਸੜਕ ਤੇ, ਕੀ ਕਰੂਗਾ ਬੰਦਾ ਭਾਜੀ ਸੇਫ? ਉਹ ਤੇ ਫਿਰ ਆਪਣੇ ਆਪ ਨੂੰ ਜਿੰਨਾ ਬਚਾ। ਦੇਖੋ ਜੀ, ਸਮਾਂ ਆਇਆ ਆ, ਸਮਾਂ ਕੱਟਿਆ ਜਾਣਾ, ਨਿਕਲ ਜਾਂਦਾ ਸਮਾਂ। ਜੇ ਪਹਿਲੇ ਵਾਲਾ ਸਮਾਂ ਬਦਲ ਗਿਆ ਤੇ ਇਹ ਵੀ ਬਦਲ ਜਾਣਾ, ਕੋਈ ਗੱਲ ਨਹੀਂ ਜੀ। ਬਿਲਕੁਲ, ਜਦੋਂ ਹਵਾ ਚੱਲਦੀ ਹੈ ਫਿਰ ਥੋੜਾ ਤੁਹਾਨੂੰ ਪਤਾ ਫਿਰ ਅਸਰ ਪੈਂਦਾ ਹੀ ਆ ਜੀ। ਇਹ ਤਾਂ ਮਾਹੌਲ ਇਦਾਂ ਹੀ ਆ, ਹੁਣ ਹਰ ਟਾਈਮ ਚੰਗਾ ਨਹੀਂ ਰਹਿੰਦਾ, ਹਰ ਟਾਈਮ ਮਾੜਾ ਨਹੀਂ ਰਹਿੰਦਾ। ਬੜਾ ਸਮਝਾਇਆ ਭਾਜੀ ਨੇ ਲੋਕਾਂ ਨੂੰ, ਪਰ ਲੋਕੀ ਸਮਝਦੇ ਨਹੀਂ ਭਾਜੀ, ਇਹ ਥੋੜਾ ਜਿਹਾ ਚਾਹੀਦਾ ਵੀ। ਚਲੋ, ਤੁਹਾਡੇ ਸਾਹਮਣੇ ਭਾਜੀ ਨੇ ਬੜਾ ਸਮਝਾਇਆ ਲੋਕਾਂ ਨੂੰ, ਲੋਕੀ ਮਜ਼ਾਕ ਸਮਝਦੇ ਭਾਜੀ ਦੀਆਂ ਗੱਲਾਂ ਕਿ ਇਹ ਦੁਕਾਨ ਚਲਾਉਣ ਦੇ ਮਾਰੇ ਕਹਿੰਦੇ ਕਿਤੇ। ਚਲੋ ਕੋਈ ਨਹੀਂ ਜੀ, ਇਹ ਉਹਨਾਂ ਦੀ ਮਰਜ਼ੀ ਆ, ਆਪਾਂ ਇਨਫੋਰਮੇਸ਼ਨ ਦੇਈ ਜਾਣੀ ਤਾਂ ਵੀ ਲੋਕਾਂ ਨੂੰ ਵੀ। ਬਿਲਕੁਲ ਜੀ, ਬਿਲਕੁਲ। ਇਹ ਤੇ ਜਿਹੜੀ ਤੁਹਾਡੀ ਮਹਾਰਾਜ ਨੇ ਡਿਊਟੀ ਲਾਈ ਹੈ ਤੇ ਕਰੀ ਜਾਣੀ, ਤੁਸੀਂ ਜੋ ਕੋਈ ਬੋਲਦਾ ਬੋਲੀ ਜਾਣ ਤੋਂ, ਕੋਈ ਗੱਲ ਨਹੀਂ। ਜਦੋਂ ਹਾਥੀ ਲੰਘਦਾ ਹੁੰਦਾ ਨਾ ਤੇ ਉਹ ਫਿਰ ਆਪਾਂ ਹੁਣ ਬੋਲਣਾ ਨਹੀਂ। ਚਲੋ ਛੱਡੋ, ਫਿਰ ਰੌਲਾ ਪਾਉਂਦੇ ਹੁੰਦੇ। ਚਲੋ ਕੋਈ ਨਹੀਂ, ਥੈਂਕ ਯੂ ਵੀਰ ਜੀ, ਥੈਂਕ ਯੂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਸੋ ਇਹ ਤਾਂ ਹੁਣ ਦੇਖੋ ਰਿਐਲਿਟੀ ਆ, ਇਹ ਗਰਾਊਂਡ ਦੀ ਜਿਹੜੀਆਂ ਸਟੋਰੀਆਂ ਆ ਰਹੀਆਂ, ਇਹ ਕੋਈ ਏਦਾਂ ਨਹੀਂ ਆ ਵੀ ਕਿਸੇ ਨੂੰ ਕਿਹਾ ਵੀ ਤੂੰ ਵੀ ਏਦਾਂ ਆ ਕੇ ਦੱਸ, ਉਹ ਆਪ ਆਪਣੇ ਕੋਲੋਂ ਜਿਹੜਾ ਆ ਕੇ ਜਿਹੜੀ ਸਿਚੁਏਸ਼ਨ ਦੱਸ ਰਹੇ ਆ। ਸੋ ਫਿਜ਼ੀਕਲ ਕਾਪੀ ਭਾਈ ਆਪਣੇ ਕੋਲ ਰੱਖੋ,
ਜਿੰਨਾ ਵੀ ਪੇਪਰ ਵਰਕ ਜਿਹੜਾ ਉਹ ਹੈਗਾ ਆ ਉਹ ਆਪਣੇ ਕੋਲ ਜਿਹੜਾ ਉਹ ਰੱਖੋ। ਲੋਕਾਂ ਦੀਆਂ ਹੱਡ ਬੀਤੀਆਂ ਤੋਂ ਹੀ ਜਿਹੜਾ ਉਹ ਆਪਾਂ ਲਰਨ ਕਰ ਰਹੇ ਹਾਂ, ਦੇਖ ਰਹੇ ਹਾਂ ਵੀ ਕੀ ਕੁਛ ਚੱਲ ਰਿਹਾ। ਇੱਕ ਮੈਂ ਭਾਜੀ ਹਾਂਜੀ ਇੱਕ ਪੋਸੀਬਿਲਿਟੀ ਹੋਰ ਹੋ ਸਕਦੀ ਆ, ਇਹ ਮੈਨੂੰ ਪਤਾ ਨਹੀਂ ਇਹਨਾਂ ਨੇ ਫੋਨ ਚੱਕਣਾ ਕਿ ਨਹੀਂ ਚੱਕਣਾ। ਇਹਨਾਂ ਨੂੰ ਵੀ ਇੱਕ ਮੈਂ ਤੁਹਾਨੂੰ ਨੰਬਰ ਦੇ ਰਿਹਾ, ਇਹਨਾਂ ਨੂੰ ਵੀ ਜੇ ਦੇਖਿਓ ਤੁਸੀਂ ਵਿੱਚ ਰਲ ਸਕਦੇ ਆ। ਇਹਨਾਂ ਨਾਲ ਮੇਰੀ ਗੱਲ ਸੰਪਰਕ ਨਹੀਂ ਹੋ ਪਾਇਆ ਸੀਗਾ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਬਣਾਈ ਸੀਗੀ ਵੀਡੀਓ ਮੇਰੇ ਨਾਲ, ਪਰ ਦੇਖੋ ਤੁਸੀਂ ਜੇ ਕੋਈ ਨਹੀਂ, ਆਪਾਂ ਕੰਟੈਕਟ ਕਰਕੇ ਜਿਹੜਾ ਦੇਖਦੇ ਹਾਂ। ਜਿਹੜੀ ਟੀਮ ਸਾਡੀ ਬਾਹਰ ਬੈਠੀ ਹੈ, ਮੈਂ ਉਹਨਾਂ ਨੂੰ ਆਖਦਾ ਵੀ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕੀਤਾ ਜਾਵੇ ਜੀ। ਸੋ ਆਪਾਂ ਉਨੀ ਦੇਰ ਤੱਕ ਜਿਹੜੇ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਿੰਮੀ ਜੁੜੇ ਨੇ ਆਪਣੇ ਨਾਲ। ਹਾਂਜੀ ਜਿੰਮੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰੇ ਤਾਂ ਚਲੋ ਲੋਕਾਂ ਦੇ ਦੁੱਖ ਦੇਖ ਕੇ ਤਾਂ ਮੇਰਾ ਤਾਂ ਫਿਰ ਕੁਛ ਵੀ ਨਹੀਂ। ਉਹਦੇ ਮੁਕਾਬਲੇ ਮੇਰੇ ਪਾਪਾ ਦਾ ਹਜੇ ਕੱਲ੍ਹ ਹੀ ਸੰਸਕਾਰ ਹੋਇਆ ਆ ਤੇ ਮੰਮੀ ਪਾਪਾ ਹਜੇ ਸਿਰਫ 2 ਵੀਕ ਆਏ ਨੇ। ਇਹ ਹੋਏ ਨੇ ਇਮੀਗ੍ਰੈਂਟ ਵੀਜ਼ੇ ਤੇ ਹੀ ਆਏ ਆ, ਵਿਜ਼ਟਰ ਵੀਜ਼ੇ ਤੇ ਨਹੀਂ। ਵਿਜ਼ਟਰ ਵੀਜ਼ਾ ਇੱਧਰ ਕੈਨੇਡਾ ਦਾ ਹੀ ਆ। ਪਰ ਹੁਣ ਮੇਰੇ ਸਰ ਇਹੀ ਕੁਐਸਚਨ ਆ ਕਿ ਹੁਣ ਆਖਰੀ ਸੰਸਕਾਰ ਕਰਨ ਜਾਣਾ ਆ ਤੇ PR ਕਾਰਡ ਤੋਂ ਬਿਨਾਂ ਜਾਇਆ ਜਾਵੇ ਕਿ ਸੰਸਕਾਰ ਮਤਲਬ ਕਹਿਣਾ ਕਿ ਬਾਕੀ ਜਿਹੜੇ ਲਾਸਟ ਰਿਚੁਅਲ ਰਹਿ ਗਏ ਜਿਹੜੇ ਸੌਰੀ ਟੂ ਹੀਅਰ ਦੈਟ ਭਾਜੀ, ਮਾੜਾ ਹੋਇਆ। ਸੌਰੀ ਭਾਜੀ। ਤੇ ਭਾਜੀ ਮਾੜਾ ਜਿਹਾ ਦੱਸਿਓ ਕਿ ਮੈਨੂੰ ਸਿਨੈਰੀਓ ਨਹੀਂ ਸਮਝ ਆਇਆ। ਸੰਸਕਾਰ ਕਰਨ ਜਾਣਾ ਕਿੱਥੇ, ਕੈਨੇਡਾ ਜਾਣਾ ਵਾ? ਨਹੀਂ ਸੰਸਕਾਰ ਹੋ ਗਿਆ, ਅਮਰੀਕਾ ਹੀ ਹੋ ਗਿਆ। ਸੰਸਕਾਰ ਤੇ ਕੱਲ ਹੀ ਹੋ ਗਿਆ। ਬਾਕੀ ਦੇ ਜਿਹੜੇ ਹਰਿਦੁਆਰ ਦਾ ਜਿਹੜਾ ਹੁੰਦਾ ਆ ਉਹ ਕੰਮ ਕਰਨ ਜਾਣਾ ਤੇ ਠੀਕ ਹੈ। ਤੇ PR ਤੇ ਗ੍ਰੀਨ ਕਾਰਡ ਹੋਲਡਰ ਹੈਗੇ ਨਾ? ਹਾਂਜੀ PR ਕਾਰਡ ਦੀ ਵੇਟ ਕਰਨੀ ਚਾਹੀਦੀ ਹੈ ਕਿ ਉਹਦੇ ਚੱਲ ਵੈਸੇ ਤਾਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈਗਾ, ਪਰ ਕਿੱਦਾਂ ਵੇਟ ਕਰਨੀ ਚਾਹੀਦੀ ਹੈ? ਤੁਸੀਂ ਥੋੜਾ ਜਿਹਾ ਮਿਸ ਕਰ ਰਹੇ ਆ। ਤੁਸੀਂ ਆਪਣੇ ਮਦਰ ਦੀ ਗੱਲ ਕਰ ਰਹੇ ਨਾ ਹੁਣ, ਕਿ ਤੁਸੀਂ ਉਹਨਾਂ ਦਾ ਫਾਈਲ ਕੀਤਾ, ਰਾਈਟ? ਮਦਰ ਵੀ ਇੱਥੇ ਹੀ ਨੇ। ਮੰਮੀ ਪਾਪਾ ਦੋਨੇ ਇਕੱਠੇ ਆਏ ਸੀਗੇ, 2 ਵੀਕ ਹੀ ਹੋਏ ਹਜੇ ਨੂੰ। ਜਾਣਾ ਵੀਰ ਜੀ ਕਿੰਨਾ ਨੇ? ਤੁਸੀਂ ਜਾਣਾ ਹੈ, ਤੁਹਾਡੇ ਮਮ ਨੇ ਜਾਣਾ ਹੈ, ਕਿ ਦੋਨਾਂ ਨੇ ਜਾਣਾ ਹੈ? ਤੁਸੀਂ? ਮੰਮੀ ਤੇ ਮੇਰੇ ਬ੍ਰਦਰ ਨੇ ਜਾਣਾ ਅਮਰੀਕਾ। ਤੇ ਤੁਹਾਡੇ ਮਮ ਦਾ ਤੁਸੀਂ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਹੈ ਜਾਂ ਉਹਨਾਂ ਦੇ ਕੋਲ ਗ੍ਰੀਨ ਕਾਰਡ ਹੈ? ਗ੍ਰੀਨ ਕਾਰਡ ਜਿਹੜਾ ਵੀਜ਼ਾ ਸੀਗਾ ਉੱਤੇ ਐਂਟਰੀ ਹੋ ਚੁੱਕੀ ਹੈ ਅੰਦਰ US ਦੇ ਵਿੱਚ। ਓਕੇ, ਅੱਛਾ। ਗ੍ਰੀਨ ਕਾਰਡ ਵਾਲੇ ਵੀਜ਼ੇ ਤੇ ਥੋੜੀ ਜਿਹੀ ਆਪਣੀ ਨਾ ਲੰਬੀ ਹੋ ਗਈ। ਸੋ ਭਾਜੀ ਤੁਹਾਡੇ ਮਦਰ ਦੇ ਕੋਲ ਕੀ ਸਟੇਟਸ ਹੈਗਾ ਇਸ ਵੇਲੇ ਅਮਰੀਕਾ ਦੇ ਵਿੱਚ? ਗ੍ਰੀਨ ਕਾਰਡ ਹੈ ਜੀ, ਗ੍ਰੀਨ ਕਾਰਡ ਹੈਗਾ ਨਾ ਉਹਨਾਂ ਕੋਲ, ਤੇ ਕੋਈ ਪ੍ਰੋਬਲਮ ਨਹੀਂ। ਉਹ ਜਾ ਸਕਦੇ ਆਪਣੇ 6 ਮਹੀਨੇ ਤੋਂ ਵੱਧ ਨਹੀਂ ਰਹਿ ਸਕਦੇ, ਬਸ ਉਹਦੇ ਵਿੱਚ ਮੁੜਿਆ ਨਾ, ਉਹ ਕੋਈ ਪ੍ਰੋਬਲਮ ਨਹੀਂ। ਪਰ ਐਂਟਰੀ ਦੁਬਾਰਾ ਹੋ ਸਕਦੀ ਵਿਦਆਊਟ ਗ੍ਰੀਨ ਕਾਰਡ? ਵਿਦਆਊਟ ਗ੍ਰੀਨ ਕਾਰਡ ਕਿਉਂ? ਮਤਲਬ ਗ੍ਰੀਨ ਕਾਰਡ ਹੈ ਨਹੀਂਗਾ ਉਹਨਾਂ ਦੇ ਕੋਲ ਅਜੇ? ਮੈਨੂੰ ਲੱਗਦਾ ਉੱਥੋਂ ਕੇਸ ਅਪਰੂਵ ਹੋ ਕੇ ਇੱਥੇ ਆਏ ਆ ਤੇ ਅਜੇ ਗ੍ਰੀਨ ਕਾਰਡ ਮੈਨੂੰ ਲੱਗਦਾ ਇਨ ਹੈਂਡ ਆਇਆ ਨਹੀਂ ਆ। ਠੀਕ ਆ, ਨਾਰਮਲੀ ਭਾਜੀ ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਜਿਹੜਾ ਲਾਅ ਆ ਨਾ ਉਹ ਇਹ ਕਹਿੰਦਾ ਕਿ ਗ੍ਰੀਨ ਕਾਰਡ ਤੇ ਪਾਸਪੋਰਟ ਵਗੈਰਾ ਤੁਸੀਂ ਫੈਡੈਕਸ ਰਾਹੀਂ ਭੇਜ ਨਹੀਂ ਸਕਦੇ। ਨਾਰਮਲੀ ਲੋਕੀ ਭੂਜ ਕੇ ਕਰ ਲੈਂਦੇ ਸੀਗੇ, ਠੀਕ ਆ, ਤੇ ਨਾ ਹੀ ਤੁਸੀਂ ਕਿਸੇ ਹੋਰ ਦਾ ਕੈਰੀ ਕਰ ਸਕਦੇ ਆ, ਉਹ ਵੀ ਉਹ ਕਨਫਿਸਕੇਟ ਕਰ ਸਕਦੇ ਆ। ਸੋ ਮੇਰੀ ਰეკਮੈਂਡੇਸ਼ਨ ਅੱਜ ਦੇ ਹਿਸਾਬ ਨਾਲ ਇਹ ਹੋਊਗੀ ਕਿ ਤੁਸੀਂ ਉਹ ਪੰਗੇ 'ਚ ਨਾ ਪਾਓ। ਇਹੀ ਚੀਜ਼ ਤੁਸੀਂ ਪਿਛਲੇ ਸਾਲ ਪੁੱਛੀ ਹੁੰਦੀ ਤੇ ਮੈਂ ਤੁਹਾਨੂੰ ਕਹਿਣਾ ਸੀ ਕੋਈ ਚੱਕਰ ਨਹੀਂ। ਨਾਰਮਲੀ ਲੋਕਾਂ ਨੂੰ ਨਹੀਂ ਪ੍ਰੋਬਲਮ ਹੁੰਦੀ ਸੀ, ਬਿਨਾਂ ਗ੍ਰੀਨ ਕਾਰਡ ਦੇ ਵੀ ਬੰਦਾ ਬਾਰਡਰ ਤੇ ਆ ਕੇ ਕਹਿੰਦਾ ਸੀ ਕਿ ਮੈਂ ਪਰਮਾਨੈਂਟ ਰੈਜ਼ੀਡੈਂਟ ਆ, ਉਹਨੂੰ ਉਹ ਸਰਚ ਕਰਕੇ ਤੇ ਅੰਦਰ ਆਣ ਦਿੰਦੇ ਸੀਗੇ। ਅੱਜ ਦੇ ਜਿੱਦਾਂ ਦੇ ਹਾਲਾਤ ਚੱਲਦੇ ਆ, ਮੇਰੇ ਹਿਸਾਬ ਨਾਲ ਤੁਸੀਂ ਪੰਗਾ ਨਾ ਲਓ। ਨਹੀਂ, ਬਾਕੀ ਅਗੇਨ ਹੈ ਨਾ, ਤੁਹਾਡਾ ਵੀ ਆਈ ਅੰਡਰਸਟੈਂਡ ਕਿ ਇੰਪੋਰਟੈਂਟ ਰੀਜ਼ਨ ਹੈਗਾ, ਸਿਚੁਏਸ਼ਨ ਹੈਗੀ ਆ। ਮਤਲਬ ਜੇ ਚੰਗਾ ਅਫਸਰ ਮਿਲ ਗਿਆ ਕੈਨੇਡੀਅਨ ਬਾਰਡਰ ਵੱਲੋਂ, ਜੇ ਉਹਨਾਂ ਜਿੱਦਾਂ ਤੁਸੀਂ ਦੱਸਿਆ ਵੀਜ਼ਾ ਹੈਗਾ ਉਹਨਾਂ ਦਾ, ਤੇ ਇਟ ਇਜ਼ ਪੋਸੀਬਿਲਿਟੀ। ਮਤਲਬ ਕੋਈ ਪੱਥਰ ਤੇ ਲਕੀਰ ਨਹੀਂ ਹੈਗਾ ਕਿ ਹਰੇਕ ਬੰਦੇ ਨੇ ਪ੍ਰੋਬਲਮ ਹੀ ਦੇਣੀ ਹੈ। ਲੀਗਲੀ ਤੇ ਉਹ ਆ ਸਕਦੇ ਆ, ਪਰ ਇਹ ਹੈ ਕਿ ਕਾਨੂੰਨ ਇਹ ਵੀ ਕਹਿੰਦਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਟਿਕਟਾਂ ਦੇ ਰਹੇ ਆ, ਕਿ ਆਪਣੀ ਪੋਜੈਸ਼ਨ 'ਚ ਹੋਣੇ ਚਾਹੀਦੇ ਨੇ ਡਾਕੂਮੈਂਟ ਵਗੈਰਾ ਸਾਰੇ, ਤੇ ਉਹ ਆਪਣੇ ਜਿਹੜੇ ਲਾਅ ਵਗੈਰਾ ਇਨਵੋਕ ਕਰ ਸਕਦੇ ਆ ਕਿ ਨਹੀਂ ਆਪਾਂ ਨਹੀਂ ਆਉਣ ਦੇਣਾ ਅੰਦਰ। ਠੀਕ ਹੈ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਕੁਲਵੀਰ ਜੀ। ਹੈਲੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮੇਰੇ 2 ਨਿੱਕੇ ਕੁਐਸਚਨ ਆ ਜੀ। ਇੱਕ ਤਾਂ ਮੇਰੇ ਫਰੈਂਡਾਂ ਦੇ ਲਈ ਆ, ਜਿੱਦਾਂ ਉਹ ਮੁੰਡੇ ਆਪਣੇ ਜਿੱਦਾਂ ਵੱਡੇ ਟੱਪ ਕੇ ਆਏ ਸੀ 2 ਸਾਲ ਤੋਂ ਉੱਪਰ ਉਹਨਾਂ ਨੂੰ ਟਾਈਮ ਹੋ ਗਿਆ ਭਾਜੀ, ਪਰ ਉਹਨਾਂ ਦਾ ਵਰਕ ਪਰਮਿਟ ਵੀ ਹੈਗਾ, ਸਾਰਾ ਕੁਛ ਹੋ ਗਿਆ, ਕੇਸ ਵੀ ਟਾਈਮ ਤੇ ਲਾਤਾ, ਪਰ ਉਹਨਾਂ ਦੀ ਤਰੀਕ ਨਹੀਂ ਬੋਲਦੀ। ਤੇ ਜੇ ਮੰਨ ਲਓ ਜਿੱਦਾਂ ਹੁਣ ਉਹ ਕੰਮ ਕਰਦੇ ਆ ਤੇ ਉਹਨਾਂ ਨੂੰ ਕਿਹੜਾ ਇਦਾਂ ਦਾ ਡਾਕੂਮੈਂਟ ਆਪਣੇ ਕੋਲ ਰੱਖਣਾ ਚਾਹੀਦਾ ਵੀ ਜੇ ਕਿਤੇ ਬਾਈ ਦਫੇ ਇਹਨਾਂ ਨੂੰ ਰਾਹ ਵਿੱਚ ਰੋਕਦੇ ਆ? ਇਹ ਦੱਸ ਮੇਰਾ ਵੀਰ ਪਹਿਲਾਂ ਕਿ ਉਹਨਾਂ ਨੂੰ NTA ਜਿਹੜਾ ਸੀਗਾ ਨੋਟਿਸ ਟੂ ਅਪੀਅਰ ਕੋਰਟ ਮਰੇ, ਕੇਸ ਤੇ ਉਹਨਾਂ ਦਾ ਕੋਰਟ ਦੇ ਵਿੱਚ ਹੀ ਹੈ ਨਾ? ਹਾਂਜੀ ਕੇਸ ਲੱਗ ਗਿਆ, ਫਿੰਗਰਪ੍ਰਿੰਟ ਵੀ ਹੋ ਗਿਆ, ਵਰਕ ਪਰਮਿਟ ਵੀ ਆ ਗਿਆ। ਨਹੀਂ, ਕੇਸ ਅਸਾਈਲਮ ਆਫਿਸ ਚ ਲਾਇਆ ਸੀ ਫਿਰ ਕਿ ਕੋਰਟ ਦੇ ਵਿੱਚ ਲਗਾਇਆ ਸੀਗਾ? ਭਾਜੀ ਕੋਰਟ ਚ ਲਾਇਆ ਸੀ ਸਿੱਧਾ ਹੀ। ਕੋਰਟ ਚ ਲਗਾਇਆ ਸੀਗਾ ਨਾ, ਉਹ ਕੋਈ ਪ੍ਰੋਬਲਮ ਨਹੀਂ। ਉਹ ਕੋਰਟ ਦੇ ਸਕੈਜੂਲਿੰਗ ਕਨਫਲਿਕਟ ਵਗੈਰਾ ਹੋ ਸਕਦੇ ਨੇ,
2 ਸਾਲਾਂ ਤੋਂ ਉਹਨਾਂ ਨੂੰ ਉੱਤੇ ਹੋ ਗਏ ਤੇ ਉਹਨਾਂ ਨੂੰ ਜਿਹੜਾ ਕੋਰਟ ਦੀ ਜਿਹੜੀ ਨੋਟਿਸ ਟੂ ਅਪੀਅਰ ਹੁੰਦਾ NTA ਉਹ ਆਪਣੇ ਕੋਲ ਰੱਖਣਾ, ਠੀਕ ਆ। ਤੇ ਇੱਕ ਜਿਹੜਾ ਆਪਣਾ ਵਰਕ ਪਰਮਿਟ ਵਗੈਰਾ ਰੱਖੋ, ਇੱਕ ਜਿਹੜਾ ਆਨਲਾਈਨ EOIR ਦੀ ਵੈਬਸਾਈਟ ਜਿੱਦਾਂ ਤੁਸੀਂ ਸਰਚ ਕਰੋਗੇ ਨਾ, ਇੱਕ ਆਨਲਾਈਨ ਪ੍ਰਿੰਟ ਹੁੰਦਾ ਕਿ ਨੋ ਹੀਅਰਿੰਗ ਡੇਟ ਸੈਟ ਵਾਲਾ, ਜਿਹੜਾ ਉਹਦਾ ਪ੍ਰਿੰਟ ਆਊਟ ਜਿਹੜਾ ਆਪਣੇ ਕੋਲ ਰੱਖੋ। ਹਾਂਜੀ, ਉੱਥੇ ਨੋ ਰੈਕਡ ਆਉਂਦਾ ਲਿਖ ਕੇ, ਤਾਂ ਮੈਂ ਚੈੱਕ ਕੀਤਾ ਸੀ ਨਾ, ਨੋ ਰੈਕਡ ਹੀ ਲਿਖ ਕੇ ਆ ਰਿਹਾ ਵੀ ਹਜੇ ਇਹਨਾਂ ਨੂੰ ਕੋਈ ਹੈ ਨਹੀਂ ਗੀ ਨਾ ਤਰੀਕ ਬੋਲਦੀ ਪਈ ਹੈ। ਭਾਜੀ ਇਹਨਾਂ ਨੇ ਲਾਇਰ ਕੀਤਾ? ਹਾਂਜੀ ਕੀਤਾ ਹੋਇਆ ਜੀ, ਲਾਇਰ ਕੀਤਾ ਹੋਇਆ ਜੀ। ਹਾਂਜੀ, ਤੁਸੀਂ ਨਾ ਲਾਇਰ ਕੋ ਬੇਸਿਕਲੀ ਪ੍ਰੂਫ ਲਓ ਕਿ ਇਦਾਂ ਦਾ ਪ੍ਰੂਫ ਦਿਓ, ਜੋ ਵੀ ਹੈਗਾ ਉਹਨੇ ਦੇ ਦੇਣਾ ਆਪ ਹੀ, ਤੇ ਉਹਦੇ ਵਿੱਚ ਲਾਇਰ ਦਾ ਫਾਰਮ ਵੀ ਹੋਣਾ ਵਾ, ਠੀਕ ਆ, E28, ਤੇ ਕੀ ਇਹਦਾ ਕੋਰਟ ਦੇ ਵਿੱਚ ਕੇਸ ਜਿਹੜਾ ਪੈਂਡਿੰਗ ਆ ਉਹ ਤੁਸੀਂ ਲਾਇਰ ਤੋਂ ਪ੍ਰੂਫ ਮੰਗੋ ਉਹਨਾਂ ਦੇ। ਜਿੱਦਾਂ ਹੁਣ ਜਦੋਂ ਉਹਨਾਂ ਨੂੰ ਛੱਡਿਆ ਸੀ ਨਾ, ਜਦੋਂ ਉਹ ਇਹਨਾਂ ਨੇ ਚੌਂਕੀ ਤੋਂ ਛੱਡ ਦਿੱਤਾ ਸੀ, ਉਹਨਾਂ ਦੀ ਫੋਟੋ ਲੱਗੀ ਹੋਈ ਆ, ਜਿਹੜਾ ਆਪਣਾ A ਨੰਬਰ ਵੀ ਇਹਨਾਂ ਕੋਲ ਹੈਗਾ, ਉਹ ਵੀ ਰੱਖ ਸਕਦੇ ਆਪਣੇ ਕੋਲ ਜੇ ਬਾਈ ਦਾ ਵੇ ਉਹ ਨਹੀਂ ਬੋਲਦਾ ਕੇਸ। ਹਾਂਜੀ ਹਾਂਜੀ, ਐਨੀਥਿੰਗ, ਕੋਈ ਡਾਕੂਮੈਂਟ ਜਿਹੜਾ ਸ਼ੋ ਕਰਦਾ ਹੈ ਵੀ ਤੁਸੀਂ ਇੱਥੇ ਆ, ਕੇਸ ਲੱਗਾ ਆ, ਵਕੀਲ ਤੋਂ ਲੈ ਆਓ, ਜਿੰਨਾ ਵੀ ਡਾਕੂਮੈਂਟ ਹੋਵੇ ਉਨਾ ਹੀ ਗੁੱਡ ਹੈ ਜੀ ਇਸ ਟਾਈਮ ਤਾਂ। ਇਕੱਲੇ ਨੰਬਰ ਨੇ ਨਹੀਂ ਬਚਾਉਣਾ, ਤੁਸੀਂ ਦੇਖੋ, ਕਿਉਂਕਿ ਵਰਕ ਪਰਮਿਟ ਤੇ ਵੀ A ਨੰਬਰ ਲਿਖਿਆ ਹੁੰਦਾ, A ਨੰਬਰ ਨਹੀਂ ਬੰਦੇ ਨੂੰ ਬਚਾ ਸਕਦਾ, ਪ੍ਰੂਫ ਕਿ ਕੋਰਟ ਦੇ ਵਿੱਚ ਉਹ ਹੈਗੇ ਆ, ਉਹਨਾਂ ਦਾ ਕੇਸ ਉੱਥੇ ਚੱਲ ਰਿਹਾ, ਉਹ ਚੀਜ਼ ਉਹਨਾਂ ਨੂੰ ਬਚਾਊਗੀ। ਠੀਕ ਹੈ ਜੀ। ਦੂਜਾ ਕੁਐਸਚਨ ਭਾਜੀ ਮੇਰੇ ਲਈ ਆ, ਮੇਰੇ ਕੋਲ ਗ੍ਰੀਨ ਕਾਰਡ ਹੈ, 2 ਸਾਲ ਤੋਂ ਉੱਪਰ ਹੋ ਗਿਆ ਵਾ ਟਾਈਮ, ਤੇ ਅਸਾਈਲਮ ਦੇ ਬੇਸ ਤੇ ਗ੍ਰੀਨ ਕਾਰਡ ਮਿਲਿਆ। ਉਹਦਾ ਮੈਂ ਟਰੈਵਲ 2 ਵਾਰੀ ਕਰ ਚੁੱਕਾ ਆਊਟਸਾਈਡ, ਟਰੈਵਲ ਡਾਕੂਮੈਂਟ ਦੀ ਮੈਂ ਜਾਣਾ ਵਾ, ਤੇ ਮੈਂ ਜਾਣਾ ਵੀ ਇੰਗਲੈਂਡ ਜਾਣਾ ਜਾਂ ਫਿਰ ਮੈਂ ਕੈਨੇਡਾ ਜਾਣਾ। ਹੁਣ ਮੈਂ ਕੈਨੇਡਾ ਜਾਣਾ ਚਾਹੁੰਦਾ, ਕਿ ਮੈਨੂੰ ਤਾਂ ਨਹੀਂ ਕੋਈ ਪ੍ਰੋਬਲਮ ਆ ਸਕਦੀ? ਸੋ ਤੁਹਾਡੇ ਕੋਲ ਟਰੈਵਲ ਡਾਕੂਮੈਂਟ ਹੈਗਾ ਤੇ ਗ੍ਰੀਨ ਕਾਰਡ ਆ ਗਿਆ ਤੁਹਾਡਾ? ਹਾਂਜੀ ਮੇਰੇ ਕੋਲ ਹੈ ਜੀ ਗ੍ਰੀਨ ਕਾਰਡ, 2 ਸਾਲ ਤੋਂ ਉੱਪਰ ਹੋ ਗਿਆ। ਹਾਂਜੀ ਹਾਂਜੀ ਭਾਜੀ, ਕੋਈ ਪ੍ਰੋਬਲਮ ਨਹੀਂ ਹੈਗੀ। ਬਸ ਇੱਕੋ ਮੈਂ ਤੁਹਾਨੂੰ ਰეკਮੈਂਡ ਕਰੂੰਗਾ, ਜਿਹੜੇ ਤੁਹਾਡੇ ਫੈਕਟਸ ਨੇ, ਕੀ ਤੁਹਾਡੇ ਨਾਲ ਜਿਹੜੀ ਹੱਡ ਬੀਤੀ ਸੀਗੀ, ਅਰੈਸਟ ਰੁਸਟ ਜੇ ਕੋਈ ਹੋਈ ਆ, ਇਲੀਗਲ ਡਿਟੈਂਸ਼ਨ ਹੋਈ ਆ, ਉਹ ਸਾਰੇ ਫੈਕਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਉਹ ਤੁਹਾਨੂੰ ਟ੍ਰਿਕ ਕਰਕੇ ਦੁਬਾਰਾ ਤੁਹਾਡੇ ਕੋਲ ਸਵਾਲ ਜਵਾਬ ਪੁੱਛ ਸਕਦੇ ਨੇ। ਠੀਕ ਹੈ ਭਾਜੀ। ਤੇ ਭਾਜੀ ਜਿੱਦਾਂ ਹੁਣ ਆਪਾਂ ਮੈਂ ਟਰੱਕ ਚਲਾਉਣਾ ਵਾ, ਮੈਨੂੰ ਗ੍ਰੀਨ ਕਾਰਡ ਤਾਂ ਮੈਂ ਵੀ ਨਹੀਂ ਤੁਹਾਡੇ ਨੂੰ ਪਹਿਲਾਂ ਨਾਲ ਰੱਖਦਾ ਸੀ, ਮੈਂ ਕਿਹਾ ਵੀ ਗੁਆਚ ਗਿਆ, ਮੁੜ ਕੇ 12-13 ਮਹੀਨੇ ਵੇਟ ਕਰਨੀ ਪੈਣੀ ਆ, ਕਈ ਵਾਰੀ 16 ਮਹੀਨੇ ਲੱਗ ਜਾਂਦੇ ਆ। ਹੁਣ ਰੱਖੋ ਜੀ, ਰੱਖੋ ਨਾਲ, ਕਿਉਂਕਿ ਤੁਸੀਂ ਵੀ ਕਿਹੜਾ ਕੋਰਟ ਦੇ ਵਿੱਚ ਤੁਹਾਡੇ ਕੇਸ ਚੱਲਦੇ ਆ, ਤੁਹਾਡਾ A ਨੰਬਰ ਨਾਲ ਨਿਕਲਣਾ ਵੀ ਨਹੀਂ ਫਿਰ ਕੁਝ, ਤੇ ਗ੍ਰੀਨ ਕਾਰਡ ਦੀ ਕਾਪੀ ਤੁਹਾਡੀ ਜੇਬ 'ਚ ਹੋਣੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਨੇ ਡਿਟੇਨ ਕਰ ਸਕਦੇ ਆ। ਫਿਰ ਖੱਜਲ ਖੁਆਰ ਹੋਵੋਗੇ। ਨਾਲ ਇੱਕ ਹਾਰਡ ਗ੍ਰੀਨ ਕਾਰਡ ਦੇ ਨਾਲ ਆਪਣੀ ਹਾਰਡ ਕਾਪੀ ਨਹੀਂ ਭਾਜੀ ਇੱਕ ਆਉਂਦੀ ਹੁੰਦੀ, ਜਿਹੜਾ ਪੇਪਰ ਆਉਂਦਾ ਹੁੰਦਾ ਅਪਰੂਵਲ ਲੈਟਰ, ਉਹ ਵੀ ਗ੍ਰੀਨ ਕਾਰਡ ਦਾ ਮੇਰਾ ਵੀ ਰੂਲ ਹੀ ਹੈ ਨਾ ਕਿ ਜੇਬ 'ਚ ਰੱਖਣਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਆਪਣਾ ਪਾਵਰ ਇਨਵੋਕ ਕਰ ਸਕਦੇ ਆ ਕਿ ਬੰਦੇ ਨੇ ਰੱਖਿਆ ਨਹੀਂ, ਫਿਰ ਉਹ ਰੂਲ ਦਾ ਕੋਈ ਫਾਇਦਾ ਨਹੀਂ ਰਹਿੰਦਾ, ਕਿਉਂਕਿ ਰੂਲ ਕਹਿ ਰਿਹਾ ਕਿ ਤੁਸੀਂ ਰੱਖਣਾ। ਹੁਣ ਤੁਸੀਂ ਭਾਜੀ ਗ੍ਰੀਨ ਕਾਰਡ ਨੂੰ ਬਚਾ ਕੇ ਕੀ ਕਰਨਾ? ਹੁਣ ਗ੍ਰੀਨ ਕਾਰਡ ਨੇ ਤੁਹਾਨੂੰ ਬਚਾਉਣਾ ਵਾ, ਤੁਸੀਂ ਨਹੀਂ ਗ੍ਰੀਨ ਕਾਰਡ ਨੂੰ ਬਚਾਉਣਾ। ਲੋਕਰਾਂ ਚੋਂ ਕੱਢੋ ਬਾਹਰ ਸਾਰੇ ਜਾਣੇ ਹੁਣ ਉਹਨੂੰ। ਬਸ ਇੱਕ ਰਿਕੁਐਸਟ ਆ, ਤੁਸੀਂ ਨਾ ਆਪਣੇ ਜਿਹੜਾ ਤੁਹਾਡਾ ਆਪਣਾ ਇੰਸਟਾਗ੍ਰਾਮ ਦਾ ਪੇਜ ਹੈ ਜਾਂ ਸਨੈਪਚੈਟ ਦਾ ਦੂਏ ਦਾ ਟਿਕਟੌਕ ਦਾ ਪੇਜ ਹੈ, ਇੱਥੇ ਮਾੜਾ ਜਿਹਾ ਇੱਕ ਵਾਰੀ ਕਲੀਅਰ ਕਰ ਦਿਓ ਕਿ ਜਿਹੜਾ ਬੰਦਾ ਜਿਨ੍ਹਾਂ ਦਾ ਕੇਸ ਨਹੀਂ ਬੋਲਦਾ ਹੈਗਾ, ਉਹ ਉਹਨਾਂ ਨੂੰ ਕਿਹੜੇ ਡਾਕੂਮੈਂਟ ਕੈਰੀ ਕਰਨ ਵਿੱਚ ਥੋੜਾ ਈਜ਼ੀ ਹੋ ਜਾਊਗਾ, ਕਿਉਂਕਿ ਮੋਸਟਲੀ ਲੋਕਾਂ ਨੂੰ ਨਹੀਂ ਪਤਾ ਹੈਗਾ। ਠੀਕ ਹੈ, ਉਹ ਵੀ ਥੈਂਕ ਯੂ ਕੁਲਵੀਰ ਜੀ, ਥੈਂਕ ਯੂ, ਮਿਹਰਬਾਨੀ। ਪਿਛਲੀ ਜਿਹੜੇ ਕਾਲਰ ਜਿਹੜੇ ਤੋਂ ਪਹਿਲਾਂ ਸੀਗੇ, ਦੇਖੋ ਸਿਚੁਏਸ਼ਨ ਬੜੀ ਹਾਰਡ ਬਣ ਜਾਂਦੀ ਨਾ, ਕਿੱਦਾਂ ਮਤਲਬ ਇੱਕ ਲਾਈਫ ਇਦਾਂ ਹਿੱਟ ਕਰਦੀ ਹੈ ਕਈ ਵਾਰੀ, ਪਤਾ ਨਹੀਂ ਲੱਗਦਾ ਵੀ ਇੱਕ ਪਾਸੇ ਕੋਈ ਪਰਿਵਾਰਕ ਮੈਂਬਰ ਚੜ੍ਹਾਈ ਕਰ ਗਿਆ, ਸਿਚੁਏਸ਼ਨ ਇਮੀਗ੍ਰੇਸ਼ਨ ਦੀ ਇਦਾਂ ਜਿਹੜੀ ਬਣ ਗਈ ਹੈ। ਹੁਣ ਉਹਨਾਂ ਨੇ ਆਪ ਫੈਸਲਾ ਜਿਹੜਾ ਉਹ ਲੈਣਾ ਵੀ ਤੁਸੀਂ ਕਿੱਦਾਂ ਜਿਹੜਾ ਉਸ ਨੂੰ ਹੈਂਡਲ ਜਿਹੜਾ ਕਰਨਾ। ਗਰਾਊਂਡ ਦੇ ਉੱਤੇ ਰਿਐਲਿਟੀ ਹੋਰ ਆ। ਕਈ ਵਾਰੀ ਕੋਈ ਅਫਸਰ, ਜਿੱਦਾਂ ਤੁਸੀਂ ਕਿਹਾ ਵੀ ਸੰਵੇਦਨਸ਼ੀਲ ਵੀ ਹੋ ਸਕਦਾ, ਨਹੀਂ ਵੀ ਹੋ ਸਕਦਾ, ਉਹ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ ਕਿੱਦਾਂ ਆ। ਪਰ ਇਹ ਬੜੀ ਸਿਚੁਏਸ਼ਨ ਉਹਨਾਂ ਦੇ ਲਈ ਬੜੀ ਔਖੀ ਜਿਹੜੀ ਆ, ਉਹਨਾਂ ਦੇ ਪਰਿਵਾਰ ਦੇ ਲਈ ਓਵਰਆਲ ਜਿਹੜੀ ਉਹ ਬਣ ਜਾਂਦੀ ਆ। ਬਾਕੀ ਕੋਈ ਨਹੀਂ, ਤੁਹਾਡੇ ਨਾਲ ਹੀ ਆਪਾਂ, ਠੀਕ ਆ, ਜਿੱਦਾਂ ਵੀ ਆ ਲੀਗਲੀ ਜੋ ਵੀ ਸਾਡੇ ਕੋਲ ਬਣ ਪਾਉਂਦਾ ਐਡਵਾਈਸ ਦੇਈਦੀ ਆ। ਭਾਵੇਂ ਹੋਰਨਾਂ ਵਕੀਲਾਂ ਕੋਲ ਵੀ ਤੁਹਾਡੇ ਕੇਸ ਲੱਗੇ ਆ, ਨੌਲੇਜ 'ਚ ਸਭ ਤੋਂ ਜ਼ਿਆਦਾ ਪਾਵਰ ਹੁੰਦੀ ਆ, ਤੇ ਥੋੜੀ ਜਿਹੀ ਜਿਹੜੀ ਸਾਵਧਾਨੀ ਤੁਸੀਂ ਵਰਤੋ। ਤੇ ਕੱਲ ਕਿਸੇ ਨੇ ਕਮੈਂਟ ਮਾਰਿਆ ਸੀਗਾ ਨਾ, ਕਮੈਂਟ ਵੀ ਲੋਕੀ ਕਿੱਦਾਂ ਮਾਰਿਆ ਕਿ ਫਿਰ ਵਕੀਲਾਂ ਦਾ ਕਹਿੰਦੀ ਕੀ ਫਾਇਦਾ ਕਿ ਜੇ ਲੋਕ ਜੇਲ੍ਹਾਂ 'ਚੋਂ ਕਢਾ ਨਹੀਂ ਸਕਦੇ। ਤੇ ਮੈਂ ਕਿਹਾ ਠੀਕ ਹੈ, ਕਮੈਂਟ ਦੇ ਵਿੱਚ ਮੈਂ ਗੱਲ ਸੈਂਟੀਮੈਂਟ ਸਮਝਦਾ ਕਿ ਉਹ ਕਹਿੰਦੇ ਵਕੀਲਾਂ ਦਾ ਕੀ ਫਾਇਦਾ ਜੇ ਜੇਲ੍ਹਾਂ 'ਚੋਂ ਕਢਾ ਨਹੀਂ ਸਕਦੇ। ਮੈਂ ਵੀ ਅੱਗੋਂ ਮੈਂ ਕਿਹਾ ਵਕੀਲ ਆ ਕੋਈ ਜਾਦੂਗਰ ਥੋੜਾ ਕਿ ਜਿਹੜਾ ਡੰਡਾ ਘੁਮਾਇਆ ਤੇ ਜਿੱਧਰ ਨੂੰ ਮਰਜ਼ੀ ਹੋ ਗਿਆ। ਇਹ ਆ ਕਿ ਇਹਦੇ ਵਿੱਚ ਸਾਰੇ ਜਣੇ ਆਪਾਂ ਟੂਗੈਦਰ ਹੀ ਆ, ਸਾਰੀ ਐਜ਼ ਅ ਕਮਿਊਨਿਟੀ ਟੂਗੈਦਰ ਹੀ ਆ। ਕੋਈ ਨਾ ਕੋਈ ਹੱਲ ਜਿਹੜਾ ਨਿਕਲੂਗਾ ਤੁਹਾਨੂੰ ਤਾਂ ਹੀ ਆ ਕਿ ਜਿਹੜਾ ਭਾਈ ਆਹ ਜਿਹੜੀ ਹਵਾ ਚੱਲ ਰਹੀ ਨਾ, ਥੋੜੀ ਦੇਰ ਇਤੋਂ ਬਚੋ। ਥੋੜਾ ਜਿਹਾ ਨਾ, ਉਹ ਕਹਿੰਦੇ ਨਾ ਜਿੱਦਾਂ ਅੜਿਆ ਸੋ ਝੜਿਆ ਵਾਲਾ ਹਿਸਾਬ ਕਿਤਾਬ ਹੁੰਦਾ, ਇਹ ਉਹ ਵਾਲਾ ਟਾਈਮ ਨਹੀਂ ਹੈਗਾ। ਥੋੜੀ ਜਿਹੜੀ ਠੰਡ ਪਾਓ, ਠੀਕ ਆ, ਹੁੱਲੜਬਾਜੀ ਤੇ ਥੋੜੀ ਜਿਹੀ ਠੰਡ ਪਾਓ। ਜਿੱਦਾਂ ਹੁਣ ਬਾਈ ਨੇ ਦੱਸਿਆ ਗੱਡੀਆਂ ਗੁੱਡੀਆਂ ਤੇ ਸਟicker ਇਹਨਾਂ ਤੋਂ ਠੰਡ ਪਾਓ। ਮੈਨੂੰ ਨਹੀਂ ਪਤਾ ਹੁਣ ਕਿੱਦਾਂ, ਪਰ ਇੱਕ ਚੀਜ਼ ਤੁਹਾਨੂੰ ਮੈਂ ਜ਼ਰੂਰ ਦੱਸਦਾ, ਗੱਡੀ ਜੇ ਚੱਲਦੀ ਆ, ਜੇ ਉਹਨਾਂ ਨੇ 10 ਫੜਨੀ ਆ ਤਾਂ ਜਿਹਦੇ ਉੱਤੇ
ਲੱਗਾ ਇੱਕ ਸਟicker ਦੇਖ ਕੇ ਜ਼ਰੂਰ ਬੰਦਾ ਕਹਿ ਸਕਦਾ ਕਿ ਇਹ ਇਮੀਗ੍ਰੈਂਟ ਇਹਦੇ ਵਿੱਚ ਜਾਂਦੇ ਆ। ਤੇ ਉਹ ਚੀਜ਼ ਦਾ ਜਿਹੜਾ ਧਿਆਨ ਰੱਖੋ, ਇਹ ਨਹੀਂ ਕਿ ਹੁਣ ਪੀਲੀ ਗੱਡੀ ਲੈ ਲਈ, ਲਾਲ ਗੱਡੀ ਲੈ ਲਈ ਤੇ ਉਹ ਸਕਰੀਮ ਕਰ ਰਹੀ ਹੈਗੀ ਕਿ ਇਹ ਬੰਦਾ ਬਾਹਰੋਂ ਆਇਆ ਤੇ ਫਿਰ ਰੈਕਲੈਸ ਡਰਾਈਵਿੰਗ ਹੋ ਰਹੀ ਹੈ। ਸੋ ਉਹ ਜਿਹੜੀ ਸਾਰੀ ਚੀਜ਼ ਸੀ, ਇੱਕ ਜੈਂਟਲਮੈਨ ਬਿਹੇਵੀਅਰ ਆਪਣਾ ਰੱਖੋ, ਕੋਈ ਕ੍ਰਿਮੀਨਲ ਰਿਕਾਰਡ ਨਹੀਂ, ਉਹ ਤੋਂ ਦੂਰ ਜਿਹੜਾ ਸਾਰਾ ਰਹੋ। ਇਦਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਕੁਐਸਚਨਸ ਤੁਸੀਂ ਕਮਿਊਨਿਟੀ ਵਾਈਡ ਜਿਹੜੀਆਂ ਐਕਸਰਸਾਈਜ਼ ਕਰੋ, ਆਪਾਂ ਵੀ ਫਿਰ ਉਹਨਾਂ ਦੀਆਂ ਅੱਖਾਂ 'ਚ ਜਿਹੜੀਆਂ ਘੱਟ ਖਟਕਾਂਗੇ, ਠੀਕ ਆ। ਤੇ ਹੌਲੀ ਹੌਲੀ ਜਿਹੜੇ ਹਾਲਾਤ ਆ ਸਹੀ ਹੋ ਜੂਗੇ। ਹੁਣ ਇਸ ਵੇਲੇ ਤਾਂ ਪੰਜਾਬੀ ਜਿਹੜੇ ਆ ਰਡਾਰ ਤੇ ਆਏ ਪਏ ਨੇ ਨਾ, ਕੈਨੇਡਾ ਦੇ ਕਰਕੇ, ਆਪਣੇ US ਦੇ ਵਿੱਚ ਤੇ ਚਲੋ ਨਹੀਂ ਇੰਨਾ ਰੌਲਾ ਰੱਪਾ ਸੀਗਾ, ਪਰ ਇੰਟਰਨੈਟ ਤੇ ਹੁਣ ਸਾਂਝੀ ਆ, ਸਾਰੀ ਦੁਨੀਆ ਜਿੱਦਾਂ ਦੇਖਦੀ ਆ, ਠੀਕ ਆ। ਇੰਡੀਅਨ ਟੂਰਿਸਟ ਥਾਈਲੈਂਡ ਦੇ ਵਿੱਚ ਤੁਸੀਂ ਵੀਡੀਓ ਦੇਖੋ ਸਾਰੀਆਂ, ਹੈ ਨਾ। ਤੇ ਉਹ ਚੀਜ਼ ਸੀਗੀ ਕਿ ਇਹ ਜਿਹੜਾ ਸਾਰਾ ਸੀਗਾ ਹੱਥੋਂ ਜਿਹੜੀ ਬਾਹਰ ਗੱਲਾਂ ਹੋ ਗਈਆਂ ਸੀਗੀਆਂ। ਡਿਸਿਪਲਿਨ ਜਿਹੜਾ ਬੇਸਿਕ ਨਹੀਂ ਸੀਗਾ, ਰੂਡਨੈਸ ਜਿਹੜੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਸੀਗੀ, ਇੱਕ ਹਰ ਬੰਦਾ ਬਸ ਲੜਨ ਨੂੰ ਤਿਆਰ ਆ, ਲੜਨ ਮਰਨ ਨੂੰ ਤਿਆਰ ਆ। ਉਹ ਚੀਜ਼ ਜਿਹੜੀ ਸੀਗੀ ਇੱਕ ਬੇਸਿਕ ਜਿਹੜਾ ਸੀਗਾ, ਐਂਡ ਆਫ ਦਾ ਡੇ ਇੱਕ ਪੁਆਇੰਟ ਤੱਕ ਹੀ ਉਹ ਚੀਜ਼ਾਂ ਜਾ ਸਕਦੀਆਂ। ਹਰੇਕ ਬੰਦਾ ਜਿਹੜਾ ਉਧਰਲੇ ਪਾਸੇ ਨੂੰ ਜਿਹੜਾ ਸੀਗਾ, ਉਹ ਚੀਜ਼ ਨੂੰ ਥੋੜੀ ਜਿਹੀ ਠੰਡ ਪਾਓ, ਠੀਕ ਆ, ਸਿਆਣਪ ਵਰਤੋ, ਠੰਡ ਰੱਖੋ, ਦੋਸਤਾਂ ਨੂੰ ਵੀ ਥੋੜਾ ਜਿਹਾ ਸਮਝਾਓ ਕਿ ਯਾਰ ਐਵੇਂ ਜਾ ਜੂ ਕੇ ਨਹੀਂ, ਹਰ ਜਗ੍ਹਾ ਲੜਾਈ ਝਗੜਾ ਮੋਲ ਰਹੀ ਦਾ ਕੋਈ ਫਾਇਦਾ ਨਹੀਂ। ਤੇ ਬਾਕੀ 6 ਮਹੀਨੇ ਦੇ ਵਿੱਚ ਦੇਖਦੇ ਆ, ਹਾਲਾਤ ਸੁਧਰ ਜਾਣੇ ਆ। ਹਮੇਸ਼ਾ ਇਦਾਂ ਤਾਂ ਨਹੀਂ ਰਹਿੰਦੇ, ਹੁਣ ਇਮੀਗ੍ਰੇਸ਼ਨ ਹੀ ਤਾਂ ਨਹੀਂ ਕੱਲੀ। ਬਿਲਕੁਲ, ਹਾਂਜੀ। ਆਪਣੇ ਕੁਝ ਕੁ ਹੋਰ ਕਾਲਰਸ ਆਪਾਂ ਉਹਨਾਂ ਨੂੰ ਲੈ ਲਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ, ਮੈਨੂੰ ਪਤਾ ਵੀ ਕਾਫੀ ਟਾਈਮ ਹੋ ਗਿਆ, ਪਰ ਕਾਫੀ ਦਿਨਾਂ ਬਾਅਦ ਆਪਾਂ ਕਾਲ ਲੈ ਰਹੇ ਹਾਂ। ਸੋ ਜਿਹੜੇ ਵੀ ਕਾਲਰਸ ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਜਲਦੀ ਆਪਣਾ ਸਵਾਲ ਪੁੱਛਣ ਦੀ ਪਲੀਜ਼ ਜਿਹੜੀ ਕੋਸ਼ਿਸ਼ ਕਰਿਓ, ਤਾਂ ਜੋ ਆਪਾਂ ਵੱਧ ਤੋਂ ਵੱਧ ਹੋਰ ਕਾਲਸ ਵੀ ਲੈ ਸਕੀਏ। ਹਾਂਜੀ, ਮੰਗਲ ਸਿੰਘ ਜੀ। ਠੀਕ ਹੈ ਵੀਰੇ। ਹਾਂਜੀ ਸਰ, ਕੈਨੇ ਸਾਹਿਬ ਤੁਹਾਨੂੰ ਵੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਵਾਲ ਵੀਰੇ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਬੈਡ ਕਮੈਂਟ ਜਿਹੜੇ ਦਿੱਤੇ ਕਿਉਂ ਕਰਦੇ ਆ ਵੀਰੇ। ਪਤਾ ਕੀ ਆ, ਹੁਣ ਮੈਂ 1.5 ਘੰਟੇ ਤੋਂ ਫੋਨ ਹੋਲਡ ਤੇ ਰੱਖਿਆ ਤੇ ਜਿਹੜੇ ਤੁਸੀਂ ਪਹਿਲਾਂ 2-3 ਕਾਲਰਾਂ ਨੂੰ ਲਵਾਇਆ ਨਾ, ਉਹ ਤਵੇਂ ਤੁਹਾਡੇ ਤਿੰਨੇ ਕਲਾਇੰਟ ਤੁਹਾਡੇ ਹੀ, ਮਤਲਬ ਤੁਸੀਂ ਆਪ ਕਹਿੰਦੇ ਹੋ ਉਹ ਚੱਕਰ ਵੀਰੇ। ਮੈਨੂੰ ਪਤਾ ਤੁਸੀਂ ਲੋਕਾਂ ਨੂੰ ਸਮਝਾਉਣ ਦੇ ਜੇ, ਪਰ ਉਹ ਸਮਝ ਜਿੱਦਾਂ ਹੁਣ ਮੈਂ ਸਮਝਣ ਦਾ ਸਾਰੀ ਗੱਲ, ਉਹ ਤੁਸੀਂ ਆਪਣੇ ਕਲਾਇੰਟ ਨੂੰ ਹੋਰ ਵੀ ਕਹਿੰਦੇ ਨੇ। ਫਿਰ ਜਿਹੜਾ ਬੰਦਾ 2-3 ਘੰਟਿਆਂ ਤੋਂ ਵੇਟਿੰਗ ਤੇ ਬੈਠਾ, ਉਹ ਉਦਾਂ ਦਾ ਹੀ ਕਮੈਂਟ ਕਰਕੇ ਚੱਲ ਜਾਂਦਾ, ਯਾਰ ਇਹ ਉਦਾਂ ਹੀ ਦੇ ਆਪਣੇ ਬੰਦਿਆਂ ਨੂੰ ਲੈ ਕੇ, ਮਤਲਬ ਮੇਰੀ ਵਾਰੀ ਨਾ ਆਉਂਦੀ ਤੇ ਮੈਂ ਇਹੀ ਸੋਚਣਾ ਸੀ ਵੀ ਸ਼ਾਇਦ ਯਾਰ ਆਪਣੇ ਬੰਦਿਆਂ ਨੂੰ ਲੈ ਕੇ ਤੇ ਉਦਾਂ ਹੀ ਨਾ ਚੱਲ ਜਾਣਾ ਹੈ। ਤੇ ਬਾਕੀ ਕੋਈ ਨਹੀਂ ਵੀਰੇ, ਬਹੁਤ ਵਧੀਆ ਕੰਮ ਕਰਦੇ। ਜਿੰਨਾ ਬੋਲਣਾ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਲੋਕ ਬੋਲਦੇ ਰਹੇ ਆ, ਚੰਗੇ ਭਲਿਆਂ ਨੂੰ ਬੋਲਦੇ ਰਹੇ। ਤੁਸੀਂ ਗੁਰੂ ਕੋਈ ਨਹੀਂ, ਸਵਾਲ ਪੁੱਛੋ ਜੀ, ਸਵਾਲ ਪੁੱਛੋ। ਤੇ ਵੀਰੇ ਸਵਾਲ ਤੇ ਕੋਈ ਨਹੀਂ ਮੇਰਾ, ਮੈਂ ਰੇਟ ਵੱਲੋਂ ਕਹਿਣਾ ਹੈ। ਰੇਟ ਵੀਰੇ ਸਾਡੇ ਘਰੇ ਹੋਈ ਪਿਛਲੇ ਹਫ਼ਤੇ, ਮੇਰੇ ਕੋਲ ਸਕਰੀਨ ਵੀਡੀਓ ਪਈਆਂ ਆ, ਸਾਰਾ ਕੁਝ। ਕਿਹੜੇ ਸ਼ਹਿਰ ਭਾਜੀ? ਪਿਛਲੇ ਘਰ ਫ੍ਰਿਜ ਨੂੰ ਵੀਰੇ, ਕਲੋਬਿਸ। ਤੇ ਮੈਂ ਆਪਾਂ ਵੀਰੇ ਸਰਦਾਰ ਵੀਰ ਨੂੰ ਮੈਂ ਮਿਲਦਾ ਨਾ ਤੇ ਉਹ ਸਾਡੇ ਪਿਛਲੇ ਘਰੇ ਵੀਰੇ ਮੁੰਡੇ ਅਸਾਈਲਮ ਵਾਲੇ ਰਹਿੰਦੇ ਸੀ, ਤੇ ਮੈਂ ਵੀ ਉੱਦਾਂ ਅਸਾਈਲਮ ਵਾਲਾ ਹੀ ਆ। ਤੇ ਉਹ ਸਵੇਰੇ 5 ਵਜੇ ਰੇਡ ਹੋਈ ਨਾ, ਬੂਹਾ ਬੜੀ ਜ਼ੋਰ ਨਾਲ ਖੜਕਾਇਆ ਸਾਡਾ, ਤੇ ਅਸੀਂ ਡਰ ਗਏ। ਇੱਕ ਮੁੰਡਾ ਮੇਰਾ ਫਰੈਂਡ ਰਹਿੰਦਾ, ਲਾਈਕ ਉਹਦੇ ਲੱਗੀ ਆ ਡੈਪੂਟੇਸ਼ਨ ਜੀ, ਤੇ ਉਹ ਅਸੀਂ ਡਰ ਗਏ ਵੀ ਉਹਦੇ ਕਰਕੇ ਆ ਗਏ ਆ। ਅਸੀਂ ਬੂਹਾ ਨਾ ਖੋਲੀਏ ਪਹਿਲਾਂ, ਹਨਾ। ਤੇ ਉਹ 1 ਸੈਕਿੰਡ ਦੇ ਵਿੱਚ ਉਹਨਾਂ ਮੇਰੇ ਫੋਨ ਤੇ ਫੋਨ ਲਾਤਾ, ਹਨਾ। ਅਸੀਂ ਅੰਦਰ ਕੈਮਰੇ 'ਚ ਵੇਖਣ ਦੇ ਹਾਂ, ਮੈਂ ਹੋਰ ਡਰ ਗਿਆ ਵੀ ਯਾਰ ਸਾਡਾ ਨੰਬਰ ਸਾਲਾ ਕਿੱਥੋਂ ਆ ਗਿਆ ਪੁਲਿਸ ਵਾਲਿਆਂ ਕੋਲ, ਮਤਲਬ ਜਿੱਦਾਂ ਆਪਾਂ ਨਾਰਮਲੀ ਬੰਦਾ ਡਰ ਜਾਂਦਾ ਨਾ। ਤੇ ਮੈਂ ਫੋਨ ਨਹੀਂ ਚੁੱਕਿਆ, ਤੇ ਨਾਲ ਹੀ ਉਹਨਾਂ ਮੇਰੀ ਵਾਈਫ ਦੇ ਫੋਨ ਤੇ ਫੋਨ ਲਾਤਾ, ਲਾਈਕ ਦੂਜੇ ਸੈਕਿੰਡ 'ਚ। ਤੇ ਉਹ ਅਸੀਂ ਡਰ ਗਏ ਬਹੁਤ ਜ਼ਿਆਦਾ। ਤੇ ਤੁਸੀਂ ਭਾਜੀ ਓਨਰ ਸੀਗੇ ਘਰ ਦੇ? ਤੁਸੀਂ ਘਰ ਦੇ ਓਨਰ? ਹਾਂਜੀ ਓਨਰ ਹੀ। ਹਾਂਜੀ ਵੀਰ ਮੈਂ ਓਨਰ। ਠੀਕ ਹੈ। ਤੇ ਸਵੇਰੇ 5 ਵਜੇ ਮਨੇਰਦੇ ਨਾ, ਤੇ ਉਹ ਮੇਰੀ ਅਸੀਂ ਸੋਚਿਆ ਨਾ ਕਿਸੇ ਵਕੀਲ ਨੂੰ ਫੋਨ ਕਰ ਸਕਦੇ, ਨਾ ਕੀ ਵੀ ਜਿੱਦਾਂ ਹੁਣ ਸੁਣਦੇ ਰਹਿੰਦੇ ਤੁਹਾਡੇ ਕੋਲੋਂ ਵੀ ਬੂਹਾ ਨਾ ਖੋਲਿਓ, ਵੀ ਜਦ ਤੁਹਾਨੂੰ ਅੰਦਰ ਨਹੀਂ ਆ ਸਕਦੇ, ਇੱਦਾਂ ਉੱਦਾਂ। ਅਸੀਂ ਮਾਇੰਡ 'ਚ ਸੋਚ ਨਹੀਂ ਰਹੇ ਵੀ ਵਾਕਿਆ ਬੰਦਾ ਡਰ ਜਾਂਦਾ ਨਾ ਜਦੋਂ ਇੰਨੇ ਬੰਦੇ ਨਾਲ ਲਿਆਏ ਹੋਣ। ਤੇ ਉਹ ਜਦੋਂ ਬੂਹਾ ਖੋਲਿਆ, ਤੇ ਉਹ ਦੂਜਾ ਬੂਹਾ ਖੋਲਿਆ ਨਹੀਂ, ਮੇਰੀ ਵਾਈਫ ਨੇ ਫੋਨ ਚੁੱਕਿਆ। ਉਹ ਕਹਿੰਦੇ ਵੀ ਸਾਡੇ ਕੋਲ ਨਾ ਵੀ ਸਰਚ ਵਾਰੰਟ ਆ, ਤੇ ਤੁਸੀਂ ਵੀ ਉਹ ਬੰਦਾ ਡੋਰ ਇੰਨਾ ਕੁ ਬੜਿਆ ਕਿਹਾ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਜੇ ਉਹਨਾਂ ਕੋਲ ਸਰਚ ਵਾਰੰਟ ਹੋਏ, ਉਹਨਾਂ ਬੂਹਾ ਤੋੜ ਕੇ ਵੀ ਆ ਜਾਣਾ, ਫਿਰ ਬੂਹਾ ਆਰਾਮ ਨਾਲ ਖੋਲ ਦੋ, ਕੋਈ ਚੱਕਰ ਨਹੀਂ ਹੈ ਨਾ। ਤੀਜਾ ਹੁਣ ਆ ਜਾਣਗੇ, ਝੂਠ ਬੋਲ ਕੇ ਤੇ ਆ ਨਹੀਂ ਸਕਦੇ, ਕੈਮਰੇ ਲੱਗੇ ਆਪਣੇ ਫੋਨ 'ਚ, ਰਿਕਾਰਡਿੰਗ ਹੋਣ ਦੀ ਸਾਰਾ ਕੁਛ ਨਾ। ਤੇ ਆ ਜਾਣਗੇ, ਫਿਰ ਵੇਖੀ ਜਾਊਗੀ, ਹੁਣ ਆਪਾਂ ਉਹਨਾਂ ਨੂੰ ਰੋਕ ਹੀ ਨਹੀਂ ਸਕਦੇ। ਤੇ ਉਹਨਾਂ ਜਦੋਂ ਬੂਹਾ ਖੋਲਿਆ, ਫਿਰ ਜਦੋਂ ਮੇਰੀ ਵਾਈਫ ਨੇ ਬੂਹਾ ਖੋਲਿਆ, ਉਹਨਾਂ ਕਿਹਾ ਵੀ ਸਾਡੇ ਕੋਲ ਨਾ ਤੁਹਾਡੇ ਪਿਛਲੇ ਬੈਕ ਜਾੜ ਦੇ ਸਰਚ ਵਾਰੰਟ ਆ। ਸਾਡੀ ਬੈਕ ਜਾੜ ਦੇ ਦਿਖਾਏ ਉਹਨਾਂ ਸਾਨੂੰ ਪੇਪਰ, ਵੀ ਸਾਡੀ ਜਿਹੜੀ ਬੈਕ ਜਾੜ ਸੀ ਸਾਡੇ ਘਰ ਦੇ ਨਹੀਂ ਸੀ ਉਹਨਾਂ ਕੋਲ। ਸਾਡੇ ਜਿਹੜਾ ਪਿਛਲਾ ਘਰ ਸੀ ਨਾ, ਉੱਥੇ ਵੀ ਆਪਣੇ ਪੰਜਾਬੀ ਮੁੰਡੇ ਰਹਿੰਦੇ ਸੀ, ਤੇ ਉਹਨਾਂ ਤੇ ਕੋਈ ਕ੍ਰਿਮੀਨਲ ਕੇਸ ਸੀ, ਤੇ ਨਾਲੇ ਉਹਨਾਂ ਦਾ ਅਸਾਈਲਮ ਲੱਗਾ ਸੀ। ਤੇ ਉਹ ਫਿਰ ਉਹ ਲੈ ਗਏ ਮੰਗਲ ਸਿੰਘ ਜੀ, ਮਤਲਬ ਲੈ ਗਏ ਉਹਨਾਂ ਨੂੰ ਚੱਕ ਕੇ ਵੀਰੇ, ਦੋਨਾਂ ਨੂੰ ਵੀਰੇ 5 ਵਜੇ ਸਵੇਰੇ ਲੈ ਗਏ। ਇਹ ਕਿੱਦਣ ਦੀ ਗੱਲ ਆ? ਇਹ ਵੀਰੇ ਪਿਛਲੇ ਹਫ਼ਤੇ ਦੀ 5 ਕਿ 6 ਦਿਨ ਹੋਇਆ। ਮੈਂ ਤੁਹਾਨੂੰ ਅੱਗੇ ਇੱਕ ਦਿਨ ਫੋਨ ਲਾਉਣਾ ਤੇ ਚੁੱਕਿਆ ਨਹੀਂ ਗਿਆ ਕਾਲ। ਮੇਰੇ ਕੋਲ ਜੇ ਕਿਸੇ ਨੂੰ ਸ਼ੱਕ ਹੈ, ਮੇਰੇ ਕੋਲ ਵੀਡੀਓ ਪਈਆਂ ਲੈ ਕੇ, ਉਹ ਆਪਣੇ ਕੈਮਰੇ 'ਚ ਜਿਹੜੀਆਂ ਘਰ ਦੀਆਂ ਹੁੰਦੀਆਂ,
ਵੀ ਹੂੰ, ਕਿੱਦਾਂ ਆਏ, ਕਿੰਨੇ ਵਜੇ ਆਏ, ਹਨੇਰੇ 5 ਵਜੇ, ਮੈਨੂੰ ਕਿਸੇ ਨੂੰ ਚਾਹੀਦੇ ਹੋਣਗੇ, ਮੈਨੂੰ ਮੈਸੇਜ ਕਰ ਦੂੰ, ਮੈਂ ਕੋਈ ਭੇਜ ਦੂੰਗਾ। ਕੋਈ ਨਹੀਂ ਲਾਈਕ ਉਹੋ ਜਿਹੇ ਬੰਦੇ ਨੂੰ ਜਿਹੜਾ ਜੈਨੂਅਨ ਹੋਵੇ, ਹਨੇਰੇ 5 ਵਜੇ, ਸਵੇਰੇ 5 ਵਜੇ। ਤੇ ਕ੍ਰਿਮੀਨਲ ਰੈਕਡ ਸੀਗਾ ਤੇ ਉਹ ਫਿਰ ਉਹਨਾਂ ਨੂੰ ਜਿਹੜਾ ਉਹ ਚੱਕ ਕੇ ਲੈ ਗਏ, ਡਿਟੇਨ ਕਰਕੇ ਲੈ ਗਏ। ਆਏ ਆਈਸ ਵਾਲੇ ਸੀ ਜਾਂ ਸੀਬੀਪੀ ਵਾਲੇ ਆਏ ਸੀ, ਕਿਹੜੇ ਆਏ ਸੀ? ਦੋਨੇ ਹੀ ਆਏ ਸੀ। ਉਹ ਕਲੋਵਿਸ ਡਿਪਾਰਟਮੈਂਟ ਪੁਲਿਸ ਕਰਦੇ, ਨਾਲੇ ਉਹ ਦੂਜੇ ਦੋਵੇਂ ਗੱਡੀਆਂ, ਅੱਛਾ, ਕਲੋਵਿਸ ਪੁਲਿਸ ਡਿਪਾਰਟਮੈਂਟ ਵੀ ਆਈ ਸੀ ਨਾਲ, ਠੀਕ ਆ। ਹਾਂ, ਨਾਲ ਉਹ ਵੀ ਆਈ, ਉਹ ਦੂਜਾ ਆਈਸ ਵਾਲੇ ਵੀ, ਤੇ ਉਹ ਵਰਦੀ ਤੋਂ ਪਤਾ ਲੱਗ ਜਾਂਦਾ ਉਹਨਾਂ ਦੀ ਤੋਂ, ਠੀਕ ਹੈ, ਤੇ ਯੂਨੀਫਾਰਮ ਤੋਂ। ਮੇਰੇ ਕੋਲ ਵੀਡੀਓ ਵੀ ਆਈ। ਚਲੋ ਕੋਈ ਨਹੀਂ, ਤੁਹਾਡੇ ਨਾਲ ਕਰਦੇ ਹਾਂ ਅਸੀਂ ਕੰਟੈਕਟ, ਦੇਖਦੇ ਹਾਂ ਵੀਡੀਓ। ਧੰਨਵਾਦ। ਇਹ ਜਿਹੜੇ ਸੀਗੇ ਬੰਦੇ, ਫਿਰ ਪਤਾ ਕੁਛ ਲੱਗਿਆ, ਕਰਤੇ ਡਿਪੋਰਟ ਇਹ? ਵੀਰੇ ਉਹ ਜਿੱਦਾਂ ਮਤਲਬ ਕਿ ਉਹ ਫੈਮਿਲੀ ਹੁਣ ਬੂਹਾ ਬੰਦ ਕਰਕੇ ਉਦੋਂ ਦੇ ਘਰ ਹੀ ਨਹੀਂ, ਉਹ ਮੁੰਡੇ ਜਿਹੜੇ ਬਾਕੀ ਰਹਿੰਦੇ ਸੀ ਉਹ ਡਰ ਡੁਰ ਕੇ ਚਲ ਗਏ, ਉਦੋਂ ਤੇ ਕੋਈ ਉਹ ਹੈ ਹੀ ਨਹੀਂ ਸਾਡੇ ਪਿਛਲੇ ਘਰੇ, ਉਹ ਕਿਰਾਏ ਤੇ ਰਹਿੰਦੇ ਸੀ। ਅੱਛਾ, ਖਾਲੀ ਕਰਕੇ ਚਲੇ ਗਏ, ਭੱਜ ਨਿਕਲ ਹੀ ਗਏ ਉੱਥੋਂ? ਜਿੱਦਾਂ ਮੁੰਡੇ 4-5 ਜਣੇ ਸੀ, ਮਤਲਬ 2 ਜਣਿਆਂ ਨੂੰ ਤੇ ਲੈ ਗਏ, ਉਹ ਬਾਕੀ ਜਿਹੜੇ 2-3 ਜਣੇ ਉਹ ਵਿਚਾਰੇ ਡਰ ਕੇ ਪਤਾ ਨਹੀਂ ਕਿਤੇ ਚਲ ਗਏ ਹੋਣਗੇ, ਕਿਤੇ ਨਹੀਂ, ਸਾਡੇ ਕੋਲ ਨਹੀਂ ਕੰਟੈਕਟ ਨੰਬਰ ਉਹਨਾਂ ਦਾ। ਤੇ ਮੁੜ ਕੇ ਹੁਣ ਜਿੰਨੀਆਂ ਅਸੀਂ ਗਏ, 1-2 ਵਾਰੀ ਬੂਹਾ ਖੜਕਾਇਆ ਵੀ ਚੱਲ ਪੁੱਛ ਕੇ ਰਹੀਏ ਕੀ ਗੱਲ ਹੋਈ ਆ, ਪਰ ਉਹਨਾਂ ਬੂਹਾ ਹੀ ਨਹੀਂ ਖੋਲਿਆ। ਉਹ ਫਿਰ ਸਾਨੂੰ ਸਿਰਫ ਇੰਨਾ ਤਾਂ ਪਤਾ ਲੱਗ ਗਿਆ ਵੀ ਉਹ ਸਾਡੇ ਘਰੇ ਵੀ ਆਏ ਸੀ। ਉਹਨਾਂ ਸਾਡੇ ਘਰੇ ਨਹੀਂ ਵੀਰੇ, ਸਾਡੇ ਨਾਲ ਦਾ ਘਰ ਗੋਰੇ ਦਾ, ਨਾਲ ਦਾ ਕਾਲੇ ਦਾ, ਉਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਲੈ ਕੇ ਨਾ, ਜਿਨ੍ਹਾਂ ਦੀ ਬੈਗ ਜਾਟ ਦੇ ਲੈ ਕੇ ਆਏ ਸੀ ਉਹ ਸਰਚ ਵਾਰੰਟ, ਉਹ ਸਾਰਿਆਂ ਦੇ ਘਰਾਂ 'ਚ ਖਲੋਤੇ ਸੀ। ਅਸੀਂ ਡਰ ਕੇ ਵੀ ਯਾਰ ਸਾਡਾ ਨੰਬਰ ਕਿੱਥੋਂ ਆ ਗਿਆ ਉਹਨਾਂ ਕੋਲ, ਪਰ ਉਹ ਜਿਹੜਾ ਓਨਰ ਹੁੰਦਾ ਨੰਬਰ ਉਹ 1 ਸੈਕਿੰਡ 'ਚ ਕੱਢ ਲੈਂਦੇ ਸਾਰਿਆਂ ਦਾ, ਵੀ ਜਦੋਂ ਆਪਾਂ ਕਹਿ ਦਿੰਦੇ ਫੋਨ ਤੇ ਗੱਲਾਂ ਗੁੱਲਾਂ ਵੀ ਕਰਨ ਤੋਂ ਭਰਾ, ਜਿੰਨਾ ਬਚਾਅ ਹੁੰਦਾ ਉਹਨਾਂ ਹੀ ਕਰ ਲੈ, ਵਧੀਆ ਗੱਲ ਹੈ। ਥੈਂਕ ਯੂ ਜੀ। ਉਹ ਫਿਰ ਮੇਰੇ ਖਿਆਲ ਤਾਂ ਹੋਣਾ ਕਿ ਬੰਦਾ ਇਧਰੋਂ ਭੱਜ ਨਾ ਜਾਵੇ, ਛਾਲ ਛੂਲ ਮਾਰ ਕੇ। ਆਹੋ, ਵੀ ਫੈਂਸ ਟੱਪ ਕੇ ਇਧਰੋਂ ਉਧਰੋਂ ਚਲੇ ਗਏ ਤਾਂ ਫਿਰ ਇਹਦਾ ਮਤਲਬ ਦੇਖੋ ਵੀ ਕਿੱਡੀ ਤਿਆਰੀ ਨਾਲ ਆਉਂਦੇ ਆ, ਇੱਕ ਘਰ ਦੇ ਨਹੀਂ 2-3 ਘਰਾਂ ਦੇ ਬੈਕਯਾਰਡਾਂ ਦੇ ਵਾਰੰਟ ਲੈ ਕੇ ਜਿਹੜਾ ਉਹ ਆ ਰਹੇ ਆ, ਇਹਨਾਂ ਦੇ ਕਹਿਣ ਮੁਤਾਬਕ, ਜਿੱਦਾਂ ਇਹ ਆਪਾਂ ਨੂੰ ਇਹ ਦੱਸ ਰਹੇ ਆ। ਪਰ ਭਾਜੀ ਜਿਹੜੀ ਇਹਦੇ ਵਿੱਚ ਹੁਣ ਮਾੜੀ ਗੱਲ ਇਹ ਆ, ਤੁਸੀਂ ਦੇਖੋ ਕਿ ਪਹਿਲਾਂ ਕੀ ਸੀਗਾ, ਜਦੋਂ ਭਾਜੀ 4 ਸਾਲ ਆਪਾਂ ਪਹਿਲਾਂ ਕਰਨਾ ਸ਼ੁਰੂ ਕੀਤਾ ਸੀ ਨਾ, ਕਈ ਵਾਰੀ ਮਾੜੀ ਗੱਲ ਕਰੀ ਸੀ, ਤੇ ਮੈਨੂੰ ਇੱਕ ਵਾਰੀ ਕਿਸੇ ਨੇ ਸਾਈਡ ਬੁਲਾ ਗਿਆ, ਕਹਿੰਦੇ ਕਮਿਊਨਿਟੀ ਬਾਰੇ ਨਾ ਗੱਲ ਨਾ ਕਰਿਆ ਕਰੋ, ਕੋਈ ਨੈਗੇਟਿਵ, ਜਿੱਦਾਂ ਸਾਰੀ ਕਮਿਊਨਿਟੀ ਤੇ ਪ੍ਰਭਾਵ ਪੈਂਦਾ। ਪਰ ਇੱਕ ਉਹ ਵਾਲਾ ਟਾਈਮ ਹੈ, ਇੱਕ ਹੁਣ ਵਾਲਾ ਟਾਈਮ ਆ। ਤੁਸੀਂ ਦੇਖੋ ਕਿ ਸਪੈਸੀਫਿਕਲੀ ਪੰਜਾਬੀਆਂ ਨੂੰ ਫੜਨ ਲਈ ਰੇਡ ਜਿਹੜੀ ਪੈ ਰਹੀ ਹੈ, ਕਿ ਮਤਲਬ ਕਿ ਉਹਨਾਂ ਦੇ ਕੋਲ ਤੁਸੀਂ ਦੇਖੋ ਕਿ ਡੇਟਾਬੇਸਾਂ ਦੇ ਉਹਨਾਂ ਦੇ ਵਿੱਚ ਕਿੱਥੇ ਜਾ ਕੇ ਬੋਲਦੇ ਆ, ਉਹਨਾਂ ਨੂੰ ਵੀ ਪਤਾ ਕਿ ਇਹ ਹੁਣ ਜਿਹੜਾ ਇਧਰਲੇ ਪਾਸੇ ਨੂੰ ਲੱਗ ਗਏ ਆ ਲੋਕ, ਹਨਾ, ਕਾਰ ਜੈਕਿੰਗ, ਡਰੱਗ ਕ੍ਰਾਈਮ, ਸਾਰਾ ਜਿਹੜਾ ਉਹ ਆ। ਤੇ ਉਹ ਫਿਰ ਇੱਕ ਕਿਸੇ ਲੈਵਲ ਤੇ ਤਾਂ ਹੁਣ ਜਿਹੜੇ ਐਂਡ ਆਫ ਦਾ ਡੇ ਜਿਹੜੇ ਕੋਰਟਸ ਦੇ ਵਿੱਚ ਕੇਸ ਹੁੰਦੇ ਆ, ਉਹਨਾਂ ਤੇ ਵੀ ਪ੍ਰਭਾਵ ਜਿਹੜਾ ਇਹਨਾਂ ਗੱਲਾਂ ਦਾ ਆਊਗਾ, ਹਨਾ, ਅਸਰ ਪੈਂਦਾ। ਤੇ ਅਜੇ ਵੀ ਆਪਾਂ ਆਈ ਥਿੰਕ ਉਹ ਵਾਲੇ ਟਾਈਮ ਤੇ ਆ ਕਿ ਇਹ ਚੀਜ਼ਾਂ ਜੇ ਰੁਕ ਜਾਣ ਤੇ ਸਾਰੀ ਕਮਿਊਨਿਟੀ ਲਈ ਵਧੀਆ, ਹਨਾ। ਤੇ ਬਾਕੀ ਜਿਹੜਾ ਟੈਨੈਂਟ ਵੀ ਤੁਸੀਂ ਘਰ ਰੱਖਦੇ ਆ, ਠੀਕ ਆ, ਉਹਨੂੰ ਤੁਸੀਂ ਵੈਟ ਕਰਕੇ ਰੱਖੋ। ਤੇ ਕਾਫੀ ਸਾਰੀਆਂ ਜਿਹੜੀਆਂ ਨਾ ਕੰਪਨੀਆਂ ਹੁੰਦੀਆਂ ਜਿਹੜੀਆਂ ਉਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੀਆਂ ਫਿੰਗਰਪ੍ਰਿੰਟ ਵਾਲੀਆਂ, ਠੀਕ ਆ, ਬੈਕਗ੍ਰਾਉਂਡ ਚੈੱਕ ਵਾਲੀਆਂ, ਤੇ ਤੁਸੀਂ ਉਹ ਜਿਹੜੀਆਂ ਜ਼ਰੂਰ ਕਰਕੇ ਰੱਖੋ, ਠੀਕ ਆ। ਆਪਣੀ ਪ੍ਰੋਪਰਟੀ ਤੇ ਨਾ ਕਿਸੇ ਨੂੰ ਕਰੋ। ਤੇ ਦੂਸਰੀ ਗੱਲ ਇਹ ਹੈ ਕਿ ਹਾਰਬਰਿੰਗ ਇਲੀਗਲ ਏਲੀਅਨ, ਉਹਦੀ ਧਾਰਾ ਜਿਹੜੀ ਲੱਗ ਸਕਦੀ ਆ ਕਿ ਕੱਚੇ ਕੁੱਚੇ ਜੇ ਰੱਖੇ ਆ ਬਿਨਾਂ ਪੇਪਰਾਂ ਵਾਲੇ ਹੀ ਸਾਰੇ, ਹਨਾ। ਸੋ ਪੇਪਰ ਵਗੈਰਾ ਪੂਰੇ ਵੈਟ ਕਰਕੇ ਜਿਹੜਾ ਰੱਖੋ, ਤਾਂ ਕਿ ਤੁਸੀਂ ਪ੍ਰੋਬਲਮ ਦੇ ਵਿੱਚ ਨਾ ਆਣ। ਇਹਦੇ ਵਿੱਚ ਭਾਵੇਂ ਤੁਸੀਂ US ਜੇ ਸਿਟੀਜ਼ਨ ਵੀ ਆ, ਇਹ ਹੁਣ ਤੁਹਾਨੂੰ ਗੱਲ ਦੱਸ ਰਹੇ ਆ, ਇਹਦੇ ਵਿੱਚ ਕੋਈ ਏਦਾਂ ਨਹੀਂ ਕਿ ਹਊਆ ਬਣਾਤਾ ਤੇ ਹਾਊਸਿੰਗ ਕ੍ਰਾਈਸਿਸ ਕ੍ਰੀਏਟ ਕਰ ਦਈਏ। ਬੈਕਗ੍ਰਾਉਂਡ ਜ਼ਰੂਰ ਚੈੱਕ ਕਰੋ, ਤੇ ਇਮੀਗ੍ਰੇਸ਼ਨ 'ਚ ਕੁਛ ਨਾ ਕੁਛ ਉਹਦਾ ਪੈਂਡਿੰਗ ਜਿਹੜਾ ਹੋਣਾ ਚਾਹੀਦਾ। ਤੇ ਉਹ ਜਿਹੜੀ ਇੱਕ ਵੱਖ ਪ੍ਰੋਬਲਮ ਜਿਹੜੀ ਆ ਸਕਦੀ ਹੈ, ਭਾਵੇਂ ਤੁਸੀਂ US ਸਿਟੀਜ਼ਨ ਹਾਰਬਰਿੰਗ ਇਲੀਗਲ ਏਲੀਅਨ ਨੂੰ ਸਜ਼ਾ ਵਗੈਰਾ ਵੀ ਜਿਹੜੀ ਦਿੱਤੀ ਜਾ ਸਕਦੀ ਹੈ ਉਹਦੇ ਵਿੱਚ। ਜੀ ਬਿਲਕੁਲ। ਦਲਜੀਤ, ਹਾਂਜੀ ਦਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਉਹਨਾਂ ਨੇ ਨਹੀਂ ਚੱਕਿਆ ਭਾਜੀ ਜਿਹੜਾ ਨੰਬਰ ਦਿੱਤਾ ਸੀਗਾ? ਨਹੀਂ, ਮੈਨੂੰ ਲੱਗਦਾ ਜੀ ਹੋਇਆ ਹੀ ਨਹੀਂ, ਉਹਨਾਂ ਨਾਲ ਕੰਟੈਕਟ ਨਹੀਂ ਹੋਇਆ। ਠੀਕ ਹੈ ਜੀ। ਹਾਂਜੀ ਹਾਂਜੀ ਦਲਜੀਤ ਜੀ, ਮੈਨੂੰ ਲੱਗਦਾ ਆ ਕੋਈ ਚੱਕਰ ਪੈ ਗਿਆ ਇਹਨਾਂ ਦਾ, ਆਵਾਜ਼ ਜਿਹੜੀ ਇਹਨਾਂ ਦੀ ਪਹੁੰਚ ਨਹੀਂ ਰਹੀ ਆਪਣੇ ਕੋਲ। ਹਾਂਜੀ ਦਲਜੀਤ ਜੀ, ਆਵਾਜ਼ ਸੁਣਦੇ ਆ? ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭਾਜੀ ਮੇਰਾ ਨਾ UVJ ਦਾ ਬੋਨਾਫਾਈਡ ਵੀ ਆਇਆ, ਤੇ ਮੇਰੀ ਦਸੰਬਰ ਦੀ ਮੇਰੀ ਫਾਈਨਲ ਤਰੀਕ ਵੀ ਆ ਕੋਰਟ ਦੀ। ਤੇ ਮੈਂ ਬਾਈ ਚਾਂਸ ਮੈਂ ਜੇ ਕੋਰਟ ਦੀ ਤਰੀਕ ਵੇਖਣਾ ਵਾ, ਤੇ ਜੇ ਮੇਰਾ ਕੇਸ ਡਿਨਾਈ ਹੋ ਜਾਂਦਾ ਤੇ ਮੈਂ ਆਪਣਾ ਅਪੀਲ ਲਾ ਸਕਦਾ ਕਿ ਨਹੀਂ? ਮੇਰਾ ਵੀਰ, ਜੇ ਤਾਂ UVJ ਦੀ ਬੋਨਾਫਾਈਡ ਆਈ ਹੈਗੀ ਨਾ, ਉਹਦੇ ਬੇਸ ਤੇ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਮੋਸ਼ਨ ਪਵਾ। ਦੋਨੋਂ ਬੰਨੇ ਵੋਟਾਂ 'ਚ ਪੈਰ ਰੱਖਣ ਦਾ ਨਹੀਂ ਫਾਇਦਾ ਇਸ ਵੇਲੇ। ਅੱਛਾ ਜੀ। UVJ ਦੀ ਬੋਨਾਫਾਈਡ ਆਈ ਹੈ ਤਾਂ UVJ ਸਿਰੇ ਚੜ ਜਾਣਾ। ਉਹ ਟਾਈਮ ਦੀ ਲਾਲਚ ਨਹੀਂ ਕਰਨਾ।
ਐਡਮਿਨਿਸਟ੍ਰੇਟਿਵ ਕਲੋਜ਼ਰ ਦਾ ਜਿਹੜਾ ਕਰਾਓ, ਤੇ ਉਹ ਤਰੀਕ ਤੋਂ ਕਦੋਂ ਆ ਤਰੀਕ ਤੁਹਾਡੀ? ਮੇਰੀ ਇਹਦੀ ਦਸੰਬਰ ਦੀ ਹੈ ਜੀ। ਇਸੇ ਸਾਲ ਤੁਸੀਂ ਭਾਜੀ, ਹਾਂਜੀ, ਤੁਸੀਂ ਉਹਨੂੰ ਨਾ ਪਹਿਲਾਂ ਹੀ ਜਿਹੜਾ ਹੈਗਾ ਜਿਹੜਾ ਸੀਗਾ ਮੋਸ਼ਨ ਟੂ ਐਡਮਿਨਿਸਟ੍ਰੇਟਿਵਲੀ ਕਲੋਜ਼, ਉਹਦੀ ਮੋਸ਼ਨ ਪਹਿਲਾਂ ਹੀ ਪਵਾ ਦਿਓ। ਇਹ ਕੇਸ ਕੁਸ ਲੜਨ ਦਾ ਭਾਜੀ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਯੂਵੀਜ਼ੇ ਦੇ ਤੁਹਾਡਾ ਹੁਣ ਰਾਹ ਪੱਕਾ ਹੋ ਗਿਆ ਹੈ ਨਾ। ਕੇਸ ਦਾ ਤਾਂ ਇਹੀ ਹੈ ਕਿ ਬੰਦੇ ਦਾ ਟਾਈਮ ਬਚ ਜਾਂਦਾ ਥੋੜਾ ਜਿਹਾ, ਪਰ ਉਹ ਹੁਣ ਟਾਈਮ ਟੂ ਬਚਾਉਣ ਦੇ ਚੱਕਰ 'ਚ ਜੇ ਕੇਸ ਫੇਲ ਹੋ ਜਾਂਦਾ ਤੇ ਫਿਰ ਬੰਦਾ ਥੋੜਾ ਜਿਹਾ ਪ੍ਰੋਬਲਮੈਟਿਕ ਸਿਨੈਰੀਓ ਦੇ ਵਿੱਚ ਪੈ ਜਾਣਾ ਵਾ, ਤੇ ਯੂਵੀਜ਼ਾ ਨੂੰ ਰੋਕ ਨਹੀਂ ਸਕਣਾ। ਤੇ ਮੇਰੀ ਸਲਾਹ ਤੁਹਾਨੂੰ ਇਹੀ, ਐਡਮਿਨ ਕਲੋਜ਼ਰ ਤੁਸੀਂ ਜਿਹੜਾ ਉਹ ਅਪਲਾਈ ਕਰੋ। ਠੀਕ ਹੈ ਜੀ। ਮੇਰੇ ਘਰ ਦੇ ਕਹਿ ਦਿੰਦੇ ਆ ਨਾ ਵੀ ਚਲੋ ਵੇਖ ਲਓ ਜੇ ਜਲਦੀ ਹੋ ਜੇ ਤੇ। ਨਹੀਂ ਭਾਜੀ, ਇੱਕ ਤਾਂ ਨਾ ਘਰਦਿਆਂ ਨੇ ਜਿਹੜੇ ਤੁਹਾਡੇ ਘਰਦਿਆਂ ਸਾਰਾ, ਇਹ ਘਰ ਦੇ ਜਿਹੜੇ ਮੇਰੇ ਵੀ ਕਰਾਣਾ, ਘਰ ਦੇ ਬੜੇ ਇੱਕ ਤਾਂ ਇੰਡੀਆ ਵਾਲੇ ਦੁਖੀ ਕਰਦੇ ਆ, ਏਦਾਂ ਕਰ ਲਓ ਉਦਾਂ ਕਰ ਲਓ, ਉੱਥੋਂ ਵੱਟ ਬੰਨੇ ਤੇ ਬੈਠੇ ਸਲਾਹਾਂ ਮਿਲ ਜਾਂਦੀਆਂ ਵਾ। ਨਹੀਂ ਪੰਗਿਆਂ ਦੇ ਵਿੱਚ ਪੈਣਾ, ਐਡਮਿਨਿਸਟ੍ਰੇਟਿਵ ਕਲੋਜ਼ਰ ਲਓ ਤੁਸੀਂ, ਸਿੱਧੀ ਗੱਲ। ਠੀਕ ਹੈ ਜੀ, ਪੀਡੀ ਜਿਹਨੂੰ ਕਹਿ ਦਿੰਦੇ ਆਪਾਂ ਨਾ ਜੀ। ਪੀਡੀ ਤਾਂ ਆਫ ਦਾ ਟੇਬਲ ਆ, ਪੀਡੀ ਨਹੀਂ ਉਹਨਾਂ ਨੇ ਦੇਣੀ। ਐਡਮਿਨ ਕਲੋਜ਼ਰ ਇਹ ਹੁੰਦਾ ਕਿ ਕੇਸ ਤੁਹਾਡਾ ਚੱਲਦਾ ਰਹਿਣਾ ਤੇ ਉਹਨਾਂ ਨੇ ਕਲੋਜ਼ ਨਹੀਂ ਕਰਨਾ, ਬਸ ਟੈਂਪਰੇਰੀ ਉਹਨਾਂ ਨੇ ਉਹਨੂੰ ਪੌਜ਼ ਕਰ ਦੇਣਾ, ਤੇ ਉਹ ਜਦੋਂ ਤੁਹਾਡਾ ਯੂ ਵੀਜ਼ਾ ਆ ਜਾਊਗਾ ਉਸ ਤੋਂ ਬਾਅਦ ਤੁਸੀਂ ਟਰਮੀਨੇਟ ਕਰਾ ਸਕਦੇ ਆ। ਮੇਰਾ ਵੀਰ ਹੁਣ ਅਮਰੀਕਾ 'ਚ ਤੇਰੇ ਪੈਰ ਲੱਗ ਜਾਣੇ ਆ, ਦੇਖ, ਯੂ ਵੀਜ਼ੇ ਦੇ। ਸੋ ਇਹ ਚੀਜ਼ 'ਚ ਨਾ ਬੜੇ ਬੰਦੇ ਲਾਲਚ ਕਰਕੇ ਨਾ ਟਾਈਮ ਦਾ ਆਪਣਾ ਕੰਮ ਖਰਾਬ ਕਰਾਉਂਦੇ ਆ। ਤੇਰਾ ਹੁਣ ਪੱਕਾ ਰਾਹ ਹੈਗਾ, ਠੀਕ ਆ, ਅਮਰੀਕਾ 'ਚ ਪੱਕਾ ਹੋ ਰਿਹਾ, ਬੋਨਾਫਾਈਡ ਆ ਗਈ, 2-3 ਸਾਲ ਹੋਰ ਦੀ ਗੱਲ ਆ। ਇਹਦੇ ਵਿੱਚ ਤੈਨੂੰ ਰਿਸਕ ਲੈਣ ਦੀ ਲੋੜ ਹੀ ਨਹੀਂ ਹੈਗੀ, ਠੀਕ ਆ। ਸਿੱਧੇ ਸਟੈਟਿਸਟਿਕਲੀ ਜਿਹੜੀ ਚੀਜ਼ 4 ਸਾਲ ਬਾਅਦ ਤੇਰੇ ਹੱਥ ਲੱਗ ਜਾਣੀ ਆ, ਅਸਾਲਮ ਦੇ ਵਿੱਚ ਪੰਗਾ ਨਾ ਲੈ ਜੀ। ਠੀਕ ਹੈ ਜੀ, ਸੁਣੇ ਇਹ ਕੰਮ ਨੂੰ ਕਰੋ। ਆਪਣੇ ਅਗਲੇ ਕਾਲਰ ਨੇ ਭੁਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। 2 ਕੁਐਸਚਨ ਸੀ ਛੋਟੇ। ਤੇ ਸਰ ਮੇਰੇ ਨਾ ਫਾਦਰ ਨੇ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦਾ ਜਿਹੜਾ ਸਿਵਿਕਸ ਟੈਸਟ ਸੀਗਾ ਉਹ ਕਲੀਅਰ ਹੋ ਗਿਆ ਸੀਗਾ, ਇੰਗਲਿਸ਼ ਟੈਸਟ ਇਹਦਾ ਨਾ। ਤੇ ਉਹਨਾਂ ਨੂੰ 120 ਡੇ ਵਾਸਤੇ ਉਹਨਾਂ ਨੇ ਪੈਂਡਿੰਗ ਪਾਇਆ ਸੀਗਾ ਵੈਰੀਫਿਕੇਸ਼ਨ ਵਾਸਤੇ, ਤੇ ਉਹਦਾ ਹੁਣ ਉਹਨਾਂ ਨੇ ਦਿੱਤਾ ਸਾਨੂੰ ਆਨਸਰ ਕਿ ਤੁਹਾਡੇ ਹਜੇ 5 ਸਾਲ ਦੇ ਵਿੱਚ 6 ਮੰਥ ਰਹਿੰਦੇ ਸੀਗੇ ਨਾ ਉਹਦੇ ਟਾਈਮ ਫਰੇਮ ਲਈ, ਤੇ ਉਹ ਉਹਨਾਂ ਨੇ ਉਹਨੂੰ ਡਿਨਾਈਡ ਕਰਤਾ ਸਿਟੀਜ਼ਨਸ਼ਿਪ ਉਹਦੀ ਜਿਹੜਾ ਸੀਗਾ ਟੈਸਟ ਨੂੰ ਨਾ। ਤੇ ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਦੁਬਾਰਾ ਰੀਅਪਲਾਈ ਕਰ ਸਕਦੇ ਆ ਅਪ ਟੂ 6 ਮੋਰ ਮੰਥ, ਜਦੋਂ ਤੁਹਾਡਾ ਆਪਣਾ ਟਾਈਮ ਫਰੇਮ ਪੂਰਾ ਹੋ ਜਾਂਦਾ। ਤੇ ਸਰ ਕੁਐਸਚਨ ਆ ਕਿ ਉਹਨਾਂ ਨੂੰ ਜਿਹੜਾ ਇੰਗਲਿਸ਼ ਟੈਸਟ ਪਾਸ ਕੀਤਾ ਸੀ ਉਹ ਵੀ ਦੁਬਾਰਾ ਦੇਣਾ ਪਊਗਾ? ਭਾਜੀ ਮੈਨੂੰ ਨੌਲੇਜ ਨਹੀਂ ਇਹਦੇ ਬਾਰੇ, ਮੈਂ ਚੈੱਕ ਕਰਕੇ ਤੁਹਾਨੂੰ ਅਗਲੇ ਹਫਤੇ ਦੱਸ ਸਕਦਾ, ਮੇਰੇ ਅਕੋਰਡਿੰਗ ਦੇਣਾ ਪੈਣਾ। ਠੀਕ ਹੈ ਸਰ। ਸਰ ਦੂਜਾ ਕੁਐਸਚਨ ਹੈ ਜੀ ਆਪਣਾ, ਜਿਹੜਾ ਹੁਣ ਜੇ ਕੋਈ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਦਾ ਉਹਦਾ ਕਿੰਨਾ ਟਾਈਮ ਫਰੇਮ ਹੈਗਾ ਜੀ, ਉਹਦੇ ਇੰਟਰਵਿਊ ਆਉਣ ਲਈ ਕਿੰਨਾ ਟਾਈਮ ਲੱਗਦਾ? ਮੈਨੂੰ ਭਾਜੀ ਇਹਦੀ ਵੀ ਜਾਣਕਾਰੀ ਨਹੀਂ, ਗਰਾਊਂਡ ਰਿਐਲਿਟੀ ਕੀ ਹੈ ਕਿ ਕਿੰਨਾ ਟਾਈਮ ਫਰੇਮ ਚੱਲਦਾ। ਸੌਰੀ ਭਾਜੀ ਤੁਹਾਡੇ ਨਹੀਂ ਕੋਈ ਗੱਲ ਨਹੀਂ। ਤੇ ਹੁੰਦਾ ਤਾਂ ਐਸਾ ਜਿਹੜਾ ਵਿਜ਼ਟਰ ਲਈ ਦਿੱਲੀ ਹੁੰਦਾ ਆ ਕਿ ਉਹਨੂੰ ਬੰਬੇ ਜਾਣਾ ਪੈਂਦਾ? ਦਿੱਲੀ ਹੋਇਆ, ਮੈਨੂੰ ਹੁਣ ਐਗਜ਼ੈਕਟ ਟਾਈਮ ਨਹੀਂ ਪਤਾ ਕਿੰਨਾ ਚੱਲਦਾ। ਇਹਦੇ ਵਿੱਚ ਨਾ ਭਾਜੀ ਜਿਹੜੇ ਏਜੰਟ ਹੁੰਦੇ ਆ ਇੰਡੀਆ, ਉਹਨਾਂ ਨੇ ਕਈ ਵਾਰੀ ਨਾ ਡੇਟਾਂ ਜੀਆਂ ਬਲੌਕ ਜੀਆਂ ਕਰਕੇ ਰੱਖੀਆਂ ਹੁੰਦੀਆਂ ਕਈ ਸਾਰੀਆਂ, ਆਪਣੀ ਸਕਦੇ ਆ। ਹਾਂਜੀ, ਤੁਹਾਨੂੰ ਲਾਈਨ 'ਚ ਖੜਾ ਕਰ ਦਿੰਦੇ ਆ, ਏਦਾਂ ਦਾ ਸਿਸਟਮ ਜੇ ਉਹਨਾਂ ਨੇ ਚਲਾਏ ਹੋਏ ਆ। ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿੱਦਾਂ, ਪਰ ਇਹ ਜਿਹੜੇ ਉੱਥੇ ਦੇ ਟਰੈਵਲ ਏਜੰਟ ਆ ਨਾ, ਤੁਸੀਂ ਉਹਨਾਂ ਨਾਲ ਸੰਪਰਕ ਕਰੋ, ਉਹ ਤੁਹਾਨੂੰ ਫਾਸਟਰ ਕਰ ਦਿੰਦੇ ਆ, ਤੇ ਉਹਨਾਂ ਦੇ ਕੋਲ ਜਿਹੜੇ ਥੋੜੇ ਜਿਹੇ ਏਦਾਂ ਦੇ ਕੰਮ ਉਹ ਜ਼ਿਆਦਾ ਕਰਦੇ ਆ। ਠੀਕ ਹੈ ਜੀ, ਠੀਕ ਹੈ ਸਰ, ਮਿਹਰਬਾਨੀ ਜੀ, ਥੈਂਕ ਯੂ। ਓਕੇ। ਹਾਂਜੀ, ਹਰਵਿੰਦਰ ਨੇ ਕਿਹਾ, ਕਮੈਂਟ ਪਾਇਆ ਸੀਗਾ ਟਿਕਟੌਕ ਤੇ, ਇੱਕ ਅਗਲੀ ਮਾਰਚ ਜਾਂ ਅਪ੍ਰੈਲ ਚੱਲਦੀ ਆ ਦਿੱਲੀ ਦੇ ਵਿੱਚ। ਓਕੇ, ਸਾਲ ਆ ਮਤਲਬ? ਹਾਂਜੀ ਸਾਲ। ਠੀਕ ਹੈ ਜੀ। ਹਾਂਜੀ ਹਰਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਮੈਂ ਦਸੰਬਰ 2021 ਦਾ ਆਇਆ ਹੋਇਆ, ਤੇ ਮੇਰਾ ਲੀਗਲੀ ਆਇਆ ਹੋਇਆ ਵਿਜ਼ਿਟ ਵੀਜ਼ਾ ਲੈ ਕੇ, ਤੇ ਮੈਂ ਆਪਣਾ ਕੇਸ ਲਾਇਆ ਹੋਇਆ ਅਸਾਲਮ ਆਫਿਸ, ਜਿੱਦਾਂ ਲੱਗਦਾ ਹੀ ਆ ਸਾਰਿਆਂ ਦਾ, ਤੇ ਮੈਨੂੰ 2 ਸਾਲ ਦਾ ਪਰਮਿਟ ਮਿਲ ਕੇ ਐਕਸਪਾਇਰ ਹੋ ਗਿਆ, ਹੁਣ ਮੇਰੇ ਕੋਲ 5 ਸਾਲ ਦਾ, ਤੇ ਮੈਂ ਉਬਰ ਚਲਾਉਂਦਾ ਸੁਣਾਉਂਦੇ ਰਹਿੰਦਾ, ਮੇਰਾ ਰੈਕਡ ਕਲੀਨ ਆ, ਅਜੇ ਤੱਕ ਤਾਂ ਕੋਈ ਟਿਕਟ ਵੀ ਨਹੀਂ ਹੈ ਮੇਰੇ ਕੋਲ ਕੋਈ। ਮਤਲਬ ਮੈਂ ਕਿੰਨਾ ਕੁ ਸੇਫ ਆ ਰੋਡ ਤੇ? ਤੁਹਾਨੂੰ 2 ਸਾਲ ਤੋਂ ਜ਼ਿਆਦਾ ਹੋ ਗਏ? ਹਾਂਜੀ, 2 ਸਾਲ ਤੋਂ ਜ਼ਿਆਦਾ ਹੋ ਗਏ ਮੇਰੇ ਕੋਲ, ਹੁਣ 5 ਸਾਲ ਦਾ ਪਰਮਿਟ ਆ ਗਿਆ ਮੇਰੇ ਕੋਲ। ਤੇ ਕੋਰਟ ਮੋਰੇ ਆ ਕਿ ਅਸਾਲਮ ਮੋਰੇ ਆ? ਅਸਾਲਮ ਆਫਿਸ ਮੋਰੇ ਆ? ਅਸਾਲਮ ਮੋਰੇ ਆ ਜੀ। ਅਸਾਲਮ ਆਫਿਸ ਮੋਰੇ ਆ। ਸੋ ਜਿੱਦਾਂ ਇੱਕ ਕਾਲਰ ਨੇ ਅੱਜ ਦੱਸਿਆ ਸੀਗਾ ਕਿ ਫੜ ਕੇ ਡਿਟੇਨ ਬੰਦਾ ਕੀਤਾ ਜਾ ਸਕਦਾ ਧੱਕੇ ਨਾ, ਪਰ ਇਵੈਂਚੁਅਲੀ ਤੁਹਾਨੂੰ ਖਤਰੇ ਵਾਲੀ ਕੋਈ ਗੱਲ ਨਹੀਂ, ਮਤਲਬ ਤੁਸੀਂ ਐਕਸਪੀਡਾਈਟਡ ਵਾਲੇ ਤੋਂ ਬਾਹਰ, ਤੇ ਕੋਈ ਇਹਦਾ ਬਾਹਲਾ ਵੱਡਾ ਚੱਕਰ ਨਹੀਂ। ਹੁਣ ਇਹ ਆ ਕਿ ਕੁਛ ਨਾ ਕੁਛ ਲੋਕਾਂ ਨਾਲ ਇਦਾਂ ਦਾ ਧੱਕਾ ਹੋ ਸਕਦਾ, ਪਰ ਉਹ ਜਿਹੜਾ ਵੀਰ ਸੀਗਾ ਉੱਥੇ ਰੇਡ ਪੈ ਰਹੀ ਸੀਗੀ, ਇਦਾਂ ਇਕੱਲਾ ਸਿੰਗਲ ਆਊਟ ਕਰਕੇ ਡੋਰਡੈਸ਼ ਵਾਲੇ ਨੂੰ ਮੇਰੇ ਖਿਆਲ ਪ੍ਰੋਬਲਮ ਨਹੀਂ ਪੈਣੀ। ਤੁਸੀਂ ਕੀ ਆ ਕਿ ਆਪਣਾ ਜਿਹੜਾ ਪ੍ਰਿੰਟ ਲੈ ਕੇ ਰੱਖੋ ਆਪਣਾ ਨਾਲ, ਕਿ ਤੁਹਾਡਾ ਅਸਾਲਮ ਆਫਿਸ ਦੇ ਕੇਸ ਚੱਲਦਾ ਪਿਆ, ਹਾਰਡ ਕਾਪੀ ਜਿਹੜੀ ਆਪਣੇ ਨਾਲ ਰੱਖੋ ਉਹਦੀ,
ਹਾਰਡ ਕਾਪੀ ਮੇਰੇ ਕੋਲ ਕੁਛ ਨਹੀਂ, ਇੱਕ ਰਿਸੀਵਿੰਗ ਲੈਟਰ ਆਇਆ ਸੀਗਾ ਤੇ ਇੱਕ ਫਿੰਗਰਪ੍ਰਿੰਟ ਦਾ ਆਇਆ ਸੀਗਾ, ਬਾਕੀ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਦਾ। ਅਟਰਨੀ ਟਿਕੈਣਾ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਜਿੱਤੇ ਬੰਦ ਹੋ ਗਈ। ਹੈਲੋ, ਹਾਂਜੀ ਹਾਂਜੀ, ਹੋਲਡ ਕਰੋ ਜੀ ਇੱਕ ਮਿੰਟ। ਹਾਂਜੀ ਭਾਜੀ, ਅਟਰਨੀ ਟਿਕੈਣਾ ਜੀ। ਨਹੀਂ, ਆਵਾਜ਼ ਤੁਹਾਡੀ ਗਾਇਬ ਹੋ ਗਈ ਆ। ਮੇਰੀ ਗਾਇਬ ਹੋ ਗਈ? ਹਾਂਜੀ ਆ ਗਈ ਮੋੜਾ ਹੀ ਵਾਪਸ ਆ ਗਈ। ਹਾਂਜੀ, ਕੀ ਦੱਸ ਦਿਓ ਇਹਨਾਂ ਨੂੰ। ਹਾਂਜੀ, ਕਿ ਆਪਣੀ ਹਾਰਡ ਕਾਪੀ ਜਿਹੜੀ ਕਿ ਪ੍ਰੂਫ ਤੁਹਾਡਾ ਕੇਸ ਪੈਂਡਿੰਗ ਆ ਉਹ ਆਪਣੇ ਕੋਲ ਰੱਖੋ। ਠੀਕ ਹੈ ਜੀ, ਉਹ ਵਾਲੀ ਚੀਜ਼ ਰੱਖੋ। ਇੱਕ ਲਾਸਟ ਕਾਲਰ, ਫਿਰ ਪ੍ਰੋਗਰਾਮ ਦੀ ਜਿਹੜੀ ਸਮਾਪਤੀ। ਹਾਂਜੀ, ਅਮਰਜੀਤ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਸੀਗਾ ਵੀ ਮੈਂ ਆਪਣੇ ਵਕੀਲ ਕੋਲੋਂ 2-3 ਵਾਰ ਪੁੱਛ ਲਿਆ, ਕੋਈ ਰਾਹ ਨਹੀਂ ਪਾਇਆ ਮੈਨੂੰ। ਮੈਂ ਪੁੱਛਣਾ ਸੀ, ਅਸੀਂ 16 ਜਨਵਰੀ 2023 ਦੇ ਵਿੱਚ ਐਂਟਰ ਕੀਤੇ ਸੀਗੇ ਵਿਜ਼ਿਟ ਵੀਜ਼ੇ ਤੇ ਵਿਦ ਫੈਮਿਲੀ, ਤੇ ਅਸੀਂ 9 ਮਾਰਚ ਨੂੰ ਕੇਸ ਅਪਲਾਈ ਕਰਤਾ ਸੀਗਾ ਜੀ। ਤੇ ਅਸੀਂ 2 ਸਾਲ ਵਾਲੇ ਦੇ ਵਿੱਚੋਂ ਮਤਲਬ ਜਿੱਦਾਂ 9 ਤਰੀਕ ਕ੍ਰਾਸ ਹੁੰਦੀ ਹੈ ਤੇ ਅਸੀਂ ਨਿਕਲ ਜਾਂਦੇ ਹਾਂ ਜਾਂ ਰਹਿਣੀ ਹੈ ਰੈਗੂਲਰ ਮਤਲਬ? ਸੋ ਭਾਜੀ ਲੀਗਲੀ ਸਪੀਕਿੰਗ ਤਾਂ ਜਿਹੜਾ ਬੰਦਾ ਵੀਜ਼ੇ ਤੇ ਆਇਆ ਸੀਗਾ, ਓਵਰਸਟੇ ਕੀਤਾ ਤੇ ਟਾਈਮ ਸਰ ਅਸਾਈਲਮ ਆਫਿਸ ਪਾਤਾ, ਲੀਗਲੀ ਸਪੀਕਿੰਗ ਤੇ ਉਹਨੂੰ ਪਰੇਸ਼ਾਨੀ ਨਹੀਂ ਕਰਨੀ ਚਾਹੀਦੀ। ਪਰ ਜਿੱਦਾਂ ਹੁਣ ਤੁਸੀਂ ਅੱਜ ਦੇਖਿਆ ਹੀ ਹੈ ਕਿ ਪਰੇਸ਼ਾਨੀ ਕਈ ਲੋਕਾਂ ਨੂੰ ਇਹ ਜਾਇਜ਼ ਨਜਾਇਜ਼ ਜਿਹੜੀ ਕਰ ਰਹੇ ਆ। ਤੇ ਹਾਂਜੀ, ਪਰ ਇਹ ਆ ਕਿ ਠੀਕ ਆ, ਤੁਸੀਂ ਰਾਈਟ ਥਿੰਗ ਕੀਤੀ ਹੈ, ਕੋਈ ਇਹਦੇ ਵਿੱਚ ਖਾਸ ਚੱਕਰ ਨਹੀਂ। ਜਿੱਦਾਂ ਨਾ ਮਤਲਬ ਮੈਂ ਵਕੀਲ ਨੂੰ ਮੇਰੇ ਨੂੰ ਪੁੱਛਿਆ ਸੀਗਾ, ਉਹ ਕਹਿੰਦਾ ਵੀ ਤੁਸੀਂ ਚਾਹੇ 3 ਸਾਲ ਹੋ ਜਾਣ, ਤੁਹਾਨੂੰ 4 ਹੋ ਜਾਣ, ਤੁਸੀਂ 2 ਸਾਲ ਵਾਲੇ ਦੇ ਵਿੱਚ ਹੀ ਰਹੋਗੇ। ਵੀ ਮਤਲਬ ਜਿੱਦਾਂ ਇਹ 9 ਤਰੀਕ ਨੂੰ ਸਾਨੂੰ 2 ਸਾਲ ਪੂਰੇ ਕੰਪਲੀਟ ਹੋ ਜਾਣੇ ਨੇ ਜੇ ਹੁਣ ਆਣੀ 2 ਸਾਲ। ਜਦੋਂ ਭਾਜੀ 2 ਸਾਲ ਟੱਪ ਜਾਂਦੇ ਆ ਨਾ, ਕਾਨੂੰਨ ਤਾਂ ਇਹ ਕਹਿੰਦਾ ਕਿ ਫਿਰ ਐਕਸਪੀਡਾਈਟਡ ਰਿਮੂਵਲ ਚ ਪਾਣਾ ਔਖਾ ਹੋ ਜਾਂਦਾ ਵਾ, ਤੇ ਅਰੈਸਟ ਵਗੈਰਾ ਕਰ ਸਕਦੇ ਆ। ਪਰ ਹਾਂਜੀ, 2 ਸਾਲ ਵਾਲੇ ਦੇ ਦੇਖਦੇ ਆ ਹੁਣ ਕਿ ਉਧਰਲੇ ਪਾਸੇ ਨੂੰ ਜੇ ਹਵਾ ਵਗਦੀ ਹੈ ਕਿ ਨਹੀਂ ਵਗਦੀ ਆ। ਅੱਜ ਦੀ ਡੇਟ ਦੇ ਵਿੱਚ ਕਾਨੂੰਨ ਤੇ ਇਹੀ ਕਹਿੰਦਾ ਕਿ 2 ਸਾਲ ਵਾਲਿਆਂ ਨੂੰ ਪਾਣਾ ਵਾ ਛੇਤੀ ਵਾਲੇ ਦੇ ਵਿੱਚ। ਬਾਕੀ ਦੇਖਦੇ ਆ ਭਾਜੀ ਜੀ, ਜੋ ਵੀ ਹੋਊਗਾ। ਇਸ ਟੌਪਿਕ ਤੇ ਆਪਾਂ ਅਪਡੇਟ ਕਰਾਂਗੇ। ਜੇ ਤਾਂ ਫਿਰ 2 ਸਾਲ ਤੋਂ ਉੱਤੇ ਵਾਲੇ ਵੀ ਆ, ਫਿਰ ਤਾਂ ਭਾਜੀ ਸਾਰੇ ਦੇਸ਼ ਨੂੰ ਹੀ ਫੜ ਕੇ ਇਹ ਡਿਪੋਰਟ ਕਰ ਸਕਦੇ ਆ ਉਸ ਹਿਸਾਬ ਨਾਲ 7 ਦਿਨਾਂ ਦੇ ਵਿੱਚ। ਹਾਂ, ਫੜ ਕੇ ਖੱਜਲ ਖੁਆਰ ਹੋ ਸਕਦੇ। ਐਕਸਪੀਡਾਈਟਡ ਰਿਮੂਵਲ ਲੱਗਦਾ ਨਹੀਂ ਲੱਗਦਾ, ਉਹ ਤਾਂ ਹੁਣ ਇਹ ਟਰਾਈ ਕਰਨਗੇ। ਉਹ ਅਦਾਲਤ ਉਹਨਾਂ ਨੂੰ ਦਿੰਦੀ ਆ ਜਾਂ ਕਰਨ ਦਿੰਦੀ ਆ ਜਾਂ ਨਹੀਂ ਕਰਨ ਦਿੰਦੀ, ਉਹ ਚੀਜ਼ ਆ। ਪਰ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜੇ 2 ਸਾਲ ਤੋਂ ਉੱਤੇ ਉਹਨੂੰ ਐਕਸਪੀਡਾਈਟਡ ਰਿਮੂਵਲ 'ਚ ਸੌਖਿਆਂ ਜਿਹੜਾ ਉਹ ਨਹੀਂ ਪਾ ਸਕਦੇ। ਇਹ ਜਿਹੜੀ ਮੁੱਖ ਦੀ ਗੱਲ ਹੈਗੀ ਆ। ਥੈਂਕ ਯੂ ਤੁਹਾਡੀ ਜਿਹੜਾ ਕਾਲ ਦੇ ਲਈ। ਤੇ ਅੱਛਾ, ਅਟਰਨੀ ਟੇਕ ਕਹਿਣਾ ਜੀ, ਇਸ ਕੇਸ ਦੇ ਵਿੱਚ ਇਹਨਾਂ ਦੇ ਜਿਹੜੇ ਜਨਵਰੀ 'ਚ ਆਏ ਉਹ 2 ਸਾਲ ਮੰਨੇ ਜਾਣੇ ਆ, ਜਾਂ ਜਦੋਂ ਕੇਸ ਲੱਗਾ ਉਹ 2 ਸਾਲ ਮੰਨੇ ਜਾਣੇ? ਨਹੀਂ, ਡੇਟ ਆਫ ਐਂਟਰੀ ਤੋਂ ਫਿਰ ਤਾਂ ਤੁਹਾਡੇ 2 ਸਾਲ ਹੋ ਗਏ ਆ ਜੀ। ਫਿਰ ਤਾਂ ਇਹਨਾਂ ਨੇ ਲੀਗਲ ਆਇਆ, ਇਹ ਘੇਰੇ ਦੇ ਵਿੱਚ ਆਉਂਦੇ ਨਹੀਂ, ਪਰ ਦੇਖਦੇ ਆ ਕਿੱਧਰ ਨੂੰ ਗੱਲਾਂ ਜਾਂਦੀਆਂ ਜੀ। ਥੈਂਕ ਯੂ ਸਾਰਿਆਂ ਦਾ, ਮਿਹਰਬਾਨੀ। ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਦੇ। ਅਟਰਨੀ ਟੇਕ ਕਹਿਣਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।